ਸਵਾਲ ਉੱਥੋਂ ਹੀ ਸ਼ੁਰੂ ਹੁੰਦਾ। 7 ਸਾਲ ਬੀਤ ਗਏ ਆ, ਹਲੇ ਤੱਕ ਇਨਸਾਫ ਨਹੀਂ ਮਿਲਿਆ। ਕਿੱਥੇ ਜੀ ਗੱਲ ਖੜੀ? ਅਚਾਨਕ ਮੌਕੇ 'ਤੇ ਜਦੋਂ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਅਤੇ ਉਹ ਸਟੇਜ ਤੋਂ ਐਲਾਨ ਕਰਦੇ ਨੇ ਕਿ ਅਸੀਂ 1.5 ਮਹੀਨੇ ਦਾ ਸਰਕਾਰ ਨੂੰ ਸਮਾਂ ਦਿੰਦੇ ਹਾਂ। ਉਸ ਤੋਂ ਬਾਅਦ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਤੁਸੀਂ ਕਿਹਾ ਕਿ 1.5 ਮਹੀਨਾ ਰਹਿੰਦਾ, ਪਰ ਕਤਲ ਜਿਹੜਾ ਕਿ ਇਸ ਤੋਂ ਪਹਿਲਾਂ ਹੀ ਹੋ ਜਾਂਦਾ। 1.5 ਮਹੀਨੇ ਤੋਂ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਤੋਂ ਪਹਿਲਾਂ ਸਦੀਰ ਸੂਰੀ ਦਾ ਕਤਲ ਹੋ ਜਾਂਦਾ, ਕਤਲੋਗਾਰ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਆ। ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਸਵਾਲ ਚੱਕਦੀਆਂ ਨੇ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਸਾਨੂੰ ਬਰਦਾਸ਼ਤ ਨਹੀਂ ਹੈਗੀ। ਇਸ ਮੋਰਚੇ ਦੇ ਨਾਲ ਕਿਸੇ ਕਤਲ ਦਾ ਇਸ ਤਰ੍ਹਾਂ ਸੰਬੰਧ ਨਹੀਂ ਹੈਗਾ, ਪਰ ਬੇਅਦਬੀ ਨਾਲ ਇਹਦਾ ਸਿੱਧਾ ਸੰਬੰਧ ਆ। ਇਨਸਾਫ ਨਾ ਮਿਲਣ ਦਾ ਇਹਦਾ ਸਿੱਧਾ ਸੰਬੰਧ ਆ। ਅਤੇ ਜੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਇਨਸਾਫ ਤਾਂ ਲੈਂਦੇ ਹੀ ਹੁੰਦੇ ਨੇ। ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ, ਤਰਨ ਤਾਰਨ ਦਾ ਇੱਕ ਨੌਜਵਾਨ ਥਾਣੇ ਰਫਲ ਚੁੱਕ ਲਿਆ ਸੀ। ਹੁਣ ਉਹਦਾ ਨਾ ਤਾਂ ਮੋਰਚੇ ਨਾਲ ਸੰਬੰਧ ਆ ਕੋਈ, ਅਤੇ ਨਾ ਹੀ ਉਹਦਾ ਕਿਸੇ ਸ਼ਿਵ ਸੈਨਾ ਨਾਲ ਹੈ, ਨਾ ਹੀ ਉਹਦਾ ਕਿਸੇ ਅੰਮ੍ਰਿਤਪਾਲ ਨਾਲ, ਨਾ ਹੀ ਉਹਦਾ ਪੰਨੂ ਨਾਲ। ਉਹ ਇੱਕ ਆਮ ਸਿੱਧਾ ਸਾਦਾ ਨੌਜਵਾਨ, ਉਹਦੇ ਘਰ ਕੋਈ ਵੱਟੇ ਮਾਰਦਾ ਰੋਜ਼, ਅਤੇ ਉਹ ਰੋਜ਼ ਥਾਣੇ ਜਾਂਦਾ, ਥਾਣੇ ਵਾਲੇ ਦੀ ਗੱਲ ਨਹੀਂ ਸੁਣਦਾ, ਉਹ SLR ਚੁੱਕ ਲਿਆਉਂਦਾ ਉਹਨਾਂ ਦੀ। ਫਿਰ ਕਿਵੇਂ ਸਾਰੇ ਜੈਕਟਾਂ ਪਾ ਕੇ ਆ ਜਾਂਦੇ ਨੇ, ਆਉਂਦੇ ਨੇ ਕਿ ਨਹੀਂ? ਹੁਣ ਬੰਦਾ ਜਿਹੜਾ ਆਮ ਜ਼ਿੰਦਗੀ 'ਚ ਰਹਿਣ ਡਿਆ, ਜਿਹਨੂੰ ਗਾਲਾਂ ਕੋਈ ਕੱਢਦਾ, ਜੇ ਉਹ ਇਸ ਤਰ੍ਹਾਂ ਦਾ ਸਟੈਪ ਪੁੱਟ ਸਕਦਾ, ਫਿਰ ਗੁਰੂ ਗ੍ਰੰਥ ਸਾਹਿਬ ਵਾਲੇ ਕਿਉਂ ਨਾ ਪੁੱਟਣ? ਇਹ ਵੀ ਸੁਣਨ ਦੇ ਵਿੱਚ ਆਉਂਦਾ, ਖਬਰਾਂ ਲੱਗ ਜਾਂਦੀਆਂ ਨੇ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ, ਪੰਥਕ ਸਰਕਾਰ, ਉਹਨਾਂ ਦੇ ਨੁਮਾਇੰਦੇ ਆ ਕੇ ਹਮਾਇਤ ਕਰਨ ਦੀ ਗੱਲ ਕਰ ਰਹੇ ਨੇ। ਕਿ ਬਾਈ ਨੇਮ ਗੱਲ ਕਰੂੰਗਾ, ਗੁਰਚਰਨ ਸਿੰਘ ਗਰੇਵਾਲ ਹੁਣੀ ਉੱਥੇ ਆਏ ਸੀਗੇ ਮੋਰਚੇ ਦੇ ਵਿੱਚ। ਇੱਥੇ ਕੋਈ ਸ਼ੱਕ ਨਹੀਂ ਗਿਆ, SDPC ਵੀ ਉਹੀ ਅਤੇ ਅਕਾਲੀ ਦਲ ਵੀ ਉਹੀ ਹੈ। ਇੱਥੇ ਕੋਈ ਸ਼ੱਕ ਵਾਲੀ ਗੁੰਜਾਇਸ਼ ਹੈ ਨਹੀਂ। ਇਸ ਕਰਕੇ ਉਹ ਉੱਥੇ ਗਏ ਨੇ, ਕਿਹੜੀ ਭਾਵਨਾ ਨਾਲ ਗਏ ਨੇ ਇਹ ਤਾਂ ਉਹਨਾਂ ਦਾ ਵਾਹਿਗੁਰੂ ਜਾਣਦਾ ਹੈ। ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਦਾ ਹੀ ਸਿਕਿਉਰਟੀਆਂ ਦਿੱਤੀਆਂ, DGP ਨੂੰ ਇਹਨਾਂ ਨੇ ਨਵਾਜਿਆ। ਅੱਜ ਤੱਕ ਉਹ ਬੰਦਾ ਇਹਨਾਂ ਦੀ ਰਹਿਮੋ ਕਰਮ ਕਰਕੇ ਫੜਿਆ ਤੱਕ ਨਹੀਂ ਗਿਆ ਹੈਗਾ। ਇੱਕ ਗੱਲ ਹੈ, ਕੋਈ ਇਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ। ਉਹਦਾ ਜਵਾਕ ਉਹਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਵੀ ਇਹਨਾਂ ਦੇ ਕੀ ਪਿਛੋਕੜ ਨੇ ਸਾਡੇ ਨਾਲ। ਮੇਰੇ ਹੁੰਦਿਆਂ ਕਿਤੇ ਹੁੰਦੇ, ਅਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਦਾ ਇਹ ਗੱਲ, ਕਿਹਦੀ ਡਿਮਾਂਡ ਕਰ ਰਹੇ ਹੋ ਫੜਨ ਦੀ? ਸੁਖਬੀਰ ਬਾਦਲ ਦੀ ਡਿਮਾਂਡ ਕਰ ਰਹੇ ਹੋ? ਪ੍ਰਕਾਸ਼ ਸਿੰਘ ਬਾਦਲ ਦੀ ਕਰ ਰਹੇ ਹੋ? ਉਹ ਵਿਜੇ ਪ੍ਰਤਾਪ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹੁੰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੀ ਇਹ ਗੱਲ ਵੀ ਇਹਨਾਂ ਨੇ ਤਾਂ ਸਾਨੂੰ ਧਮਕੀਆਂ ਦਿੰਦੇ ਰਹੇ ਨੇ ਬਾਦਲ ਕੇ, ਵੀ ਵੱਡੇ ਬਾਦਲ ਦਾ ਫੋਨ ਆ ਗਿਆ, ਨਾਰਾਜ਼ ਹੋ ਜਾਣਗੇ ਜੀ, ਫਲਾਣੇ ਦੀ ਇਨਕੁਆਇਰੀ ਨਾ ਕਰੋ, ਦੂਜੇ ਦਿਨ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਗਿਆ ਇਹਨਾਂ ਦੇ ਸਾਹਮਣੇ। ਉਹ ਹੁਣ ਅੱਜ ਗਰੇਵਾਲ ਨੂੰ ਚੇਤਾ ਆਇਆ ਵੀ RSS ਦਖਲ ਦੇ ਰਹੀ ਹੈ। ਇਹਨਾਂ ਨੂੰ ਉਦੋਂ ਨਹੀਂ ਚੇਤਾ ਆਇਆ ਜਦੋਂ ਗਿਆਨੀ ਗੁਰਬਚਨ ਸਿੰਘ ਹੁਣੀ ਜਾ ਕੇ ਉਹਦੇ ਨਾਲ RSS ਮੁਖੀ ਨਾਲ ਮੀਟਿੰਗਾਂ ਕਰਦੇ ਹੋ ਸਰਦੂਲਗੜ੍ਹ, ਉਦੋਂ ਨਹੀਂ ਪਤਾ ਨਾ? BJP RSS ਅਕਾਲੀ ਦਲ ਇਹ ਤਿਕੜੀ ਸੀਗੀ, ਅਤੇ ਹੁਣ ਇਹਨਾਂ ਨੂੰ ਪਤਾ ਲੱਗਾ। ਹੁਣ ਚਿੱਠੀ ਲਿਖੀ ਹੈ ਵੀ ਹਾਂ ਵੀ ਤੁਸੀਂ ਦਖਲ ਨਾ ਦਿਓ, ਅਤੇ ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਦਖਲ ਨਾ ਦਿਓ। ਤੁਸੀਂ ਆਪਣਾ ਘਰ ਸੰਭਾਲੋ, ਦਖਲ ਕਿਵੇਂ ਦੇ ਜੂਗਾ ਕੋਈ? ਕੀ ਮੰਨਦੇ ਹੋ ਫਿਰ? ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਜਾਂਦੀਆਂ ਨੇ, ਧਾਮੀ ਸਾਹਿਬ ਫਿਰ ਜਿੱਤ ਜਾਂਦੇ ਨੇ, ਫਿਰ ਪ੍ਰਧਾਨ ਬਣ ਜਾਂਦੇ ਨੇ। ਦੇਖੋ, ਮੈਂ ਤੇ ਇਸ ਪ੍ਰਥਾ ਦੀ ਉਲਟਾ। ਸਿਲੈਕਸ਼ਨ ਹੋਣੀ ਚਾਹੀਦੀ ਸਿੱਖਾਂ 'ਚ, ਇਲੈਕਸ਼ਨ ਤੇ ਹੋਣੀ ਨਹੀਂ ਚਾਹੀਦੀ। ਤਾਂ ਅੰਗਰੇਜ਼ਾਂ ਦਾ ਸਿਸਟਮ ਸਾਨੂੰ ਦੇ ਗਏ ਨੇ। ਚਾਹੇ ਭੇਡ ਨੂੰ ਚੁਣ ਲਓ, 50 ਭੇਡਾਂ ਇਕੱਠੀਆਂ ਕਰਕੇ ਵੋਟਾਂ ਪਵਾ ਲਓ ਅਤੇ ਭੇਡ ਚੁਣ ਲਓ। ਕੀ ਮੰਨਦੇ ਹੋ ਵੀ ਭੇਡਾਂ ਨੇ ਜਿਹੜੀਆਂ ਵੋਟਾਂ ਪਾ ਰਹੀਆਂ? ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਫਿਰ ਅਸੀਂ ਇੱਕ ਵਿਸ਼ੇਸ਼ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਤਾਂ ਅੱਜ ਦੀ ਜਿਹੜੀ ਮੁਲਾਕਾਤ ਆ ਉਹ ਇੱਕ ਖਾਸ ਮੁਲਾਕਾਤ ਰਹਿਣ ਵਾਲੀ ਹੈ, ਕਿਉਂਕਿ ਪਿਛਲੇ 7 ਸਾਲਾਂ ਤੋਂ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ। ਬਹਿਮਲ ਕਲਾਂ ਦੇ ਵਿੱਚ ਮੋਰਚਾ ਜਿਉਂ ਦੀ ਤਿਉਂ ਚੱਲ ਰਿਹਾ। ਤਾਂ ਉਸ ਮੋਰਚੇ ਦੇ ਵਿੱਚ ਹਾਮੀ ਭਰਨ ਵਾਲੇ ਬਾਬਾ ਬਖਸ਼ੀਸ਼ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਤਾਂ ਅਸੀਂ ਪਹਿਲਾਂ ਸਵਾਗਤ ਕਰਾਂਗੇ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਧੰਨਵਾਦ। ਕੀ ਲੱਗਦਾ, ਸਵਾਲ ਉੱਥੋਂ ਹੀ ਸ਼ੁਰੂ ਹੁੰਦਾ। 7 ਸਾਲ ਬੀਤ ਗਏ ਆ, ਹਲੇ ਤੱਕ ਇਨਸਾਫ ਨਹੀਂ ਮਿਲਿਆ। ਕਿੱਥੇ ਜੀ ਗੱਲ ਖੜੀ ਹੈ? ਗੱਲ ਇੱਥੇ ਖੜੀ ਹੈ ਵੀ ਸਰਕਾਰ ਤਾਂ ਜਿਵੇਂ ਪਹਿਲੇ ਮੋਰਚੇ ਨੂੰ ਚੁਕਾਉਣ ਦੀ ਗੱਲ ਕਰਦੀ ਸੀ, ਜਾਂ ਇੱਦਾਂ ਦੀਆਂ ਬੜੀ ਵਾਰੀ ਘਟਨਾਵਾਂ ਵਾਪਰੀਆਂ, ਪਰ ਪਿਛਲੀ ਵਾਰੀ ਗੱਲ ਕੀਤੀ ਸੀਗੀ ਆਰ ਪਾਰ ਦੀ ਲੜਾਈ ਲੜਨ ਦੀ। ਪਰ ਅਚਾਨਕ ਮੌਕੇ 'ਤੇ ਜਦੋਂ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਅਤੇ ਉਹ ਸਟੇਜ ਤੋਂ ਐਲਾਨ ਕਰਦੇ ਨੇ ਕਿ ਅਸੀਂ 1.5 ਮਹੀਨੇ ਦਾ ਸਰਕਾਰ ਨੂੰ ਸਮਾਂ ਦਿੰਦੇ ਹਾਂ। ਉਸ ਤੋਂ ਬਾਅਦ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਹੁਣ ਸੰਗਤ ਨੇ ਉਸ ਗੱਲ ਨੂੰ ਪ੍ਰਵਾਨਗੀ ਦਿੱਤੀ, ਅਤੇ ਜਦ ਸੰਗਤ ਨੇ ਪ੍ਰਵਾਨਗੀ ਦਿੱਤੀ, ਕਿਉਂਕਿ ਪਹਿਲੇ ਦਿਨ ਤੋਂ ਮੇਰਾ ਇੱਕੋ ਹੀ ਸੀ ਵੀ ਸਾਹਮਣੇ ਜਿਹੜੀ ਸੰਗਤ ਆ ਉਹਦੀ ਪ੍ਰਵਾਨਗੀ ਦੇ ਨਾਲ ਹੀ ਮੋਰਚਾ ਚੱਲੂਗਾ। ਵੀ
ਜਿਹੜੇ ਬੰਦੇ ਮੋਰਚੇ ਨੂੰ ਡਿਕਟੇਟ ਕਰ ਰਹੇ ਨੇ ਉਹਨਾਂ ਦਾ ਆਪਣਾ ਕੋਈ ਵੀ ਫੈਸਲਾ ਇੱਦਾਂ ਦਾ ਨਹੀਂ ਹੋਊਗਾ ਜਿਹੜਾ ਮੋਰਚੇ ਦੇ ਉੱਤੇ ਇਸ ਤਰ੍ਹਾਂ ਲਾਗੂ ਹੋਏ ਸੰਗਤ ਦੀ ਰਾਏ ਤੋਂ ਬਿਨਾਂ। ਇਹ ਮੇਰਾ ਪਹਿਲਾ ਸੀ ਵੀ ਮੈਂ ਮੋਰਚੇ 'ਚ ਤੁਹਾਡੇ ਨਾਲ ਖੜਾਂਗਾ ਹੀ ਤਾਂ ਵੀ ਜੇ ਆਪਾਂ ਸੰਗਤ ਦੀ ਰਾਏ ਲੈਣੀ ਹੈ ਵੀ ਸੰਗਤ ਕੀ ਚਾਹੁੰਦੀ ਆ। ਵੀ ਪਹਿਲਾਂ ਸੰਗਤ ਦੀਆਂ ਭਾਵਨਾਵਾਂ ਤੋਂ ਬਿਨਾਂ ਮੋਰਚਾ ਚੁੱਕਿਆ ਗਿਆ ਵੀ ਹੁਣ ਇੱਦਾਂ ਦੀ ਗੱਲ ਨਹੀਂ ਹੋਊਗੀ, ਸੰਗਤ ਜੋ ਚਾਹੇ ਉੱਦਾਂ ਹੀ ਕਰਾਂਗੇ, ਪਰ ਇਹ ਆ ਵੀ ਵਿੱਚ ਸੰਗਤ ਕਹੇ ਕਿ ਜਾਵੇ ਨਾ, ਸੰਗਤ ਫਿਰ ਸਾਡੇ ਨਾਲ ਖੜੇ। ਚਲੋ ਉਹਨਾਂ ਨੇ ਐਲਾਨ ਕੀਤਾ, ਸੰਗਤ ਨੇ ਜਕਾਰੇ ਛੱਡ ਕੇ ਪ੍ਰਵਾਨਗੀ ਦੇ ਦਿੱਤੀ, ਤਾਂ ਇਹ ਮਸਲਾ ਹੋ ਗਿਆ ਕਿ 1.5 ਮਹੀਨਾ ਹੁਣ ਉਹਦਾ ਇਹ ਸਮਾਂ ਰਹਿੰਦਾ ਜੀ। ਅਤੇ ਉਹ 1.5 ਮਹੀਨਾ ਹੋਏਗਾ ਅਤੇ ਉਸ ਤੋਂ ਅੱਗੇ ਫਿਰ ਕੀ ਫੈਸਲਾ ਲੈਣਾ ਆ ਇਹ ਉੱਤੇ ਵਿਚਾਰ ਕੀਤੀ ਜਾਊਗੀ। ਅੰਮ੍ਰਿਤਪਾਲ ਸਿੰਘ ਨਾਲ ਵੀ ਗੱਲ ਕੀਤੀ ਜਾਊਗੀ, ਆਪੇ 'ਚ ਵੀ ਰਾਏ ਕੀਤੀ ਜਾਏਗੀ, ਸੰਗਤ ਨਾਲ ਵੀ ਰਾਏ ਕੀਤੀ ਜਾਏਗੀ ਜੀ। ਤੁਸੀਂ ਕਿਹਾ ਕਿ 1.5 ਮਹੀਨਾ ਰਹਿੰਦਾ, ਪਰ ਕਤਲ ਜਿਹੜਾ ਕਿ ਇਸ ਤੋਂ ਪਹਿਲਾਂ ਹੀ ਹੋ ਜਾਂਦਾ, 1.5 ਮਹੀਨੇ ਤੋਂ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਤੋਂ ਪਹਿਲਾਂ ਸਦੀਰ ਸੂਰੀ ਦਾ ਕਤਲ ਹੋ ਜਾਂਦਾ, ਕਤਲੋਗਾਰਦ ਪਹਿਲਾਂ ਸ਼ੁਰੂ ਹੋ ਜਾਂਦੀ ਆ, ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਸਵਾਲ ਚੱਕਦੀਆਂ ਨੇ ਕਿ ਇਹ ਜਿਹੜੇ ਭੜਕਾਊ ਬਿਆਨ ਨੇ ਉਹਨਾਂ ਦਾ ਕਰਕੇ ਹੋਇਆ। ਨਹੀਂ, ਪਹਿਲੀ ਤਾਂ ਗੱਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਤਾਂ ਕੋਈ ਭੜਕਾਊ ਬਿਆਨ ਹੋ ਹੀ ਨਹੀਂ ਸਕਦਾ। ਜਿਹੜੇ ਵੀ ਲੋਕ ਇਹ ਦਲੀਲਾਂ ਦਿੰਦੇ ਨੇ ਕਿ ਕਤਲੋਗਾਰਦ ਸ਼ੁਰੂ ਹੋ ਗਈ ਹੈ, ਕਿਸੇ ਦੇ ਜਿਹੜਾ ਧਰਮ ਆ ਉਸ ਧਰਮ ਦੇ ਧਾਰਮਿਕ ਗ੍ਰੰਥ, ਉਹ ਵੀ ਕੋਈ ਆਮ ਗ੍ਰੰਥ ਨਹੀਂ, ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਪੂਰੀ ਕਾਇਨਾਤ ਨੂੰ ਪਸ਼ੂ ਪੰਛੀਆਂ ਨਾਲ ਵੀ ਵਿਤਕਰਾ ਨਹੀਂ ਕਰਦਾ, ਹਵਾਵਾਂ ਨਾਲ, ਜ਼ਮੀਨਾਂ ਨਾਲ, ਜਿਹੜੀਆਂ ਚੀਜ਼ਾਂ ਨਿਰਜਿੰਦ ਨੇ ਉਹਨਾਂ ਨਾਲ ਵੀ ਵਿਤਕਰਾ ਨਹੀਂ ਹੈਗਾ ਉਹਦੇ ਵਿੱਚ। ਉਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਹੋ ਜਾਂਦੀ ਉਦੋਂ ਫਿਰ ਇਹਨਾਂ ਲੋਕਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਹੈਗੀ, ਮਤਲਬ ਉਦੋਂ ਸਰਕਾਰ ਨੂੰ ਕਿਉਂ ਨਹੀਂ ਇਹ ਮੱਤਾਂ ਦਿੰਦੇ ਵੀ ਇਹਦਾ ਫੈਸਲਾ ਕਰੋ ਤੁਸੀਂ। ਇਹ ਇਕੱਲੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਹੈ, ਸਿੱਖਾਂ ਨਾਲ ਪਿਛਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਲਗਾਤਾਰ ਐਂ ਹੀ ਚੱਲ ਰਿਹਾ ਹੈ, ਖੁਆਰੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ। ਤਾਂ ਉਹਦਾ ਇਹ ਨਤੀਜਾ ਜਿਹੜਾ ਆ, ਮੈਂ ਪਿਛਲੇ ਦਿਨ ਆਪਣੇ ਪੇਜ ਤੋਂ ਵੀ ਇਹ ਗੱਲ ਕਹੀ ਸੀ ਵੀ ਇਹ ਗੱਲ ਹੋਣੀ ਹੀ ਹੋਣੀ ਆ, ਇਹਨੂੰ ਕੋਈ ਨਹੀਂ ਰੋਕ ਸਕਦਾ। ਜਿਹੜੀ ਸਾਡੀ ਜਨਰੇਸ਼ਨ ਆ, ਸਾਡੀ ਪੀੜ੍ਹੀ ਆ, ਅਸੀਂ ਬਹੁਤ ਕੁਛ ਹੰਢਾਇਆ ਅਤੇ ਇਸ ਕਰਕੇ ਸਾਨੂੰ ਐਂ ਲੱਗਦਾ ਵੀ ਜਿਹੜੇ ਉਹਨਾਂ ਨੌਜਵਾਨ ਬੱਚੇ ਨੇ, ਜੇ ਸਾਡੀ ਕਿਸੇ ਗਲਤੀ ਕਰਕੇ ਇਹਨਾਂ ਨੂੰ ਤਸ਼ੱਦਦ ਹੋ ਜੇ ਜਾਂ ਇਹ ਘਰੋਂ ਭੱਜ ਜਾਣ ਜਾਂ ਇਹਨਾਂ ਨਾਲ ਇੱਦਾਂ ਦੀ ਕੋਈ ਸਾਡੇ ਕੋਲੋਂ ਇੱਦਾਂ ਦੀ ਭੁੱਲ ਹੋ ਜੇ ਵੀ ਇਹ ਗੌਰਮੈਂਟ ਦਾ ਖਾਜਾ ਬਣ ਜਾਣ, ਵੀ ਇੱਦਾਂ ਨਾ ਸਾਡੇ ਤੋਂ ਹੋਏ। ਪਰ ਜਿਹੜੇ ਉਹ ਖੁਦ ਨੌਜਵਾਨ ਨੇ ਉਹ ਇਹ ਗੱਲ ਹੁਣ ਨਹੀਂ ਸੋਚਣਗੇ ਅਤੇ ਨਾ ਹੀ ਉਹਨਾਂ ਨੇ ਸੋਚਣੀ ਹੁੰਦੀ ਹੈ। ਇਹ ਹੁਣ ਦੀ ਗੱਲ ਨਹੀਂ, ਇਹ ਪਿੱਛੇ ਸਦੀਆਂ ਤੋਂ ਹੀ ਐਂ ਹੁੰਦਾ ਵੀ ਜਿਹੜੀ 18 ਤੋਂ 25 ਸਾਲ ਦੀ ਜਨਰੇਸ਼ਨ ਹੈ, ਜਿਹੜੀ ਤੀਜੀ ਪੀੜ੍ਹੀ 'ਚ ਆ ਗਈ ਆ, ਉਹ ਇਹ ਕਹਿੰਦੇ ਨੇ ਵੀ ਵੇਖਾਂਗੇ ਜੋ ਹੋਊਗਾ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਸਾਨੂੰ ਬਰਦਾਸ਼ਤ ਨਹੀਂ ਹੈਗੀ। ਇਸ ਮੋਰਚੇ ਦੇ ਨਾਲ ਕਿਸੇ ਕਤਲ ਦਾ ਇਸ ਤਰ੍ਹਾਂ ਸੰਬੰਧ ਨਹੀਂ ਹੈਗਾ, ਪਰ ਬੇਅਦਬੀ ਨਾਲ ਇਹਦਾ ਸਿੱਧਾ ਸੰਬੰਧ ਆ, ਇਨਸਾਫ ਨਾ ਮਿਲਣ ਦਾ ਇਹਦਾ ਸਿੱਧਾ ਸੰਬੰਧ ਆ। ਅਤੇ ਜੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਇਨਸਾਫ ਤਾਂ ਲੈਂਦੇ ਹੀ ਹੁੰਦੇ ਨੇ। ਬਹੁਤ ਥਾਵਾਂ 'ਤੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਦਰਖਾਸ਼ਾਂ ਦਿੰਦੇ ਨੇ ਥਾਣੇ ਆ ਕੇ, ਅਤੇ ਉੱਥੇ ਉਹ ਕਹਿਣਗੇ ਜੀ ਸਾਡੀ FIR ਲਿਖ ਲਓ, ਸਾਨੂੰ ਗੁਆਂਢੀ ਬੜਾ ਤੰਗ ਕਰਦੇ ਨੇ ਜੀ, ਸਾਨੂੰ ਗੁਆਂਢੀ ਬੜਾ ਤੰਗ ਕਰਦੇ ਨੇ। ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ, ਤਰਨ ਤਾਰਨ ਦਾ ਇੱਕ ਨੌਜਵਾਨ ਥਾਣੇ ਰਫਲ ਚੁੱਕ ਲਿਆ ਸੀ। ਹੁਣ ਉਹਦਾ ਨਾ ਤਾਂ ਮੋਰਚੇ ਨਾਲ ਸੰਬੰਧ ਆ ਕੋਈ, ਅਤੇ ਨਾ ਹੀ ਉਹਦਾ ਕਿਸੇ ਸ਼ਿਵ ਸੈਨਾ ਵਾਲਿਆਂ ਨਾਲ, ਨਾ ਹੀ ਉਹਦਾ ਕਿਸੇ ਅੰਮ੍ਰਿਤਪਾਲ ਨਾਲ, ਨਾ ਹੀ ਉਹਦਾ ਪੰਨੂ ਨਾਲ। ਉਹ ਇੱਕ ਆਮ ਸਿੱਧਾ ਸਾਦਾ ਨੌਜਵਾਨ, ਉਹਦੇ ਘਰ ਕੋਈ ਵੱਟੇ ਮਾਰਦਾ ਰੋਜ਼, ਅਤੇ ਉਹ ਰੋਜ਼ ਥਾਣੇ ਜਾਂਦਾ, ਥਾਣੇ ਵਾਲੇ ਦੀ ਗੱਲ ਨਹੀਂ ਸੁਣਦਾ, ਉਹ SLR ਚੁੱਕ ਲਿਆਉਂਦਾ ਉਹਨਾਂ ਦੀ। ਫਿਰ ਕਿਵੇਂ ਸਾਰੇ ਜੈਕਟਾਂ ਪਾ ਕੇ ਆ ਜਾਂਦੇ ਨੇ, ਆਉਂਦੇ ਨੇ ਕਿ ਨਹੀਂ ਵੀ ਹਾਂ ਤੇਰੀ ਅਸੀਂ ਗੱਲ ਸੁਣਨੇ। ਉਦਣ ਕਿਉਂ ਆਏ ਜਿੱਦਣ ਉਹਨੇ ਕਾਨੂੰਨ ਹੱਥ 'ਚ ਲੈ ਲਿਆ, ਉਹਦੀ ਗਨ ਚੁੱਕ ਲਿਆ ਜਾ ਕੇ। ਹੁਣ ਬੰਦਾ ਜਿਹੜਾ ਆਮ ਜ਼ਿੰਦਗੀ 'ਚ ਰਹਿਣ ਡਿਆ, ਜਿਹਨੂੰ ਗਾਲਾਂ ਕੋਈ ਕੱਢਦਾ, ਜੇ ਉਹ ਇਸ ਤਰ੍ਹਾਂ ਦਾ ਸਟੈਪ ਪੁੱਟ ਸਕਦਾ, ਫਿਰ ਗੁਰੂ ਗ੍ਰੰਥ ਸਾਹਿਬ ਵਾਲੇ ਕਿਉਂ ਨਾ ਪੁੱਟਣਗੇ। ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਰਹੀ ਆ, ਬੇਅਦਬੀ ਦੀ ਗੱਲ ਹੋ ਰਹੀ ਆ, ਇਹ ਵੀ ਸੁਣਨ ਦੇ ਵਿੱਚ ਆਉਂਦਾ, ਖਬਰਾਂ ਲੱਗ ਜਾਂਦੀਆਂ ਨੇ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ, ਪੰਥਕ ਸਰਕਾਰ, ਉਹਨਾਂ ਦੇ ਨੁਮਾਇੰਦੇ ਆ ਕੇ ਹਮਾਇਤ ਕਰਨ ਦੀ ਗੱਲ ਕਰ ਰਹੇ ਨੇ। ਦੇਖੋ, ਇੱਕ ਗੱਲ ਮੈਂ ਤੁਹਾਨੂੰ ਦੱਸਣਾ ਵੀ ਹੁਣ ਇਹਨਾਂ ਦਾ ਜਿਹੜਾ ਲਾਣਾ ਆ, ਪਹਿਲੀ ਗੱਲ ਤਾਂ ਇਹ ਖੁਦ ਮੋਗੇ ਦੀ ਕਾਨਫਰੰਸ ਦੇ ਵਿੱਚ ਇਹ ਗੱਲ ਕਹਿ ਚੁੱਕੇ ਨੇ ਕਿ ਪੰਜਾਬੀ ਪਾਰਟੀ ਆ, ਪੰਥਕ ਪਾਰਟੀ ਹੈ ਨਹੀਂ, ਅਤੇ ਆਪਣੇ ਆਪ ਨੂੰ ਜੋ ਮਰਜ਼ੀ ਕਹਾਈ ਜਾਣ, ਪਰ ਇਹਨਾਂ ਨੇ ਡਿਕਲੇਅਰ ਕੀਤਾ ਹੋਇਆ ਪੰਜਾਬੀ ਪਾਰਟੀ। ਅਤੇ ਇਹਨਾਂ ਨੇ ਮਤਲਬ ਜਿੰਨੇ ਕੋਨੇ ਮੋਨੇ, ਅਕਾਲੀ ਦਲ ਤਾਂ ਕੋਨੇ ਮੋਨੇ ਦਾ ਬਣਾਤਾ ਸਾਰਾ। ਰਹੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਮਤਲਬ ਕਿ ਬਾਈ ਨੇਮ ਗੱਲ ਕਰੂੰਗਾ। ਗੁਰਚਰਨ ਸਿੰਘ ਗਰੇਵਾਲ ਹੁਣੀ ਉੱਥੇ ਆਏ ਸੀਗੇ ਮੋਰਚੇ ਦੇ ਵਿੱਚ, ਅਤੇ ਮੇਰੀ ਕੱਲ੍ਹ ਬਾਬਾ ਹਰਦੀਪ ਸਿੰਘ ਮਹਿਰਾਜ ਹੁਣਾਂ ਨਾਲ ਗੱਲ ਹੋਈ ਆ। ਉਹਨਾਂ ਦਾ ਮੈਨੂੰ ਫੋਨ ਆਇਆ ਸੀ, ਚਲੋ ਸਾਡੇ ਲਈ ਸਤਿਕਾਰਯੋਗ ਨੇ, ਵੱਡੇ ਨੇ ਸਾਡੇ ਤੋਂ, ਅਤੇ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਪਤਾ ਕਿ ਗੁਰਚਰਨ ਗਰੇਵਾਲ ਆਇਆ ਸੀ। ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਹੈਗਾ। ਈਵਨ ਮੈਨੂੰ ਸੁਖਰਾਜ ਨੇ ਉੱਥੇ ਗਏ ਨੂੰ ਮਾੜੀ ਜਿਹੀ ਗੱਲ ਕੀਤੀ ਸੀ, ਕਹਿੰਦਾ ਦੇਖੋ ਆਏ ਸਨ, ਅਤੇ ਉੱਥੇ ਕੋਈ ਹੋਰ ਮਸਲਾ ਸੀਗਾ, ਕੋਈ ਫਿਲਮ ਆਈ ਹੈ ਮਸੰਦੋ ਦੇ ਸੰਬੰਧ 'ਚ ਕੋਈ ਗੱਲਬਾਤ ਚੱਲਣ ਡਈ ਸੀ, ਅਤੇ ਅਸੀਂ ਉੱਥੇ ਉਹ ਗੱਲ ਕਰਦੇ ਵਿੱਚ ਨਹੀਂ ਕੋਈ ਗੱਲ ਹੋਈ। ਜਦੋਂ ਬਾਬਾ ਜੀ ਦਾ ਮੈਨੂੰ ਫੋਨ ਆਇਆ ਵੀ SGPC ਦਾ ਇੱਕ ਧਿਰ ਉੱਥੇ ਆਈ ਸੀ,
ਹੁਣ ਜੇ ਤਾਂ ਆਪਾਂ ਮਤਲਬ ਕਿ ਧਾਰਮਿਕ ਤੌਰ 'ਤੇ ਜਾਂ ਕਾਨੂੰਨੀ ਪੱਖ ਤੋਂ ਲਈਏ ਤਾਂ SGPC ਇੱਕ ਅਲੱਗ ਹੈ ਅਤੇ ਅਕਾਲੀ ਦਲ ਅਲੱਗ ਹੈ। ਪਰ ਇੱਥੇ ਕੋਈ ਸ਼ੱਕ ਨਹੀਂ ਕਿ SGPC ਵੀ ਉਹੀ ਅਤੇ ਅਕਾਲੀ ਦਲ ਵੀ ਉਹੀ ਹੈ, ਇੱਥੇ ਕੋਈ ਸ਼ੱਕ ਵਾਲੀ ਗੁੰਜਾਇਸ਼ ਹੈ ਨਹੀਂ। ਇਸ ਕਰਕੇ ਉਹ ਉੱਥੇ ਗਏ ਨੇ, ਕਿਹੜੀ ਭਾਵਨਾ ਨਾਲ ਗਏ ਨੇ ਇਹ ਤਾਂ ਉਹਨਾਂ ਦਾ ਵਾਹਿਗੁਰੂ ਜਾਣਦਾ ਆ। ਪਰ ਉਹ ਇੱਕ ਖਬਰ ਵੀ ਲੱਗੀ ਕਿ SGPC ਨੇ ਹਮਾਇਤ ਕੀਤੀ ਆ ਮੋਰਚੇ ਨੂੰ। ਤੁਸੀਂ ਦੇਖੋ ਕਿ SGPC ਇਹ ਹਮਾਇਤ ਕਰ ਰਹੀ ਆ। SGPC ਵੱਲੋਂ ਬਿਆਨ ਲੱਗਾ ਆ ਭਾਈ ਗੁਰਚਰਨ ਸਿੰਘ ਗਰੇਵਾਲ ਹੋਣਾ ਵੱਲੋਂ ਬਈ ਸੌਦਾ ਸਾਧ ਮੁੱਖ ਦੋਸ਼ੀ ਆ ਨੇ ਗੁਰੂ ਗ੍ਰੰਥ ਸਾਹਿਬ ਦਾ। ਸੌਦਾ ਸਾਧ ਮੁੱਖ ਦੋਸ਼ੀ ਆ ਅਤੇ ਤੁਸੀਂ 90 ਲੱਖ ਦੇ ਇਸ਼ਤਿਹਾਰ ਦਿੱਤੇ ਹਨ। ਤੁਹਾਡੇ ਜਥੇਦਾਰ ਨੇ ਮਾਫੀ ਦਿੱਤੀ ਆ। ਸਾਰੀਆਂ ਉਹਨਾਂ ਘਟਨਾਵਾਂ ਦੇ ਮੈਂ ਵਿੱਚ ਰਿਹਾ। ਕਿੰਨੇ ਬੰਦੇ ਆਪਣੇ ਸ਼ਹੀਦ ਹੋਏ, ਭਾਈ ਕਮਲਦੀਪ ਸਿੰਘ ਸ਼ਹੀਦ ਹੋਇਆ, ਡੱਬਵਾਲੀ ਵਾਲਾ ਮੁੰਡਾ ਸ਼ਹੀਦ ਹੋਇਆ, ਬਲਕਾਰ ਸਿੰਘ ਉੱਥੇ ਬੰਬੇ ਸ਼ਹੀਦ ਹੋ ਜਾਂਦਾ, ਕਿੰਨੇ ਬੰਦੇ ਸਾਡੇ ਸ਼ਹੀਦ ਹੋ ਗਿਆ। ਉਦੋਂ ਇਹ ਲੋਕਾਂ ਨੂੰ ਨਹੀਂ ਪਤਾ ਲੱਗਾ ਵੀ ਇਹਦੀ ਸ਼ਮੂਲੀਅਤ ਆ। ਜਦੋਂ ਬਰਗਾੜੀ ਦੇ ਵਿੱਚ ਇੱਕ ਬੰਦਾ ਸਰਸੇ ਵਾਲੇ ਨੂੰ ਮਾਰ ਦਿੱਤਾ ਜਾਂਦਾ ਆ, ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰ ਲੈਂਦੇ ਨੇ, ਜਦੋਂ ਮੌੜ ਦੇ ਵਿੱਚ ਬੰਬ ਬਲਾਸਟ ਹੁੰਦਾ, ਉਦੋਂ ਸਰਕਾਰ ਇਹਨਾਂ ਦੀ ਸੀ ਅਤੇ ਮੈਨੂੰ ਘਰੋਂ ਚੁੱਕ ਕੇ ਲੈ ਜਾਂਦੇ ਨੇ ਅਤੇ ਉੱਥੇ ਮੈਨੂੰ ਪੁੱਛਗਿੱਛ ਕਰਦੇ ਨੇ ਵੀ ਸਾਨੂੰ ਇਹ ਤੇਰਾ ਕੰਮ ਲੱਗਦਾ, ਜਦੋਂ ਵੀ ਇਹ ਜਿਹੜੀ ਤਕਨੀਕ ਹੈ ਤੇਰੀ ਆ। ਇਹ ਮੈਨੂੰ ਉਹਨਾਂ ਨੇ ਪੁੱਛਿਆ ਜਾ ਕੇ ਜਦੋਂ ਮੌੜ ਮੰਡੀ ਲੈ ਗਏ ਮੈਨੂੰ। ਤੁਹਾਨੂੰ ਕਿਉਂ ਪੁੱਛਿਆ ਜਾਂਦਾ ਕਿ ਤੁਹਾਡੀ ਤਕਨੀਕ ਆ, ਤੁਹਾਨੂੰ ਕਿਉਂ ਪੁੱਛਿਆ ਜਾਂਦਾ? ਉਹ ਇਸ ਕਰਕੇ ਕਿ ਮੇਰਾ ਪਿਛੋਕੜ ਜਿਹੜਾ ਉਹ ਖਾੜਕੂ ਸੰਘਰਸ਼ ਨਾਲ ਸੰਬੰਧਿਤ ਆ ਅਤੇ ਉਹ ਬੰਬ ਬਲਾਸਟਾਂ ਕਰਕੇ ਵੀ ਕਈ ਬੰਬ ਬਲਾਸਟ ਜਿਹੜਾ ਹੋਏ ਜਾਂ ਉਹਨਾਂ 'ਚ ਮੇਰਾ ਨਾਂ ਸੀ ਜਾਂ ਇੱਦਾਂ ਦੀਆਂ ਘਟਨਾਵਾਂ ਸੀਗੀਆਂ। ਅਤੇ ਮੈਨੂੰ ਉਹਨਾਂ ਨੇ ਜਦੋਂ ਪੁੱਛਿਆ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਖਾੜਕੂ ਸੰਘਰਸ਼ ਜਿਹੜਾ ਆ 1995 ਤੱਕ ਕੁਛ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ ਵੀ ਸੀ ਜਿਨ੍ਹਾਂ ਨੂੰ ਅਸੀਂ ਡਿਨਾਈ ਨਹੀਂ ਕਰਦੇ ਹੈਗੇ। ਪਰ ਉਦੋਂ ਬਾਅਦ ਓਪਨ ਬਲਾਸਟ ਖਾੜਕੂ ਸੰਘਰਸ਼ ਦੇ ਕਿਸੇ ਵੀ ਯੋਧੇ ਨੇ ਕਿਸੇ ਬੱਚਿਆਂ ਦੇ ਉੱਤੇ, ਕਿਸੇ ਬੱਸ ਦੇ ਵਿੱਚ, ਕਿਸੇ ਟ੍ਰੇਨ 'ਚ ਕਦੀ ਕੋਈ ਬੰਬ ਬਲਾਸਟ ਨਹੀਂ ਕੀਤਾ ਹੈਗਾ। ਤਾਂ ਇਹ ਬੰਬ ਬਲਾਸਟ ਸੌਦਾ ਸਾਧਾ ਨਹੀਂ ਕੀਤਾ। ਅਤੇ ਉੱਥੇ ਕੁਝ ਹਿੰਦੂ ਜੈਂਟਲਮੈਨ ਅਫਸਰ ਸਨ, ਉਹ ਕਹਿੰਦੇ ਤੁਹਾਡੀ ਉਹਨਾਂ ਨਾਲ ਲੱਗਦੀ ਤਾਂ ਤੁਸੀਂ ਕਹਿੰਦੇ ਹੋ। ਮੈਂ ਕਿਹਾ ਵੀ ਜੇ ਇਹ ਗੱਲ ਨਾ ਨਿਕਲੀ ਮੈਂ ਆਪਣਾ ਸਿਰ ਲਵਾ ਦੂੰ। ਔਰ ਮੈਂ ਇਹ ਗੱਲ ਕਹਿ ਕੇ ਆਇਆ ਉੱਥੇ ਉਹਨਾਂ ਦੇ ਵਿੱਚ, ਅਤੇ ਔਰ ਉਹੀ ਗੱਲ ਨਿਕਲੀ ਜਦੋਂ ਇਨਕੁਆਇਰੀ ਹੋਈ ਅਤੇ ਡੇਰੇ ਵਾਲਿਆਂ ਦਾ ਜ਼ਿਕਰ ਆਇਆ ਵਿੱਚ। ਇਹ ਸਾਰਾ ਕੁਛ ਇਸ ਪੰਥਕ ਸਰਕਾਰ ਜਿਹੜੀ ਆਪਣੇ ਆਪ ਨੂੰ ਹੁਣ ਹਮਾਇਤ ਕਰਨ ਵਾਸਤੇ ਆਏ ਨੇ। ਹੁਣ ਇਹ ਹਮਾਇਤ ਇਹ ਕਹਿਣ ਵੀ ਸੁਖਬੀਰ ਬਾਦਲ ਨੂੰ ਚੁੱਕ ਕੇ ਅੰਦਰ ਮਾਰੋ, ਕਿਉਂ ਨਹੀਂ ਕਹਿੰਦੇ? ਇਹ ਕਹਿਣ ਵੀ ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ ਅਤੇ ਵੱਡਾ ਬਾਦਲ ਜਿਹੜਾ ਉਹ ਮੁੱਖ ਮੰਤਰੀ ਸੀਗਾ ਅਤੇ ਸੈਣੀ ਨੇ ਸਾਰਾ ਕੁਝ ਕੀਤਾ ਆ, ਇਹ ਕਿਉਂ ਨਹੀਂ ਕਹਿੰਦੇ? ਇਹ ਗਰੇਵਾਲ ਹੁਣੀ ਜਿਹੜੇ ਜਿੰਨੇ ਵੀ ਹੈਗੇ ਨੇ ਇਹ ਹੁਣ ਤੱਕ ਉਸ ਅਕਾਲੀ ਦਲ ਦੇ ਵਿੱਚ ਹੀ ਰਹੇ ਨੇ, ਉਹਨਾਂ ਫੈਡਰੇਸ਼ਨਾਂ 'ਚ ਹੀ ਰਹੇ ਨੇ, ਇੱਕ ਧਿਰ ਸੀਗੀ ਉਹਨਾਂ ਦੀ। ਇਹਨਾਂ ਨੇ ਕਿਉਂ ਨਹੀਂ ਕਿਹਾ ਹੈਗਾ ਜਦੋਂ ਇੱਕ ਗੁਰਮੀਤ ਪਿੰਕੀ ਇੰਸਪੈਕਟਰ ਜਿਹੜਾ ਸੀਗਾ ਉਹਨੇ ਜਦੋਂ ਸਟੇਟਮੈਂਟ ਦਿੱਤੀ ਵੀ ਦੇਸੀ ਮਸ਼ੀਨ ਦੇ ਨਾਲ ਇਸ ਤਰ੍ਹਾਂ ਬੰਦੇ ਮਾਰੇ ਜਾਂਦੇ ਹਨ, ਉਹਨਾਂ ਦੇ ਗੁਪਤ ਅੰਗਾਂ ਦੇ ਵਿੱਚ ਡੰਡੇ ਦੇ ਕੇ ਉਹਨਾਂ ਨੂੰ ਮਾਰਿਆ ਜਾਂਦਾ ਸੀਗਾ, ਅਤੇ ਉਸ ਸੈਣੀ ਨੂੰ ਇਹਨਾਂ ਦੇ ਪੰਥਕ ਸਰਕਾਰ ਨੇ ਉਹਨੂੰ DGP ਲਾਇਆ ਅਤੇ ਸਾਡੀ ਉਹ ਰੱਤ 'ਚ ਨਾਤਾ। ਇਹ ਕਿਵੇਂ ਗੱਲ ਕਰਦੇ ਨੇ ਆ ਕੇ ਹਮਾਇਤ ਕਰਨ ਦੀ? ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਇਹਨਾਂ ਨੂੰ ਬਿਲਕੁਲ ਸਾਹ ਨਹੀਂ ਭਰਨਾ ਚਾਹੀਦਾ, ਜਾਂ ਇਹ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ੍ਹ ਕੇ ਕਹਿਣ, ਝੋਲੀ ਅੱਡਣ ਵੀ ਹਾਂ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਸੀ ਉਹਨਾਂ ਦੀ ਇਹਦੇ 'ਚ ਸ਼ਮੂਲੀਅਤ। ਵੇਖੋ ਗੁਰੂ ਗ੍ਰੰਥ ਸਾਹਿਬ ਦੀ ਉਹਨੇ ਬੇਅਦਬੀ ਨਹੀਂ ਕਰਵਾਈ, ਇਹਦੇ 'ਚ ਤਾਂ ਸਾਰੀ ਦੁਨੀਆ ਨੂੰ ਪਤਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਹਨਾਂ ਨੇ ਪੁਸ਼ਤ ਪਨਾਹ ਕੀਤਾ ਅਤੇ ਇਹਨਾਂ ਨੇ ਬੇਅਦਬੀ ਹੋਣ ਦਿੱਤੀ। ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਦਾ ਹੀ ਸਿਕਿਉਰਟੀਆਂ ਦਿੱਤੀਆਂ। DGP ਨੂੰ ਇਹਨਾਂ ਨੇ ਨਵਾਜਿਆ। ਅੱਜ ਤੱਕ ਉਹ ਬੰਦਾ ਇਹਨਾਂ ਦੀ ਰਹਿਮੋ ਕਰਮ ਕਰਕੇ ਫੜਿਆ ਤੱਕ ਨਹੀਂ ਗਿਆ ਹੈਗਾ। ਹਰ ਵਾਰੀ ਉਹ ਕੋਰਟ ਤੋਂ ਕੋਈ ਨਾ ਕੋਈ ਪ੍ਰੋਬਲਮ ਬਹਾਨੇ ਸੱਜੇ ਖੱਬੇ ਕਰਕੇ ਬਾਹਰ ਨਿਕਲ ਜਾਂਦਾ ਹੈ। ਇਜ਼ਹਾਰ ਆਲਮ ਨੂੰ ਇਹਨਾਂ ਨੇ ਜੇਲ੍ਹ DGP ਲਾ ਕੇ ਰੱਖਿਆ, ਉਹਨੂੰ ਇਹਨਾਂ ਨੇ ਟਿਕਟ ਦਿੱਤੀ, ਘਰ ਵਾਲੀ ਉਹਦੀ ਅਕਾਲੀ ਦਲ ਇਸ ਤਰ੍ਹਾਂ ਦੀ। ਇੱਕ ਗੱਲ ਹੈ ਕੋਈ, ਇਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ। ਉਹਦਾ ਜਵਾਕ ਉਹਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਵੀ ਇਹਨਾਂ ਦੇ ਕੀ ਪਿਛੋਕੜ ਨੇ ਸਾਡੇ ਨਾਲ। ਮੇਰੇ ਹੁੰਦਿਆਂ ਕਿਤੇ ਹੁੰਦੇ ਅਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਦਾ ਇਹ ਗੱਲ। ਔਰ ਤੁਸੀਂ ਵੀ ਜੇ ਕਿਤੇ ਮਿਲੇ ਤਾਂ ਉਹਨਾਂ ਨੂੰ ਪੁੱਛਿਆ ਜ਼ਰੂਰ ਵੀ ਕਿਹਦੀ ਡਿਮਾਂਡ ਕਰ ਰਹੇ ਹੋ ਫੜਨ ਦੀ? ਸੁਖਬੀਰ ਬਾਦਲ ਦੀ ਡਿਮਾਂਡ ਕਰ ਰਹੇ ਹੋ, ਪ੍ਰਕਾਸ਼ ਸਿੰਘ ਬਾਦਲ ਦੀ ਕਰ ਰਹੇ ਹੋ, ਜਾਂ ਜਿਹਦੇ ਲਈ 90 ਲੱਖ ਦੇ SGPC ਨੇ ਇਸ਼ਤਿਹਾਰ ਦਿੱਤੇ ਹਨ ਉਸ ਬਾਬੇ ਲਈ ਕਰ ਰਹੇ ਹੋ, ਜਿਹਨੂੰ ਤੁਹਾਡੇ ਗਿਆਨੀ ਗੁਰਬਚਨ ਸਿੰਘ ਨੇ ਮਾਫੀ ਦਿੱਤੀ, ਉਹਦੀ ਗੱਲ ਕਰ ਰਹੇ ਹੋ? ਪਰ ਉਹ ਤਾਂ ਕਹਿੰਦੇ SIT ਦੇ ਸਾਹਮਣੇ ਅਸੀਂ ਪੇਸ਼ ਹੋਏ ਹਾਂ, ਅਸੀਂ ਕਿਹੜਾ ਕਿਸੇ ਤੋਂ ਭੱਜਦੇ ਹਾਂ, ਅਸੀਂ ਕਿਹੜਾ ਦੋਸ਼ੀ ਹਾਂ, ਕਹਿੰਦੇ ਅਸੀਂ ਤਾਂ ਅਕਾਲ ਤਖਤ ਸਾਹਿਬ ਤੇ ਜਾ ਕੇ SIT ਦੇ ਤੁਸੀਂ ਬੱਸ ਕਰਕੇ ਨਹੀਂ ਦਿੱਲੀ ਗਏ, ਅਗਲਿਆਂ ਨੇ ਪੁੰਨੂ ਵਾਂਗੂ ਸੱਦਿਆ ਉੱਥੇ ਤੁਹਾਨੂੰ, ਅਤੇ ਨਾ ਤੁਸੀਂ ਆਏ ਤਾਂ ਪੁੰਨੂ ਵਾਂਗੂ ਬੰਨ੍ਹ ਕੇ ਲਿਆਉਣਗੇ ਜਿਵੇਂ ਬਲੋਚ ਲੈ ਗਏ ਹੁਣ ਐਂ ਲਿਆਉਣਗੇ। ਇਹ ਥੋੜ੍ਹਾ ਤੁਸੀਂ ਦੋਸ਼ੀ ਹੋ ਉਹਦੇ ਵਿੱਚ ਤਾਂ ਤੁਸੀਂ ਅਸੀਂ ਪੇਸ਼ ਨਾ ਹੋਵੋ। ਜਵਾਬ ਦਿਓ, ਤੁਸੀਂ ਜਵਾਬ ਦਿਓ ਵੀ ਜੇ ਨਹੀਂ ਪੇਸ਼ ਹੋਣਾ, ਅਗਲੇ ਤੁਹਾਨੂੰ ਬੰਨ੍ਹ ਕੇ ਲਿਆਉਣਗੇ। SIT ਦੇ ਅੱਗੇ ਪੇਸ਼ ਹੋਣਾ ਹੀ ਪੈਣਾ। ਤੁਸੀਂ ਮਤਲਬ ਜਦੋਂ ਬੇਅਦਬੀ ਉਦੋਂ ਗਏ ਸੋ SIT ਦੇ ਕੋਲ, ਤੁਸੀਂ ਤਾਂ ਧਮਕੀਆਂ ਦਿੰਦੇ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ
ਇੱਕ IG ਜਿਹਨੇ ਅਸਤੀਫਾ ਦਿੱਤਾ, ਜਿਹੜਾ ਆਪ 'ਚ ਮੁੜ ਕੇ MLA ਬਣਿਆ, ਕੁੰਵਰ ਵਿਜੇ ਪ੍ਰਤਾਪ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹੁੰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੀ ਇਹ ਗੱਲ ਵੀ ਇਹਨਾਂ ਨੇ ਤਾਂ ਸਾਨੂੰ ਧਮਕੀਆਂ ਦਿੰਦੇ ਰਹੇ ਨੇ ਬਾਦਲ ਕੇ ਵੀ ਵੱਡੇ ਬਾਦਲ ਦਾ ਫੋਨ ਆ ਗਿਆ, ਨਾਰਾਜ਼ ਹੋ ਜਾਣਗੇ ਜੀ, ਫਲਾਣੇ ਦੀ ਇਨਕੁਆਇਰੀ ਨਾ ਕਰੋ, ਦੂਜੇ ਦਿਨ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਗਿਆ ਇਹਨਾਂ ਦੇ ਸਾਹਮਣੇ ਉਹ, ਫਿਰ ਕਹਿਣ ਉਹਨੂੰ ਵੀ ਝੂਠ ਬੋਲਦਾ ਹੈ। ਵੇਖੋ, ਮੈਂ ਗੁਰਚਰਨ ਸਿੰਘ ਗਰੇਵਾਲ ਹੁਣੀ ਮੈਂ ਉਹਨਾਂ ਨੂੰ ਕਦੀ ਮਿਲਿਆ ਨਹੀਂ ਹੈਗਾ। ਇੱਕ ਅੱਧੀ ਵਾਰੀ ਦੂਰੋਂ ਫਤਿਹ ਸਾਂਝੀ ਹੋਈ ਆ, ਫਤਿਹ ਗੁਰੂ ਦੀ ਆ, ਪਰ ਮੈਂ ਪੁੱਛਣਾ ਚਾਹੁੰਦਾ ਵੀ ਉਹ ਪੜ੍ਹੇ ਲਿਖੇ ਨੇ ਅਤੇ ਬੜੇ ਪੁਰਾਣੇ ਨੇ, ਉਹ ਸਟੂਡੈਂਟ ਵੇਲੇ ਤੋਂ ਲੈ ਕੇ ਇਸ ਪੋਲੀਟਿਕਸ ਦੇ ਵਿੱਚ ਨੇ। ਉਹ ਇਹ ਗੱਲ ਨਾ ਲੈ ਕੇ ਕਿਉਂ ਨਹੀਂ ਕਹਿੰਦੇ ਵੀ ਅਕਾਲੀ ਦਲ ਦੇ ਪ੍ਰਧਾਨ ਨੇ? ਤੁਸੀਂ ਇਹ ਵੇਖੋ ਵੀ ਸਰਸੇ ਵਾਲੇ ਇੱਕ ਬੰਦੇ ਦਾ ਕਤਲ ਹੁੰਦਾ ਅਤੇ ਉਹ ਅਣਪਛਾਤੇ ਬੰਦੇ ਗੋਲੀਆਂ ਮਾਰਦੇ ਨੇ। ਇਹ ਗੱਲ ਪੱਕੀ ਹੈ ਨਾ ਕਿ ਅਣਪਛਾਤੇ ਬੰਦੇ ਗੋਲੀਆਂ ਮਾਰਦੇ ਨੇ? ਜਦੋਂ ਗੋਲੀਆਂ ਮਾਰਦੇ ਨੇ ਉਦੋਂ ਅਣਪਛਾਤੇ ਸੀਗੇ। ਬਿਲਕੁਲ। ਪੁਲਿਸ ਨੇ ਵੀ ਅਣਪਛਾਤੇ 6 ਨੌਜਵਾਨਾਂ ਨੇ ਗੋਲੀਆਂ ਮਾਰੀਆਂ, ਐਂ ਹੀ ਲਿਖਿਆ ਸੀਗਾ ਜੀ। ਅਗਲੇ ਦਿਨ ਉਹ ਪਛਾਤੇ ਹੋ ਜਾਂਦੇ ਨੇ। ਅਤੇ ਜਿਹੜੀ ਇਹਨਾਂ ਦੀ ਪੁਲਿਸ ਸੀਗੀ ਗੁਰਚਰਨ ਸਿੰਘ ਗਰੇਵਾਲ ਹੋਣਾ ਦੀ, ਉਹ ਪੁਲਿਸ ਅਣਪਛਾਤੀ ਹੋ ਗਈ। ਇਹ ਕਿੱਡਾ ਵੱਡਾ ਜ਼ੁਲਮ ਸੀਗਾ, ਤੁਸੀਂ ਦੇਖੋ। ਔਰ ਇਹਨਾਂ ਦੀ ਤਾਂ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ। ਇਹਨਾਂ 'ਤੇ ਇਹ ਕਰਨਾ ਚਾਹੀਦਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਹਨਾਂ ਦਾ ਕੱਖ ਨਾ ਰਹੇ ਬਸ। ਉਹ ਤਾਂ ਆਪ ਕਹਿੰਦੇ ਨੇ, ਕਹਿੰਦੇ ਅਸੀਂ ਅਰਦਾਸ ਕਰਕੇ ਆਏ ਵੀ ਸਾਡਾ ਕੱਖ ਨਾ ਰਹੇ। ਉਹ ਪਰ ਨਹੀਂ ਰਿਹਾ। ਕੀ ਰਹਿ ਗਿਆ ਹੁਣ? ਜਿਹੜਾ ਵੀ ਕੋਈ ਲੀਡਰ ਹੁੰਦਾ ਆ, ਉਹਦੇ ਪੈਸੇ ਨਾਲ ਨਹੀਂ ਉਹਨੂੰ ਘਾਟਾ ਪੈਂਦਾ। ਜਦੋਂ ਸਿਆਸੀ ਮੌਤ ਹੁੰਦੀ ਹੈ ਨਾ, ਬੱਤੀ ਵਾਲੀਆਂ ਗੱਡੀਆਂ ਖੁੱਸ ਜਾਂਦੀਆਂ ਨੇ ਅਤੇ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਹੈਗਾ DC, ਉਦੋਂ ਇਹਨਾਂ ਦੀ ਮੌਤ ਹੁੰਦੀ ਹੈ। ਮੌਤ 'ਤੇ ਤਾਂ ਮਰ ਰਹੇ ਨੇ। ਤੁਸੀਂ ਦੇਖੋ ਕਿਵੇਂ ਲੜ ਰਹੇ ਨੇ ਪ੍ਰਧਾਨਗੀ ਪਿੱਛੇ, ਕਿਵੇਂ ਬੰਦੇ ਚੁੱਕ ਕੇ ਲਿਆਏ ਨੇ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਵੀ ਸਾਰਾ ਕੁਝ ਤਾਂ ਦਾਅ 'ਤੇ ਲਾਤਾ, ਦੱਲਿਓ ਹੁਣ ਤੁਸੀਂ ਲੜ ਕੇ ਕਿਉਂ ਮਰ ਚੱਲੇ ਹੋ? ਹੁਣ ਤਾਂ SGPC ਆਜ਼ਾਦ ਕਰ ਦਿਓ। ਹੁਣ ਅੱਜ ਗਰੇਵਾਲ ਨੂੰ ਚੇਤਾ ਆਇਆ ਵੀ RSS ਦਖਲ ਦੇ ਰਹੀ ਹੈ। ਇਹਨਾਂ ਨੂੰ ਉਦੋਂ ਨਹੀਂ ਚੇਤਾ ਆਇਆ ਜਦੋਂ ਗਿਆਨੀ ਗੁਰਬਚਨ ਸਿੰਘ ਹੁਣੀ ਜਾ ਕੇ ਉਹਦੇ ਨਾਲ RSS ਮੁਖੀ ਨਾਲ ਮੀਟਿੰਗਾਂ ਕਰਦੇ ਹੋ ਸਰਦੂਲਗੜ੍ਹ? ਉਦੋਂ ਨਹੀਂ ਪਤਾ ਇਹਨਾਂ ਨੂੰ? ਥੋੜ੍ਹੇ ਦਿਨ ਪਹਿਲਾਂ ਜੇ RSS ਮੁਖੀ ਇੱਥੇ ਦਰਬਾਰ ਸਾਹਿਬ ਆ ਗਏ। ਮਤਲਬ ਇੱਕ ਗੱਲ ਥੋੜ੍ਹਾ ਆ। ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਹੁਣ ਕੱਲ੍ਹ ਨੂੰ ਮੈਨੂੰ ਕੋਈ ਪੁੱਛੇਗਾ ਵੀ ਸਬੂਤ ਦੇ ਕਿੱਥੇ ਮਿਲ ਕੇ ਆਇਆ ਸੀ। ਜਦੋਂ ਕਿਸੇ ਨੂੰ ਬੁਖਾਰ ਚੜ੍ਹ ਜਾਂਦਾ ਨਾ ਜੀ, ਸਾਰਾ ਟੱਬਰ ਕਹਿੰਦਾ ਵੀ ਮੁੰਡੇ ਨੂੰ ਬੁਖਾਰ ਚੜ੍ਹ ਗਿਆ, ਇਹਨੂੰ ਹਸਪਤਾਲ ਲੈ ਜਾਓ। ਪਰ ਕੋਈ ਇਹ ਨਹੀਂ ਕਹਿੰਦਾ ਵੀ ਇਹਨੂੰ ਮਲੇਰੀਆ ਹੈ ਜਾਂ ਇਹਨੂੰ ਡੇਂਗੂ ਹੈ, ਕੋਈ ਨਹੀਂ ਦੱਸ ਸਕਦਾ। ਪਰ ਇਹ ਗੱਲ ਪੱਕੀ ਹੁੰਦੀ ਵੀ ਬੁਖਾਰ ਹੋ ਗਿਆ। ਇਵੇਂ ਦਾ ਬੁਖਾਰ ਸਾਨੂੰ ਇਹਨਾਂ ਨੂੰ ਪਤਾ ਹੈ ਵੀ RSS ਨਾਲ ਇਹ ਰਿਲੇਟਡ ਅੱਜ ਦੇ ਨਹੀਂ ਹੈਗੇ, ਸ਼ੁਰੂ ਤੋਂ ਹੀ ਨੇ। BJP RSS ਅਕਾਲੀ ਦਲ ਇਹ ਤਿਕੜੀ ਸੀਗੀ। ਅਤੇ ਹੁਣ ਇਹਨਾਂ ਨੂੰ ਪਤਾ ਲੱਗਾ, ਹੁਣ ਚਿੱਠੀ ਲਿਖੀ ਹੈ ਵੀ ਹਾਂ ਵੀ ਤੁਸੀਂ ਦਖਲ ਨਾ ਦਿਓ, ਅਤੇ ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਦਖਲ ਨਾ ਦਿਓ। ਤੁਸੀਂ ਆਪਣਾ ਘਰ ਸੰਭਾਲੋ, ਦਖਲ ਕਿਵੇਂ ਦੇ ਜੂਗਾ ਕੋਈ? ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਤੁਸੀਂ ਦਖਲ ਨਾ ਦਿਓ। ਕਿੱਡੀ ਹਰਾਮਜ਼ਾਦਗੀ ਨਹੀਂ ਹੈ? ਕੀ ਮੰਨਦੇ ਹੋ ਫਿਰ? ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਜਾਂਦੀਆਂ ਨੇ, ਧਾਮੀ ਸਾਹਿਬ ਫਿਰ ਜਿੱਤ ਜਾਂਦੇ ਨੇ, ਫਿਰ ਪ੍ਰਧਾਨ ਬਣ ਜਾਂਦੇ ਨੇ। ਦੇਖੋ, ਮੈਂ ਤਾਂ ਇਸ ਪ੍ਰਥਾ ਦੀ ਉਲਟਾ। ਸਿਲੈਕਸ਼ਨ ਹੋਣੀ ਚਾਹੀਦੀ ਸਿੱਖਾਂ 'ਚ, ਇਲੈਕਸ਼ਨ ਤਾਂ ਹੋਣੀ ਨਹੀਂ ਚਾਹੀਦੀ। ਤਾਂ ਅੰਗਰੇਜ਼ਾਂ ਦਾ ਸਿਸਟਮ ਸਾਨੂੰ ਦੇ ਗਏ ਨੇ। ਚਾਹੇ ਭੇਡ ਨੂੰ ਚੁਣ ਲਓ, 50 ਭੇਡਾਂ ਇਕੱਠੀਆਂ ਕਰਕੇ ਵੋਟਾਂ ਪਵਾ ਲਓ ਅਤੇ ਭੇਡ ਚੁਣ ਲਓ। ਕੀ ਮੰਨਦੇ ਹੋ ਵੀ ਭੇਡਾਂ ਨੇ ਜਿਹੜੀਆਂ ਵੋਟਾਂ ਪਾ ਰਹੀਆਂ? ਭੇਡਾਂ ਮਤਲਬ ਇਹ ਨਹੀਂ ਵੀ ਜਿਹੜੀਆਂ ਪਾ ਰਹੀਆਂ ਨੇ ਉਹ ਭੇਡਾਂ ਨੇ। ਮੇਰਾ ਮਤਲਬ ਇਹ ਕਿ ਜਿਹੜਾ ਇਲੈਕਸ਼ਨ ਦਾ ਸਿਸਟਮ ਹੁੰਦਾ ਆ ਉਹ ਇਵੇਂ ਆ ਵੀ ਤੁਸੀਂ ਇਹ ਦੋ ਬੰਦੇ ਖੜੇ ਕਰ ਦੇਣੇ ਨੇ, ਚਾਹੇ ਉਹ ਭੇਡਾਂ ਹੋਣ, ਇੱਕ ਸ਼ੇਰ ਹੋਏ ਇੱਕ ਭੇਡ ਹੋਏ। ਸ਼ੇਰ ਨੂੰ ਇੱਕ ਵੀ ਨਾ ਵੋਟ ਪਏ, ਭੇਡ ਨੂੰ 50 ਪੈ ਜਾਣਾ ਅਤੇ ਭੇਡ ਨੇ ਜਿੱਤ ਜਾਣਾ ਕਿਉਂਕਿ ਵੋਟਾਂ ਪੈ ਗਈਆਂ ਨੇ। ਮੇਰਾ ਮਤਲਬ ਹੈ ਉਸ ਜਿਹੜੀ ਪ੍ਰਕਿਰਿਆ ਹੈ ਉਹ ਤੋਂ ਮੈਨੂੰ ਪ੍ਰੋਬਲਮ ਹੈ। ਮੈਂ ਨਹੀਂ ਕਹਿੰਦਾ ਵੀ ਉਹ ਭੇਡਾਂ ਨੇ ਜਾਂ ਕੀ ਨੇ, ਪਰ ਉਹ ਪ੍ਰਕਿਰਿਆ ਇੱਦਾਂ ਦੀ ਆ ਕਿ ਜਿੱਧਰ ਬਹੁ ਗਿਣਤੀ ਹੋ ਗਈ ਉਹ ਬੰਦੇ ਨੇ ਜਿੱਤ ਜਾਣਾ, ਚਾਹੇ ਉਹ ਭੇਡ ਹੀ ਹੋਵੇ। ਮੇਰਾ ਮਤਲਬ ਕਹਿਣ ਦਾ ਇਹ ਆ। ਜੇ ਅਸੀਂ ਗੱਲ ਕਰਦੇ ਹਾਂ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ, ਬੀਬੀ ਜੰਗੀਰ ਕੌਰ ਵੀ ਕਾਫੀ ਭੜਕੀ ਹੋਈ ਨਜ਼ਰ ਆਈ ਉਹਨਾਂ ਦੇ ਉੱਪਰ। ਕਹਿੰਦੀ ਰਹੀ ਕਿ ਇਹਨਾਂ ਦੇ ਪ੍ਰਧਾਨ ਲਿਫਾਫੇ 'ਚੋਂ ਨਿਕਲ ਰਹੇ ਆ, ਮੈਂ ਖੁਦ ਲਿਫਾਫੇ 'ਚੋਂ ਨਿਕਲੀ 4 ਵਾਰ। ਨਹੀਂ, ਬੀਬੀ ਨੇ ਤਾਂ ਹੁਣ ਸਵੀਕਾਰ ਕਰ ਲਿਆ ਅਤੇ ਕਰਨਾ ਹੀ ਪੈਣਾ ਸੀਗਾ। ਹਾਲਾਤ ਐਵੇਂ ਦੇ ਹੋ ਗਏ ਸੀਗੇ, ਕਰਨਾ ਪੈਣਾ ਸੀ। ਵੇਖੋ, ਬੀਬੀ ਨੇ ਇੱਕ ਫੈਸਲਾ ਲਿਆ ਸੀਗਾ ਨਾਨਕਸ਼ਾਹੀ ਕੈਲੰਡਰ ਦਾ। ਉਹਦੇ ਲਈ ਮੈਂ ਸਦਾ ਉਹਦੀ ਸਿਫਤ ਕੀਤੀ ਹੈ ਵੀ ਉਹਨੇ ਸਿੱਖਾਂ ਨੂੰ ਨਿਖੇੜਨ ਵਾਲਾ ਜਿਹੜਾ ਸੀਗਾ ਦੁਨੀਆ ਨਾਲੋਂ, ਦੂਜੇ ਧਰਮਾਂ ਨਾਲੋਂ ਅਲੱਗ ਕਰਨਾ, ਸਾਡਾ ਕੈਲੰਡਰ ਇੱਕ ਆਪਣਾ ਹੋਣਾ, ਇਹ ਬੜੀ ਵੱਡੀ ਗੱਲ ਸੀ। ਪਰ RSS ਨੇ ਦਖਲ ਦੇ ਕੇ ਉਹ ਵੀ ਸਾਰਾ ਕੁਛ ਕਰਾਤਾ। ਕਿਵੇਂ ਗੋਨੇ ਦੇ ਉੱਥੋਂ ਹੁਕਮਨਾਮੇ ਜਾਰੀ ਹੋਏ, ਕਿਵੇਂ ਗਿਆਨੀ ਪੂਰਨ ਸਿੰਘ ਨੇ ਲਵ ਕੁਸ਼ ਦੀ ਔਲਾਦ ਦੱਸਿਆ ਪੰਥ ਨੂੰ, ਬੜਾ ਕੁਛ ਹੋਇਆ ਇੱਥੇ। ਉਦੋਂ ਇਹਨੇ ਫੈਸਲਾ ਬੀਬੀ ਜੰਗੀਰ ਕੌਰ ਨੇ ਜਿਹੜਾ ਉਹ ਫੈਸਲਾ ਲਿਆ ਸੀ ਉਹ ਬਹੁਤ ਵਧੀਆ ਸੀਗਾ। ਅਤੇ ਅੱਜ ਵੀ ਜੇ ਉਹ ਸੱਚ ਬੋਲੀ ਆ ਤਾਂ ਸਾਨੂੰ ਤਾਂ ਕੀ ਤਕਲੀਫ ਹੋਣੀ ਆ? ਅਕਾਲੀ ਦਲ ਉਹਦਾ ਜਵਾਬ ਦੇਵੇ। ਜਿਹੜੀ ਪੰਜਾਬੀ ਪਾਰਟੀ ਹੈ ਸੁਖਬੀਰ ਬਾਦਲ ਦੀ, ਉਹ ਜਵਾਬ ਦੇਣ। ਉਹਨਾਂ ਦੀ ਅਸੀਂ ਤਾਂ ਸਵਾਲ ਨਹੀਂ ਕੀਤਾ, ਉਹਨਾਂ ਦੀ ਬੀਬੀ ਨੇ ਕੀਤਾ ਵੀ ਲਿਫਾਫੇ 'ਚ ਮੈਂ ਵੀ ਨਿਕਲਦੀ ਰਹੀ ਹਾਂ। ਕੀ ਲੱਗਦਾ ਬਾਬਾ, ਜੇ ਅਸੀਂ ਅੱਗੇ ਦੀ ਰਾਜਨੀਤੀ ਬਾਰੇ ਸੋਚਦੇ ਹਾਂ, ਸਿੱਖਾਂ ਦੀ ਰਾਜਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ? ਕਿਉਂਕਿ ਹਰ ਇੱਕ ਦੇ ਉੱਪਰ ਉਂਗਲਾਂ ਖੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਬਦਲਾਅ ਦੀ ਗੱਲ ਕਰਦੀ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ, ਇਹਦੇ ਉੱਪਰ ਵੀ ਉਂਗਲਾਂ ਚੱਕਣੀਆਂ ਸ਼ੁਰੂ ਹੋ ਗਈਆਂ। ਵੇਖੋ, ਜਿਹੜੀ ਸਰਕਾਰ ਦਿੱਲੀ ਨਾਲ ਰਿਲੇਟਡ ਆ, ਇੱਥੇ ਨਾ ਤਾਂ ਭਗਵੰਤ ਮਾਨ ਦਾ ਕੋਈ ਕਸੂਰ ਆ,
ਇੱਥੇ ਕੱਲ੍ਹ ਨੂੰ ਤੁਸੀਂ ਸਿਮਰਜੀਤ ਸਿੰਘ ਮਾਨ ਨੂੰ ਵੀ ਬਣਾ ਦਿਓ, ਉਹ ਤੋਂ ਵੀ ਕੁਛ ਨਹੀਂ ਹੋਣਾ। ਕਾਰਨ ਕਿ ਸੈਂਟਰ ਕਿਸੇ ਨੂੰ ਕੁਛ ਨਹੀਂ ਕਰਨ ਦੇਣਾ ਇੱਥੇ। ਅਤੇ ਇਹ ਤਾਂ ਸਰਕਾਰ ਹੀ ਚਲੋ ਅਜੇ ਤੱਕ ਹੁਣ ਤੱਕ ਰੌਲਾ ਹੀ ਹੈ ਵੀ ਸੈਂਟਰ ਨਾਲ ਰਿਲੇਟਡ ਆ। ਅਜੇ ਇਸ ਗੱਲ ਨੂੰ ਅਸੀਂ ਉਸ ਤਰੀਕੇ ਨਾਲ ਨਹੀਂ ਕਹਿ ਸਕਦੇ, ਪਰ ਲੱਛਣ ਹੀ ਹੁੰਦੇ ਨੇ ਅਤੇ ਲੱਛਣਾਂ ਤੋਂ ਇਹ ਲੱਗਦਾ ਕਿ ਇਹ ਉਹਨਾਂ ਨਾਲ ਰਿਲੇਟਡ ਨੇ। ਜਦ ਉਹਨਾਂ ਨਾਲ ਰਿਲੇਟਡ ਨੇ ਅਤੇ ਸਰਕਾਰ ਸੈਂਟਰ ਨੇ ਚਲਾਉਣੀ ਆ, ਤਾਂ ਫਿਰ ਇੱਥੇ ਭਲਾ ਕਿਸੇ ਦਾ ਹੋਣਾ ਕੀ ਆ। ਅਤੇ ਮੈਂ ਤਾਂ ਇਸ ਪ੍ਰਕਿਰਿਆ ਦੇ ਖਿਲਾਫ ਹਾਂ ਵੀ ਇਸ ਪ੍ਰਕਿਰਿਆ ਰਾਹੀਂ ਪੰਜਾਬ ਦਾ ਕੁਛ ਨਹੀਂ ਹੋ ਸਕਦਾ। ਪੰਜਾਬ ਅਤੇ ਪੰਥਕ ਰਵਾਇਤਾਂ ਵੱਲ ਜਿੰਨਾ ਚਿਰ ਮੁੜਦਾ ਨਹੀਂ ਹੈਗਾ, ਜਿੰਨਾ ਚਿਰ ਉਸ ਅਕਾਲੀ ਦਲ ਦੀ ਸਰਜੀਤੀ ਨਹੀਂ ਹੁੰਦੀ, ਇੱਕ ਪਰਿਵਾਰ ਨੂੰ ਖੁੰਝੇ ਲਾ ਕੇ ਉਹਨੂੰ ਬਾਹਰ ਕੱਢ ਕੇ, ਜਾਂ ਉਹ ਪਰਿਵਾਰ ਆਪਣੀਆਂ ਭੁੱਲਾਂ ਉਸ ਤਰੀਕੇ ਨਾਲ ਬਖਸ਼ਾਏ ਜਿਸ ਤਰ੍ਹਾਂ ਸਿੱਖ ਕੋਈ ਭੁੱਲ ਬਖਸ਼ਾਉਂਦਾ ਆ। ਇਸ ਤਰ੍ਹਾਂ ਨਹੀਂ ਵੀ ਹੈਂਕੜ ਨਾਲ ਵੀ ਤੁਸੀਂ ਕਿਸੇ ਦੇ ਸਪੋਰਟਸ ਸ਼ੂ ਨੂੰ ਹੀ ਪਾਲਿਸ਼ ਕਰ ਜੋ ਆ ਕੇ ਰੱਜੇ, ਮਤਲਬ ਇੱਦਾਂ ਨਹੀਂ। ਅਤੇ ਇੱਕ ਸਪੈਸ਼ਲ ਨਮਾਣੇ ਸਿੱਖ ਵਾਂਗੂ ਝੋਲੀ ਅੱਡ ਕੇ ਆਉਣਗੇ ਤਾਂ ਪੰਥ ਬੜਾ ਮਹਾਨ ਆ। ਪਰ ਫਿਰ ਵੀ ਮੈਂ ਕਹਿੰਦਾ ਵੀ ਇਹਨਾਂ ਨੂੰ ਤਾਂ ਨਹੀਂ ਮਾफ़ ਕਰਨਾ ਚਾਹੀਦਾ। ਪੰਥ ਨੂੰ ਸਰਵਾਈਵ ਆਪਣੇ ਤਰੀਕੇ ਨਾਲ ਕਰਨਾ ਚਾਹੀਦਾ। ਪੰਥ ਸਿਲੈਕਸ਼ਨ ਕਰੇ। ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜਾ ਜ਼ਿਲ੍ਹਾ ਜਥੇਦਾਰ ਹੁੰਦਾ ਸੀ ਨਾ ਜੀ, ਉਹਦੇ ਸਾਈਨਾਂ ਤੋਂ ਬਿਨਾਂ ਪਾਰਟੀ ਦਾ ਪ੍ਰਧਾਨ ਚਾਹੇ ਮੁੱਖ ਮੰਤਰੀ ਹੈ ਸਟੇਟ ਦਾ, ਉਹ ਕਿਸੇ ਨੂੰ ਟਿਕਟ ਨਹੀਂ ਸੀ ਦੇ ਸਕਦਾ ਜੀ, ਜਿੰਨਾ ਚਿਰ ਜ਼ਿਲ੍ਹਾ ਜਥੇਦਾਰ ਹਮ ਹੀ ਨਹੀਂ ਸੀ ਭਰਦਾ ਵੀ ਇਸ ਬੰਦੇ ਨੂੰ ਟਿਕਟ ਦੇ ਦਿਓ। ਅਤੇ ਉਹ ਚਾਹੇ ਪਿੰਡ ਦੇ ਕਿਹੜੇ ਬੰਦੇ ਨੂੰ ਵੀ ਹਾਂ ਕਰਦੇ, ਅਤੇ ਉਸ ਬੰਦੇ ਨੂੰ ਉਹ ਹੁੰਦੀ ਸੀ ਸਿਲੈਕਸ਼ਨ। ਹੁਣ ਹੈਗੀ ਇਲੈਕਸ਼ਨ ਵੀ ਵੋਟਾਂ ਪਾ ਲਓ ਕਿਹਦੇ ਵੱਲ ਜ਼ਿਆਦੀਆਂ ਨੇ। ਹੁਣ ਵੋਟਾਂ ਤਾਂ ਕਿਸੇ ਵੱਲ ਵੀ ਜਾ ਸਕਦੀਆਂ ਨੇ। ਕੋਈ ਬੰਦੇ ਪੈਸੇ ਲੈ ਕੇ ਵੋਟ ਪਾ ਸਕਦੇ ਨੇ, ਕੋਈ ਨਸ਼ਾ ਲੈ ਕੇ ਵੋਟ ਪਾ ਸਕਦੇ ਨੇ, ਕੋਈ ਬਲੈਕਮੇਲ ਹੋ ਕੇ ਵੋਟ ਪਾ ਸਕਦੇ ਨੇ। ਕੀ ਪਤਾ ਵੀ ਕਿਵੇਂ ਵੋਟ ਪੈ ਗਈ ਆ, ਉਹਦੀ ਸਿਲੈਕਸ਼ਨ ਕਿਵੇਂ ਸਹੀ ਹੋ ਸਕਦੀ ਆ। ਸੋ ਜਿੰਨਾ ਚਿਰ ਪੰਥ, ਅਕਾਲ ਤਖਤ, ਗੁਰੂ ਗ੍ਰੰਥ, ਖਾਲਸਾ ਪੰਥ ਇਕੱਠੇ ਹੋ ਕੇ ਉਸ ਸਿਲੈਕਸ਼ਨ 'ਚੋਂ ਆਪਣੇ ਜਥੇਦਾਰ ਨਹੀਂ ਚੁਣਦੇ, ਉਹਨਾਂ ਚਿਰ ਸਾਡਾ ਭਲਾ ਨਹੀਂ ਹੋ ਸਕਦਾ ਜੀ। ਇਕੱਠੇ ਕਿਵੇਂ ਹੋਣਗੇ? ਇਕੱਠੇ ਦੀ ਗੱਲ ਹਰ ਕੋਈ ਕਰਦਾ, ਹਰੇਕ ਸਟੇਜ ਤੋਂ ਹੁੰਦੀ ਆ ਕਿ ਪੰਥ ਇਕੱਠਾ ਹੋ ਜੇ, ਪੰਥ ਇੱਕ ਝੰਡੇ ਥੱਲੇ ਆ ਜੇ, ਕੇਸਰੀ ਨਿਸ਼ਾਨ ਦੀ ਗੱਲ ਹੁੰਦੀ ਆ। ਇਕੱਠੇ ਕਿਵੇਂ ਹੋਣਗੇ? ਜਿਹੜਾ ਵੀ ਜਾ ਕੇ ਮੇਰੇ ਵਰਗਾ ਟਾਰ ਮਾਰਦਾ ਵੀ ਪੰਥ ਇਕੱਠਾ ਹੋ ਜੇ, ਉਹ ਇਹ ਕਹਿੰਦਾ ਮੇਰੇ ਥੱਲੇ ਇਕੱਠਾ ਹੋ ਜੇ। ਉਹ ਇਹ ਕਿਉਂ ਨਹੀਂ ਕਹਿੰਦਾ ਵੀ ਮੇਰਾ ਆਹ ਦਾਲੇ ਮੈਂ ਭੰਗ ਕਰਦਾ ਅੱਜ ਤੋਂ ਬਾਅਦ ਅਤੇ ਆ ਜਾਓ ਇਕੱਠੇ ਹੋਈਏ। ਉਹ ਕਹਿੰਦਾ ਮੇਰੇ ਥੱਲੇ, ਮੇਰੀ ਛਤਰੀ ਥੱਲੇ ਆ ਜਾਓ। ਸਾਰੇ ਇਹ ਕਹਿੰਦੇ ਨੇ ਵੀ ਪੰਥ ਇਕੱਠਾ ਹੋਏ ਇੱਕ ਨਿਸ਼ਾਨ ਸਾਹਿਬ ਥੱਲੇ। ਅਤੇ ਜੇ ਉਹਨਾਂ ਨੂੰ ਪੁੱਛੀ ਵੀ ਜਥੇਦਾਰ ਕੌਣ ਹੋਊਗਾ, ਕਹਿੰਦਾ ਮੈਂ। ਤਾਂ ਨਹੀਂ ਪੰਥ, ਸਾਰੇ ਕਹਿੰਦੇ ਨੇ ਵੀ ਤੁਸੀਂ ਆਪਣਾ ਭੰਗ ਕਰਕੇ ਮੇਰੇ ਕੋਲ ਆ ਜਾਓ। ਇਹ ਪਹਿਲ ਕੀਤੀ ਸੀਗੀ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਨੇ। ਪਹਿਲਾਂ ਵੱਡਾ ਇੱਕ ਦਲ ਸੀ, ਅਤੇ ਜਦੋਂ ਅਕਾਲੀ ਦਲ ਅੰਮ੍ਰਿਤਸਰ ਸ਼ਾਮਲ ਹੋਏ, ਉਹਨਾਂ ਨੇ ਆਪਣਾ ਦਲ ਉਦੋਂ ਹੀ ਵਿਡਰਾਓ ਕਰ ਦਿੱਤਾ ਸੀ, ਭੰਗ ਕਰ ਦਿੱਤਾ ਸੀਗਾ। ਇਸ ਤਰਜ਼ ਦੇ ਉੱਤੇ ਜਿਵੇਂ ਹੁਣ ਸਾਡੇ ਕੋਲ ਦੋ ਧਿਰਾਂ ਨੇ ਵੱਡੀਆਂ। ਇੱਕ ਤਾਂ ਹੈਗੀ ਆ ਪੰਜਾਬੀ ਪਾਰਟੀ, ਜਿਹਨੂੰ ਅਕਾਲੀ ਦਲ ਬਾਦਲ ਕਹਿੰਦੇ ਆਪਾਂ। ਦੂਜੀ ਧਿਰ ਹੈਗੀ ਆ ਅਕਾਲੀ ਦਲ ਅੰਮ੍ਰਿਤਸਰ। ਹੁਣ ਅਕਾਲੀ ਦਲ ਅੰਮ੍ਰਿਤਸਰ ਜੇ ਕੱਲ੍ਹ ਨੂੰ ਬਾਦਲ ਨਾਲ ਇਕੱਠਾ ਹੁੰਦਾ ਤਾਂ ਉਹ ਹੋ ਨਹੀਂ ਸਕਦਾ। ਜੇ ਉਸ ਅਕਾਲੀ ਦਲ ਨਾਲ ਇਕੱਠਾ ਹੁੰਦਾ ਤਾਂ ਉਹ ਪਹਿਲਾਂ ਵੀ ਉਹਨਾਂ ਨੇ ਆਪਣਾ ਅਕਾਲੀ ਦਲ ਭੰਗ ਕੀਤਾ ਸੀ, ਸਰਬ ਹਿੰਦ ਅਕਾਲੀ ਦਲ ਬਣਿਆ ਸੀਗਾ, ਅਤੇ ਫਿਰ ਅਕਾਲੀ ਦਲ ਅੰਮ੍ਰਿਤਸਰ ਬਣਿਆ। ਹੁਣ ਐਕਚੁਅਲ 'ਚ ਤਾਂ ਅਕਾਲੀ ਦਲ ਅੰਮ੍ਰਿਤਸਰ ਹੀ ਆ, ਬਾਕੀ ਦਲ ਤਾਂ ਭੰਗ ਹੋ ਗਏ ਸੀਗੇ। ਅਸਲ 'ਚ ਅਕਾਲੀ ਦਲ ਅੰਮ੍ਰਿਤਸਰ ਹੀ ਸੀਗਾ। ਹੁਣ ਉਹ ਦੂਜੇ ਭੰਗ ਕਰਨ, ਉਹ ਆਪਣੀ ਜਗ੍ਹਾ ਸੱਚਾ ਵੀ ਮੈਂ ਤਾਂ ਅਕਾਲੀ ਦਲ ਅੰਮ੍ਰਿਤਸਰ 'ਚ ਹੀ ਰਿਹਾ, ਮੇਰੇ ਤੋਂ ਭੱਜ ਕੇ ਚਲੇ ਗਏ ਨੇ, ਮੇਰਾ ਤਾਂ ਉਹੀ ਅਕਾਲੀ ਦਲ ਆ। ਠੀਕ ਹੈ ਜੀ। ਸੋ ਚਾਹੇ ਉਹ ਦਲ ਖਾਲਸਾ, ਚਾਹੇ ਫਿਰ ਉਹ ਪੰਚ ਪ੍ਰਧਾਨੀ, ਜਿੰਨੇ ਵੀ ਜਿਹੜੇ ਹੈਗੇ ਨੇ, ਤਾਂ ਉਹ ਅਗਲੇ ਵੀ ਉਸ ਤਰੀਕੇ ਨਾਲ ਸਵਾਗਤ ਕਰਨ ਤਾਂ ਕਿਤੇ ਜਾ ਕੇ ਗੱਲ ਬਣਨੀ ਹੈ। ਸਾਰੇ ਹੀ ਸਟੇਜਾਂ ਤੋਂ ਕਹਿੰਦੇ ਨੇ, ਬਿਲਕੁਲ ਕਹਿੰਦੇ ਨੇ, ਪਰ ਉਹ ਕਹਿੰਦੇ ਨੇ ਵੀ ਮੇਰੇ ਥੱਲੇ ਆਓ। ਉਹ ਇਹ ਨਹੀਂ ਕਹਿੰਦੇ ਵੀ ਆ ਬਈ ਅੱਜ ਤੋਂ ਬਾਅਦ ਮੇਰਾ ਦਲ ਜਿਹੜਾ ਆ ਮੈਂ ਉਹ ਸਮਾਪਤ ਕਰਨਾ, ਅਤੇ ਆ ਮੈਂ ਆਪਣੇ ਦਲ ਗੁਰੂ ਗ੍ਰੰਥ ਸਾਹਿਬ ਦੀ ਝੋਲੀ 'ਚ ਰੱਖਣਾ ਜੀ, ਅਤੇ ਤੁਸੀਂ ਵੀ ਰੱਖੋ ਅਤੇ ਆਪਾਂ ਇਕੱਠੇ ਹੋਈਏ। ਐਂ ਤਾਂ ਨਹੀਂ ਨਾ ਕਹਿੰਦਾ ਕੋਈ। ਦੀਪ ਸਿੱਧੂ ਨੇ ਵਾਰਸ ਪੰਜਾਬ ਦੀ ਜਥੇਬੰਦੀ ਬਣਾਈ, ਸਾਰੇ ਮੈਂਬਰ ਰਹੇ ਦੀਪ ਸਿੱਧੂ ਦੀ ਵਾਰਸ ਪੰਜਾਬ ਦੀ ਜਥੇਬੰਦੀ ਦੇ, ਪਰ ਉਸੇ ਜਥੇਬੰਦੀ ਦੀ ਦੋ ਹਿੱਸੇ ਬਣ ਗਏ। ਦੇਖੋ, ਦੀਪ ਸਿੱਧੂ ਨੇ ਜਦੋਂ ਇਹ ਜਥੇਬੰਦੀ ਬਣਾਈ ਸੀ, ਉਹਨੇ ਕਿਹਾ ਸੀ ਅਸੀਂ ਇੱਕ ਬੇਬੀ ਸਟੈਪ ਲਿਆ ਆ, ਅਤੇ ਅੱਗੇ ਜਾ ਕੇ ਅਸੀਂ ਇਹਦਾ ਵਿਸਥਾਰ ਕਰਾਂਗੇ। ਅਤੇ ਅਜੇ ਤਾਂ ਜਿਹੜੇ ਨਾਲ ਸੀਗੇ ਮੁੰਡੇ, ਉਹਨਾਂ ਨੇ ਵੀ ਬਹੁਤ ਕੋਈ ਸਿੱਖਿਆ ਨਹੀਂ ਸੀ। ਉਹ ਤਾਂ ਦੀਪ ਦੀ ਕਮਾਂਡ ਹੇਠ ਕੰਮ ਕਰਦੇ ਸੀਗੇ, ਅਤੇ ਨਾ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਗੱਲਾਂ ਦਾ ਪਤਾ ਸੀਗਾ। ਅਤੇ ਦੀਪ ਦੇ ਜਾਣ ਤੋਂ ਬਾਅਦ ਇੱਕਦਮ ਜਿਹੜਾ ਖਲਾਅ ਆਇਆ, ਉਹਦੇ ਵਿੱਚੋਂ ਕਈ ਕੁਛ ਨਿਕਲ ਆਇਆ, ਮਤਲਬ ਧੜੇ ਬਣ ਗਏ ਜਿਹੜੇ ਨਹੀਂ ਸੀ ਬਣਨੇ ਚਾਹੀਦੇ, ਅਤੇ ਉਹ ਦੋ ਧਿਰਾਂ ਬਣ ਗਈਆਂ। ਹੁਣ ਐਕਚੁਅਲ 'ਚ ਤਾਂ ਇੱਕ ਧਿਰ ਤਾਂ ਬਹੁਤ ਘੱਟ ਸਲੋਅ ਚੱਲ ਰਹੀ ਆ, ਅਤੇ ਅੰਮ੍ਰਿਤਪਾਲ ਦੇ ਆਉਣ ਨਾਲ ਇੱਕਦਮ ਪੂਰੇ ਪੰਜਾਬ 'ਚ ਕੀ ਪੰਥ 'ਚ ਇੱਕਦਮ ਉਬਾਲ ਆਇਆ ਆ। ਤਾਂ ਉਹ ਦੇਖੋ ਅੱਗੇ ਹੁਣ ਕੀ ਉਹਨਾਂ ਰਵਾਇਤਾਂ 'ਤੇ ਚੱਲਦੇ ਨੇ, ਜਾਂ ਅੱਗੇ ਜਾ ਕੇ ਕੀ ਹੁੰਦਾ ਹੈ, ਕਿਉਂਕਿ ਭਵਿੱਖ ਦਾ ਤਾਂ ਕਿਸੇ ਨੂੰ ਪਤਾ ਨਹੀਂ। ਅੱਜ ਤੱਕ ਤੇ ਜੋ ਹੈ ਸਹੀ ਆ, ਕੱਲ੍ਹ ਨੂੰ ਉਹਦਾ ਕੀ ਹੁੰਦਾ ਆ ਇਹ ਵਾਹਿਗੁਰੂ ਹੈ। ਵੀ ਅਰਦਾਸ ਉਂਝ ਇਹ ਕਰਨੀ ਚਾਹੀਦੀ ਆ ਵੀ ਪੰਥ ਉਹਨਾਂ ਨੂੰ ਬਲ ਬਖਸ਼ੇ,
ਗੁਰੂ ਗ੍ਰੰਥ ਉਹਨਾਂ ਨੂੰ ਬਲ ਬਖਸ਼ੇ। ਅਸੀਂ ਅਰਦਾਸ ਕਰੀਏ ਵੀ ਉਹਨਾਂ ਤੋਂ ਕੋਈ ਭੁੱਲ ਨਾ ਹੋਏ ਅਤੇ ਸਹੀ ਤਰੀਕੇ ਨਾਲ ਪੰਥ ਦੇ ਫੈਸਲੇ ਕਰਨ। ਕਿਵੇਂ ਦਾ ਲੱਗਦਾ ਅੰਮ੍ਰਿਤਪਾਲ ਦੇ ਉੱਪਰ ਵੀ ਕਾਫੀ ਉਂਗਲਾਂ ਉੱਠ ਰਹੀਆਂ ਨੇ, ਖਾਸ ਕਰਕੇ ਮੀਡੀਆ ਦੇ ਮੇਨ ਅਦਾਰਿਆਂ ਦੇ ਵੱਲੋਂ? ਦੇਖੋ, ਜਿਹੜੀ ਉਂਗਲ ਚੁੱਕਣੀ ਆ, ਉਂਗਲ ਤਾਂ ਕਿਸੇ 'ਤੇ ਵੀ ਚੁੱਕੀ ਜਾ ਸਕਦੀ ਆ, ਅਤੇ ਐਲੀਗੇਸ਼ਨ ਜਿੱਥੇ ਮਰਜ਼ੀ ਤੁਸੀਂ ਲਾ ਦਿਓ। ਆਧਾਰ ਕੀ ਆ ਉਹਨਾਂ ਐਲੀਗੇਸ਼ਨਾਂ ਦਾ? ਆਧਾਰ ਇਹ ਤਾਂ ਨਹੀਂ ਇਕੱਲਾ ਹੈਗਾ ਵੀ ਉਹ ਦੁਬਈ ਤੋਂ ਆਇਆ ਅਤੇ ਗਲਤ ਹੈ, ਇਹ ਤਾਂ ਆਧਾਰ ਨਹੀਂ ਹੈਗਾ। ਆਧਾਰ ਹੋਣਾ ਚਾਹੀਦਾ ਵੀ ਹਾਂ ਮੈਨੂੰ ਪਤਾ ਫਲਾਣੇ ਨਾਲ ਗੱਲ ਕਰਕੇ ਆਇਆ। ਫਿਰ ਇੱਦਾਂ ਗੱਲ ਕਰਨ ਜਾਂਦਾ, ਇਹ ਤਾਂ ਗੱਲ ਹੈ ਨਹੀਂ ਵੀ ਸਾਨੂੰ ਲੱਗਦਾ ਏਜੰਸੀਆਂ ਦਾ ਬੰਦਾ। ਇਹਦਾ ਕੀ ਮਤਲਬ ਹੈ? ਤੁਹਾਨੂੰ ਕਿਉਂ ਲੱਗਦਾ ਏਜੰਸੀਆਂ ਦਾ ਬੰਦਾ? ਤੁਹਾਨੂੰ ਇਸ ਕਰਕੇ ਲੱਗਦਾ ਵੀ ਉਹ ਬੱਚਾ ਹੈ ਅਤੇ ਅੱਗੇ ਨਿਕਲ ਗਿਆ ਇੱਕਦਮ, ਐਂ ਤਾਂ ਲੱਗਦਾ ਆ। ਸੋ ਦੇਖੋ, ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ੍ਹ ਕੇ ਕਿਹਾ ਸੀ ਵੀ ਮੇਰਾ ਕਤਰਾ ਕਤਰਾ ਖੂਨ ਦਾ ਕੌਮ ਦੇ ਲੇਖੇ ਲੱਗੂਗਾ, ਮੈਂ ਬੰਦ ਕਟਾ ਦੂੰ ਕੌਮ ਲਈ, ਹੈ ਨਾ। ਅਤੇ ਫਿਰ ਗੁਰੂ ਜਾਣੇ ਅਤੇ ਅੰਮ੍ਰਿਤ ਜਾਣੇ, ਸਾਨੂੰ ਭਰੋਸਾ ਕਰਨਾ ਚਾਹੀਦਾ ਆ। ਜੇ ਉਹ ਗਲਤ ਕਰੇਗਾ ਅਤੇ ਜਿਵੇਂ ਪੰਥ ਨੇ ਪਹਿਲਾਂ ਲਾ ਕੇ ਮਾਰੇ ਨੇ, ਇਹਨੂੰ ਵੀ ਮਾਰ ਦੇਗੀ, ਕਿਹੜੀ ਗੱਲ। ਜੇ ਅਸੀਂ ਗੱਲ ਕਰੀਏ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਆਖਰ ਦੇ ਵਿੱਚ ਇਹੀ ਸਵਾਲ ਆ। ਪੰਜਾਬ ਅੱਜ ਦੀ ਡੇਟ ਦੇ ਵਿੱਚ ਤਾਂ ਦੇਖੋ ਮਾੜੇ ਹਾਲਾਤਾਂ 'ਚ, ਇਹ 'ਚ ਕੋਈ ਦੋ ਰਾਵਾਂ ਨਹੀਂ। ਸੈਂਟਰ ਇਹਨੂੰ ਆਪਣੀ ਬਸਤੀ ਵਜੋਂ ਦੇਖ ਰਿਹਾ ਆ, ਅਤੇ ਵੱਡੀਆਂ ਹਕੂਮਤਾਂ ਜਿਹੜੀਆਂ ਨੇ, ਚਾਹੇ ਉਹ CIA, ਚਾਹੇ ਉਹ KGB ਆ, ਚਾਹੇ ਉਹ ਇੰਗਲੈਂਡ ਆ, ਜਿੰਨੀਆਂ ਇਹ ਸੰਸਥਾ, ਉਹ ਕਿਤੇ ਨਾ ਕਿਤੇ ਇਸ ਧਰਤੀ ਦੇ ਉੱਤੇ ਪੰਜਾਬ ਦਾ ਜਿਹੜਾ ਖਿੱਤਾ ਉਹਨੂੰ ਇੱਕ ਮੰਡੀ ਵਜੋਂ ਦੇਖ ਰਹੇ ਨੇ। ਇਹ ਇੱਥੇ ਗੁਰੂ ਨਾਨਕ ਸਾਹਿਬ ਦੀ ਮਿਹਰ ਆ, ਇੱਥੇ 12 ਮਾਹ ਰਚਿਆ ਗਿਆ ਇਸ ਧਰਤੀ ਦੇ ਉੱਤੇ, 12 ਰੁੱਤਾਂ ਨੇ ਇਸ ਧਰਤੀ ਦੀਆਂ, ਜਿੱਥੇ ਕਿ ਦੁਨੀਆ ਦੀ ਸਭ ਤੋਂ ਬੈਸਟ ਜਿਹੜਾ ਵਾਤਾਵਰਨ ਆ ਇਸ ਧਰਤੀ ਦਾ। ਅਤੇ ਇਸ ਧਰਤੀ ਦੇ ਮਗਰ ਬੜੀਆਂ ਯੂਨੀਵਰਸਿਟੀਆਂ ਅਤੇ ਬੜੇ ਲੋਕ ਪਏ ਹੋਏ ਨੇ। ਮਤਲਬ ਜਿਹੜੇ ਤਾਣੇ ਬਾਣੇ ਨੇ, ਇਹ ਡੀਪ ਸਟੇਟ ਦੇ ਤਾਣੇ ਬਾਣੇ ਨੇ, ਇਹ ਬਹੁਤ ਵੱਡੇ ਨੇ। ਇਹ ਅਜੇ ਬਹੁਤ ਲੋਕਾਂ ਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਕਰ ਕੌਣ ਰਿਹਾ, ਇਹਦੇ ਪਿੱਛੇ ਕੌਣ ਆ। ਜਿਹਨੂੰ ਦੀਪ ਸਿੱਧੂ ਵਾਰ-ਵਾਰ ਡੀਪ ਸਟੇਟ ਕਹਿੰਦਾ ਸੀ, ਡੀਪ ਸਟੇਟ ਜੇ ਆਮ ਬੰਦੇ ਨੂੰ ਨਜ਼ਰ ਆਉਣ ਲੱਗ ਜੇ ਤਾਂ ਫਿਰ ਤਾਂ ਉਹ ਡੀਪ ਸਟੇਟ ਰਹਿ ਹੀ ਨਹੀਂ ਜਾਂਦੀ। ਸੋ ਇਹਦੇ ਨਿਗਾਹ ਕਿਤੇ ਹੋਰ ਹੁੰਦੀ ਆ, ਨਿਸ਼ਾਨੇ ਕਿਤੇ ਹੋਰ ਹੁੰਦੇ ਨੇ। ਇਸ ਤਰੀਕੇ ਨਾਲ ਡੀਪ ਸਟੇਟ ਕੰਮ ਕਰਦੀ ਆ। ਸੋ ਪੰਜਾਬ ਤਾਂ ਹੀ ਬਚੂਗਾ, ਚਾਹੇ ਜਿਵੇਂ ਹੁਣ ਅੰਮ੍ਰਿਤਪਾਲ ਸਿੰਘ ਆਇਆ ਅਤੇ ਭਾਈ ਦਲਜੀਤ ਸਿੰਘ ਬਿੱਟੂ ਹੁਣੀ ਕਰ ਰਹੇ ਨੇ, ਦਲ ਖਾਲਸਾ ਕਰ ਰਹੇ ਨੇ, ਹੋਰ ਜਿੰਨੇ ਵੀ ਸਾਡੇ ਸਿੰਘ ਜਿਹੜੇ ਲੱਗੇ ਹੋਏ ਨੇ, ਅਕਾਲੀ ਦਲ ਅੰਮ੍ਰਿਤਸਰ, ਸਾਰੇ ਇਕਜੁੱਟ ਹੋ ਕੇ ਪੰਥ ਦੇ ਪੰਜਾਬ ਦੇ ਭਲੇ ਲਈ ਇੱਕ ਹੋ ਕੇ ਕਰਨ ਅਤੇ ਸਿਲੈਕਸ਼ਨ ਕਰਨ ਪੰਥ ਦੀ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਬਾ ਬਖਸ਼ੀਸ਼ ਸਿੰਘ ਮੌਜੂਦ ਸਨ। ਤਾਂ ਅਸੀਂ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਪਰ ਗੱਲ ਕਰੀ ਆ ਜਿਸ ਦੇ ਉੱਪਰ ਲਾਜ਼ਮੀ ਸੀ, ਜਿਵੇਂ ਕਿ ਪੰਥ ਦੇ ਉੱਪਰ ਗੱਲ ਕਰਨੀ ਬਹੁਤ ਜ਼ਰੂਰੀ ਸੀ, ਕਿਉਂਕਿ ਬਹਿਮਲ ਕਲਾਂ ਦਾ ਜਿਹੜਾ ਬੇਅਦਬੀ ਦਾ ਮਸਲਾ ਸੀ ਬਹੁਤ ਲੰਮੇ ਸਮੇਂ ਤੋਂ ਲਟਕ ਰਿਹਾ, ਅਤੇ ਪਿਛਲੇ ਦਿਨੀ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ। ਤਾਂ ਉਹ ਜਿਹੜੀਆਂ ਗੱਲਾਂ ਬਾਤਾਂ ਨੇ ਅਸੀਂ ਸਾਰੀਆਂ ਅੱਜ ਇੰਡੋਜ਼ TV 'ਤੇ ਕਰੀਆਂ ਨੇ। ਤਾਂ ਇਸੇ ਤਰ੍ਹਾਂ ਫਿਰ ਕਿਸੇ ਦਿਨ ਖਾਸ ਮੁਲਾਕਾਤ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗੇ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ, ਮੇਰੇ ਸਹਿਯੋਗੀ ਸਾਥੀ ਸੁਖੀ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਦਾ ਸਵਾਲ ਉੱਥੋਂ ਸ਼ੁਰੂ ਹੁੰਦਾ, 7 ਸਾਲ ਬੀਤ ਗਏ ਆ, ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿੱਥੇ ਜੀ ਗੱਲ ਕਰੀ? ਅਚਾਨਕ ਮੌਕੇ 'ਤੇ ਜਦੋਂ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਅਤੇ ਉਹ ਸਟੇਜ ਤੋਂ ਐਲਾਨ ਕਰਦੇ ਨੇ ਕਿ ਅਸੀਂ 1.5 ਮਹੀਨੇ ਦਾ ਸਰਕਾਰ ਨੂੰ ਸਮਾਂ ਦਿੰਦੇ ਹਾਂ, ਉਸ ਤੋਂ ਬਾਅਦ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਤੁਸੀਂ ਕਿਹਾ ਕਿ 1.5 ਮਹੀਨਾ ਰਹਿੰਦਾ, ਪਰ ਕਤਲ ਜਿਹੜਾ ਕਿ ਇਸ ਤੋਂ ਪਹਿਲਾਂ ਹੀ ਹੋ ਜਾਂਦਾ, 1.5 ਮਹੀਨੇ ਤੋਂ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਤੋਂ ਪਹਿਲਾਂ ਸਦੀਰ ਸੂਰੀ ਦਾ ਕਤਲ ਹੋ ਜਾਂਦਾ, ਕਤਲੋਗਾਰਦ ਪਹਿਲਾਂ ਸ਼ੁਰੂ ਹੋ ਜਾਂਦੀ ਆ। ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਸਵਾਲ ਚੱਕਦੀਆਂ ਨੇ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਸਾਨੂੰ ਬਰਦਾਸ਼ਤ ਨਹੀਂ ਹੈਗੀ। ਇਸ ਮੋਰਚੇ ਦੇ ਨਾਲ ਕਿਸੇ ਕਤਲ ਦਾ ਇਸ ਤਰ੍ਹਾਂ ਸੰਬੰਧ ਨਹੀਂ ਹੈਗਾ, ਪਰ ਬੇਅਦਬੀ ਨਾਲ ਇਹਦਾ ਸਿੱਧਾ ਸੰਬੰਧ ਆ। ਇਨਸਾਫ ਨਾ ਮਿਲਣ ਦਾ ਇਹਦਾ ਸਿੱਧਾ ਸੰਬੰਧ ਆ, ਅਤੇ ਜੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਇਨਸਾਫ ਤਾਂ ਲੈਂਦੇ ਹੀ ਹੁੰਦੇ ਨੇ। ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ, ਤਰਨ ਦਾ ਇੱਕ ਨੌਜਵਾਨ ਥਾਣੇ ਰਫਲ ਚੁੱਕ ਲਿਆ ਸੀ। ਹੁਣ ਉਹਦਾ ਨਾ ਤਾਂ ਮੋਰਚੇ ਨਾਲ ਸੰਬੰਧ ਆ ਕੋਈ, ਅਤੇ ਨਾ ਹੀ ਉਹਦਾ ਕਿਸੇ ਸ਼ਿਵ ਸੈਨਾ ਨਾਲ ਹੈ, ਨਾ ਹੀ ਉਹਦਾ ਕਿਸੇ ਅੰਮ੍ਰਿਤਪਾਲ ਨਾਲ, ਨਾ ਹੀ ਉਹਦਾ ਪੰਨੂ ਨਾਲ। ਉਹ ਇੱਕ ਆਮ ਸਿੱਧਾ ਸਾਦਾ ਨੌਜਵਾਨ, ਉਹਦੇ ਘਰ ਕੋਈ ਵੱਟੇ ਮਾਰਦਾ ਰੋਜ਼, ਅਤੇ ਉਹ ਰੋਜ਼ ਥਾਣੇ ਜਾਂਦਾ, ਥਾਣੇ ਵਾਲੇ ਦੀ ਗੱਲ ਨਹੀਂ ਸੁਣਦਾ, ਉਹ SLR ਚੁੱਕ ਲਿਆਉਂਦਾ ਉਹਨਾਂ ਦੀ। ਫਿਰ ਕਿਵੇਂ ਸਾਰੇ ਜੈਕਟਾਂ ਪਾ ਕੇ ਆ ਜਾਂਦੇ ਨੇ, ਆਉਂਦੇ ਨੇ ਕਿ ਨਹੀਂ? ਹੁਣ ਬੰਦਾ ਜਿਹੜਾ ਆਮ ਜ਼ਿੰਦਗੀ 'ਚ ਰਹਿਣ ਡਿਆ, ਜਿਹਨੂੰ ਗਾਲਾਂ ਕੋਈ ਕੱਢਦਾ, ਜੇ ਉਹ ਇਸ ਤਰ੍ਹਾਂ ਦਾ ਸਟੈਪ ਪੁੱਟ ਸਕਦਾ, ਫਿਰ ਗੁਰੂ ਗ੍ਰੰਥ ਸਾਹਿਬ ਵਾਲੇ ਕਿਉਂ ਨਾ ਪੁੱਟਣ? ਇਹ ਵੀ ਸੁਣਨ ਦੇ ਵਿੱਚ ਆਉਂਦਾ, ਖਬਰਾਂ ਲੱਗ ਜਾਂਦੀਆਂ ਨੇ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਪੰਥਕ ਸਰਕਾਰ, ਉਹਨਾਂ ਦੇ ਨੁਮਾਇੰਦੇ ਆ ਕੇ ਹਮਾਇਤ ਕਰਨ ਦੀ ਗੱਲ ਕਰ ਰਹੇ ਨੇ। ਕਿ ਬਾਈ ਨੇਮ ਗੱਲ ਕਰੂੰਗਾ, ਗੁਰਚਰਨ ਸਿੰਘ ਗਰੇਵਾਲ ਹੁਣੀ ਉੱਥੇ ਆਏ ਸੀਗੇ ਮੋਰਚੇ ਦੇ ਵਿੱਚ।
ਇੱਥੇ ਕੋਈ ਸ਼ੱਕ ਨਹੀਂ ਗਾ, ਐਸਜੀਪੀਸੀ ਵੀ ਉਹੀ ਤੇ ਅਕਾਲੀ ਦਲ ਵੀ ਉਹੀ, ਇੱਥੇ ਕੋਈ ਸ਼ੱਕ ਵਾਲੀ ਗੁੰਜਾਇਸ਼ ਹੈ ਨਹੀਂ। ਇਸ ਕਰਕੇ ਉਹ ਉੱਥੇ ਗਏ ਨੇ, ਕਿਹੜੀ ਭਾਵਨਾ ਨਾਲ ਗਏ ਨੇ ਇਹ ਤੇ ਉਹਨਾਂ ਦਾ ਵਾਹਿਗੁਰੂ ਜਾਣਦਾ ਹੈ। ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਦਾ ਹੀ ਸਿਕਿਉਰਟੀਆਂ ਦਿੱਤੀਆਂ, ਡੀਜੀਪੀ ਨੂੰ ਇਹਨਾਂ ਨੇ ਨਵਾਜਿਆ, ਅੱਜ ਤੱਕ ਉਹ ਬੰਦਾ ਇਹਨਾਂ ਦੀ ਰਹਿਮੋ ਕਰਮ ਕਰਕੇ ਫੜਿਆ ਤੱਕ ਨਹੀਂ ਗਿਆ ਹੈਗਾ। ਇੱਕ ਗੱਲ ਹੈ, ਕੋਈ ਇਹਨਾਂ ਨੂੰ ਤੇ ਸ਼ਰਮ ਆਉਣੀ ਚਾਹੀਦੀ ਆ। ਉਹਦਾ ਜਵਾਕ ਉਹਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਵੀ ਇਹਨਾਂ ਦੇ ਕੀ ਪਿਛੋਕੜ ਨੇ ਸਾਡੇ ਨਾਲ। ਮੇਰੇ ਹੁੰਦਿਆਂ ਕਿਤੇ ਹੁੰਦੇ ਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਦਾ ਇਹ ਗੱਲ, ਕਿਹਦੀ ਡਿਮਾਂਡ ਕਰ ਰਹੇ ਹੋ ਫੜਨ ਦੀ? ਸੁਖਬੀਰ ਬਾਦਲ ਦੀ ਡਿਮਾਂਡ ਕਰ ਰਹੇ ਹੋ? ਪ੍ਰਕਾਸ਼ ਸਿੰਘ ਬਾਦਲ ਦੀ ਕਰ ਰਹੇ ਹੋ? ਉਹ ਵਿਜੇ ਪ੍ਰਤਾਪ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹੁੰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੀ ਇਹ ਗੱਲ ਵੀ ਇਹਨਾਂ ਨੇ ਤਾਂ ਸਾਨੂੰ ਧਮਕੀਆਂ ਦਿੰਦੇ ਰਹੇ ਨੇ ਬਾਦਲ ਕੇ ਵੀ ਵੱਡੇ ਬਾਦਲ ਦਾ ਫੋਨ ਆ ਗਿਆ, ਨਾਰਾਜ਼ ਹੋ ਜਾਣਗੇ ਜੀ, ਫਲਾਣੇ ਦੀ ਇਨਕੁਆਇਰੀ ਨਾ ਕਰੋ, ਦੂਜੇ ਦਿਨ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਗਿਆ ਇਹਨਾਂ ਦੇ ਸਾਹਮਣੇ। ਉਹ ਹੁਣ ਅੱਜ ਗਰੇਵਾਲ ਨੂੰ ਚੇਤਾ ਆਇਆ ਵੀ RSS ਦਖਲ ਦੇ ਰਹੀ ਹੈ, ਇਹਨਾਂ ਨੂੰ ਉਦੋਂ ਨਹੀਂ ਚੇਤਾ ਆਇਆ ਜਦੋਂ ਗਿਆਨੀ ਗੁਰਬਚਨ ਸਿੰਘ ਹੁਣੀ ਜਾ ਕੇ ਉਹਦੇ ਨਾਲ RSS ਮੁਖੀ ਨਾਲ ਮੀਟਿੰਗਾਂ ਕਰਦੇ ਹੋ ਸਰਦੂਲਗੜ੍ਹ, ਉਦੋਂ ਨਹੀਂ ਪਤਾ ਨਾ। ਬੀਜੇਪੀ RSS ਅਕਾਲੀ ਦਲ ਇਹ ਤਿਕੜੀ ਸੀਗੀ, ਤੇ ਹੁਣ ਇਹਨਾਂ ਨੂੰ ਪਤਾ ਲੱਗਾ, ਹੁਣ ਚਿੱਠੀ ਲਿਖੀ ਹੈ ਵੀ ਹਾਂ ਵੀ ਤੁਸੀਂ ਦਖਲ ਨਾ ਦਿਓ, ਤੇ ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਦਖਲ ਨਾ ਦਿਓ, ਤੁਸੀਂ ਆਪਣਾ ਘਰ ਸੰਭਾਲੋ, ਦਖਲ ਕਿਵੇਂ ਦੇ ਜੂਗਾ ਕੋਈ? ਕੀ ਮੰਨਦੇ ਹੋ ਫਿਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਜਾਂਦੀਆਂ ਨੇ, ਧਾਮੀ ਸਾਹਿਬ ਫਿਰ ਜਿੱਤ ਜਾਂਦੇ ਨੇ, ਫਿਰ ਪ੍ਰਧਾਨ ਬਣ ਜਾਂਦੇ ਨੇ। ਦੇਖੋ ਮੈਂ ਤੇ ਇਸ ਪ੍ਰਥਾ ਦੀ ਉਲਟਾ, ਸਿਲੈਕਸ਼ਨ ਹੋਣੀ ਚਾਹੀਦੀ ਸਿੱਖਾਂ 'ਚ, ਇਲੈਕਸ਼ਨ ਤੇ ਹੋਣੀ ਨਹੀਂ ਚਾਹੀਦੀ। ਤਾਂ ਅੰਗਰੇਜ਼ਾਂ ਦਾ ਸਿਸਟਮ ਸਾਨੂੰ ਦੇ ਗਏ ਨੇ, ਚਾਹੇ ਭੇਡ ਨੂੰ ਚੁਣ ਲਓ, 50 ਭੇਡਾਂ ਇਕੱਠੀਆਂ ਕਰਕੇ ਵੋਟਾਂ ਪਵਾ ਲਓ ਤੇ ਭੇਡ ਚੁਣ ਲਓ। ਕੀ ਮੰਨਦੇ ਹੋ ਵੀ ਭੇਡਾਂ ਨੇ ਜਿਹੜੀਆਂ ਵੋਟਾਂ ਪਾ ਰਹੀਆਂ? ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ, ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਫਿਰ ਅਸੀਂ ਇੱਕ ਵਿਸ਼ੇਸ਼ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਤਾਂ ਅੱਜ ਦੀ ਜਿਹੜੀ ਮੁਲਾਕਾਤ ਆ ਉਹ ਇੱਕ ਖਾਸ ਮੁਲਾਕਾਤ ਰਹਿਣ ਵਾਲੀ ਹੈ, ਕਿਉਂਕਿ ਪਿਛਲੇ 7 ਸਾਲਾਂ ਤੋਂ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ। ਬਹਿਮਲ ਕਲਾਂ ਦੇ ਵਿੱਚ ਮੋਰਚਾ ਜਿਉਂ ਦੀ ਤਿਉਂ ਚੱਲ ਰਿਹਾ, ਤਾਂ ਉਸ ਮੋਰਚੇ ਦੇ ਵਿੱਚ ਹਾਮੀ ਭਰਨ ਵਾਲੇ ਬਾਬਾ ਬਖਸ਼ੀਸ਼ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਤਾਂ ਅਸੀਂ ਪਹਿਲਾਂ ਸਵਾਗਤ ਕਰਾਂਗੇ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਧੰਨਵਾਦ। ਕੀ ਲੱਗਦਾ, ਸਵਾਲ ਉੱਥੋਂ ਸ਼ੁਰੂ ਹੁੰਦਾ, 7 ਸਾਲ ਬੀਤ ਗਏ ਆ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਕਿੱਥੇ ਜੀ ਗੱਲ ਖੜੀ ਹੈ? ਗੱਲ ਇੱਥੇ ਖੜੀ ਹੈ ਵੀ ਸਰਕਾਰ ਤਾਂ ਜਿਵੇਂ ਪਹਿਲੇ ਮੋਰਚੇ ਨੂੰ ਚੁਕਾਉਣ ਦੀ ਗੱਲ ਕਰਦੀ ਸੀ ਜਾਂ ਇੱਦਾਂ ਦੀਆਂ ਬੜੀ ਵਾਰੀ ਘਟਨਾਵਾਂ ਵਾਪਰੀਆਂ, ਪਰ ਪਿਛਲੀ ਵਾਰੀ ਗੱਲ ਕੀਤੀ ਸੀਗੀ ਆਰ ਪਾਰ ਦੀ ਲੜਾਈ ਲੜਨ ਦੀ, ਪਰ ਅਚਾਨਕ ਮੌਕੇ 'ਤੇ ਜਦੋਂ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਅਤੇ ਉਹ ਸਟੇਜ ਤੋਂ ਐਲਾਨ ਕਰਦੇ ਨੇ ਕਿ ਅਸੀਂ 1.5 ਮਹੀਨੇ ਦਾ ਸਰਕਾਰ ਨੂੰ ਸਮਾਂ ਦਿੰਦੇ ਹਾਂ, ਉਸ ਤੋਂ ਬਾਅਦ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਹੁਣ ਸੰਗਤ ਨੇ ਉਸ ਗੱਲ ਨੂੰ ਪ੍ਰਵਾਨਗੀ ਦਿੱਤੀ, ਅਤੇ ਜਦ ਸੰਗਤ ਨੇ ਪ੍ਰਵਾਨਗੀ ਦਿੱਤੀ, ਕਿਉਂਕਿ ਪਹਿਲੇ ਦਿਨ ਤੋਂ ਮੇਰਾ ਇੱਕੋ ਹੀ ਸੀ ਵੀ ਸਾਹਮਣੇ ਜਿਹੜੀ ਸੰਗਤ ਆ ਉਹਦੀ ਪ੍ਰਵਾਨਗੀ ਦੇ ਨਾਲ ਹੀ ਮੋਰਚਾ ਚੱਲੂਗਾ, ਵੀ ਜਿਹੜੇ ਬੰਦੇ ਮੋਰਚੇ ਨੂੰ ਡਿਕਟੇਟ ਕਰ ਰਹੇ ਨੇ ਉਹਨਾਂ ਦਾ ਆਪਣਾ ਕੋਈ ਵੀ ਫੈਸਲਾ ਇੱਦਾਂ ਦਾ ਨਹੀਂ ਹੋਊਗਾ ਜਿਹੜਾ ਮੋਰਚੇ ਦੇ ਉੱਤੇ ਇਸ ਤਰ੍ਹਾਂ ਲਾਗੂ ਹੋਏ ਸੰਗਤ ਦੀ ਰਾਏ ਤੋਂ ਬਿਨਾਂ। ਇਹ ਮੇਰਾ ਪਹਿਲਾ ਸੀ ਵੀ ਮੈਂ ਮੋਰਚੇ 'ਚ ਤੁਹਾਡੇ ਨਾਲ ਖੜਾਂਗਾ ਹੀ ਤਾਂ ਵੀ ਜੇ ਆਪਾਂ ਸੰਗਤ ਦੀ ਰਾਏ ਲੈਣੀ ਹੈ ਵੀ ਸੰਗਤ ਕੀ ਚਾਹੁੰਦੀ ਆ। ਵੀ ਪਹਿਲਾਂ ਸੰਗਤ ਦੀਆਂ ਭਾਵਨਾਵਾਂ ਤੋਂ ਬਿਨਾਂ ਮੋਰਚਾ ਚੁੱਕਿਆ ਗਿਆ, ਵੀ ਹੁਣ ਇੱਦਾਂ ਦੀ ਗੱਲ ਨਹੀਂ ਹੋਊਗੀ, ਸੰਗਤ ਜੋ ਚਾਹੇ ਉੱਦਾਂ ਹੀ ਕਰਾਂਗੇ, ਪਰ ਇਹ ਆ ਵੀ ਵਿੱਚ ਸੰਗਤ ਕਹੇ ਕਿ ਜਾਵੇ ਨਾ, ਸੰਗਤ ਫਿਰ ਸਾਡੇ ਨਾਲ ਖੜੇ। ਚਲੋ ਉਹਨਾਂ ਨੇ ਐਲਾਨ ਕੀਤਾ, ਸੰਗਤ ਨੇ ਜਕਾਰੇ ਛੱਡ ਕੇ ਪ੍ਰਵਾਨਗੀ ਦੇ ਦਿੱਤੀ, ਤਾਂ ਇਹ ਮਸਲਾ ਹੋ ਗਿਆ ਕਿ 1.5 ਮਹੀਨਾ ਹੁਣ ਉਹਦਾ ਇਹ ਸਮਾਂ ਰਹਿੰਦਾ ਜੀ, ਅਤੇ ਉਹ 1.5 ਮਹੀਨਾ ਹੋਏਗਾ ਅਤੇ ਉਸ ਤੋਂ ਅੱਗੇ ਫਿਰ ਕੀ ਫੈਸਲਾ ਲੈਣਾ ਆ ਇਹ ਉੱਤੇ ਵਿਚਾਰ ਕੀਤੀ ਜਾਊਗੀ। ਅੰਮ੍ਰਿਤਪਾਲ ਸਿੰਘ ਨਾਲ ਵੀ ਗੱਲ ਕੀਤੀ ਜਾਊਗੀ, ਆਪੇ 'ਚ ਵੀ ਰਾਏ ਕੀਤੀ ਜਾਏਗੀ, ਸੰਗਤ ਨਾਲ ਵੀ ਰਾਏ ਕੀਤੀ ਜਾਏਗੀ ਜੀ। ਤੁਸੀਂ ਕਿਹਾ ਕਿ 1.5 ਮਹੀਨਾ ਰਹਿੰਦਾ, ਪਰ ਕਤਲ ਜਿਹੜਾ ਕਿ ਇਸ ਤੋਂ ਪਹਿਲਾਂ ਹੀ ਹੋ ਜਾਂਦਾ, 1.5 ਮਹੀਨੇ ਤੋਂ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਤੋਂ ਪਹਿਲਾਂ ਸਦੀਰ ਸੂਰੀ ਦਾ ਕਤਲ ਹੋ ਜਾਂਦਾ, ਕਤਲੋਗਾਰਦ ਪਹਿਲਾਂ ਸ਼ੁਰੂ ਹੋ ਜਾਂਦੀ ਆ, ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਸਵਾਲ ਚੱਕਦੀਆਂ ਨੇ ਕਿ ਇਹ ਜਿਹੜੇ ਭੜਕਾਊ ਬਿਆਨ ਨੇ ਉਹਨਾਂ ਦਾ ਕਰਕੇ ਹੋਇਆ। ਨਹੀਂ, ਪਹਿਲੀ ਤਾਂ ਗੱਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਤਾਂ ਕੋਈ ਭੜਕਾਊ ਬਿਆਨ ਹੋ ਹੀ ਨਹੀਂ ਸਕਦਾ। ਜਿਹੜੇ ਵੀ ਲੋਕ ਇਹ ਦਲੀਲਾਂ ਦਿੰਦੇ ਨੇ ਕਿ ਕਤਲੋਗਾਰਦ ਸ਼ੁਰੂ ਹੋ ਗਈ ਹੈ, ਕਿਸੇ ਦੇ ਜਿਹੜਾ ਧਰਮ ਆ ਉਸ ਧਰਮ ਦੇ ਧਾਰਮਿਕ ਗ੍ਰੰਥ, ਉਹ ਵੀ ਕੋਈ ਆਮ ਗ੍ਰੰਥ ਨਹੀਂ, ਗੁਰੂ ਗ੍ਰੰਥ ਸਾਹਿਬ, ਜਿਹੜਾ ਕਿ ਪੂਰੀ ਕਾਇਨਾਤ ਨੂੰ ਪਸ਼ੂ ਪੰਛੀਆਂ ਨਾਲ ਵੀ ਵਿਤਕਰਾ ਨਹੀਂ ਕਰਦਾ, ਹਵਾਵਾਂ ਨਾਲ, ਜ਼ਮੀਨਾਂ ਨਾਲ, ਜਿਹੜੀਆਂ ਚੀਜ਼ਾਂ ਨਿਰਜਿੰਦ ਨੇ ਉਹਨਾਂ ਨਾਲ ਵੀ ਵਿਤਕਰਾ ਨਹੀਂ ਹੈਗਾ ਉਹਦੇ ਵਿੱਚ।
ਉਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਹੋ ਜਾਂਦੀ ਹੈ, ਉਦੋਂ ਫਿਰ ਇਹਨਾਂ ਲੋਕਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਹੈਗੀ, ਮਤਲਬ ਉਦੋਂ ਸਰਕਾਰ ਨੂੰ ਕਿਉਂ ਨਹੀਂ ਇਹ ਮੱਤਾਂ ਦਿੰਦੇ ਵੀ ਇਹਦਾ ਫੈਸਲਾ ਕਰੋ ਤੁਸੀਂ। ਇਹ ਇਕੱਲੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਹੈ। ਸਿੱਖਾਂ ਦਾ ਪਿਛਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਲਗਾਤਾਰ ਐਂ ਹੀ ਚੱਲ ਰਿਹਾ ਹੈ, ਖੁਆਰੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ। ਤਾਂ ਉਹਦਾ ਇਹ ਨਤੀਜਾ ਜਿਹੜਾ ਆ, ਮੈਂ ਪਿਛਲੇ ਦਿਨ ਆਪਣੇ ਪੇਜ ਤੋਂ ਵੀ ਇਹ ਗੱਲ ਕਹੀ ਸੀ ਵੀ ਇਹ ਗੱਲ ਹੋਣੀ ਹੀ ਹੋਣੀ ਆ, ਇਹਨੂੰ ਕੋਈ ਨਹੀਂ ਰੋਕ ਸਕਦਾ। ਜਿਹੜੀ ਸਾਡੀ ਜਨਰੇਸ਼ਨ ਆ, ਸਾਡੀ ਪੀੜ੍ਹੀ ਆ, ਅਸੀਂ ਬਹੁਤ ਕੁਛ ਹੰਢਾਇਆ ਅਤੇ ਇਸ ਕਰਕੇ ਸਾਨੂੰ ਐਂ ਲੱਗਦਾ ਵੀ ਜਿਹੜੇ ਉਹਨਾਂ ਨੌਜਵਾਨ ਬੱਚੇ ਨੇ, ਜੇ ਸਾਡੀ ਕਿਸੇ ਗਲਤੀ ਕਰਕੇ ਇਹਨਾਂ ਨੂੰ ਤਸ਼ੱਦਦ ਹੋ ਜੇ ਜਾਂ ਇਹ ਘਰੋਂ ਭੱਜਣ ਜਾਂ ਇਹਨਾਂ ਨਾਲ ਇੱਦਾਂ ਦੀ ਕੋਈ ਸਾਡੇ ਕੋਲੋਂ ਇੱਦਾਂ ਦੀ ਭੁੱਲ ਹੋ ਜੇ ਵੀ ਇਹ ਗੌਰਮੈਂਟ ਦਾ ਖਾਜਾ ਬਣ ਜਾਣ, ਵੀ ਇੱਦਾਂ ਨਾ ਸਾਡੇ ਤੋਂ ਹੋਏ। ਪਰ ਜਿਹੜੇ ਉਹ ਖੁਦ ਨੌਜਵਾਨ ਨੇ ਉਹ ਇਹ ਗੱਲ ਹੁਣ ਨਹੀਂ ਸੋਚਣਗੇ ਅਤੇ ਨਾ ਹੀ ਉਹਨਾਂ ਨੇ ਸੋਚਣੀ ਹੁੰਦੀ ਹੈ। ਇਹ ਹੁਣ ਦੀ ਗੱਲ ਨਹੀਂ, ਇਹ ਪਿੱਛੇ ਸਦੀਆਂ ਤੋਂ ਹੀ ਐਂ ਹੁੰਦਾ ਵੀ ਜਿਹੜੀ 18 ਤੋਂ 25 ਸਾਲ ਦੀ ਜਨਰੇਸ਼ਨ ਹੈ, ਜਿਹੜੀ ਤੀਜੀ ਪੀੜ੍ਹੀ 'ਚ ਆ ਗਈ ਆ, ਉਹ ਇਹ ਕਹਿੰਦੇ ਨੇ ਵੀ ਵੇਖਾਂਗੇ ਜੋ ਹੋਊਗਾ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ, ਉਹ ਸਾਨੂੰ ਬਰਦਾਸ਼ਤ ਨਹੀਂ ਹੈਗੀ। ਇਸ ਮੋਰਚੇ ਦੇ ਨਾਲ ਕਿਸੇ ਕਤਲ ਦਾ ਇਸ ਤਰ੍ਹਾਂ ਸੰਬੰਧ ਨਹੀਂ ਹੈਗਾ, ਪਰ ਬੇਅਦਬੀ ਨਾਲ ਇਹਦਾ ਸਿੱਧਾ ਸੰਬੰਧ ਆ। ਇਨਸਾਫ ਨਾ ਮਿਲਣ ਦਾ ਇਹਦਾ ਸਿੱਧਾ ਸੰਬੰਧ ਆ। ਅਤੇ ਜੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਇਨਸਾਫ ਤਾਂ ਲੈਂਦੇ ਹੀ ਹੁੰਦੇ ਨੇ। ਬਹੁਤ ਥਾਵਾਂ 'ਤੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਦਰਖਾਸ਼ਾਂ ਦਿੰਦੇ ਨੇ ਥਾਣੇ ਆ ਕੇ, ਅਤੇ ਉੱਥੇ ਉਹ ਕਹਿਣਗੇ ਜੀ ਸਾਡੀ FIR ਲਿਖ ਲਓ, ਸਾਨੂੰ ਗੁਆਂਢੀ ਬੜਾ ਤੰਗ ਕਰਦੇ ਨੇ ਜੀ, ਸਾਨੂੰ ਗੁਆਂਢੀ ਬੜਾ ਤੰਗ ਕਰਦੇ ਨੇ। ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ, ਤਰਨ ਦਾ ਇੱਕ ਨੌਜਵਾਨ ਥਾਣੇ ਰਫਲ ਚੁੱਕ ਲਿਆ ਸੀ। ਹੁਣ ਉਹਦਾ ਨਾ ਤਾਂ ਮੋਰਚੇ ਨਾਲ ਸੰਬੰਧ ਆ ਕੋਈ, ਅਤੇ ਨਾ ਹੀ ਉਹਦਾ ਕਿਸੇ ਸ਼ਿਵ ਸੈਨਾ ਵਾਲਿਆਂ ਨਾਲ, ਨਾ ਹੀ ਉਹਦਾ ਕਿਸੇ ਅੰਮ੍ਰਿਤਪਾਲ ਨਾਲ, ਨਾ ਹੀ ਉਹਦਾ ਪੰਨੂ ਨਾਲ। ਉਹ ਇੱਕ ਆਮ ਸਿੱਧਾ ਸਾਦਾ ਨੌਜਵਾਨ, ਉਹਦੇ ਘਰ ਕੋਈ ਵੱਟੇ ਮਾਰਦਾ ਰੋਜ਼, ਅਤੇ ਉਹ ਰੋਜ਼ ਥਾਣੇ ਜਾਂਦਾ, ਥਾਣੇ ਵਾਲੇ ਦੀ ਗੱਲ ਨਹੀਂ ਸੁਣਦਾ, ਉਹ SLR ਚੁੱਕ ਲਿਆਉਂਦਾ ਉਹਨਾਂ ਦੀ। ਫਿਰ ਕਿਵੇਂ ਸਾਰੇ ਜੈਕਟਾਂ ਪਾ ਕੇ ਆ ਜਾਂਦੇ ਨੇ, ਆਉਂਦੇ ਨੇ ਕਿ ਨਹੀਂ ਵੀ ਹਾਂ ਤੇਰੇ ਅਸੀਂ ਗੱਲ ਸੁਣਨੇ। ਉਦਣ ਕਿਉਂ ਆਏ ਜਿੱਦਣ ਉਹਨੇ ਕਾਨੂੰਨ ਹੱਥ 'ਚ ਲੈ ਲਿਆ, ਉਹਨਾਂ ਦੀ ਗਨ ਚੁੱਕ ਲਿਆ ਜਾ ਕੇ। ਹੁਣ ਬੰਦਾ ਜਿਹੜਾ ਆਮ ਜ਼ਿੰਦਗੀ 'ਚ ਰਹਿਣ ਡਿਆ, ਜਿਹਨੂੰ ਗਾਲਾਂ ਕੋਈ ਕੱਢਦਾ, ਜੇ ਉਹ ਇਸ ਤਰ੍ਹਾਂ ਦਾ ਸਟੈਪ ਪੁੱਟ ਸਕਦਾ, ਫਿਰ ਗੁਰੂ ਗ੍ਰੰਥ ਸਾਹਿਬ ਵਾਲੇ ਕਿਉਂ ਨਾ ਪੁੱਟਣਗੇ। ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਰਹੀ ਆ, ਬੇਅਦਬੀ ਦੀ ਗੱਲ ਹੋ ਰਹੀ ਆ, ਇਹ ਵੀ ਸੁਣਨ ਦੇ ਵਿੱਚ ਆਉਂਦਾ, ਖਬਰਾਂ ਲੱਗ ਜਾਂਦੀਆਂ ਨੇ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ, ਪੰਥਕ ਸਰਕਾਰ, ਉਹਨਾਂ ਦੇ ਨੁਮਾਇੰਦੇ ਆ ਕੇ ਹਮਾਇਤ ਕਰਨ ਦੀ ਗੱਲ ਕਰ ਰਹੇ ਨੇ। ਦੇਖੋ, ਇੱਕ ਗੱਲ ਮੈਂ ਤੁਹਾਨੂੰ ਦੱਸਣਾ ਵੀ ਹੁਣ ਇਹਨਾਂ ਦਾ ਜਿਹੜਾ ਐਲਾਨਾ ਆ, ਪਹਿਲੀ ਗੱਲ ਤਾਂ ਇਹ ਖੁਦ ਮੋਗੇ ਦੀ ਕਾਨਫਰੰਸ ਦੇ ਵਿੱਚ ਇਹ ਗੱਲ ਕਹਿ ਚੁੱਕੇ ਨੇ ਕਿ ਪੰਜਾਬੀ ਪਾਰਟੀ ਆ, ਪੰਥਕ ਪਾਰਟੀ ਹੈ ਨਹੀਂ, ਅਤੇ ਆਪਣੇ ਆਪ ਨੂੰ ਜੋ ਮਰਜ਼ੀ ਕਹਾਈ ਜਾਣ, ਪਰ ਇਹਨਾਂ ਨੇ ਡਿਕਲੇਅਰ ਕੀਤਾ ਹੋਇਆ ਪੰਜਾਬੀ ਪਾਰਟੀ। ਅਤੇ ਇਹਨਾਂ ਨੇ ਮਤਲਬ ਜਿੰਨੇ ਕੋਨੇ ਮੋਨੇ, ਅਕਾਲੀ ਦਲ ਤਾਂ ਕੋਨੇ ਮੋਨੇ ਦਾ ਬਣਾਤਾ ਸਾਰਾ। ਰਹੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਮਤਲਬ ਕਿ ਬਾਈ ਨੇਮ ਗੱਲ ਕਰੂੰਗਾ। ਗੁਰਚਰਨ ਸਿੰਘ ਗਰੇਵਾਲ ਹੁਣੀ ਉੱਥੇ ਆਏ ਸੀਗੇ ਮੋਰਚੇ ਦੇ ਵਿੱਚ, ਅਤੇ ਮੇਰੀ ਕੱਲ੍ਹ ਬਾਬਾ ਹਰਦੀਪ ਸਿੰਘ ਮਹਿਰਾਜ ਹੁਣਾਂ ਨਾਲ ਗੱਲ ਹੋਈ ਆ। ਉਹਨਾਂ ਦਾ ਮੈਨੂੰ ਫੋਨ ਆਇਆ ਸੀ, ਚਲੋ ਸਾਡੇ ਲਈ ਸਤਿਕਾਰਯੋਗ ਨੇ, ਵੱਡੇ ਨੇ ਸਾਡੇ ਤੋਂ ਉਹ, ਅਤੇ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਪਤਾ ਕਿ ਗੁਰਚਰਨ ਗਰੇਵਾਲ ਆਇਆ ਸੀ? ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਹੈਗਾ। ਈਵਨ ਮੈਨੂੰ ਸੁਖਰਾਜ ਨੇ ਉੱਥੇ ਗਏ ਨੂੰ ਮਾੜੀ ਜਿਹੀ ਗੱਲ ਕੀਤੀ ਸੀ, ਕਹਿੰਦਾ ਦੇਖੋ ਆਏ ਸਨ, ਅਤੇ ਉੱਥੇ ਕੋਈ ਹੋਰ ਮਸਲਾ ਸੀਗਾ, ਕੋਈ ਫਿਲਮ ਆਈ ਹੈ ਮਸੰਦ, ਉਹਦੇ ਸੰਬੰਧ 'ਚ ਕੋਈ ਗੱਲਬਾਤ ਚੱਲਣ ਰਹੀ ਸੀ, ਅਤੇ ਅਸੀਂ ਉੱਥੇ ਉਹ ਗੱਲ ਕਰਦੇ ਵਿੱਚ ਇਹ ਨਹੀਂ ਕੋਈ ਗੱਲ ਹੋਈ। ਜਦੋਂ ਬਾਬਾ ਜੀ ਦਾ ਮੈਨੂੰ ਫੋਨ ਆਇਆ ਵੀ SGPC ਦਾ ਇੱਕ ਧਿਰ ਉੱਥੇ ਆਈ ਸੀ। ਹੁਣ ਜੇ ਤਾਂ ਆਪਾਂ ਮਤਲਬ ਕਿ ਧਾਰਮਿਕ ਤੌਰ 'ਤੇ ਜਾਂ ਕਾਨੂੰਨੀ ਪੱਖ ਤੋਂ ਲਈਏ ਤਾਂ SGPC ਇੱਕ ਅਲੱਗ ਹੈ ਅਤੇ ਅਕਾਲੀ ਦਲ ਅਲੱਗ ਹੈ, ਪਰ ਇੱਥੇ ਕੋਈ ਸ਼ੱਕ ਨਹੀਂ ਕਿ SGPC ਵੀ ਉਹੀ ਅਤੇ ਅਕਾਲੀ ਦਲ ਵੀ ਉਹੀ ਹੈ, ਇੱਥੇ ਕੋਈ ਸ਼ੱਕ ਵਾਲੀ ਗੁੰਜਾਇਸ਼ ਹੈ ਨਹੀਂ। ਇਸ ਕਰਕੇ ਉਹ ਉੱਥੇ ਗਏ ਨੇ, ਕਿਹੜੀ ਭਾਵਨਾ ਨਾਲ ਗਏ ਨੇ ਇਹ ਤਾਂ ਉਹਨਾਂ ਦਾ ਵਾਹਿਗੁਰੂ ਜਾਣਦਾ ਆ। ਪਰ ਉਹ ਇੱਕ ਖਬਰ ਵੀ ਲੱਗੀ ਕਿ SGPC ਨੇ ਹਮਾਇਤ ਕੀਤੀ ਆ ਮੋਰਚੇ ਨੂੰ। ਤੁਸੀਂ ਦੇਖੋ ਕਿ SGPC ਇਹ ਹਮਾਇਤ ਕਰ ਰਹੀ ਆ, SGPC ਵੱਲੋਂ ਬਿਆਨ ਲੱਗਾ ਆ ਭਾਈ ਗੁਰਚਰਨ ਸਿੰਘ ਗਰੇਵਾਲ ਹੋਣਾ ਵੱਲੋਂ ਬਈ ਸੌਦਾ ਸਾਧ ਮੁੱਖ ਦੋਸ਼ੀ ਆ ਨੇ ਗੁਰੂ ਗ੍ਰੰਥ ਸਾਹਿਬ ਦਾ। ਸੌਦਾ ਸਾਧ ਮੁੱਖ ਦੋਸ਼ੀ ਆ, ਅਤੇ ਤੁਸੀਂ 90 ਲੱਖ ਦੇ ਇਸ਼ਤਿਹਾਰ ਦਿੱਤੇ ਹਨ, ਤੁਹਾਡੇ ਜਥੇਦਾਰ ਨੇ ਮਾਫੀ ਦਿੱਤੀ ਆ। ਸਾਰੀਆਂ ਉਹਨਾਂ ਘਟਨਾਵਾਂ ਦੇ ਮੈਂ ਵਿੱਚ ਰਿਹਾ। ਕਿੰਨੇ ਬੰਦੇ ਆਪਣੇ ਸ਼ਹੀਦ ਹੋਏ, ਭਾਈ ਕਮਲਦੀਪ ਸਿੰਘ ਸ਼ਹੀਦ ਹੋਇਆ, ਡੱਬ ਵਾਲਾ ਮੁੰਡਾ ਸ਼ਹੀਦ ਹੋਇਆ, ਬਲਕਾਰ ਸਿੰਘ ਉੱਥੇ ਬੰਬੇ ਸ਼ਹੀਦ ਹੋ ਜਾਂਦਾ, ਕਿੰਨੇ ਬੰਦੇ ਸਾਡੇ ਸ਼ਹੀਦ ਹੋ ਗਿਆ। ਉਦੋਂ ਇਹ ਲੋਕਾਂ ਨੂੰ ਨਹੀਂ ਪਤਾ ਲੱਗਾ ਵੀ ਇਹਦੀ ਸ਼ਮੂਲੀਅਤ ਆ। ਜਦੋਂ ਬਰਗਾੜੀ ਦੇ ਵਿੱਚ ਇੱਕ ਬੰਦਾ ਸਰਸੇ ਵਾਲੇ ਨੂੰ ਮਾਰ ਦਿੱਤਾ ਜਾਂਦਾ ਆ, ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰ ਲੈਂਦੇ ਨੇ, ਜਦੋਂ ਮੌੜ ਦੇ ਵਿੱਚ ਬੰਬ ਬਲਾਸਟ ਹੁੰਦਾ, ਉਦੋਂ ਸਰਕਾਰ ਇਹਨਾਂ ਦੀ ਸੀ, ਅਤੇ ਮੈਨੂੰ ਘਰੋਂ ਚੁੱਕ ਕੇ ਲੈ ਜਾਂਦੇ ਨੇ, ਅਤੇ ਉੱਥੇ ਮੈਨੂੰ ਪੁੱਛਗਿੱਛ ਕਰਦੇ ਨੇ ਵੀ ਸਾਨੂੰ ਇਹ ਤੇਰਾ ਕੰਮ ਲੱਗਦਾ, ਜਦੋਂ ਵੀ ਇਹ ਜਿਹੜੀ ਤਕਨੀਕ ਹੈ ਤੇਰੀ ਆ, ਇਹ ਮੈਨੂੰ ਉਹਨਾਂ ਨੇ ਪੁੱਛਿਆ ਜਾ ਕੇ ਜਦੋਂ ਮੌੜ ਮੰਡੀ ਲੈ ਗਏ। ਤੁਹਾਨੂੰ ਕਿਉਂ ਪੁੱਛਿਆ ਜਾਂਦਾ ਕਿ ਤੁਹਾਡੀ ਤਕਨੀਕ ਆ, ਤੁਹਾਨੂੰ ਕਿਉਂ ਪੁੱਛਿਆ ਜਾਂਦਾ? ਉਹ ਇਸ ਕਰਕੇ ਕਿ ਮੇਰਾ ਪਿਛੋਕੜ ਜਿਹੜਾ ਉਹ ਖਾੜਕੂ ਸੰਘਰਸ਼ ਨਾਲ ਸੰਬੰਧਿਤ ਆ, ਅਤੇ ਉਹ ਬੰਬ ਬਲਾਸਟਾਂ ਕਰਕੇ ਵੀ ਕਈ ਬੰਬ ਬਲਾਸਟ ਜਿਹੜਾ ਹੋਏ ਜਾਂ ਉਹਨਾਂ 'ਚ ਮੇਰਾ ਨਾਂ ਸੀ ਜਾਂ ਇੱਦਾਂ ਦੀਆਂ ਘਟਨਾਵਾਂ ਸੀਗੀਆਂ। ਅਤੇ ਮੈਨੂੰ ਉਹਨਾਂ ਨੇ ਜਦੋਂ ਪੁੱਛਿਆ, ਅਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਖਾੜਕੂ ਸੰਘਰਸ਼ ਜਿਹੜਾ ਆ
1995 ਤੱਕ ਕੁਛ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ ਵੀ ਸੀ ਜਿਨ੍ਹਾਂ ਨੂੰ ਅਸੀਂ ਡਿਨਾਈ ਨਹੀਂ ਕਰਦੇ ਹੈਗੇ, ਪਰ ਉਦੋਂ ਬਾਅਦ ਓਪਨ ਬਲਾਸਟ ਖਾੜਕੂ ਸੰਘਰਸ਼ ਦੇ ਕਿਸੇ ਵੀ ਯੋਧੇ ਨੇ ਕਿਸੇ ਬੱਚਿਆਂ ਦੇ ਉੱਤੇ, ਕਿਸੇ ਬੱਸ ਦੇ ਵਿੱਚ, ਕਿਸੇ ਟ੍ਰੇਨ 'ਚ ਕਦੀ ਕੋਈ ਬੰਬ ਬਲਾਸਟ ਨਹੀਂ ਕੀਤਾ ਹੈਗਾ। ਤਾਂ ਇਹ ਬੰਬ ਬਲਾਸਟ ਸੌਦਾ ਸਾਧਨ ਨਹੀਂ ਕੀਤਾ। ਅਤੇ ਉੱਥੇ ਕੁਝ ਹਿੰਦੂ ਜੈਂਟਲਮੈਨ ਅਫਸਰ ਸਨ, ਉਹ ਕਹਿੰਦੇ ਤੁਹਾਡੀ ਉਹਨਾਂ ਨਾਲ ਲੱਗਦੀ ਤਾਂ ਤੁਸੀਂ ਕਹਿੰਦੇ ਹੋ। ਮੈਂ ਕਿਹਾ ਵੀ ਜੇ ਇਹ ਗੱਲ ਨਾ ਨਿਕਲੀ ਮੈਂ ਆਪਣਾ ਸਿਰ ਲਵਾ ਦੂੰ, ਔਰ ਮੈਂ ਇਹ ਗੱਲ ਕਹਿ ਕੇ ਆਇਆ ਉੱਥੇ ਉਹਨਾਂ ਦੇ ਵਿੱਚ, ਅਤੇ ਔਰ ਉਹੀ ਗੱਲ ਨਿਕਲੀ ਜਦੋਂ ਇਨਕੁਆਇਰੀ ਹੋਈ ਅਤੇ ਡੇਰੇ ਵਾਲਿਆਂ ਦਾ ਜ਼ਿਕਰ ਆਇਆ ਵਿੱਚ। ਇਹ ਸਾਰਾ ਕੁਛ ਇਸ ਪੰਥਕ ਸਰਕਾਰ ਜਿਹੜੀ ਆਪਣੇ ਆਪ ਨੂੰ ਹੁਣ ਹਮਾਇਤ ਕਰਨ ਵਾਸਤੇ ਆਏ ਨੇ। ਹੁਣ ਇਹ ਹਮਾਇਤ ਇਹ ਕਰਨ, ਇਹ ਕਹਿਣ ਵੀ ਸੁਖਬੀਰ ਬਾਦਲ ਨੂੰ ਚੁੱਕ ਕੇ ਅੰਦਰ ਮਾਰੋ, ਕਿਉਂ ਨਹੀਂ ਕਹਿੰਦੇ? ਇਹ ਕਹਿਣ ਵੀ ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ ਅਤੇ ਵੱਡਾ ਬਾਦਲ ਜਿਹੜਾ ਉਹ ਮੁੱਖ ਮੰਤਰੀ ਸੀਗਾ, ਅਤੇ ਸੈਣੀ ਨੇ ਸਾਰਾ ਕੁਝ ਕੀਤਾ ਆ, ਇਹ ਕਿਉਂ ਨਹੀਂ ਕਹਿੰਦੇ? ਇਹ ਗਰੇਵਾਲ ਹੁਣੀ ਜਿਹੜੇ ਜਿੰਨੇ ਵੀ ਹੈਗੇ ਨੇ, ਇਹ ਹੁਣ ਤੱਕ ਉਸ ਅਕਾਲੀ ਦਲ ਦੇ ਵਿੱਚ ਹੀ ਰਹੇ ਨੇ, ਉਹਨਾਂ ਫੈਡਰੇਸ਼ਨਾਂ 'ਚ ਹੀ ਰਹੇ ਨੇ, ਇੱਕ ਧਿਰ ਸੀਗੀ ਉਹਨਾਂ ਦੀ। ਇਹਨਾਂ ਨੇ ਕਿਉਂ ਨਹੀਂ ਕਿਹਾ ਹੈਗਾ ਜਦੋਂ ਇੱਕ ਗੁਰਮੀਤ ਪਿੰਕੀ ਇੰਸਪੈਕਟਰ ਜਿਹੜਾ ਸੀਗਾ, ਉਹਨੇ ਜਦੋਂ ਸਟੇਟਮੈਂਟ ਦਿੱਤੀ ਵੀ ਦੇਸੀ ਮਸ਼ੀਨ ਦੇ ਨਾਲ ਇਸ ਤਰ੍ਹਾਂ ਬੰਦੇ ਮਾਰੇ ਜਾਂਦੇ ਹਨ, ਉਹਨਾਂ ਦੇ ਗੁਪਤ ਅੰਗਾਂ ਦੇ ਵਿੱਚ ਡੰਡੇ ਦੇ ਕੇ ਉਹਨਾਂ ਨੂੰ ਮਾਰਿਆ ਜਾਂਦਾ ਸੀਗਾ, ਅਤੇ ਉਸ ਸੈਣੀ ਨੂੰ ਇਹਨਾਂ ਦੇ ਪੰਥਕ ਸਰਕਾਰ ਨੇ ਉਹਨੂੰ DGP ਲਾਇਆ ਅਤੇ ਸਾਡੀ ਉਹ ਹੱਥ 'ਚ ਨਾਤਾ। ਇਹ ਕਿਵੇਂ ਗੱਲ ਕਰਦੇ ਨੇ ਆ ਕੇ ਹਮਾਇਤ ਕਰਨ ਦੀ? ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਇਹਨਾਂ ਨੂੰ ਬਿਲਕੁਲ ਸਾਹ ਨਹੀਂ ਭਰਨਾ ਚਾਹੀਦਾ, ਜਾਂ ਇਹ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ੍ਹ ਕੇ ਕਹਿਣ, ਝੋਲੀ ਅੱਡਣ ਵੀ ਹਾਂ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਸੀ ਉਹਨਾਂ ਦੀ ਇਹਦੇ 'ਚ ਸ਼ਮੂਲੀਅਤ। ਵੇਖੋ ਗੁਰੂ ਗ੍ਰੰਥ ਸਾਹਿਬ ਦੀ ਉਹਨੇ ਬੇਅਦਬੀ ਨਹੀਂ ਕਰਵਾਈ, ਇਹਦੇ 'ਚ ਤਾਂ ਸਾਰੀ ਦੁਨੀਆ ਨੂੰ ਪਤਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਹਨਾਂ ਨੇ ਪੁਸ਼ਤ ਪਨਾਹ ਕੀਤਾ ਅਤੇ ਇਹਨਾਂ ਨੇ ਬੇਅਦਬੀ ਹੋਣ ਦਿੱਤੀ। ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਦਾ ਹੀ ਸਿਕਿਉਰਟੀਆਂ ਦਿੱਤੀਆਂ, DGP ਨੂੰ ਇਹਨਾਂ ਨੇ ਨਵਾਜਿਆ। ਅੱਜ ਤੱਕ ਉਹ ਬੰਦਾ ਇਹਨਾਂ ਦੀ ਰਹਿਮੋ ਕਰਮ ਕਰਕੇ ਫੜਿਆ ਤੱਕ ਨਹੀਂ ਗਿਆ ਹੈਗਾ। ਹਰ ਵਾਰੀ ਉਹ ਕੋਰਟ ਤੋਂ ਕੋਈ ਨਾ ਕੋਈ ਬਹਾਨੇ ਸੱਜੇ ਖੱਬੇ ਕਰਕੇ ਬਾਹਰ ਨਿਕਲ ਜਾਂਦਾ ਹੈ। ਇਜ਼ਹਾਰ ਆਲਮ ਨੂੰ ਇਹਨਾਂ ਨੇ ਜੇਲ੍ਹ DGP ਲਾ ਕੇ ਰੱਖਿਆ, ਉਹਨੂੰ ਇਹਨਾਂ ਨੇ ਟਿਕਟ ਦਿੱਤੀ, ਘਰ ਵਾਲੀ ਉਹਦੀ ਅਕਾਲੀ ਦਲ ਇਸ ਤਰ੍ਹਾਂ ਦੀ। ਇੱਕ ਗੱਲ ਹੈ ਕੋਈ, ਇਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ। ਉਹਦਾ ਜਵਾਕ ਉਹਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਵੀ ਇਹਨਾਂ ਦੇ ਕੀ ਪਿਛੋਕੜ ਨੇ ਸਾਡੇ ਨਾਲ। ਮੇਰੇ ਹੁੰਦਿਆਂ ਕਿਤੇ ਹੁੰਦੇ, ਅਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਦਾ ਇਹ ਗੱਲ, ਔਰ ਤੁਸੀਂ ਵੀ ਜੇ ਕਿਤੇ ਮਿਲੇ ਤਾਂ ਉਹਨਾਂ ਨੂੰ ਪੁੱਛਿਆ ਜ਼ਰੂਰ ਵੀ ਕਿਹਦੀ ਡਿਮਾਂਡ ਕਰ ਰਹੇ ਹੋ ਫੜਨ ਦੀ? ਸੁਖਬੀਰ ਬਾਦਲ ਦੀ ਡਿਮਾਂਡ ਕਰ ਰਹੇ ਹੋ, ਪ੍ਰਕਾਸ਼ ਸਿੰਘ ਬਾਦਲ ਦੀ ਕਰ ਰਹੇ ਹੋ, ਜਾਂ ਜਿਹਦੇ ਲਈ 90 ਲੱਖ ਦੇ SGP ਨੇ ਇਸ਼ਤਿਹਾਰ ਦਿੱਤੇ ਹਨ ਉਸ ਬਾਬੇ ਲਈ ਕਰ ਰਹੇ ਹੋ, ਜਿਹਨੂੰ ਤੁਹਾਡੇ ਗਿਆਨੀ ਗੁਰਬਚਨ ਸਿੰਘ ਨੇ ਮਾਫੀ ਦਿੱਤੀ, ਉਹਦੀ ਗੱਲ ਕਰ ਰਹੇ ਹੋ? ਪਰ ਉਹ ਤਾਂ ਕਹਿੰਦੇ SIT ਦੇ ਸਾਹਮਣੇ ਅਸੀਂ ਪੇਸ਼ ਹੋਏ ਹਾਂ, ਅਸੀਂ ਕਿਹੜਾ ਕਿਸੇ ਤੋਂ ਭੱਜਦੇ ਹਾਂ, ਅਸੀਂ ਕਿਹੜਾ ਦੋਸ਼ੀ ਹਾਂ, ਕਹਿੰਦੇ ਅਸੀਂ ਤਾਂ ਅਕਾਲ ਤਖਤ ਸਾਹਿਬ ਤੇ ਜਾ ਕੇ SIT ਦੇ ਤੁਸੀਂ ਬੱਸ ਕਰਕੇ ਨਹੀਂ ਦਿੱਲੀ ਗਏ, ਅਗਲਿਆਂ ਨੇ ਪੁੰਨੂ ਵਾਂਗੂ ਸੱਦਿਆ ਉੱਥੇ ਤੁਹਾਨੂੰ, ਅਤੇ ਨਾ ਤੁਸੀਂ ਆਏ ਤਾਂ ਪੁੰਨੂ ਵਾਂਗੂ ਬੰਨ੍ਹ ਕੇ ਲਿਆਉਣਗੇ, ਜਿਵੇਂ ਬਲੋਚ ਲੈ ਗਏ ਹਨ ਐਂ ਲਿਆਉਣਗੇ। ਇਹ ਥੋੜ੍ਹਾ ਤੁਸੀਂ ਦੋਸ਼ੀ ਹੋ ਉਹਦੇ ਵਿੱਚ, ਤਾਂ ਤੁਸੀਂ ਅਸੀਂ ਪੇਸ਼ ਨਾ ਹੋਵੋ। ਜਵਾਬ ਦਿਓ, ਤੁਸੀਂ ਜਵਾਬ ਦਿਓ ਵੀ ਜੇ ਨਹੀਂ ਪੇਸ਼ ਹੋਣਾ, ਅਗਲੇ ਤੁਹਾਨੂੰ ਬੰਨ੍ਹ ਕੇ ਲਿਆਉਣਗੇ। SIT ਦੇ ਅੱਗੇ ਪੇਸ਼ ਹੋਣਾ ਹੀ ਪੈਣਾ। ਤੁਸੀਂ ਮਤਲਬ ਜਦੋਂ ਬੇਅਦਬੀ ਹੋਈ ਉਦੋਂ ਗਏ ਸੋ SIT ਕੋਲ, ਤੁਸੀਂ ਤਾਂ ਧਮਕੀਆਂ ਦਿੰਦੇ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ IG ਜਿਹਨੇ ਅਸਤੀਫਾ ਦਿੱਤਾ, ਜਿਹੜਾ ਆਪ 'ਚ ਮੁੜ ਕੇ MLA ਬਣਿਆ, ਕੁੰਵਰ ਵਿਜੇ ਪ੍ਰਤਾਪ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹੁੰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੀ ਇਹ ਗੱਲ ਵੀ ਇਹਨਾਂ ਨੇ ਤਾਂ ਸਾਨੂੰ ਧਮਕੀਆਂ ਦਿੰਦੇ ਰਹੇ ਨੇ ਬਾਦਲ ਕੇ, ਵੀ ਵੱਡੇ ਬਾਦਲ ਦਾ ਫੋਨ ਆ ਗਿਆ, ਨਾਰਾਜ਼ ਹੋ ਜਾਣਗੇ ਜੀ, ਫਲਾਣੇ ਦੀ ਇਨਕੁਆਇਰੀ ਨਾ ਕਰੋ, ਦੂਜੇ ਦਿਨ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਗਿਆ ਇਹਨਾਂ ਦੇ ਸਾਹਮਣੇ ਉਹ, ਫਿਰ ਕਹਿਣ ਉਹਨੂੰ ਵੀ ਝੂਠ ਬੋਲਦਾ ਹੈ। ਵੇਖੋ, ਮੈਂ ਗੁਰਚਰਨ ਸਿੰਘ ਗਰੇਵਾਲ ਹੁਣੀ, ਮੈਂ ਉਹਨਾਂ ਨੂੰ ਕਦੀ ਮਿਲਿਆ ਨਹੀਂ ਹੈਗਾ। ਇੱਕ ਅੱਧੀ ਵਾਰੀ ਦੂਰੋਂ ਫਤਿਹ ਸਾਂਝੀ ਹੋਈ ਆ, ਫਤਿਹ ਗੁਰੂ ਦੀ ਆ, ਪਰ ਮੈਂ ਪੁੱਛਣਾ ਚਾਹੁੰਦਾ ਵੀ ਉਹ ਪੜ੍ਹੇ ਲਿਖੇ ਨੇ ਅਤੇ ਬੜੇ ਪੁਰਾਣੇ ਨੇ, ਉਹ ਸਟੂਡੈਂਟ ਵੇਲੇ ਤੋਂ ਲੈ ਕੇ ਇਸ ਪੋਲੀਟਿਕਸ ਦੇ ਵਿੱਚ ਨੇ। ਉਹ ਇਹ ਗੱਲ ਨਾ ਲੈ ਕੇ ਕਿਉਂ ਨਹੀਂ ਕਹਿੰਦੇ ਵੀ ਅਕਾਲੀ ਦਲ ਦੇ ਪ੍ਰਧਾਨ ਨੇ? ਤੁਸੀਂ ਇਹ ਵੇਖੋ ਵੀ ਸਰਸੇ ਵਾਲੇ ਇੱਕ ਬੰਦੇ ਦਾ ਕਤਲ ਹੁੰਦਾ ਅਤੇ ਉਹ ਅਣਪਛਾਤੇ ਬੰਦੇ ਗੋਲੀਆਂ ਮਾਰਦੇ ਨੇ। ਇਹ ਗੱਲ ਪੱਕੀ ਹੈ ਨਾ ਕਿ ਅਣਪਛਾਤੇ ਬੰਦੇ ਗੋਲੀਆਂ ਮਾਰਦੇ ਨੇ? ਜਦੋਂ ਗੋਲੀਆਂ ਮਾਰਦੇ ਨੇ ਉਦੋਂ ਅਣਪਛਾਤੇ ਸੀਗੇ। ਬਿਲਕੁਲ। ਪੁਲਿਸ ਨੇ ਵੀ ਅਣਪਛਾਤੇ 6 ਨੌਜਵਾਨਾਂ ਨੇ ਗੋਲੀਆਂ ਮਾਰੀਆਂ, ਐਂ ਹੀ ਲਿਖਿਆ ਸੀਗਾ ਜੀ। ਅਗਲੇ ਦਿਨ ਉਹ ਪਛਾਤੇ ਹੋ ਜਾਂਦੇ ਨੇ, ਅਤੇ ਜਿਹੜੀ ਇਹਨਾਂ ਦੀ ਪੁਲਿਸ ਸੀਗੀ ਗੁਰਚਰਨ ਸਿੰਘ ਗਰੇਵਾਲ ਹੋਣਾ ਦੀ, ਉਹ ਪੁਲਿਸ ਅਣਪਛਾਤੀ ਹੋ ਗਈ। ਇਹ ਕਿੱਡਾ ਵੱਡਾ ਜ਼ੁਲਮ ਸੀਗਾ, ਤੁਸੀਂ ਦੇਖੋ। ਔਰ ਇਹਨਾਂ ਦੀ ਤਾਂ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ। ਇਹਨਾਂ 'ਤੇ ਇਹ ਕਰਨਾ ਚਾਹੀਦਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਹਨਾਂ ਦਾ ਕੱਖ ਨਾ ਰਹੇ, ਬਸ। ਉਹ ਤਾਂ ਆਪ ਕਹਿੰਦੇ ਨੇ, ਕਹਿੰਦੇ ਅਸੀਂ ਅਰਦਾਸ ਕਰਕੇ ਆਏ ਵੀ ਸਾਡਾ ਕੱਖ ਨਾ ਰਹੇ। ਉਹ ਪਰ ਨਹੀਂ ਰਿਹਾ, ਕੀ ਰਹਿ ਗਿਆ ਹੁਣ? ਜਿਹੜਾ ਵੀ ਕੋਈ ਲੀਡਰ ਹੁੰਦਾ ਆ, ਉਹਦੇ ਪੈਸੇ ਨਾਲ ਨਹੀਂ ਉਹਨੂੰ ਘਾਟਾ ਪੈਂਦਾ। ਜਦੋਂ ਸਿਆਸੀ ਮੌਤ ਹੁੰਦੀ ਹੈ ਨਾ, ਬੱਤੀ ਵਾਲੀਆਂ ਗੱਡੀਆਂ ਖੁੱਸ ਜਾਂਦੀਆਂ ਨੇ ਅਤੇ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਹੈਗਾ DC, ਉਦੋਂ ਇਹਨਾਂ ਦੀ ਮੌਤ ਹੁੰਦੀ ਹੈ। ਮੌਤ 'ਤੇ ਤਾਂ ਮਰ ਰਹੇ ਨੇ। ਤੁਸੀਂ ਦੇਖੋ ਕਿਵੇਂ ਲੜ ਰਹੇ ਨੇ ਪ੍ਰਧਾਨਗੀ ਪਿੱਛੇ, ਕਿਵੇਂ ਬੰਦੇ ਚੁੱਕ ਕੇ ਲਿਆਏ ਨੇ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਵੀ ਸਾਰਾ ਕੁਝ ਤਾਂ ਦਾਅ 'ਤੇ ਲਾਤਾ, ਦੱਲਿਓ ਹੁਣ ਤੁਸੀਂ ਲੜ ਕੇ ਕਿਉਂ ਮਰ ਚੱਲੇ ਹੋ?
ਹੁਣ ਤਾਂ SGPC ਆਜ਼ਾਦ ਕਰ ਦਿਓ। ਹੁਣ ਅੱਜ ਗਰੇਵਾਲ ਨੂੰ ਚੇਤਾ ਆਇਆ ਵੀ RSS ਦਖਲ ਦੇ ਰਹੀ ਹੈ, ਇਹਨਾਂ ਨੂੰ ਉਦੋਂ ਨਹੀਂ ਚੇਤਾ ਆਇਆ ਜਦੋਂ ਗਿਆਨੀ ਗੁਰਬਚਨ ਸਿੰਘ ਹੁਣੀ ਜਾ ਕੇ ਉਹਦੇ ਨਾਲ RSS ਮੁਖੀ ਨਾਲ ਮੀਟਿੰਗਾਂ ਕਰਦੇ ਹੋ ਸਰਦੂਲਗੜ੍ਹ, ਉਦੋਂ ਨਹੀਂ ਪਤਾ ਇਹਨਾਂ ਨੂੰ? ਥੋੜ੍ਹੇ ਦਿਨ ਪਹਿਲਾਂ ਜੇ RSS ਮੁਖੀ ਇੱਥੇ ਦਰਬਾਰ ਸਾਹਿਬ ਆ, ਮਤਲਬ ਇੱਕ ਗੱਲ ਥੋੜ੍ਹਾ ਆ। ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਹੁਣ ਕੱਲ੍ਹ ਨੂੰ ਮੈਨੂੰ ਕੋਈ ਪੁੱਛੇਗਾ ਵੀ ਸਬੂਤ ਦੇ ਕਿੱਥੇ ਮਿਲ ਕੇ ਆਇਆ ਸੀ। ਜਦੋਂ ਕਿਸੇ ਨੂੰ ਬੁਖਾਰ ਚੜ੍ਹ ਜਾਂਦਾ ਨਾ ਜੀ, ਸਾਰਾ ਟੱਬਰ ਕਹਿੰਦਾ ਵੀ ਮੁੰਡੇ ਨੂੰ ਬੁਖਾਰ ਚੜ੍ਹ ਗਿਆ, ਇਹਨੂੰ ਹਸਪਤਾਲ ਲੈ ਜਾਓ, ਪਰ ਕੋਈ ਇਹ ਨਹੀਂ ਕਹਿੰਦਾ ਵੀ ਇਹਨੂੰ ਮਲੇਰੀਆ ਹੈ ਜਾਂ ਇਹਨੂੰ ਡੇਂਗੂ ਆ, ਕੋਈ ਨਹੀਂ ਦੱਸ ਸਕਦਾ। ਪਰ ਇਹ ਗੱਲ ਪੱਕੀ ਹੁੰਦੀ ਵੀ ਬੁਖਾਰ ਹੋ ਗਿਆ। ਇਵੇਂ ਦਾ ਬੁਖਾਰ ਸਾਨੂੰ ਇਹਨਾਂ ਨੂੰ ਪਤਾ ਹੈ ਵੀ RSS ਨਾਲ ਇਹ ਰਿਲੇਟਡ ਅੱਜ ਦੇ ਨਹੀਂ ਹੈਗੇ, ਸ਼ੁਰੂ ਤੋਂ ਹੀ ਨੇ। BJP RSS ਅਕਾਲੀ ਦਲ ਇਹ ਤਿਕੜੀ ਸੀਗੀ, ਅਤੇ ਹੁਣ ਇਹਨਾਂ ਨੂੰ ਪਤਾ ਲੱਗਾ। ਹੁਣ ਚਿੱਠੀ ਲਿਖੀ ਹੈ ਵੀ ਹਾਂ ਵੀ ਤੁਸੀਂ ਦਖਲ ਨਾ ਦਿਓ, ਅਤੇ ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਦਖਲ ਨਾ ਦਿਓ। ਤੁਸੀਂ ਆਪਣਾ ਘਰ ਸੰਭਾਲੋ, ਦਖਲ ਕਿਵੇਂ ਦੇ ਜੂਗਾ ਕੋਈ? ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਤੁਸੀਂ ਦਖਲ ਨਾ ਦਿਓ, ਕਿੱਡੀ ਹਰਾਮਜ਼ਾਦਗੀ ਨਹੀਂ ਹੈ? ਕੀ ਮੰਨਦੇ ਹੋ ਫਿਰ? ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਜਾਂਦੀਆਂ ਨੇ, ਧਾਮੀ ਸਾਹਿਬ ਫੇਰ ਜਿੱਤ ਜਾਂਦੇ ਨੇ, ਫੇਰ ਪ੍ਰਧਾਨ ਬਣ ਜਾਂਦੇ ਨੇ। ਦੇਖੋ ਮੈਂ ਤੇ ਇਸ ਪ੍ਰਥਾ ਦੀ ਉਲਟਾ, ਸਿਲੈਕਸ਼ਨ ਹੋਣੀ ਚਾਹੀਦੀ ਸਿੱਖਾਂ 'ਚ, ਇਲੈਕਸ਼ਨ ਤੇ ਹੋਣੀ ਨਹੀਂ ਚਾਹੀਦੀ। ਤਾਂ ਅੰਗਰੇਜ਼ਾਂ ਦਾ ਸਿਸਟਮ ਸਾਨੂੰ ਦੇ ਗਏ ਨੇ, ਚਾਹੇ ਭੇਡ ਨੂੰ ਚੁਣ ਲਓ, 50 ਭੇਡਾਂ ਇਕੱਠੀਆਂ ਕਰਕੇ ਵੋਟਾਂ ਪਵਾ ਲਓ ਅਤੇ ਭੇਡ ਚੁਣ ਲਓ। ਕੀ ਮੰਨਦੇ ਹੋ ਵੀ ਭੇਡਾਂ ਨੇ ਜਿਹੜੀਆਂ ਵੋਟਾਂ ਪਾ ਰਹੀਆਂ? ਭੇਡਾਂ ਮਤਲਬ ਇਹ ਨਹੀਂ ਵੀ ਜਿਹੜੀਆਂ ਪਾ ਰਹੀਆਂ ਨੇ ਉਹ ਭੇਡਾਂ ਨੇ। ਮੇਰਾ ਮਤਲਬ ਇਹ ਕਿ ਜਿਹੜਾ ਇਲੈਕਸ਼ਨ ਦਾ ਸਿਸਟਮ ਹੁੰਦਾ ਆ ਉਹ ਇਵੇਂ ਆ ਵੀ ਤੁਸੀਂ ਇਹ ਦੋ ਬੰਦੇ ਖੜੇ ਕਰ ਦੇਣੇ ਨੇ, ਚਾਹੇ ਉਹ ਭੇਡਾਂ ਹੋਣ, ਇੱਕ ਸ਼ੇਰ ਹੋਏ ਇੱਕ ਭੇਡ ਹੋਏ। ਸ਼ੇਰ ਨੂੰ ਇੱਕ ਵੀ ਨਾ ਵੋਟ ਪਏ, ਭੇਡ ਨੂੰ 50 ਪੈ ਜਾਣਾ ਅਤੇ ਭੇਡ ਨੇ ਜਿੱਤ ਜਾਣਾ, ਕਿਉਂਕਿ ਵੋਟਾਂ ਪੈ ਗਈਆਂ ਨੇ। ਮੇਰਾ ਮਤਲਬ ਹੈ ਉਸ ਜਿਹੜੀ ਪ੍ਰਕਿਰਿਆ ਉਹ ਤੋਂ ਮੈਨੂੰ ਪ੍ਰੋਬਲਮ ਹੈ। ਮੈਂ ਨਹੀਂ ਕਹਿੰਦਾ ਵੀ ਉਹ ਭੇਡਾਂ ਨੇ ਜਾਂ ਕੀ ਨੇ, ਪਰ ਉਹ ਪ੍ਰਕਿਰਿਆ ਇੱਦਾਂ ਦੀ ਆ ਕਿ ਜਿੱਧਰ ਬਹੁ ਗਿਣਤੀ ਹੋ ਗਈ ਉਹ ਬੰਦੇ ਨੇ ਜਿੱਤ ਜਾਣਾ, ਚਾਹੇ ਉਹ ਭੇਡ ਹੀ ਹੋਵੇ। ਮੇਰਾ ਮਤਲਬ ਕਹਿਣ ਦਾ ਇਹ ਆ। ਜੇ ਅਸੀਂ ਗੱਲ ਕਰਦੇ ਹਾਂ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ, ਬੀਬੀ ਜੰਗੀਰ ਕੌਰ ਵੀ ਕਾਫੀ ਭੜਕੀ ਹੋਈ ਨਜ਼ਰ ਆਈ ਉਹਨਾਂ ਦੇ ਉੱਪਰ, ਕਹਿੰਦੀ ਰਹੀ ਕਿ ਇਹਨਾਂ ਦੇ ਪ੍ਰਧਾਨ ਲਿਫਾਫੇ 'ਚੋਂ ਨਿਕਲਦੇ ਰਹੇ, ਮੈਂ ਖੁਦ ਲਿਫਾਫੇ 'ਚੋਂ ਨਿਕਲੀਆਂ 4 ਵਾਰ। ਨਹੀਂ, ਬੀਬੀ ਨੇ ਤਾਂ ਹੁਣ ਸਵੀਕਾਰ ਕਰ ਲਿਆ ਅਤੇ ਕਰਨਾ ਹੀ ਪੈਣਾ ਸੀਗਾ। ਹਾਲਾਤ ਐਵੇਂ ਦੇ ਹੋ ਗਏ ਸੀਗੇ, ਕਰਨਾ ਪੈਣਾ ਸੀ। ਵੇਖੋ ਬੀਬੀ ਨੇ ਇੱਕ ਫੈਸਲਾ ਲਿਆ ਸੀਗਾ ਨਾਨਕਸ਼ਾਹੀ ਕੈਲੰਡਰ ਦਾ, ਉਹਦੇ ਲਈ ਮੈਂ ਸਦਾ ਉਹਦੀ ਸਿਫਤ ਕੀਤੀ ਹੈ ਵੀ ਉਹਨੇ ਸਿੱਖਾਂ ਨੂੰ ਨਿਖੇੜਨ ਵਾਲਾ ਜਿਹੜਾ ਸੀਗਾ ਦੁਨੀਆ ਨਾਲੋਂ, ਦੂਜੇ ਧਰਮਾਂ ਨਾਲੋਂ ਅਲੱਗ ਕਰਨਾ, ਸਾਡਾ ਕੈਲੰਡਰ ਇੱਕ ਆਪਣਾ ਹੋਣਾ, ਇਹ ਬੜੀ ਵੱਡੀ ਗੱਲ ਸੀ। ਪਰ RSS ਨੇ ਦਖਲ ਦੇ ਕੇ ਉਹ ਵੀ ਸਾਰਾ ਕੁਛ ਕਰਾਤਾ। ਕਿਵੇਂ ਗੋਨੇ ਦੇ ਉੱਥੋਂ ਹੁਕਮਨਾਮੇ ਜਾਰੀ ਹੋਏ, ਕਿਵੇਂ ਗਿਆਨੀ ਪੂਰਨ ਸਿੰਘ ਨੇ ਲਵ ਕੁਸ਼ ਦੀ ਔਲਾਦ ਦੱਸਿਆ, ਪੰਥ ਨੂੰ ਬੜਾ ਕੁਛ ਹੋਇਆ ਇੱਥੇ। ਉਦੋਂ ਇਹਨੇ ਫੈਸਲਾ, ਬੀਬੀ ਜੰਗੀਰ ਕੌਰ ਨੇ ਜਿਹੜਾ ਉਹ ਫੈਸਲਾ ਲਿਆ ਸੀ ਉਹ ਬਹੁਤ ਵਧੀਆ ਸੀਗਾ। ਅਤੇ ਅੱਜ ਵੀ ਜੇ ਉਹ ਸੱਚ ਬੋਲੀ ਆ ਤਾਂ ਸਾਨੂੰ ਤਾਂ ਕੀ ਤਕਲੀਫ ਹੋਣੀ ਆ? ਅਕਾਲੀ ਦਲ ਉਹਦਾ ਜਵਾਬ ਦੇਵੇ। ਜਿਹੜੀ ਪੰਜਾਬੀ ਪਾਰਟੀ ਹੈ ਸੁਖਬੀਰ ਬਾਦਲ ਦੀ, ਉਹ ਜਵਾਬ ਦੇਣ ਉਹਨਾਂ ਦੀ। ਅਸੀਂ ਤਾਂ ਸਵਾਲ ਨਹੀਂ ਕੀਤਾ, ਉਹਨਾਂ ਦੀ ਬੀਬੀ ਨੇ ਕੀਤਾ ਵੀ ਲਿਫਾਫੇ 'ਚ ਮੈਂ ਵੀ ਨਿਕਲਦੀ ਰਹੀ ਹਾਂ। ਕੀ ਲੱਗਦਾ ਬਾਬਾ, ਜੇ ਅਸੀਂ ਅੱਗੇ ਦੀ ਰਾਜਨੀਤੀ ਬਾਰੇ ਸੋਚਦੇ ਹਾਂ, ਸਿੱਖਾਂ ਦੀ ਰਾਜਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ? ਕਿਉਂਕਿ ਹਰ ਇੱਕ ਦੇ ਉੱਪਰ ਉਂਗਲਾਂ ਖੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਬਦਲਾਅ ਦੀ ਗੱਲ ਕਰਦੀ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ, ਇਹਦੇ ਉੱਪਰ ਵੀ ਉਂਗਲਾਂ ਚੱਕਣੀਆਂ ਸ਼ੁਰੂ ਹੋ ਗਈਆਂ। ਵੇਖੋ ਜਿਹੜੀ ਸਰਕਾਰ ਦਿੱਲੀ ਨਾਲ ਰਿਲੇਟਡ ਆ, ਇੱਥੇ ਨਾ ਤਾਂ ਭਗਵੰਤ ਮਾਨ ਦਾ ਕੋਈ ਕਸੂਰ ਆ। ਇੱਥੇ ਕੱਲ੍ਹ ਨੂੰ ਤੁਸੀਂ ਸਿਮਰਜੀਤ ਸਿੰਘ ਮਾਨ ਨੂੰ ਵੀ ਬਣਾ ਦਿਓ, ਉਹ ਤੋਂ ਵੀ ਕੁਛ ਨਹੀਂ ਹੋਣਾ। ਕਾਰਨ ਕਿ ਸੈਂਟਰ ਕਿਸੇ ਨੂੰ ਕੁਛ ਨਹੀਂ ਕਰਨ ਦੇਣਾ ਇੱਥੇ। ਅਤੇ ਇਹ ਤਾਂ ਸਰਕਾਰ ਹੀ ਚਲੋ ਅਜੇ ਤੱਕ ਹੁਣ ਤੱਕ ਰੌਲਾ ਹੀ ਹੈ ਵੀ ਸੈਂਟਰ ਨਾਲ ਰਿਲੇਟਡ ਆ। ਅਜੇ ਇਸ ਗੱਲ ਨੂੰ ਅਸੀਂ ਉਸ ਤਰੀਕੇ ਨਾਲ ਨਹੀਂ ਕਹਿ ਸਕਦੇ, ਪਰ ਲੱਛਣ ਹੀ ਹੁੰਦੇ ਨੇ। ਅਤੇ ਲੱਛਣਾਂ ਤੋਂ ਇਹ ਲੱਗਦਾ ਕਿ ਇਹ ਉਹਨਾਂ ਨਾਲ ਰਿਲੇਟਡ ਨੇ। ਜਦ ਉਹਨਾਂ ਨਾਲ ਰਿਲੇਟਡ ਨੇ ਅਤੇ ਸਰਕਾਰ ਸੈਂਟਰ ਨੇ ਚਲਾਉਣੀ ਆ, ਤਾਂ ਫਿਰ ਇੱਥੇ ਭਲਾ ਕਿਸੇ ਦਾ ਹੋਣਾ ਕੀ ਆ? ਅਤੇ ਮੈਂ ਤਾਂ ਇਸ ਪ੍ਰਕਿਰਿਆ ਦੇ ਖਿਲਾਫ ਹਾਂ ਵੀ ਇਸ ਪ੍ਰਕਿਰਿਆ ਰਾਹੀਂ ਪੰਜਾਬ ਦਾ ਕੁਛ ਨਹੀਂ ਹੋ ਸਕਦਾ। ਪੰਜਾਬ ਅਤੇ ਪੰਥਕ ਰਵਾਇਤਾਂ ਵੱਲ ਜਿੰਨਾ ਚਿਰ ਮੁੜਦਾ ਨਹੀਂ ਹੈਗਾ, ਜਿੰਨਾ ਚਿਰ ਉਸ ਅਕਾਲੀ ਦਲ ਦੀ ਸਰਜੀਤੀ ਨਹੀਂ ਹੁੰਦੀ, ਇੱਕ ਪਰਿਵਾਰ ਨੂੰ ਖੂੰਜੇ ਲਾ ਕੇ ਉਹਨੂੰ ਬਾਹਰ ਕੱਢ ਕੇ, ਜਾਂ ਉਹ ਪਰਿਵਾਰ ਆਪਣੀਆਂ ਭੁੱਲਾਂ ਉਸ ਤਰੀਕੇ ਨਾਲ ਬਖਸ਼ਾਏ ਜਿਸ ਤਰ੍ਹਾਂ ਸਿੱਖ ਕੋਈ ਭੁੱਲ ਬਖਸ਼ਾਉਂਦਾ ਆ। ਇਸ ਤਰ੍ਹਾਂ ਨਹੀਂ ਵੀ ਹੈਂਕੜ ਨਾਲ ਵੀ ਤੁਸੀਂ ਕਿਸੇ ਦੇ ਸਪੋਰਟਸ ਸ਼ੂ ਨੂੰ ਪਾਲਿਸ਼ ਕਰ ਜੋ ਆ ਕੇ ਰੱਜੇ, ਮਤਲਬ ਇੱਦਾਂ ਨਹੀਂ। ਅਤੇ ਇੱਕ ਸਪੈਸ਼ਲ ਨਮਾਣੇ ਸਿੱਖ ਵਾਂਗੂ ਝੋਲੀ ਅੱਡ ਕੇ ਆਉਣਗੇ ਤਾਂ ਪੰਥ ਬੜਾ ਮਹਾਨ ਆ। ਪਰ ਫਿਰ ਵੀ ਮੈਂ ਕਹਿੰਦਾ ਵੀ ਇਹਨਾਂ ਨੂੰ ਤਾਂ ਨਹੀਂ ਮਾफ़ ਕਰਨਾ ਚਾਹੀਦਾ। ਪੰਥ ਨੂੰ ਆਪਣੇ ਤਰੀਕੇ ਨਾਲ ਕਰਨਾ ਚਾਹੀਦਾ। ਪੰਥ ਸਿਲੈਕਸ਼ਨ ਕਰੇ। ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜਾ ਜ਼ਿਲ੍ਹਾ ਜਥੇਦਾਰ ਹੁੰਦਾ ਸੀ ਨਾ ਜੀ, ਉਹਦੇ ਸਾਈਨਾਂ ਤੋਂ ਬਿਨਾਂ ਪਾਰਟੀ ਦਾ ਪ੍ਰਧਾਨ, ਚਾਹੇ ਮੁੱਖ ਮੰਤਰੀ ਆ ਸਟੇਟ ਦਾ, ਉਹ ਕਿਸੇ ਨੂੰ ਟਿਕਟ ਨਹੀਂ ਸੀ ਦੇ ਸਕਦਾ ਜੀ, ਜਿੰਨਾ ਚਿਰ ਜ਼ਿਲ੍ਹਾ ਜਥੇਦਾਰ ਹਮ ਹੀ ਨਹੀਂ ਸੀ ਭਰਦਾ ਵੀ ਇਸ ਬੰਦੇ ਨੂੰ ਟਿਕਟ ਦੇ ਦਿਓ। ਅਤੇ ਉਹ ਚਾਹੇ ਪਿੰਡ ਦੇ ਕਿਹੜੇ ਬੰਦੇ ਨੂੰ ਵੀ ਹਾਂ ਕਰਦੇ, ਅਤੇ ਉਸ ਬੰਦੇ ਨੂੰ ਉਹ ਹੁੰਦੀ ਸੀ ਸਿਲੈਕਸ਼ਨ। ਹੁਣ ਹੈਗੀ ਇਲੈਕਸ਼ਨ, ਵੀ ਵੋਟਾਂ ਪਾ ਲਓ ਕਿਹਦੇ ਵੱਲ ਜ਼ਿਆਦੀਆਂ ਨੇ। ਹੁਣ ਵੋਟਾਂ ਤਾਂ ਕਿਸੇ ਵੱਲ ਵੀ ਜਾ ਸਕਦੀਆਂ ਨੇ। ਕੋਈ ਬੰਦੇ ਪੈਸੇ ਲੈ ਕੇ ਵੋਟ ਪਾ ਸਕਦੇ ਨੇ, ਕੋਈ ਨਸ਼ਾ ਲੈ ਕੇ ਵੋਟ ਪਾ ਸਕਦੇ ਨੇ, ਕੋਈ ਬਲੈਕਮੇਲ ਹੋ ਕੇ ਵੋਟ ਪਾ ਸਕਦੇ ਨੇ। ਕੀ ਪਤਾ ਵੀ ਕਿਵੇਂ ਵੋਟ ਪੈ ਗਈ ਆ, ਉਹਦੀ ਸਿਲੈਕਸ਼ਨ ਕਿਵੇਂ ਸਹੀ ਹੋ ਸਕਦੀ ਹੈ? ਸੋ ਜਿੰਨਾ ਚਿਰ ਪੰਥ ਅਕਾਲ ਤਖਤ
ਗੁਰੂ ਗ੍ਰੰਥ ਖਾਲਸਾ ਪੰਥ ਇਕੱਠੇ ਹੋ ਕੇ ਉਸ ਸਿਲੈਕਸ਼ਨ 'ਚੋਂ ਆਪਣੇ ਜਥੇਦਾਰ ਨਹੀਂ ਚੁਣਦੇ, ਉਹਨਾਂ ਚਿਰ ਸਾਡਾ ਭਲਾ ਨਹੀਂ ਹੋ ਸਕਦਾ ਜੀ। ਇਕੱਠੇ ਕਿਵੇਂ ਹੋਣਗੇ? ਇਕੱਠੇ ਦੀ ਗੱਲ ਹਰ ਕੋਈ ਕਰਦਾ, ਹਰੇਕ ਸਟੇਜ ਤੋਂ ਹੁੰਦੀ ਆ ਹੁੰਦੀ ਕਿ ਪੰਥ ਇਕੱਠਾ ਹੋ ਜੇ, ਪੰਥ ਇੱਕ ਝੰਡੇ ਥੱਲੇ ਆ ਜੇ, ਕੇਸਰੀ ਨਿਸ਼ਾਨ ਦੀ ਗੱਲ ਹੁੰਦੀ ਆ। ਇਕੱਠੇ ਕਿਵੇਂ ਹੋਣਗੇ? ਜਿਹੜਾ ਵੀ ਜਾ ਕੇ ਮੇਰੇ ਵਰਗਾ ਟਾਰ ਮਾਰਦਾ ਵੀ ਪੰਥ ਇਕੱਠਾ ਹੋ ਜੇ, ਉਹ ਇਹ ਕਹਿੰਦਾ ਮੇਰੇ ਥੱਲੇ ਇਕੱਠਾ ਹੋ ਜੇ। ਉਹ ਇਹ ਕਿਉਂ ਨਹੀਂ ਕਹਿੰਦਾ ਵੀ ਮੇਰਾ ਆਹ ਦਾਲੇ ਮੈਂ ਭੰਗ ਕਰਦਾ ਅੱਜ ਤੋਂ ਬਾਅਦ ਅਤੇ ਆ ਜਾਓ ਇਕੱਠੇ ਹੋਈਏ। ਉਹ ਕਹਿੰਦਾ ਮੇਰੇ ਥੱਲੇ, ਮੇਰੀ ਛਤਰੀ ਥੱਲੇ ਆ ਜਾਓ। ਸਾਰੇ ਇਹ ਕਹਿੰਦੇ ਨੇ ਵੀ ਪੰਥ ਇਕੱਠਾ ਹੋਏ ਇੱਕ ਨਿਸ਼ਾਨ ਸਾਹਿਬ ਥੱਲੇ। ਅਤੇ ਜੇ ਉਹਨਾਂ ਨੂੰ ਪੁੱਛੀ ਵੀ ਜਥੇਦਾਰ ਕੌਣ ਹੋਊਗਾ, ਕਹਿੰਦਾ ਮੈਂ। ਤਾਂ ਨਹੀਂ ਪੰਥ, ਸਾਰੇ ਕਹਿੰਦੇ ਨੇ ਵੀ ਤੁਸੀਂ ਆਪਣਾ ਭੰਗ ਕਰਕੇ ਮੇਰੇ ਕੋਲ ਆ ਜਾਓ। ਇਹ ਪਹਿਲ ਕੀਤੀ ਸੀਗੀ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਨੇ ਪਹਿਲਾਂ। ਵੱਡਾ ਇੱਕ ਦਲ ਸੀ, ਅਤੇ ਜਦੋਂ ਅਕਾਲੀ ਦਲ ਅੰਮ੍ਰਿਤਸਰ ਸ਼ਾਮਲ ਹੋਏ ਉਹਨਾਂ ਨੇ ਆਪਣਾ ਦਲ ਉਦੋਂ ਹੀ ਵਿਡਰਾਓ ਕਰ ਦਿੱਤਾ ਸੀ, ਭੰਗ ਕਰ ਦਿੱਤਾ ਸੀਗਾ। ਇਸ ਤਰਜ਼ ਦੇ ਉੱਤੇ ਜਿਵੇਂ ਹੁਣ ਸਾਡੇ ਕੋਲ ਦੋ ਧਿਰਾਂ ਨੇ ਵੱਡੀਆਂ, ਇੱਕ ਤਾਂ ਹੈਗੀ ਆ ਪੰਜਾਬੀ ਪਾਰਟੀ ਜਿਹਨੂੰ ਅਕਾਲੀ ਦਲ ਬਾਦਲ ਕਹਿੰਦੇ ਆਪਾਂ, ਦੂਜੀ ਧਿਰ ਹੈਗੀ ਆ ਅਕਾਲੀ ਦਲ ਅੰਮ੍ਰਿਤਸਰ। ਹੁਣ ਅਕਾਲੀ ਦਲ ਅੰਮ੍ਰਿਤਸਰ ਜੇ ਕੱਲ੍ਹ ਨੂੰ ਬਾਦਲ ਨਾਲ ਇਕੱਠਾ ਹੁੰਦਾ ਤਾਂ ਉਹ ਹੋ ਨਹੀਂ ਸਕਦਾ। ਜੇ ਉਸ ਅਕਾਲੀ ਦਲ ਨਾਲ ਇਕੱਠਾ ਹੁੰਦਾ ਤਾਂ ਉਹ ਪਹਿਲਾਂ ਵੀ ਉਹਨਾਂ ਨੇ ਆਪਣਾ ਅਕਾਲੀ ਦਲ ਭੰਗ ਕੀਤਾ ਸੀ, ਸਰਬ ਹਿੰਦ ਅਕਾਲੀ ਦਲ ਬਣਿਆ ਸੀਗਾ, ਅਤੇ ਫਿਰ ਅਕਾਲੀ ਦਲ ਅੰਮ੍ਰਿਤਸਰ ਬਣਿਆ। ਹੁਣ ਐਕਚੁਅਲ 'ਚ ਤਾਂ ਅਕਾਲੀ ਦਲ ਅੰਮ੍ਰਿਤਸਰ ਹੀ ਆ, ਬਾਕੀ ਦਲ ਤਾਂ ਭੰਗ ਹੋ ਗਏ ਸੀਗੇ। ਅਸਲ 'ਚ ਅਕਾਲੀ ਦਲ ਅੰਮ੍ਰਿਤਸਰ ਹੀ ਸੀਗਾ। ਹੁਣ ਉਹ ਦੂਜੇ ਭੰਗ ਕਰਨ, ਉਹ ਆਪਣੀ ਜਗ੍ਹਾ ਸੱਚਾ ਵੀ ਮੈਂ ਤਾਂ ਅਕਾਲੀ ਦਲ ਅੰਮ੍ਰਿਤਸਰ 'ਚ ਹੀ ਰਿਹਾ, ਮੇਰੇ ਤੋਂ ਭੱਜ ਕੇ ਚਲੇ ਗਏ ਨੇ, ਮੇਰਾ ਤਾਂ ਉਹੀ ਅਕਾਲੀ ਦਲ ਆ। ਠੀਕ ਹੈ ਜੀ। ਸੋ ਚਾਹੇ ਉਹ ਦਲ ਖਾਲਸਾ ਹੈ, ਚਾਹੇ ਫਿਰ ਉਹ ਪੰਚ ਪ੍ਰਧਾਨੀ ਜਿੰਨੇ ਵੀ ਜਿਹੜੇ ਹੈਗੇ ਨੇ, ਤਾਂ ਉਹ ਅਗਲੇ ਵੀ ਉਸ ਤਰੀਕੇ ਨਾਲ ਸਵਾਗਤ ਕਰਨ ਤਾਂ ਕਿਤੇ ਜਾ ਕੇ ਗੱਲ ਬਣਨੀ ਹੈ। ਸਾਰੇ ਹੀ ਸਟੇਜਾਂ ਤੋਂ ਕਹਿੰਦੇ ਨੇ, ਬਿਲਕੁਲ ਕਹਿੰਦੇ ਨੇ, ਪਰ ਉਹ ਕਹਿੰਦੇ ਨੇ ਵੀ ਮੇਰੇ ਥੱਲੇ ਆਓ। ਉਹ ਇਹ ਨਹੀਂ ਕਹਿੰਦੇ ਵੀ ਆ ਬਈ ਅੱਜ ਤੋਂ ਬਾਅਦ ਮੇਰਾ ਦਲ ਜਿਹੜਾ ਆ ਮੈਂ ਉਹ ਸਮਾਪਤ ਕਰਨਾ, ਅਤੇ ਮੈਂ ਆਪਣੇ ਦਲ ਗੁਰੂ ਗ੍ਰੰਥ ਸਾਹਿਬ ਦੀ ਝੋਲੀ 'ਚ ਰੱਖਣਾ ਜੀ, ਅਤੇ ਤੁਸੀਂ ਵੀ ਰੱਖੋ ਅਤੇ ਆਪਾਂ ਇਕੱਠੇ ਹੋਈਏ। ਐਂ ਤਾਂ ਨਹੀਂ ਨਾ ਕਹਿੰਦਾ ਕੋਈ। ਦੀਪ ਸਿੱਧੂ ਨੇ ਵਾਰਸ ਪੰਜਾਬ ਦੀ ਜਥੇਬੰਦੀ ਬਣਾਈ, ਸਾਰੇ ਮੈਂਬਰ ਰਹੇ ਦੀਪ ਸਿੱਧੂ ਦੀ ਵਾਰਸ ਪੰਜਾਬ ਦੀ ਜਥੇਬੰਦੀ ਦੇ, ਪਰ ਉਸੇ ਜਥੇਬੰਦੀ ਦੀ ਦੋ ਹਿੱਸੇ ਬਣ ਗਏ। ਦੇਖੋ, ਦੀਪ ਸਿੱਧੂ ਨੇ ਜਦੋਂ ਇਹ ਜਥੇਬੰਦੀ ਬਣਾਈ ਸੀ, ਉਹਨੇ ਕਿਹਾ ਸੀ ਅਸੀਂ ਇੱਕ ਬੇਬੀ ਸਟੈਪ ਲਿਆ ਆ, ਅਤੇ ਅੱਗੇ ਜਾ ਕੇ ਅਸੀਂ ਇਹਦਾ ਵਿਸਥਾਰ ਕਰਾਂਗੇ। ਅਤੇ ਅਜੇ ਤਾਂ ਜਿਹੜੇ ਨਾਲ ਸੀਗੇ ਮੁੰਡੇ, ਉਹਨਾਂ ਨੇ ਵੀ ਬਹੁਤ ਕੋਈ ਸਿੱਖਿਆ ਨਹੀਂ ਸੀ, ਉਹ ਤਾਂ ਦੀਪ ਦੀ ਕਮਾਂਡ ਹੇਠ ਕੰਮ ਕਰਦੇ ਸੀਗੇ, ਅਤੇ ਨਾ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਗੱਲਾਂ ਦਾ ਪਤਾ ਸੀਗਾ। ਅਤੇ ਦੀਪ ਦੇ ਜਾਣ ਤੋਂ ਬਾਅਦ ਇੱਕਦਮ ਜਿਹੜਾ ਖਲਾਅ ਆਇਆ, ਉਹਦੇ ਵਿੱਚੋਂ ਕਈ ਕੁਛ ਨਿਕਲ ਆਇਆ, ਮਤਲਬ ਧੜੇ ਬਣ ਗਏ ਜਿਹੜੇ ਨਹੀਂ ਸੀ ਬਣਨੇ ਚਾਹੀਦੇ, ਅਤੇ ਉਹ ਦੋ ਧਿਰਾਂ ਬਣ ਗਈਆਂ। ਹੁਣ ਐਕਚੁਅਲ 'ਚ ਤਾਂ ਇੱਕ ਧਿਰ ਤਾਂ ਬਹੁਤ ਘੱਟ ਸਲੋਅ ਚੱਲ ਰਹੀ ਆ, ਅਤੇ ਅੰਮ੍ਰਿਤਪਾਲ ਦੇ ਆਉਣ ਨਾਲ ਇੱਕਦਮ ਪੂਰੇ ਪੰਜਾਬ 'ਚ ਕੀ ਪੰਥ 'ਚ ਇੱਕਦਮ ਉਬਾਲ ਆਇਆ ਆ। ਤਾਂ ਉਹ ਦੇਖੋ ਅੱਗੇ ਹੁਣ ਕੀ ਉਹਨਾਂ ਰਵਾਇਤਾਂ 'ਤੇ ਚੱਲਦੇ ਨੇ, ਜਾਂ ਅੱਗੇ ਜਾ ਕੇ ਕੀ ਹੁੰਦਾ ਹੈ, ਕਿਉਂਕਿ ਭਵਿੱਖ ਦਾ ਤਾਂ ਕਿਸੇ ਨੂੰ ਪਤਾ ਨਹੀਂ। ਅੱਜ ਤੱਕ ਤੇ ਜੋ ਹੈ ਸਹੀ ਆ, ਕੱਲ੍ਹ ਨੂੰ ਉਹਦਾ ਕੀ ਹੁੰਦਾ ਆ ਇਹ ਵਾਹਿਗੁਰੂ ਹੈ। ਵੀ ਅਰਦਾਸ ਉਂਝ ਇਹ ਕਰਨੀ ਚਾਹੀਦੀ ਆ ਵੀ ਪੰਥ ਉਹਨਾਂ ਨੂੰ ਬਲ ਬਖਸ਼ੇ, ਗੁਰੂ ਗ੍ਰੰਥ ਉਹਨਾਂ ਨੂੰ ਬਲ ਬਖਸ਼ੇ। ਅਸੀਂ ਅਰਦਾਸ ਕਰੀਏ ਵੀ ਉਹਨਾਂ ਤੋਂ ਕੋਈ ਭੁੱਲ ਨਾ ਹੋਏ ਅਤੇ ਸਹੀ ਤਰੀਕੇ ਨਾਲ ਪੰਥ ਦੇ ਫੈਸਲੇ ਕਰਨ। ਕਿਵੇਂ ਦਾ ਲੱਗਦਾ ਅੰਮ੍ਰਿਤਪਾਲ ਦੇ ਉੱਪਰ ਵੀ ਕਾਫੀ ਉਂਗਲਾਂ ਉੱਠ ਰਹੀਆਂ ਨੇ, ਖਾਸ ਕਰਕੇ ਮੀਡੀਆ ਦੇ ਮੇਨ ਅਦਾਰਿਆਂ ਦੇ ਵੱਲੋਂ? ਦੇਖੋ, ਜਿਹੜੀ ਉਂਗਲ ਚੁੱਕਣੀ ਆ, ਉਂਗਲ ਤਾਂ ਕਿਸੇ 'ਤੇ ਵੀ ਚੁੱਕੀ ਜਾ ਸਕਦੀ ਆ, ਅਤੇ ਐਲੀਗੇਸ਼ਨ ਜਿੱਥੇ ਮਰਜ਼ੀ ਤੁਸੀਂ ਲਾ ਦਿਓ। ਆਧਾਰ ਕੀ ਆ ਉਹਨਾਂ ਐਲੀਗੇਸ਼ਨਾਂ ਦਾ? ਆਧਾਰ ਇਹ ਤਾਂ ਨਹੀਂ ਇਕੱਲਾ ਹੈਗਾ ਵੀ ਉਹ ਦੁਬਈ ਤੋਂ ਆਇਆ ਅਤੇ ਗਲਤ ਹੈ, ਇਹ ਤਾਂ ਆਧਾਰ ਨਹੀਂ ਹੈਗਾ। ਆਧਾਰ ਹੋਣਾ ਚਾਹੀਦਾ ਵੀ ਹਾਂ ਮੈਨੂੰ ਪਤਾ ਫਲਾਣੇ ਨਾਲ ਗੱਲ ਕਰਕੇ ਆਇਆ, ਫਿਰ ਇੱਦਾਂ ਗੱਲ ਕਰਨ ਜਾਂਦਾ। ਇਹ ਤਾਂ ਗੱਲ ਹੈ ਨਹੀਂ ਵੀ ਸਾਨੂੰ ਲੱਗਦਾ ਏਜੰਸੀਆਂ ਦਾ ਬੰਦਾ। ਇਹਦਾ ਕੀ ਮਤਲਬ ਹੈ? ਤੁਹਾਨੂੰ ਕਿਉਂ ਲੱਗਦਾ ਏਜੰਸੀਆਂ ਦਾ ਬੰਦਾ? ਤੁਹਾਨੂੰ ਇਸ ਕਰਕੇ ਲੱਗਦਾ ਵੀ ਉਹ ਬੱਚਾ ਹੈ ਅਤੇ ਅੱਗੇ ਨਿਕਲ ਗਿਆ ਇੱਕਦਮ, ਐਂ ਤਾਂ ਲੱਗਦਾ ਆ। ਸੋ ਦੇਖੋ, ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ੍ਹ ਕੇ ਕਿਹਾ ਸੀ ਵੀ ਮੇਰਾ ਕਤਰਾ ਕਤਰਾ ਖੂਨ ਦਾ ਕੌਮ ਦੇ ਲੇਖੇ ਲੱਗੂਗਾ, ਮੈਂ ਬੰਦ ਕਟਾ ਦੂੰ ਕੌਮ ਲਈ, ਹੈ ਨਾ। ਅਤੇ ਫਿਰ ਗੁਰੂ ਜਾਣੇ ਅਤੇ ਅੰਮ੍ਰਿਤ ਜਾਣੇ, ਸਾਨੂੰ ਭਰੋਸਾ ਕਰਨਾ ਚਾਹੀਦਾ ਆ। ਜੇ ਉਹ ਗਲਤ ਕਰੇਗਾ ਅਤੇ ਜਿਵੇਂ ਪੰਥ ਨੇ ਪਹਿਲਾਂ ਲਾ ਕੇ ਮਾਰੇ ਨੇ, ਇਹਨੂੰ ਵੀ ਮਾਰ ਦੇਗੀ, ਕਿਹੜੀ ਗੱਲ। ਜੇ ਅਸੀਂ ਗੱਲ ਕਰੀਏ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਆਖਰ ਦੇ ਵਿੱਚ ਇਹੀ ਸਵਾਲ ਆ। ਪੰਜਾਬ ਅੱਜ ਦੀ ਡੇਟ ਦੇ ਵਿੱਚ ਤਾਂ ਦੇਖੋ ਮਾੜੇ ਹਾਲਾਤਾਂ 'ਚ, ਇਹ 'ਚ ਕੋਈ ਦੋ ਰਾਵਾਂ ਨਹੀਂ। ਸੈਂਟਰ ਇਹਨੂੰ ਆਪਣੀ ਬਸਤੀ ਵਜੋਂ ਦੇਖ ਰਿਹਾ ਆ, ਅਤੇ ਵੱਡੀਆਂ ਹਕੂਮਤਾਂ ਜਿਹੜੀਆਂ ਨੇ, ਚਾਹੇ ਉਹ CIA, ਚਾਹੇ ਉਹ KGB ਆ, ਚਾਹੇ ਉਹ ਇੰਗਲੈਂਡ ਆ, ਜਿੰਨੀਆਂ ਇਹ ਸੰਸਥਾ, ਉਹ ਕਿਤੇ ਨਾ ਕਿਤੇ ਇਸ ਧਰਤੀ ਦੇ ਉੱਤੇ ਪੰਜਾਬ ਦਾ ਜਿਹੜਾ ਖਿੱਤਾ ਉਹਨੂੰ ਇੱਕ ਮੰਡੀ ਵਜੋਂ ਦੇਖ ਰਹੇ ਨੇ। ਇਹ ਇੱਥੇ ਗੁਰੂ ਨਾਨਕ ਸਾਹਿਬ ਦੀ ਮਿਹਰ ਆ, ਇੱਥੇ 12 ਮਾਹ ਰਚਿਆ ਗਿਆ ਇਸ ਧਰਤੀ ਦੇ ਉੱਤੇ, 12 ਰੁੱਤਾਂ ਨੇ ਇਸ ਧਰਤੀ ਦੀਆਂ, ਜਿੱਥੇ ਕਿ ਦੁਨੀਆ ਦੀ ਸਭ ਤੋਂ ਬੈਸਟ ਜਿਹੜਾ ਵਾਤਾਵਰਨ ਆ ਇਸ ਧਰਤੀ ਦਾ,
ਤੇ ਇਸ ਧਰਤੀ ਦੇ ਮਗਰ ਬੜੀਆਂ ਯੂਨੀਵਰਸਿਟੀਆਂ ਤੇ ਬੜੇ ਲੋਕ ਪਏ ਹੋਏ ਨੇ। ਮਤਲਬ ਇਹ ਜਿਹੜੇ ਤਾਣੇ ਬਾਣੇ ਨੇ, ਇਹ ਡੀਪ ਸਟੇਟ ਦੇ ਤਾਣੇ ਬਾਣੇ ਨੇ, ਇਹ ਬਹੁਤ ਵੱਡੇ ਨੇ। ਇਹ ਅਜੇ ਬਹੁਤ ਲੋਕਾਂ ਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਕਰ ਕੌਣ ਰਿਹਾ, ਇਹਦੇ ਪਿੱਛੇ ਕੌਣ ਆ। ਜਿਹਨੂੰ ਦੀਪ ਸਿੱਧੂ ਵਾਰ-ਵਾਰ ਡੀਪ ਸਟੇਟ ਕਹਿੰਦਾ ਸੀ, ਡੀਪ ਸਟੇਟ ਜੇ ਆਮ ਬੰਦੇ ਨੂੰ ਨਜ਼ਰ ਆਉਣ ਲੱਗ ਜੇ ਤਾਂ ਫਿਰ ਤਾਂ ਉਹ ਡੀਪ ਸਟੇਟ ਰਹਿ ਹੀ ਨਹੀਂ ਜਾਂਦੀ। ਸੋ ਇਹਦੇ ਨਿਗਾਹ ਕਿਤੇ ਹੋਰ ਹੁੰਦੀ ਆ, ਨਿਸ਼ਾਨੇ ਕਿਤੇ ਹੋਰ ਹੁੰਦੇ ਨੇ। ਇਸ ਤਰੀਕੇ ਨਾਲ ਡੀਪ ਸਟੇਟ ਕੰਮ ਕਰਦੀ ਆ। ਸੋ ਪੰਜਾਬ ਤਾਂ ਹੀ ਬਚੂਗਾ, ਚਾਹੇ ਜਿਵੇਂ ਹੁਣ ਅੰਮ੍ਰਿਤਪਾਲ ਸਿੰਘ ਆਇਆ ਅਤੇ ਭਾਈ ਦਲਜੀਤ ਸਿੰਘ ਬਿੱਟੂ ਹੁਣੀ ਕਰ ਰਹੇ ਨੇ, ਦਲ ਖਾਲਸਾ ਕਰ ਰਹੇ ਨੇ, ਹੋਰ ਜਿੰਨੇ ਵੀ ਸਾਡੇ ਸਿੰਘ ਜਿਹੜੇ ਲੱਗੇ ਹੋਏ ਨੇ, ਅਕਾਲੀ ਦਲ ਅੰਮ੍ਰਿਤਸਰ, ਸਾਰੇ ਇਕਜੁੱਟ ਹੋ ਕੇ ਪੰਥ ਦੇ, ਪੰਜਾਬ ਦੇ ਭਲੇ ਲਈ ਇੱਕ ਹੋ ਕੇ ਕਰਨ ਅਤੇ ਸਿਲੈਕਸ਼ਨ ਕਰਨ ਪੰਥ ਦੀ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਬਾ ਬਖਸ਼ੀਸ਼ ਸਿੰਘ ਮੌਜੂਦ ਸਨ। ਤਾਂ ਅਸੀਂ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਪਰ ਗੱਲ ਕਰੀ ਆ ਜਿਸ ਦੇ ਉੱਪਰ ਲਾਜ਼ਮੀ ਸੀ, ਜਿਵੇਂ ਕਿ ਪੰਥ ਦੇ ਉੱਪਰ ਗੱਲ ਕਰਨੀ ਬਹੁਤ ਜ਼ਰੂਰੀ ਸੀ, ਕਿਉਂਕਿ ਬਹਿਮਲ ਕਲਾਂ ਦਾ ਜਿਹੜਾ ਬੇਅਦਬੀ ਦਾ ਮਸਲਾ ਸੀ ਬਹੁਤ ਲੰਮੇ ਸਮੇਂ ਤੋਂ ਲਟਕ ਰਿਹਾ, ਅਤੇ ਪਿਛਲੇ ਦਿਨੀ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ। ਤਾਂ ਉਹ ਜਿਹੜੀਆਂ ਗੱਲਾਂ ਬਾਤਾਂ ਨੇ ਅਸੀਂ ਸਾਰੀਆਂ ਅੱਜ ਇੰਡੋਜ਼ TV 'ਤੇ ਕਰੀਆਂ ਨੇ। ਤਾਂ ਇਸੇ ਤਰ੍ਹਾਂ ਫਿਰ ਕਿਸੇ ਦਿਨ ਖਾਸ ਮੁਲਾਕਾਤ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗੇ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ, ਮੇਰੇ ਸਹਿਯੋਗੀ ਸਾਥੀ ਸੁਖੀ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਲੱਗਦਾ ਸਵਾਲ ਉੱਥੋਂ ਸ਼ੁਰੂ ਹੁੰਦਾ? 7 ਸਾਲ ਬੀਤ ਗਏ ਆ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਕਿੱਥੇ ਜੀ ਗੱਲ ਕਰੀ? ਅਚਾਨਕ ਮੌਕੇ 'ਤੇ ਜਦੋਂ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਅਤੇ ਉਹ ਸਟੇਜ ਤੋਂ ਐਲਾਨ ਕਰਦੇ ਨੇ ਕਿ ਅਸੀਂ 1.5 ਮਹੀਨੇ ਦਾ ਸਰਕਾਰ ਨੂੰ ਸਮਾਂ ਦਿੰਦੇ ਹਾਂ, ਉਸ ਤੋਂ ਬਾਅਦ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਤੁਸੀਂ ਕਿਹਾ ਕਿ 1.5 ਮਹੀਨਾ ਰਹਿੰਦਾ, ਪਰ ਕਤਲ ਜਿਹੜਾ ਕਿ ਇਸ ਤੋਂ ਪਹਿਲਾਂ ਹੀ ਹੋ ਜਾਂਦਾ, 1.5 ਮਹੀਨੇ ਤੋਂ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਤੋਂ ਪਹਿਲਾਂ ਸਦੀਰ ਸੂਰੀ ਦਾ ਕਤਲ ਹੋ ਜਾਂਦਾ, ਕਤਲੋਗਾਰਦ ਪਹਿਲਾਂ ਸ਼ੁਰੂ ਹੋ ਜਾਂਦੀ ਆ। ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਸਵਾਲ ਚੱਕਦੀਆਂ ਨੇ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਸਾਨੂੰ ਬਰਦਾਸ਼ਤ ਨਹੀਂ ਹੈਗੀ। ਇਸ ਮੋਰਚੇ ਦੇ ਨਾਲ ਕਿਸੇ ਕਤਲ ਦਾ ਇਸ ਤਰ੍ਹਾਂ ਸੰਬੰਧ ਨਹੀਂ ਹੈਗਾ, ਪਰ ਬੇਅਦਬੀ ਨਾਲ ਇਹਦਾ ਸਿੱਧਾ ਸੰਬੰਧ ਆ। ਇਨਸਾਫ ਨਾ ਮਿਲਣ ਦਾ ਇਹਦਾ ਸਿੱਧਾ ਸੰਬੰਧ ਆ, ਅਤੇ ਜੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਇਨਸਾਫ ਤਾਂ ਲੈਂਦੇ ਹੀ ਹੁੰਦੇ ਨੇ। ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ, ਤਰਨ ਤਾਰਨ ਦਾ ਇੱਕ ਨੌਜਵਾਨ ਥਾਣੇ ਰਫਲ ਚੁੱਕ ਲਿਆ ਸੀ। ਹੁਣ ਉਹਦਾ ਨਾ ਤਾਂ ਮੋਰਚੇ ਨਾਲ ਸੰਬੰਧ ਆ ਕੋਈ, ਅਤੇ ਨਾ ਹੀ ਉਹਦਾ ਕਿਸੇ ਸ਼ਿਵ ਸੈਨਾ ਨਾਲ ਹੈ, ਨਾ ਹੀ ਉਹਦਾ ਕਿਸੇ ਅੰਮ੍ਰਿਤਪਾਲ ਨਾਲ, ਨਾ ਹੀ ਉਹਦਾ ਪੰਨੂ ਨਾਲ। ਉਹ ਇੱਕ ਆਮ ਸਿੱਧਾ ਸਾਦਾ ਨੌਜਵਾਨ, ਉਹਦੇ ਘਰ ਕੋਈ ਵੱਟੇ ਮਾਰਦਾ ਰੋਜ਼, ਅਤੇ ਉਹ ਰੋਜ਼ ਥਾਣੇ ਜਾਂਦਾ, ਥਾਣੇ ਵਾਲੇ ਦੀ ਗੱਲ ਨਹੀਂ ਸੁਣਦਾ, ਉਹ SLR ਚੁੱਕ ਲਿਆਉਂਦਾ ਉਹਨਾਂ ਦੀ। ਫਿਰ ਕਿਵੇਂ ਸਾਰੇ ਜੈਕਟਾਂ ਪਾ ਕੇ ਆ ਜਾਂਦੇ ਨੇ, ਆਉਂਦੇ ਨੇ ਕਿ ਨਹੀਂ? ਹੁਣ ਬੰਦਾ ਜਿਹੜਾ ਆਮ ਜ਼ਿੰਦਗੀ 'ਚ ਰਹਿਣ ਡਿਆ, ਜਿਹਨੂੰ ਗਾਲਾਂ ਕੋਈ ਕੱਢਦਾ, ਜੇ ਉਹ ਇਸ ਤਰ੍ਹਾਂ ਦਾ ਸਟੈਪ ਪੁੱਟ ਸਕਦਾ, ਫਿਰ ਗੁਰੂ ਗ੍ਰੰਥ ਸਾਹਿਬ ਵਾਲੇ ਕਿਉਂ ਨਾ ਪੁੱਟਣ? ਇਹ ਵੀ ਸੁਣਨ ਦੇ ਵਿੱਚ ਆਉਂਦਾ, ਖਬਰਾਂ ਲੱਗ ਜਾਂਦੀਆਂ ਨੇ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਪੰਥਕ ਸਰਕਾਰ, ਉਹਨਾਂ ਦੇ ਨੁਮਾਇੰਦੇ ਆ ਕੇ ਹਮਾਇਤ ਕਰਨ ਦੀ ਗੱਲ ਕਰ ਰਹੇ ਨੇ। ਕਿ ਬਾਈ ਨੇਮ ਗੱਲ ਕਰੂੰਗਾ, ਗੁਰਚਰਨ ਸਿੰਘ ਗਰੇਵਾਲ ਹੁਣੀ ਉੱਥੇ ਆਏ ਸੀਗੇ ਮੋਰਚੇ ਦੇ ਵਿੱਚ। ਇੱਥੇ ਕੋਈ ਸ਼ੱਕ ਨਹੀਂ ਕਿ SDPC ਵੀ ਉਹੀ ਅਤੇ ਅਕਾਲੀ ਦਲ ਵੀ ਉਹੀ ਹੈ, ਇੱਥੇ ਕੋਈ ਸ਼ੱਕ ਵਾਲੀ ਗੁੰਜਾਇਸ਼ ਹੈ ਨਹੀਂ। ਇਸ ਕਰਕੇ ਉਹ ਉੱਥੇ ਗਏ ਨੇ, ਕਿਹੜੀ ਭਾਵਨਾ ਨਾਲ ਗਏ ਨੇ ਇਹ ਤਾਂ ਉਹਨਾਂ ਦਾ ਵਾਹਿਗੁਰੂ ਜਾਣਦਾ ਹੈ। ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਦਾ ਹੀ ਸਿਕਿਉਰਟੀਆਂ ਦਿੱਤੀਆਂ, DGP ਨੂੰ ਇਹਨਾਂ ਨੇ ਨਵਾਜਿਆ। ਅੱਜ ਤੱਕ ਉਹ ਬੰਦਾ ਇਹਨਾਂ ਦੀ ਰਹਿਮੋ ਕਰਮ ਕਰਕੇ ਫੜਿਆ ਤੱਕ ਨਹੀਂ ਗਿਆ ਹੈਗਾ। ਇੱਕ ਗੱਲ ਹੈ, ਕੋਈ ਇਹਨਾਂ ਨੂੰ ਤੇ ਸ਼ਰਮ ਆਉਣੀ ਚਾਹੀਦੀ ਆ। ਉਹਦਾ ਜਵਾਕ ਉਹਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਵੀ ਇਹਨਾਂ ਦੇ ਕੀ ਪਿਛੋਕੜ ਨੇ ਸਾਡੇ ਨਾਲ। ਮੇਰੇ ਹੁੰਦਿਆਂ ਕਿਤੇ ਹੁੰਦੇ ਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਦਾ ਇਹ ਗੱਲ, ਕਿਹਦੀ ਡਿਮਾਂਡ ਕਰ ਰਹੇ ਹੋ ਫੜਨ ਦੀ? ਸੁਖਬੀਰ ਬਾਦਲ ਦੀ ਡਿਮਾਂਡ ਕਰ ਰਹੇ ਹੋ? ਪ੍ਰਕਾਸ਼ ਸਿੰਘ ਬਾਦਲ ਦੀ ਕਰ ਰਹੇ ਹੋ? ਉਹ ਵਿਜੇ ਪ੍ਰਤਾਪ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹੁੰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੀ ਇਹ ਗੱਲ ਵੀ ਇਹਨਾਂ ਨੇ ਤਾਂ ਸਾਨੂੰ ਧਮਕੀਆਂ ਦਿੰਦੇ ਰਹੇ ਨੇ ਬਾਦਲ ਕੇ ਵੀ ਵੱਡੇ ਬਾਦਲ ਦਾ ਫੋਨ ਆ ਗਿਆ, ਨਾਰਾਜ਼ ਹੋ ਜਾਣਗੇ ਜੀ, ਫਲਾਣੇ ਦੀ ਇਨਕੁਆਇਰੀ ਨਾ ਕਰੋ, ਦੂਜੇ ਦਿਨ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਗਿਆ ਇਹਨਾਂ ਦੇ ਸਾਹਮਣੇ। ਉਹ ਹੁਣ ਅੱਜ ਗਰੇਵਾਲ ਨੂੰ ਚੇਤਾ ਆਇਆ ਵੀ RSS ਦਖਲ ਦੇ ਰਹੀ ਹੈ, ਇਹਨਾਂ ਨੂੰ ਉਦੋਂ ਨਹੀਂ ਚੇਤਾ ਆਇਆ ਜਦੋਂ ਗਿਆਨੀ ਗੁਰਬਚਨ ਸਿੰਘ ਹੁਣੀ ਜਾ ਕੇ ਉਹਦੇ ਨਾਲ RSS ਮੁਖੀ ਨਾਲ ਮੀਟਿੰਗਾਂ ਕਰਦੇ ਹੋ ਸਰਦੂਲਗੜ੍ਹ, ਉਦੋਂ ਨਹੀਂ ਪਤਾ ਨਾ? BJP RSS ਅਕਾਲੀ ਦਲ ਇਹ ਤਿਕੜੀ ਸੀਗੀ, ਅਤੇ ਹੁਣ ਇਹਨਾਂ ਨੂੰ ਪਤਾ ਲੱਗਾ, ਹੁਣ ਚਿੱਠੀ ਲਿਖੀ ਹੈ ਵੀ ਹਾਂ ਵੀ ਤੁਸੀਂ ਦਖਲ ਨਾ ਦਿਓ, ਅਤੇ ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਦਖਲ ਨਾ ਦਿਓ, ਤੁਸੀਂ ਆਪਣਾ ਘਰ ਸੰਭਾਲੋ, ਦਖਲ ਕਿਵੇਂ ਦੇ ਜੂਗਾ ਕੋਈ? ਕੀ ਮੰਨਦੇ ਹੋ ਫਿਰ? ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਜਾਂਦੀਆਂ ਨੇ, ਧਾਮੀ ਸਾਹਿਬ ਫਿਰ ਜਿੱਤ ਜਾਂਦੇ ਨੇ, ਫਿਰ ਪ੍ਰਧਾਨ ਬਣ ਜਾਂਦੇ ਨੇ। ਦੇਖੋ ਮੈਂ ਤੇ ਇਸ ਪ੍ਰਥਾ ਦੀ ਉਲਟਾ, ਸਿਲੈਕਸ਼ਨ ਹੋਣੀ ਚਾਹੀਦੀ ਸਿੱਖਾਂ 'ਚ, ਇਲੈਕਸ਼ਨ ਤੇ ਹੋਣੀ ਨਹੀਂ ਚਾਹੀਦੀ। ਤਾਂ ਅੰਗਰੇਜ਼ਾਂ ਦਾ ਸਿਸਟਮ ਸਾਨੂੰ ਦੇ ਗਏ ਨੇ, ਚਾਹੇ ਭੇਡ ਨੂੰ ਚੁਣ ਲਓ, 50 ਭੇਡਾਂ ਇਕੱਠੀਆਂ ਕਰਕੇ ਵੋਟਾਂ ਪਵਾ ਲਓ ਅਤੇ ਭੇਡ ਚੁਣ ਲਓ। ਕੀ ਮੰਨਦੇ ਹੋ ਵੀ ਭੇਡਾਂ ਨੇ ਜਿਹੜੀਆਂ ਵੋਟਾਂ ਪਾ ਰਹੀਆਂ?
ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਫਿਰ ਅਸੀਂ ਇੱਕ ਵਿਸ਼ੇਸ਼ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਤਾਂ ਅੱਜ ਦੀ ਜਿਹੜੀ ਮੁਲਾਕਾਤ ਆ ਉਹ ਇੱਕ ਖਾਸ ਮੁਲਾਕਾਤ ਰਹਿਣ ਵਾਲੀ ਹੈ, ਕਿਉਂਕਿ ਪਿਛਲੇ 7 ਸਾਲਾਂ ਤੋਂ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ। ਬਹਿਮਲ ਕਲਾਂ ਦੇ ਵਿੱਚ ਮੋਰਚਾ ਜਿਉਂ ਦੀ ਤਿਉਂ ਚੱਲ ਰਿਹਾ। ਤਾਂ ਉਸ ਮੋਰਚੇ ਦੇ ਵਿੱਚ ਹਾਮੀ ਭਰਨ ਵਾਲੇ ਬਾਬਾ ਬਖਸ਼ੀਸ਼ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਤਾਂ ਅਸੀਂ ਪਹਿਲਾਂ ਸਵਾਗਤ ਕਰਾਂਗੇ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਧੰਨਵਾਦ। ਕੀ ਲੱਗਦਾ, ਸਵਾਲ ਉੱਥੋਂ ਹੀ ਸ਼ੁਰੂ ਹੁੰਦਾ? 7 ਸਾਲ ਬੀਤ ਗਏ ਆ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਕਿੱਥੇ ਜੀ ਗੱਲ ਖੜੀ ਹੈ? ਗੱਲ ਇੱਥੇ ਖੜੀ ਹੈ ਵੀ ਸਰਕਾਰ ਤਾਂ ਜਿਵੇਂ ਪਹਿਲੇ ਮੋਰਚੇ ਨੂੰ ਚੁਕਾਉਣ ਦੀ ਗੱਲ ਕਰਦੀ ਸੀ ਜਾਂ ਇੱਦਾਂ ਦੀਆਂ ਬੜੀ ਵਾਰੀ ਘਟਨਾਵਾਂ ਵਾਪਰੀਆਂ, ਪਰ ਪਿਛਲੀ ਵਾਰੀ ਗੱਲ ਕੀਤੀ ਸੀਗੀ ਆਰ ਪਾਰ ਦੀ ਲੜਾਈ ਲੜਨ ਦੀ, ਪਰ ਅਚਾਨਕ ਮੌਕੇ 'ਤੇ ਜਦੋਂ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਅਤੇ ਉਹ ਸਟੇਜ ਤੋਂ ਐਲਾਨ ਕਰਦੇ ਨੇ ਕਿ ਅਸੀਂ 1.5 ਮਹੀਨੇ ਦਾ ਸਰਕਾਰ ਨੂੰ ਸਮਾਂ ਦਿੰਦੇ ਹਾਂ, ਉਸ ਤੋਂ ਬਾਅਦ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਹੁਣ ਸੰਗਤ ਨੇ ਉਸ ਗੱਲ ਨੂੰ ਪ੍ਰਵਾਨਗੀ ਦਿੱਤੀ, ਅਤੇ ਜਦ ਸੰਗਤ ਨੇ ਪ੍ਰਵਾਨਗੀ ਦਿੱਤੀ, ਕਿਉਂਕਿ ਪਹਿਲੇ ਦਿਨ ਤੋਂ ਮੇਰਾ ਇੱਕੋ ਹੀ ਸੀ ਵੀ ਸਾਹਮਣੇ ਜਿਹੜੀ ਸੰਗਤ ਆ ਉਹਦੀ ਪ੍ਰਵਾਨਗੀ ਦੇ ਨਾਲ ਹੀ ਮੋਰਚਾ ਚੱਲੂਗਾ। ਵੀ ਜਿਹੜੇ ਬੰਦੇ ਮੋਰਚੇ ਨੂੰ ਡਿਕਟੇਟ ਕਰ ਰਹੇ ਨੇ ਉਹਨਾਂ ਦਾ ਆਪਣਾ ਕੋਈ ਵੀ ਫੈਸਲਾ ਇੱਦਾਂ ਦਾ ਨਹੀਂ ਹੋਊਗਾ ਜਿਹੜਾ ਮੋਰਚੇ ਦੇ ਉੱਤੇ ਇਸ ਤਰ੍ਹਾਂ ਲਾਗੂ ਹੋਏ ਸੰਗਤ ਦੀ ਰਾਏ ਤੋਂ ਬਿਨਾਂ। ਇਹ ਮੇਰਾ ਪਹਿਲਾ ਸੀ ਵੀ ਮੈਂ ਮੋਰਚੇ 'ਚ ਤੁਹਾਡੇ ਨਾਲ ਖੜਾਂਗਾ ਹੀ ਤਾਂ ਵੀ ਜੇ ਆਪਾਂ ਸੰਗਤ ਦੀ ਰਾਏ ਲੈਣੀ ਹੈ ਵੀ ਸੰਗਤ ਕੀ ਚਾਹੁੰਦੀ ਆ। ਵੀ ਪਹਿਲਾਂ ਸੰਗਤ ਦੀਆਂ ਭਾਵਨਾਵਾਂ ਤੋਂ ਬਿਨਾਂ ਮੋਰਚਾ ਚੁੱਕਿਆ ਗਿਆ ਵੀ ਹੁਣ ਇੱਦਾਂ ਦੀ ਗੱਲ ਨਹੀਂ ਹੋਊਗੀ, ਸੰਗਤ ਜੋ ਚਾਹੇ ਉੱਦਾਂ ਹੀ ਕਰਾਂਗੇ, ਪਰ ਇਹ ਆ ਵੀ ਵਿੱਚ ਸੰਗਤ ਕਹਿ ਕੇ ਜਾਵੇ ਨਾ, ਸੰਗਤ ਫਿਰ ਸਾਡੇ ਨਾਲ ਖੜੇ। ਚਲੋ ਉਹਨਾਂ ਨੇ ਐਲਾਨ ਕੀਤਾ, ਸੰਗਤ ਨੇ ਜਕਾਰੇ ਛੱਡ ਕੇ ਪ੍ਰਵਾਨਗੀ ਦੇ ਦਿੱਤੀ, ਤਾਂ ਇਹ ਮਸਲਾ ਹੋ ਗਿਆ ਕਿ 1.5 ਮਹੀਨਾ ਹੁਣ ਉਹਦਾ ਅਜੇ ਸਮਾਂ ਰਹਿੰਦਾ ਜੀ, ਅਤੇ ਉਹ 1.5 ਮਹੀਨਾ ਹੋਏਗਾ ਅਤੇ ਉਸ ਤੋਂ ਅੱਗੇ ਫਿਰ ਕੀ ਫੈਸਲਾ ਲੈਣਾ ਆ ਇਹ ਉੱਤੇ ਵਿਚਾਰ ਕੀਤੀ ਜਾਊਗੀ। ਅੰਮ੍ਰਿਤਪਾਲ ਸਿੰਘ ਨਾਲ ਵੀ ਗੱਲ ਕੀਤੀ ਜਾਊਗੀ, ਆਪੇ 'ਚ ਵੀ ਰਾਏ ਕੀਤੀ ਜਾਏਗੀ, ਸੰਗਤ ਨਾਲ ਵੀ ਰਾਏ ਕੀਤੀ ਜਾਏਗੀ ਜੀ। ਤੁਸੀਂ ਕਿਹਾ ਕਿ 1.5 ਮਹੀਨਾ ਰਹਿੰਦਾ, ਪਰ ਕਤਲ ਜਿਹੜਾ ਕਿ ਇਸ ਤੋਂ ਪਹਿਲਾਂ ਹੀ ਹੋ ਜਾਂਦਾ 1.5 ਮਹੀਨੇ ਤੋਂ। ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਤੋਂ ਪਹਿਲਾਂ ਸਦੀਰ ਸੂਰੀ ਦਾ ਕਤਲ ਹੋ ਜਾਂਦਾ, ਕਤਲੋਗਾਰਦ ਪਹਿਲਾਂ ਸ਼ੁਰੂ ਹੋ ਜਾਂਦੀ ਆ। ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਸਵਾਲ ਚੱਕਦੀਆਂ ਨੇ ਕਿ ਇਹ ਜਿਹੜੇ ਭੜਕਾਊ ਬਿਆਨ ਨੇ ਉਹਨਾਂ ਦਾ ਕਰਕੇ ਹੋਇਆ। ਨਹੀਂ, ਪਹਿਲੀ ਤਾਂ ਗੱਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਤਾਂ ਕੋਈ ਭੜਕਾਊ ਬਿਆਨ ਹੋ ਹੀ ਨਹੀਂ ਸਕਦਾ। ਜਿਹੜੇ ਵੀ ਲੋਕ ਇਹ ਦਲੀਲਾਂ ਦਿੰਦੇ ਨੇ ਕਿ ਕਤਲੋਗਾਰਦ ਸ਼ੁਰੂ ਹੋ ਗਈ ਹੈ, ਕਿਸੇ ਦੇ ਜਿਹੜਾ ਧਰਮ ਆ ਉਸ ਧਰਮ ਦੇ ਧਾਰਮਿਕ ਗ੍ਰੰਥ, ਉਹ ਵੀ ਕੋਈ ਆਮ ਗ੍ਰੰਥ ਨਹੀਂ, ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਪੂਰੀ ਕਾਇਨਾਤ ਨੂੰ ਪਸ਼ੂ ਪੰਛੀਆਂ ਨਾਲ ਵੀ ਵਿਤਕਰਾ ਨਹੀਂ ਕਰਦਾ, ਹਵਾਵਾਂ ਨਾਲ, ਜ਼ਮੀਨਾਂ ਨਾਲ, ਜਿਹੜੀਆਂ ਚੀਜ਼ਾਂ ਨਿਰਜਿੰਦ ਨੇ ਉਹਨਾਂ ਨਾਲ ਵੀ ਵਿਤਕਰਾ ਨਹੀਂ ਹੈਗਾ ਉਹਦੇ ਵਿੱਚ। ਉਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਹੋ ਜਾਂਦੀ ਹੈ, ਉਦੋਂ ਫਿਰ ਇਹਨਾਂ ਲੋਕਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਹੈਗੀ, ਮਤਲਬ ਉਦੋਂ ਸਰਕਾਰ ਨੂੰ ਕਿਉਂ ਨਹੀਂ ਇਹ ਮੱਤਾਂ ਦਿੰਦੇ ਵੀ ਇਹਦਾ ਫੈਸਲਾ ਕਰੋ ਤੁਸੀਂ। ਇਹ ਇਕੱਲੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਹੈ, ਸਿੱਖਾਂ ਦਾ ਪਿਛਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਲਗਾਤਾਰ ਐਂ ਹੀ ਚੱਲ ਰਿਹਾ ਹੈ, ਖੁਆਰੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ। ਤਾਂ ਉਹਦਾ ਇਹ ਨਤੀਜਾ ਜਿਹੜਾ ਆ, ਮੈਂ ਪਿਛਲੇ ਦਿਨ ਆਪਣੇ ਪੇਜ ਤੋਂ ਵੀ ਇਹ ਗੱਲ ਕਹੀ ਸੀ ਵੀ ਇਹ ਗੱਲ ਹੋਣੀ ਹੀ ਹੋਣੀ ਆ, ਇਹਨੂੰ ਕੋਈ ਨਹੀਂ ਰੋਕ ਸਕਦਾ। ਜਿਹੜੀ ਸਾਡੀ ਜਨਰੇਸ਼ਨ ਆ, ਸਾਡੀ ਪੀੜ੍ਹੀ ਆ, ਅਸੀਂ ਬਹੁਤ ਕੁਛ ਹੰਢਾਇਆ, ਅਤੇ ਇਸ ਕਰਕੇ ਸਾਨੂੰ ਐਂ ਲੱਗਦਾ ਵੀ ਜਿਹੜੇ ਉਹਨਾਂ ਨੌਜਵਾਨ ਬੱਚੇ ਨੇ, ਜੇ ਸਾਡੀ ਕਿਸੇ ਗਲਤੀ ਕਰਕੇ ਇਹਨਾਂ ਨੂੰ ਤਸ਼ੱਦਦ ਹੋ ਜੇ, ਜਾਂ ਇਹ ਘਰੋਂ ਭੱਜ ਜਾਣ, ਜਾਂ ਇਹਨਾਂ ਨਾਲ ਇੱਦਾਂ ਦੀ ਕੋਈ ਸਾਡੇ ਕੋਲੋਂ ਇੱਦਾਂ ਦੀ ਭੁੱਲ ਹੋ ਜੇ ਵੀ ਇਹ ਗੌਰਮੈਂਟ ਦਾ ਖਾਜਾ ਬਣ ਜਾਣ, ਵੀ ਇੱਦਾਂ ਨਾ ਸਾਡੇ ਤੋਂ ਹੋਏ। ਪਰ ਜਿਹੜੇ ਉਹ ਖੁਦ ਨੌਜਵਾਨ ਨੇ ਉਹ ਇਹ ਗੱਲ ਹੁਣ ਨਹੀਂ ਸੋਚਣਗੇ, ਅਤੇ ਨਾ ਹੀ ਉਹਨਾਂ ਨੇ ਸੋਚਣੀ ਹੁੰਦੀ ਹੈ। ਇਹ ਹੁਣ ਦੀ ਗੱਲ ਨਹੀਂ, ਇਹ ਪਿੱਛੇ ਸਦੀਆਂ ਤੋਂ ਹੀ ਐਂ ਹੁੰਦਾ ਵੀ ਜਿਹੜੀ 18 ਤੋਂ 25 ਸਾਲ ਦੀ ਜਨਰੇਸ਼ਨ ਹੈ, ਜਿਹੜੀ ਤੀਜੀ ਪੀੜ੍ਹੀ 'ਚ ਆ ਗਈ ਆ, ਉਹ ਇਹ ਕਹਿੰਦੇ ਨੇ ਵੀ ਵੇਖਾਂਗੇ ਜੋ ਹੋਊਗਾ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਸਾਨੂੰ ਬਰਦਾਸ਼ਤ ਨਹੀਂ ਹੈਗੀ। ਇਸ ਮੋਰਚੇ ਦੇ ਨਾਲ ਕਿਸੇ ਕਤਲ ਦਾ ਇਸ ਤਰ੍ਹਾਂ ਸੰਬੰਧ ਨਹੀਂ ਹੈਗਾ, ਪਰ ਬੇਅਦਬੀ ਨਾਲ ਇਹਦਾ ਸਿੱਧਾ ਸੰਬੰਧ ਆ, ਇਨਸਾਫ ਨਾ ਮਿਲਣ ਦਾ ਇਹਦਾ ਸਿੱਧਾ ਸੰਬੰਧ ਆ। ਅਤੇ ਜੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਇਨਸਾਫ ਤਾਂ ਲੈਂਦੇ ਹੀ ਹੁੰਦੇ ਨੇ। ਬਹੁਤ ਥਾਵਾਂ 'ਤੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਦਰਖਾਸ਼ਾਂ ਦਿੰਦੇ ਨੇ ਥਾਣੇ ਆ ਕੇ, ਅਤੇ ਉੱਥੇ ਉਹ ਕਹਿਣਗੇ ਜੀ ਸਾਡੀ FIR ਲਿਖ ਲਓ, ਸਾਨੂੰ ਗੁਆਂਢੀ ਬੜਾ ਤੰਗ ਕਰਦੇ ਨੇ ਜੀ, ਸਾਨੂੰ ਗੁਆਂਢੀ ਬੜਾ ਤੰਗ ਕਰਦੇ ਨੇ। ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ, ਤਰਨ ਤਾਰਨ ਦਾ ਇੱਕ ਨੌਜਵਾਨ ਥਾਣੇ ਰਫਲ ਚੁੱਕ ਲਿਆ ਸੀ। ਹੁਣ ਉਹਦਾ ਨਾ ਤਾਂ ਮੋਰਚੇ ਨਾਲ ਸੰਬੰਧ ਆ ਕੋਈ, ਅਤੇ ਨਾ ਹੀ ਉਹਦਾ ਕਿਸੇ ਸ਼ਿਵ ਸੈਨਾ ਵਾਲਿਆਂ ਨਾਲ, ਨਾ ਹੀ ਉਹਦਾ ਕਿਸੇ ਅੰਮ੍ਰਿਤਪਾਲ ਨਾਲ, ਨਾ ਹੀ ਉਹਦਾ ਪੰਨੂ ਨਾਲ। ਉਹ ਇੱਕ ਆਮ ਸਿੱਧਾ ਸਾਦਾ ਨੌਜਵਾਨ, ਉਹਦੇ ਘਰ ਕੋਈ ਵੱਟੇ ਮਾਰਦਾ ਰੋਜ਼, ਅਤੇ ਉਹ ਰੋਜ਼ ਥਾਣੇ ਜਾਂਦਾ, ਥਾਣੇ ਵਾਲੇ ਦੀ ਗੱਲ ਨਹੀਂ ਸੁਣਦਾ, ਉਹ SLR ਚੁੱਕ ਲਿਆਉਂਦਾ ਉਹਨਾਂ ਦੀ। ਫੇਰ ਕਿਵੇਂ ਸਾਰੇ ਜੈਕਟਾਂ ਪਾ ਕੇ ਆ ਜਾਂਦੇ ਨੇ, ਆਉਂਦੇ ਨੇ ਕਿ ਨਹੀਂ?
ਵੀ ਹਾਂ ਤੇਰੀ ਅਸੀਂ ਗੱਲ ਸੁਣਨੇ। ਉਦਣ ਕਿਉਂ ਆਏ ਜਿੱਦਣ ਉਹਨੇ ਕਾਨੂੰਨ ਹੱਥ 'ਚ ਲੈ ਲਿਆ, ਉਹਦੀ ਗਨ ਚੁੱਕ ਲਿਆ ਜਾ ਕੇ। ਹੁਣ ਬੰਦਾ ਜਿਹੜਾ ਆਮ ਜ਼ਿੰਦਗੀ 'ਚ ਰਹਿਣ ਡਿਆ, ਜਿਹਨੂੰ ਗਾਲਾਂ ਕੋਈ ਕੱਢਦਾ, ਜੇ ਉਹ ਇਸ ਤਰ੍ਹਾਂ ਦਾ ਸਟੈਪ ਪੁੱਟ ਸਕਦਾ, ਫਿਰ ਗੁਰੂ ਗ੍ਰੰਥ ਸਾਹਿਬ ਵਾਲੇ ਕਿਉਂ ਨਾ ਪੁੱਟਣਗੇ। ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਰਹੀ ਆ, ਬੇਅਦਬੀ ਦੀ ਗੱਲ ਹੋ ਰਹੀ ਆ, ਇਹ ਵੀ ਸੁਣਨ ਦੇ ਵਿੱਚ ਆਉਂਦਾ, ਖਬਰਾਂ ਲੱਗ ਜਾਂਦੀਆਂ ਨੇ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ, ਪੰਥਕ ਸਰਕਾਰ, ਉਹਨਾਂ ਦੇ ਨੁਮਾਇੰਦੇ ਆ ਕੇ ਹਮਾਇਤ ਕਰਨ ਦੀ ਗੱਲ ਕਰ ਰਹੇ ਨੇ। ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਵੀ ਹੁਣ ਇਹਨਾਂ ਦਾ ਜਿਹੜਾ ਲਾਣਾ ਆ, ਪਹਿਲੀ ਗੱਲ ਤਾਂ ਇਹ ਖੁਦ ਮੋਗੇ ਦੀ ਕਾਨਫਰੰਸ ਦੇ ਵਿੱਚ ਇਹ ਗੱਲ ਕਹਿ ਚੁੱਕੇ ਨੇ ਕਿ ਪੰਜਾਬੀ ਪਾਰਟੀ ਆ, ਪੰਥਕ ਪਾਰਟੀ ਹੈ ਨਹੀਂ। ਅਤੇ ਆਪਣੇ ਆਪ ਨੂੰ ਜੋ ਮਰਜ਼ੀ ਕਹਾਈ ਜਾਣ, ਪਰ ਇਹਨਾਂ ਨੇ ਡਿਕਲੇਅਰ ਕੀਤਾ ਹੋਇਆ ਪੰਜਾਬੀ ਪਾਰਟੀ। ਅਤੇ ਇਹਨਾਂ ਨੇ ਮਤਲਬ ਜਿੰਨੇ ਕੋਨੇ ਮੋਨੇ, ਅਕਾਲੀ ਦਲ ਤਾਂ ਕੋਨੇ ਮੋਨੇ ਦਾ ਬਣਾਤਾ ਸਾਰਾ। ਰਹੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਮਤਲਬ ਕਿ ਬਾਈ ਨੇਮ ਗੱਲ ਕਰੂੰਗਾ। ਗੁਰਚਰਨ ਸਿੰਘ ਗਰੇਵਾਲ ਹੁਣੀ ਉੱਥੇ ਆਏ ਸੀਗੇ ਮੋਰਚੇ ਦੇ ਵਿੱਚ, ਅਤੇ ਮੇਰੀ ਕੱਲ੍ਹ ਬਾਬਾ ਹਰਦੀਪ ਸਿੰਘ ਮਹਿਰਾਜ ਹੁਣਾਂ ਨਾਲ ਗੱਲ ਹੋਈ ਆ। ਉਹਨਾਂ ਦਾ ਮੈਨੂੰ ਫੋਨ ਆਇਆ ਸੀ, ਚਲੋ ਸਾਡੇ ਲਈ ਸਤਿਕਾਰਯੋਗ ਨੇ, ਵੱਡੇ ਨੇ ਸਾਡੇ ਤੋਂ। ਅਤੇ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਪਤਾ ਕਿ ਗੁਰਚਰਨ ਗਰੇਵਾਲ ਆਇਆ ਸੀ? ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਹੈਗਾ। ਈਵਨ ਮੈਨੂੰ ਸੁਖਰਾਜ ਨੇ ਉੱਥੇ ਗਏ ਨੂੰ ਮਾੜੀ ਜਿਹੀ ਗੱਲ ਕੀਤੀ ਸੀ, ਕਹਿੰਦਾ ਦੇਖੋ ਆਏ ਸਨ, ਅਤੇ ਉੱਥੇ ਕੋਈ ਹੋਰ ਮਸਲਾ ਸੀਗਾ, ਕੋਈ ਫਿਲਮ ਆਈ ਹੈ ਮਸੰਦੋ ਦੇ ਸੰਬੰਧ 'ਚ ਕੋਈ ਗੱਲਬਾਤ ਚੱਲਣ ਡਈ ਸੀ, ਅਤੇ ਅਸੀਂ ਉੱਥੇ ਉਹ ਗੱਲ ਕਰਦੇ ਵਿੱਚ ਇਹ ਨਹੀਂ ਕੋਈ ਗੱਲ ਹੋਈ। ਜਦੋਂ ਬਾਬਾ ਜੀ ਦਾ ਮੈਨੂੰ ਫੋਨ ਆਇਆ ਵੀ SGPC ਦਾ ਇੱਕ ਧਿਰ ਉੱਥੇ ਆਈ ਸੀ। ਹੁਣ ਜੇ ਤਾਂ ਆਪਾਂ ਮਤਲਬ ਕਿ ਧਾਰਮਿਕ ਤੌਰ 'ਤੇ ਜਾਂ ਕਾਨੂੰਨੀ ਪੱਖ ਤੋਂ ਲਈਏ ਤਾਂ SGPC ਇੱਕ ਅਲੱਗ ਹੈ ਅਤੇ ਅਕਾਲੀ ਦਲ ਅਲੱਗ ਹੈ, ਪਰ ਇੱਥੇ ਕੋਈ ਸ਼ੱਕ ਨਹੀਂ ਕਿ SGPC ਵੀ ਉਹੀ ਅਤੇ ਅਕਾਲੀ ਦਲ ਵੀ ਉਹੀ ਹੈ, ਇੱਥੇ ਕੋਈ ਸ਼ੱਕ ਵਾਲੀ ਗੁੰਜਾਇਸ਼ ਹੈ ਨਹੀਂ। ਇਸ ਕਰਕੇ ਉਹ ਉੱਥੇ ਗਏ ਨੇ, ਕਿਹੜੀ ਭਾਵਨਾ ਨਾਲ ਗਏ ਨੇ ਇਹ ਤਾਂ ਉਹਨਾਂ ਦਾ ਵਾਹਿਗੁਰੂ ਜਾਣਦਾ ਆ। ਪਰ ਉਹ ਇੱਕ ਖਬਰ ਵੀ ਲੱਗੀ ਕਿ SGPC ਨੇ ਹਮਾਇਤ ਕੀਤੀ ਆ ਮੋਰਚੇ ਨੂੰ। ਤੁਸੀਂ ਦੇਖੋ ਕਿ SGPC ਇਹ ਹਮਾਇਤ ਕਰ ਰਹੀ ਆ। SGPC ਵੱਲੋਂ ਬਿਆਨ ਲੱਗਾ ਆ ਭਾਈ ਗੁਰਚਰਨ ਸਿੰਘ ਗਰੇਵਾਲ ਹੋਣਾ ਵੱਲੋਂ ਬਈ ਸੌਦਾ ਸਾਧ ਮੁੱਖ ਦੋਸ਼ੀ ਆ ਨੇ ਗੁਰੂ ਗ੍ਰੰਥ ਸਾਹਿਬ ਦਾ। ਸੌਦਾ ਸਾਧ ਮੁੱਖ ਦੋਸ਼ੀ ਆ, ਅਤੇ ਤੁਸੀਂ 90 ਲੱਖ ਦੇ ਇਸ਼ਤਿਹਾਰ ਦਿੱਤੇ ਹਨ। ਤੁਹਾਡੇ ਜਥੇਦਾਰ ਨੇ ਮਾਫੀ ਦਿੱਤੀ ਆ। ਸਾਰੀਆਂ ਉਹਨਾਂ ਘਟਨਾਵਾਂ ਦੇ ਮੈਂ ਵਿੱਚ ਰਿਹਾ। ਕਿੰਨੇ ਬੰਦੇ ਆਪਣੇ ਸ਼ਹੀਦ ਹੋਏ, ਭਾਈ ਕਮਲਦੀਪ ਸਿੰਘ ਸ਼ਹੀਦ ਹੋਇਆ, ਡੱਬਵਾਲੀ ਵਾਲਾ ਮੁੰਡਾ ਸ਼ਹੀਦ ਹੋਇਆ, ਬਲਕਾਰ ਸਿੰਘ ਉੱਥੇ ਬੰਬੇ ਸ਼ਹੀਦ ਹੋ ਜਾਂਦਾ, ਕਿੰਨੇ ਬੰਦੇ ਸਾਡੇ ਸ਼ਹੀਦ ਹੋ ਗਿਆ। ਉਦੋਂ ਇਹ ਲੋਕਾਂ ਨੂੰ ਨਹੀਂ ਪਤਾ ਲੱਗਾ ਵੀ ਇਹਦੀ ਸ਼ਮੂਲੀਅਤ ਆ। ਜਦੋਂ ਬਰਗਾੜੀ ਦੇ ਵਿੱਚ ਇੱਕ ਬੰਦਾ ਸਰਸੇ ਵਾਲੇ ਨੂੰ ਮਾਰ ਦਿੱਤਾ ਜਾਂਦਾ ਆ, ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰ ਲੈਂਦੇ ਨੇ, ਜਦੋਂ ਮੌੜ ਦੇ ਵਿੱਚ ਬੰਬ ਬਲਾਸਟ ਹੁੰਦਾ, ਉਦੋਂ ਸਰਕਾਰ ਇਹਨਾਂ ਦੀ ਸੀ, ਅਤੇ ਮੈਨੂੰ ਘਰੋਂ ਚੁੱਕ ਕੇ ਲੈ ਜਾਂਦੇ ਨੇ, ਅਤੇ ਉੱਥੇ ਮੈਨੂੰ ਪੁੱਛਗਿੱਛ ਕਰਦੇ ਨੇ ਵੀ ਸਾਨੂੰ ਇਹ ਤੇਰਾ ਕੰਮ ਲੱਗਦਾ, ਜਦੋਂ ਵੀ ਇਹ ਜਿਹੜੀ ਤਕਨੀਕ ਹੈ ਤੇਰੀ ਆ। ਇਹ ਮੈਨੂੰ ਉਹਨਾਂ ਨੇ ਪੁੱਛਿਆ ਜਾ ਕੇ ਜਦੋਂ ਮੌੜ ਮੰਡੀ ਲੈ ਗਏ ਮੈਨੂੰ। ਤੁਹਾਨੂੰ ਕਿਉਂ ਪੁੱਛਿਆ ਜਾਂਦਾ ਕਿ ਤੁਹਾਡੀ ਤਕਨੀਕ ਆ? ਤੁਹਾਨੂੰ ਕਿਉਂ ਪੁੱਛਿਆ ਜਾਂਦਾ? ਉਹ ਇਸ ਕਰਕੇ ਕਿ ਮੇਰਾ ਪਿਛੋਕੜ ਜਿਹੜਾ ਉਹ ਖਾੜਕੂ ਸੰਘਰਸ਼ ਨਾਲ ਸੰਬੰਧਿਤ ਆ, ਅਤੇ ਉਹ ਬੰਬ ਬਲਾਸਟਾਂ ਕਰਕੇ ਵੀ ਕਈ ਬੰਬ ਬਲਾਸਟ ਜਿਹੜਾ ਹੋਏ ਜਾਂ ਉਹਨਾਂ 'ਚ ਮੇਰਾ ਨਾਂ ਸੀ ਜਾਂ ਇੱਦਾਂ ਦੀਆਂ ਘਟਨਾਵਾਂ ਸੀਗੀਆਂ। ਅਤੇ ਮੈਨੂੰ ਉਹਨਾਂ ਨੇ ਜਦੋਂ ਪੁੱਛਿਆ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਖਾੜਕੂ ਸੰਘਰਸ਼ ਜਿਹੜਾ ਆ 1995 ਤੱਕ ਕੁਛ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ ਵੀ ਸੀ ਜਿਨ੍ਹਾਂ ਨੂੰ ਅਸੀਂ ਡਿਨਾਈ ਨਹੀਂ ਕਰਦੇ ਹੈਗੇ, ਪਰ ਉਦੋਂ ਬਾਅਦ ਓਪਨ ਬਲਾਸਟ ਖਾੜਕੂ ਸੰਘਰਸ਼ ਦੇ ਕਿਸੇ ਵੀ ਯੋਧੇ ਨੇ ਕਿਸੇ ਬੱਚਿਆਂ ਦੇ ਉੱਤੇ, ਕਿਸੇ ਬੱਸ ਦੇ ਵਿੱਚ, ਕਿਸੇ ਟ੍ਰੇਨ 'ਚ ਕਦੀ ਕੋਈ ਬੰਬ ਬਲਾਸਟ ਨਹੀਂ ਕੀਤਾ ਹੈਗਾ। ਤਾਂ ਇਹ ਬੰਬ ਬਲਾਸਟ ਸੌਦਾ ਸਾਧ ਨਹੀਂ ਕੀਤਾ। ਅਤੇ ਉੱਥੇ ਕੁਝ ਹਿੰਦੂ ਜੈਂਟਲਮੈਨ ਅਫਸਰ ਸਨ, ਉਹ ਕਹਿੰਦੇ ਤੁਹਾਡੀ ਉਹਨਾਂ ਨਾਲ ਲੱਗਦੀ ਤਾਂ ਤੁਸੀਂ ਕਹਿੰਦੇ ਹੋ। ਮੈਂ ਕਿਹਾ ਵੀ ਜੇ ਇਹ ਗੱਲ ਨਾ ਨਿਕਲੀ ਮੈਂ ਆਪਣਾ ਸਿਰ ਲਵਾ ਦੂੰ, ਔਰ ਮੈਂ ਇਹ ਗੱਲ ਕਹਿ ਕੇ ਆਇਆ ਉੱਥੇ ਉਹਨਾਂ ਦੇ ਵਿੱਚ, ਅਤੇ ਔਰ ਉਹੀ ਗੱਲ ਨਿਕਲੀ ਜਦੋਂ ਇਨਕੁਆਇਰੀ ਹੋਈ ਅਤੇ ਡੇਰੇ ਵਾਲਿਆਂ ਦਾ ਜ਼ਿਕਰ ਆਇਆ ਵਿੱਚ। ਇਹ ਸਾਰਾ ਕੁਛ ਇਸ ਪੰਥਕ ਸਰਕਾਰ ਜਿਹੜੀ ਆਪਣੇ ਆਪ ਨੂੰ ਹੁਣ ਹਮਾਇਤ ਕਰਨ ਵਾਸਤੇ ਆਏ ਨੇ। ਹੁਣ ਇਹ ਹਮਾਇਤ ਇਹ ਕਰਨ, ਇਹ ਕਹਿਣ ਵੀ ਸੁਖਬੀਰ ਬਾਦਲ ਨੂੰ ਚੁੱਕ ਕੇ ਅੰਦਰ ਮਾਰੋ, ਕਿਉਂ ਨਹੀਂ ਕਹਿੰਦੇ? ਇਹ ਕਹਿਣ ਵੀ ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ ਅਤੇ ਵੱਡਾ ਬਾਦਲ ਜਿਹੜਾ ਉਹ ਮੁੱਖ ਮੰਤਰੀ ਸੀਗਾ, ਅਤੇ ਸੈਣੀ ਨੇ ਸਾਰਾ ਕੁਝ ਕੀਤਾ ਆ, ਇਹ ਕਿਉਂ ਨਹੀਂ ਕਹਿੰਦੇ? ਇਹ ਗਰੇਵਾਲ ਹੁਣੀ ਜਿਹੜੇ ਜਿੰਨੇ ਵੀ ਹੈਗੇ ਨੇ, ਇਹ ਹੁਣ ਤੱਕ ਉਸ ਅਕਾਲੀ ਦਲ ਦੇ ਵਿੱਚ ਹੀ ਰਹੇ ਨੇ, ਉਹਨਾਂ ਫੈਡਰੇਸ਼ਨਾਂ 'ਚ ਹੀ ਰਹੇ ਨੇ, ਇੱਕ ਧਿਰ ਸੀਗੀ ਉਹਨਾਂ ਦੀ। ਇਹਨਾਂ ਨੇ ਕਿਉਂ ਨਹੀਂ ਕਿਹਾ ਹੈਗਾ ਜਦੋਂ ਇੱਕ ਗੁਰਮੀਤ ਪਿੰਕੀ ਇੰਸਪੈਕਟਰ ਜਿਹੜਾ ਸੀਗਾ, ਉਹਨੇ ਜਦੋਂ ਸਟੇਟਮੈਂਟ ਦਿੱਤੀ ਵੀ ਦੇਸੀ ਮਸ਼ੀਨ ਦੇ ਨਾਲ ਇਸ ਤਰ੍ਹਾਂ ਬੰਦੇ ਮਾਰੇ ਜਾਂਦੇ ਹਨ, ਉਹਨਾਂ ਦੇ ਗੁਪਤ ਅੰਗਾਂ ਦੇ ਵਿੱਚ ਡੰਡੇ ਦੇ ਕੇ ਉਹਨਾਂ ਨੂੰ ਮਾਰਿਆ ਜਾਂਦਾ ਸੀਗਾ, ਅਤੇ ਉਸ ਸੈਣੀ ਨੂੰ ਇਹਨਾਂ ਦੇ ਪੰਥਕ ਸਰਕਾਰ ਨੇ ਉਹਨੂੰ DGP ਲਾਇਆ ਅਤੇ ਸਾਡੀ ਉਹ ਰੱਤ 'ਚ ਨਾਤਾ। ਇਹ ਕਿਵੇਂ ਗੱਲ ਕਰਦੇ ਨੇ ਆ ਕੇ ਹਮਾਇਤ ਕਰਨ ਦੀ? ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਇਹਨਾਂ ਨੂੰ ਬਿਲਕੁਲ ਸਾਹ ਨਹੀਂ ਭਰਨਾ ਚਾਹੀਦਾ, ਜਾਂ ਇਹ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ੍ਹ ਕੇ ਕਹਿਣ, ਝੋਲੀ ਅੱਡਣ ਵੀ ਹਾਂ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਸੀ ਉਹਨਾਂ ਦੀ ਇਹਦੇ 'ਚ ਸ਼ਮੂਲੀਅਤ। ਵੇਖੋ ਗੁਰੂ ਗ੍ਰੰਥ ਸਾਹਿਬ ਦੀ ਉਹਨੇ ਬੇਅਦਬੀ ਨਹੀਂ ਕਰਵਾਈ, ਇਹਦੇ 'ਚ ਤਾਂ ਸਾਰੀ ਦੁਨੀਆ ਨੂੰ ਪਤਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਹਨਾਂ ਨੇ ਪੁਸ਼ਤ ਪਨਾਹ ਕੀਤਾ ਅਤੇ ਇਹਨਾਂ ਨੇ ਬੇਅਦਬੀ ਹੋਣ ਦਿੱਤੀ। ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਦਾ ਹੀ ਸਿਕਿਉਰਟੀਆਂ ਦਿੱਤੀਆਂ,
DGP ਨੂੰ ਇਹਨਾਂ ਨੇ ਨਵਾਜਿਆ, ਅੱਜ ਤੱਕ ਉਹ ਬੰਦਾ ਇਹਨਾਂ ਦੀ ਰਹਿਮੋ ਕਰਮ ਕਰਕੇ ਫੜਿਆ ਤੱਕ ਨਹੀਂ ਗਿਆ ਹੈਗਾ। ਹਰ ਵਾਰੀ ਉਹ ਕੋਰਟ ਤੋਂ ਕੋਈ ਨਾ ਕੋਈ ਪ੍ਰੋਬਲਮ ਬਹਾਨੇ ਸੱਜੇ ਖੱਬੇ ਕਰਕੇ ਬਾਹਰ ਨਿਕਲ ਜਾਂਦਾ ਹੈ। ਇਜ਼ਹਾਰ ਆਲਮ ਨੂੰ ਇਹਨਾਂ ਨੇ ਜੇਲ੍ਹ DGP ਲਾ ਕੇ ਰੱਖਿਆ, ਉਹਨੂੰ ਇਹਨਾਂ ਨੇ ਟਿਕਟ ਦਿੱਤੀ, ਘਰ ਵਾਲੀ ਉਹਦੀ ਅਕਾਲੀ ਦਲ ਇਸ ਤਰ੍ਹਾਂ ਦੀ। ਪਰ ਇੱਕ ਗੱਲ ਹੈ, ਕੋਈ ਇਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ। ਉਹਦਾ ਜਵਾਕ ਉਹਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਵੀ ਇਹਨਾਂ ਦੇ ਕੀ ਕੀ ਪਿਛੋਕੜ ਨੇ। ਸਾਡੇ ਨਾਲ ਮੇਰੇ ਹੁੰਦਿਆਂ ਕਿਤੇ ਹੁੰਦੇ, ਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਦਾ ਇਹ ਗੱਲ, ਔਰ ਤੁਸੀਂ ਵੀ ਜੇ ਕਿਤੇ ਮਿਲੇ ਤਾਂ ਉਹਨਾਂ ਨੂੰ ਪੁੱਛਿਆ ਜ਼ਰੂਰ ਵੀ ਕਿਹਦੀ ਡਿਮਾਂਡ ਕਰ ਰਹੇ ਹੋ ਫੜਨ ਦੀ? ਸੁਖਬੀਰ ਬਾਦਲ ਦੀ ਡਿਮਾਂਡ ਕਰ ਰਹੇ ਹੋ, ਪ੍ਰਕਾਸ਼ ਸਿੰਘ ਬਾਦਲ ਦੀ ਕਰ ਰਹੇ ਹੋ, ਜਾਂ ਜਿਹਦੇ ਲਈ 90 ਲੱਖ ਦੇ SGP ਨੇ ਇਸ਼ਤਿਹਾਰ ਦਿੱਤੇ ਹਨ ਉਸ ਬਾਬੇ ਲਈ ਕਰ ਰਹੇ ਹੋ, ਜਿਹਨੂੰ ਤੁਹਾਡੇ ਗਿਆਨੀ ਗੁਰਬਚਨ ਸਿੰਘ ਨੇ ਮਾਫੀ ਦਿੱਤੀ, ਉਹਦੀ ਗੱਲ ਕਰ ਰਹੇ ਹੋ? ਪਰ ਉਹ ਤਾਂ ਕਹਿੰਦੇ SIT ਦੇ ਸਾਹਮਣੇ ਅਸੀਂ ਪੇਸ਼ ਹੋਏ ਹਾਂ, ਅਸੀਂ ਕਿਹੜਾ ਕਿਸੇ ਤੋਂ ਭੱਜਦੇ ਹਾਂ, ਅਸੀਂ ਕਿਹੜਾ ਦੋਸ਼ੀ ਹਾਂ, ਕਹਿੰਦੇ ਅਸੀਂ ਤਾਂ ਅਕਾਲ ਤਖਤ ਸਾਹਿਬ ਤੇ ਜਾ ਕੇ SIT ਦੇ ਤੁਸੀਂ ਬੱਸ ਕਰਕੇ ਨਹੀਂ ਦਿੱਲੀ ਗਏ, ਅਗਲਿਆਂ ਨੇ ਪੁੰਨੂ ਵਾਂਗੂ ਸੱਦਿਆ ਉੱਥੇ ਤੁਹਾਨੂੰ, ਤੇ ਨਾ ਤੁਸੀਂ ਆਏ ਤੇ ਪੁੰਨੂ ਵਾਂਗੂ ਬੰਨ੍ਹ ਕੇ ਲਿਆਉਣਗੇ, ਜਿਵੇਂ ਬਲੋਚ ਲੈ ਗਏ ਹੁਣ ਐਂ ਲਿਆਉਣਗੇ। ਇਹ ਥੋੜ੍ਹਾ ਤੁਸੀਂ ਦੋਸ਼ੀ ਹੋ ਉਹਦੇ ਵਿੱਚ, ਤਾਂ ਤੁਸੀਂ ਅਸੀਂ ਪੇਸ਼ ਨਾ ਹੋਵੋ, ਜਵਾਬ ਦਿਓ। ਤੁਸੀਂ ਜਵਾਬ ਦਿਓ ਵੀ ਜੇ ਨਹੀਂ ਪੇਸ਼ ਹੋਣਾ, ਅਗਲੇ ਤੁਹਾਨੂੰ ਬੰਨ੍ਹ ਕੇ ਲਿਆਉਣਗੇ। SIT ਦੇ ਅੱਗੇ ਪੇਸ਼ ਹੋਣਾ ਹੀ ਪੈਣਾ। ਤੁਸੀਂ ਮਤਲਬ ਜਦੋਂ ਬੇਅਦਬੀ ਹੋਈ ਉਦੋਂ ਗਏ ਸੋ SIT ਦੇ ਕੋਲ, ਤੁਸੀਂ ਤਾਂ ਧਮਕੀਆਂ ਦਿੰਦੇ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ IG ਜਿਹਨੇ ਅਸਤੀਫਾ ਦਿੱਤਾ, ਜਿਹੜਾ ਆਪ 'ਚ ਮੁੜ ਕੇ MLA ਬਣਿਆ, ਕੁੰਵਰ ਵਿਜੇ ਪ੍ਰਤਾਪ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹੁੰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੀ ਇਹ ਗੱਲ ਵੀ ਇਹਨਾਂ ਨੇ ਤਾਂ ਸਾਨੂੰ ਧਮਕੀਆਂ ਦਿੰਦੇ ਰਹੇ ਨੇ ਬਾਦਲ ਕੇ, ਵੀ ਵੱਡੇ ਬਾਦਲ ਦਾ ਫੋਨ ਆ ਗਿਆ, ਨਾਰਾਜ਼ ਹੋ ਜਾਣਗੇ ਜੀ, ਫਲਾਣੇ ਦੀ ਇਨਕੁਆਇਰੀ ਨਾ ਕਰੋ, ਦੂਜੇ ਦਿਨ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਗਿਆ ਇਹਨਾਂ ਦੇ ਸਾਹਮਣੇ ਉਹ, ਫਿਰ ਕਹਿਣ ਉਹਨੂੰ ਵੀ ਝੂਠ ਬੋਲਦਾ ਹੈ। ਵੇਖੋ, ਮੈਂ ਗੁਰਚਰਨ ਸਿੰਘ ਗਰੇਵਾਲ ਹੁਣੀ, ਮੈਂ ਉਹਨਾਂ ਨੂੰ ਕਦੀ ਮਿਲਿਆ ਨਹੀਂ ਹੈਗਾ। ਇੱਕ ਅੱਧੀ ਵਾਰੀ ਦੂਰੋਂ ਫਤਿਹ ਸਾਂਝੀ ਹੋਈ ਆ, ਫਤਿਹ ਗੁਰੂ ਦੀ ਆ, ਪਰ ਮੈਂ ਪੁੱਛਣਾ ਚਾਹੁੰਦਾ ਵੀ ਉਹ ਪੜ੍ਹੇ ਲਿਖੇ ਨੇ ਅਤੇ ਬੜੇ ਪੁਰਾਣੇ ਨੇ, ਉਹ ਸਟੂਡੈਂਟ ਵੇਲੇ ਤੋਂ ਲੈ ਕੇ ਇਸ ਪੋਲੀਟਿਕਸ ਦੇ ਵਿੱਚ ਨੇ। ਉਹ ਇਹ ਗੱਲ ਨਾ ਲੈ ਕੇ ਕਿਉਂ ਨਹੀਂ ਕਹਿੰਦੇ ਵੀ ਅਕਾਲੀ ਦਲ ਦੇ ਪ੍ਰਧਾਨ ਨੇ? ਤੁਸੀਂ ਇਹ ਵੇਖੋ ਵੀ ਸਰਸੇ ਵਾਲੇ ਇੱਕ ਬੰਦੇ ਦਾ ਕਤਲ ਹੁੰਦਾ ਅਤੇ ਉਹ ਅਣਪਛਾਤੇ ਬੰਦੇ ਗੋਲੀਆਂ ਮਾਰਦੇ ਨੇ। ਇਹ ਗੱਲ ਪੱਕੀ ਹੈ ਨਾ ਕਿ ਅਣਪਛਾਤੇ ਬੰਦੇ ਗੋਲੀਆਂ ਮਾਰਦੇ ਨੇ? ਜਦੋਂ ਗੋਲੀਆਂ ਮਾਰਦੇ ਨੇ ਉਦੋਂ ਉਹ ਅਣਪਛਾਤੇ ਸੀਗੇ। ਬਿਲਕੁਲ। ਪੁਲਿਸ ਨੇ ਵੀ ਅਣਪਛਾਤੇ 6 ਨੌਜਵਾਨਾਂ ਨੇ ਗੋਲੀਆਂ ਮਾਰੀਆਂ, ਐਂ ਹੀ ਲਿਖਿਆ ਸੀਗਾ ਜੀ। ਅਗਲੇ ਦਿਨ ਉਹ ਪਛਾਤੇ ਹੋ ਜਾਂਦੇ ਨੇ। ਅਤੇ ਜਿਹੜੀ ਇਹਨਾਂ ਦੀ ਪੁਲਿਸ ਸੀਗੀ ਗੁਰਚਰਨ ਸਿੰਘ ਗਰੇਵਾਲ ਹੋਣਾ ਦੀ, ਉਹ ਪੁਲਿਸ ਅਣਪਛਾਤੀ ਹੋ ਗਈ। ਇਹ ਕਿੱਡਾ ਵੱਡਾ ਜ਼ੁਲਮ ਸੀਗਾ, ਤੁਸੀਂ ਦੇਖੋ। ਔਰ ਇਹਨਾਂ ਦੀ ਤਾਂ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ। ਇਹਨਾਂ 'ਤੇ ਇਹ ਕਰਨਾ ਚਾਹੀਦਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਹਨਾਂ ਦਾ ਕੱਖ ਨਾ ਰਹੇ, ਬਸ। ਉਹ ਤਾਂ ਆਪ ਕਹਿੰਦੇ ਨੇ, ਕਹਿੰਦੇ ਅਸੀਂ ਅਰਦਾਸ ਕਰਕੇ ਆਏ ਵੀ ਸਾਡਾ ਕੱਖ ਨਾ ਰਹੇ। ਉਹ ਪਰ ਨਹੀਂ ਰਿਹਾ। ਕੀ ਰਹਿ ਗਿਆ ਹੁਣ? ਜਿਹੜਾ ਵੀ ਕੋਈ ਲੀਡਰ ਹੁੰਦਾ ਆ, ਉਹਦੇ ਪੈਸੇ ਨਾਲ ਨਹੀਂ ਉਹਨੂੰ ਘਾਟਾ ਪੈਂਦਾ। ਜਦੋਂ ਸਿਆਸੀ ਮੌਤ ਹੁੰਦੀ ਹੈ ਨਾ, ਬੱਤੀ ਵਾਲੀਆਂ ਗੱਡੀਆਂ ਖੁੱਸ ਜਾਂਦੀਆਂ ਨੇ ਅਤੇ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਹੈਗਾ DC, ਉਦੋਂ ਇਹਨਾਂ ਦੀ ਮੌਤ ਹੁੰਦੀ ਹੈ। ਮੌਤ 'ਤੇ ਤਾਂ ਮਰ ਰਹੇ ਨੇ। ਤੁਸੀਂ ਦੇਖੋ ਕਿਵੇਂ ਲੜ ਰਹੇ ਨੇ ਪ੍ਰਧਾਨਗੀ ਪਿੱਛੇ, ਕਿਵੇਂ ਬੰਦੇ ਚੁੱਕ ਕੇ ਲਿਆਏ ਨੇ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਵੀ ਸਾਰਾ ਕੁਝ ਤਾਂ ਦਾਅ 'ਤੇ ਲਾਤਾ, ਦੱਲਿਓ ਹੁਣ ਤੁਸੀਂ ਲੜ ਕੇ ਕਿਉਂ ਮਰ ਚੱਲੇ ਹੋ? ਹੁਣ ਤਾਂ SGPC ਆਜ਼ਾਦ ਕਰ ਦਿਓ। ਹੁਣ ਅੱਜ ਗਰੇਵਾਲ ਨੂੰ ਚੇਤਾ ਆਇਆ ਵੀ RSS ਦਖਲ ਦੇ ਰਹੀ ਹੈ। ਇਹਨਾਂ ਨੂੰ ਉਦੋਂ ਨਹੀਂ ਚੇਤਾ ਆਇਆ ਜਦੋਂ ਗਿਆਨੀ ਗੁਰਬਚਨ ਸਿੰਘ ਹੁਣੀ ਜਾ ਕੇ ਉਹਦੇ ਨਾਲ RSS ਮੁਖੀ ਨਾਲ ਮੀਟਿੰਗਾਂ ਕਰਦੇ ਹੋ ਸਰਦੂਲਗੜ੍ਹ, ਉਦੋਂ ਨਹੀਂ ਪਤਾ ਇਹਨਾਂ ਨੂੰ? ਥੋੜ੍ਹੇ ਦਿਨ ਪਹਿਲਾਂ ਜੇ RSS ਮੁਖੀ ਇੱਥੇ ਦਰਬਾਰ ਸਾਹਿਬ ਆ ਗਏ। ਮਤਲਬ ਇੱਕ ਗੱਲ ਥੋੜ੍ਹਾ ਆ। ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਹੁਣ ਕੱਲ੍ਹ ਨੂੰ ਮੈਨੂੰ ਕੋਈ ਪੁੱਛੇਗਾ ਵੀ ਸਬੂਤ ਦੇ ਕਿੱਥੇ ਮਿਲ ਕੇ ਆਇਆ ਸੀ। ਜਦੋਂ ਕਿਸੇ ਨੂੰ ਬੁਖਾਰ ਚੜ੍ਹ ਜਾਂਦਾ ਨਾ ਜੀ, ਸਾਰਾ ਟੱਬਰ ਕਹਿੰਦਾ ਵੀ ਮੁੰਡੇ ਨੂੰ ਬੁਖਾਰ ਚੜ੍ਹ ਗਿਆ, ਇਹਨੂੰ ਹਸਪਤਾਲ ਲੈ ਜਾਓ। ਪਰ ਕੋਈ ਇਹ ਨਹੀਂ ਕਹਿੰਦਾ ਵੀ ਇਹਨੂੰ ਮਲੇਰੀਆ ਹੈ ਜਾਂ ਇਹਨੂੰ ਡੇਂਗੂ ਹੈ, ਕੋਈ ਨਹੀਂ ਦੱਸ ਸਕਦਾ। ਪਰ ਇਹ ਗੱਲ ਪੱਕੀ ਹੁੰਦੀ ਵੀ ਬੁਖਾਰ ਹੋ ਗਿਆ। ਇਵੇਂ ਦਾ ਬੁਖਾਰ ਸਾਨੂੰ ਇਹਨਾਂ ਨੂੰ ਪਤਾ ਹੈ ਵੀ RSS ਨਾਲ ਇਹ ਰਿਲੇਟਡ ਅੱਜ ਦੇ ਨਹੀਂ ਹੈਗੇ, ਸ਼ੁਰੂ ਤੋਂ ਹੀ ਨੇ। BJP RSS ਅਕਾਲੀ ਦਲ, ਇਹ ਤਿਕੜੀ ਸੀਗੀ। ਅਤੇ ਹੁਣ ਇਹਨਾਂ ਨੂੰ ਪਤਾ ਲੱਗਾ, ਹੁਣ ਚਿੱਠੀ ਲਿਖੀ ਹੈ ਵੀ ਹਾਂ ਵੀ ਤੁਸੀਂ ਦਖਲ ਨਾ ਦਿਓ, ਅਤੇ ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਦਖਲ ਨਾ ਦਿਓ। ਤੁਸੀਂ ਆਪਣਾ ਘਰ ਸੰਭਾਲੋ, ਦਖਲ ਕਿਵੇਂ ਦੇ ਜੂਗਾ ਕੋਈ? ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਤੁਸੀਂ ਦਖਲ ਨਾ ਦਿਓ। ਕਿੱਡੀ ਹਰਾਮਜ਼ਾਦਗੀ ਨਹੀਂ ਹੈ? ਕੀ ਮੰਨਦੇ ਹੋ ਫਿਰ? ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਜਾਂਦੀਆਂ ਨੇ, ਧਾਮੀ ਸਾਹਿਬ ਫਿਰ ਜਿੱਤ ਜਾਂਦੇ ਨੇ, ਫਿਰ ਪ੍ਰਧਾਨ ਬਣ ਜਾਂਦੇ ਨੇ। ਦੇਖੋ, ਮੈਂ ਤਾਂ ਇਸ ਪ੍ਰਥਾ ਦੀ ਉਲਟਾ। ਸਿਲੈਕਸ਼ਨ ਹੋਣੀ ਚਾਹੀਦੀ ਸਿੱਖਾਂ 'ਚ, ਇਲੈਕਸ਼ਨ ਤਾਂ ਹੋਣੀ ਨਹੀਂ ਚਾਹੀਦੀ। ਤਾਂ ਅੰਗਰੇਜ਼ਾਂ ਦਾ ਸਿਸਟਮ ਸਾਨੂੰ ਦੇ ਗਏ ਨੇ। ਚਾਹੇ ਭੇਡ ਨੂੰ ਚੁਣ ਲਓ, 50 ਭੇਡਾਂ ਇਕੱਠੀਆਂ ਕਰਕੇ ਵੋਟਾਂ ਪਵਾ ਲਓ ਅਤੇ ਭੇਡ ਚੁਣ ਲਓ। ਕੀ ਮੰਨਦੇ ਹੋ ਵੀ ਭੇਡਾਂ ਨੇ ਜਿਹੜੀਆਂ ਵੋਟਾਂ ਪਾ ਰਹੀਆਂ? ਭੇਡਾਂ ਮਤਲਬ ਇਹ ਨਹੀਂ ਵੀ ਜਿਹੜੀਆਂ ਪਾ ਰਹੀਆਂ ਨੇ ਉਹ ਭੇਡਾਂ ਨੇ। ਮੇਰਾ ਮਤਲਬ ਇਹ ਕਿ ਜਿਹੜਾ ਇਲੈਕਸ਼ਨ ਦਾ ਸਿਸਟਮ ਹੁੰਦਾ ਆ ਉਹ ਇਵੇਂ ਆ ਵੀ ਤੁਸੀਂ ਇਹ ਦੋ ਬੰਦੇ ਖੜੇ ਕਰ ਦੇਣੇ ਨੇ, ਚਾਹੇ ਉਹ ਭੇਡਾਂ ਹੋਣ, ਇੱਕ ਸ਼ੇਰ ਹੋਏ ਇੱਕ ਭੇਡ ਹੋਏ। ਸ਼ੇਰ ਨੂੰ ਇੱਕ ਵੀ ਨਾ ਵੋਟ ਪਏ, ਭੇਡ ਨੂੰ 50 ਪੈ ਜਾਣਾ ਅਤੇ ਭੇਡ ਨੇ ਜਿੱਤ ਜਾਣਾ ਕਿਉਂਕਿ ਵੋਟਾਂ ਪੈ ਗਈਆਂ ਨੇ। ਮੇਰਾ ਮਤਲਬ ਹੈ ਉਸ ਜਿਹੜੀ ਪ੍ਰਕਿਰਿਆ ਹੈ ਉਹ ਤੋਂ ਮੈਨੂੰ ਪ੍ਰੋਬਲਮ ਹੈ। ਮੈਂ ਨਹੀਂ ਕਹਿੰਦਾ ਵੀ ਉਹ ਭੇਡਾਂ ਨੇ ਜਾਂ ਕੀ ਨੇ, ਪਰ ਉਹ ਪ੍ਰਕਿਰਿਆ ਇੱਦਾਂ ਦੀ ਆ ਕਿ ਜਿੱਧਰ ਬਹੁ ਗਿਣਤੀ ਹੋ ਗਈ ਉਹ ਬੰਦੇ ਨੇ ਜਿੱਤ ਜਾਣਾ, ਚਾਹੇ ਉਹ ਭੇਡ ਹੀ ਹੋਵੇ। ਮੇਰਾ ਮਤਲਬ ਕਹਿਣ ਦਾ ਇਹ ਆ।
ਜੇ ਅਸੀਂ ਗੱਲ ਕਰਦੇ ਹਾਂ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ, ਬੀਬੀ ਜਗੀਰ ਕੌਰ ਵੀ ਕਾਫੀ ਭੜਕੀ ਹੋਈ ਨਜ਼ਰ ਆਈ ਉਹਨਾਂ ਦੇ ਉੱਪਰ, ਕਹਿੰਦੀ ਰਹੀ ਕਿ ਇਹਨਾਂ ਦੇ ਪ੍ਰਧਾਨ ਲਿਫਾਫੇ 'ਚੋਂ ਨਿਕਲਦੇ ਰਹੇ, ਮੈਂ ਖੁਦ ਲਿਫਾਫੇ 'ਚੋਂ ਨਿਕਲੀ 4 ਵਾਰ। ਨਹੀਂ, ਬੀਬੀ ਨੇ ਤਾਂ ਹੁਣ ਸਵੀਕਾਰ ਕਰ ਲਿਆ ਅਤੇ ਕਰਨਾ ਹੀ ਪੈਣਾ ਸੀਗਾ, ਹਾਲਾਤ ਐਵੇਂ ਦੇ ਹੋ ਗਏ ਸੀਗੇ, ਕਰਨਾ ਪੈਣਾ ਸੀ। ਵੇਖੋ, ਬੀਬੀ ਨੇ ਇੱਕ ਫੈਸਲਾ ਲਿਆ ਸੀਗਾ ਨਾਨਕਸ਼ਾਹੀ ਕੈਲੰਡਰ ਦਾ, ਉਹਦੇ ਲਈ ਮੈਂ ਸਦਾ ਉਹਦੀ ਸਿਫਤ ਕੀਤੀ ਹੈ ਵੀ ਉਹਨੇ ਸਿੱਖਾਂ ਨੂੰ ਨਿਖੇੜਨ ਵਾਲਾ ਜਿਹੜਾ ਸੀਗਾ ਦੁਨੀਆ ਨਾਲੋਂ, ਦੂਜੇ ਧਰਮਾਂ ਨਾਲੋਂ ਅਲੱਗ ਕਰਨਾ, ਸਾਡਾ ਕੈਲੰਡਰ ਇੱਕ ਆਪਣਾ ਹੋਣਾ, ਇਹ ਬੜੀ ਵੱਡੀ ਗੱਲ ਸੀ। ਪਰ RSS ਨੇ ਦਖਲ ਦੇ ਕੇ ਉਹ ਵੀ ਸਾਰਾ ਕੁਛ ਕਰਾਤਾ। ਕਿਵੇਂ ਗੋਨੇ ਦੇ ਉੱਥੋਂ ਹੁਕਮਨਾਮੇ ਜਾਰੀ ਹੋਏ, ਕਿਵੇਂ ਗਿਆਨੀ ਪੂਰਨ ਸਿੰਘ ਨੇ ਲਵ ਕੁਸ਼ ਦੀ ਔਲਾਦ ਦੱਸਿਆ ਪੰਥ ਨੂੰ, ਬੜਾ ਕੁਛ ਹੋਇਆ ਇੱਥੇ। ਉਦੋਂ ਇਹਨੇ ਫੈਸਲਾ, ਬੀਬੀ ਜਗੀਰ ਕੌਰ ਨੇ ਜਿਹੜਾ ਉਹ ਫੈਸਲਾ ਲਿਆ ਸੀ, ਉਹ ਬਹੁਤ ਵਧੀਆ ਸੀਗਾ। ਅਤੇ ਅੱਜ ਵੀ ਜੇ ਉਹ ਸੱਚ ਬੋਲੀ ਆ ਤਾਂ ਸਾਨੂੰ ਤਾਂ ਕੀ ਤਕਲੀਫ ਹੋਣੀ ਆ? ਅਕਾਲੀ ਦਲ ਉਹਦਾ ਜਵਾਬ ਦੇਵੇ। ਜਿਹੜੀ ਪੰਜਾਬੀ ਪਾਰਟੀ ਹੈ ਸੁਖਬੀਰ ਬਾਦਲ ਦੀ, ਉਹ ਜਵਾਬ ਦੇਣ ਉਹਨਾਂ ਦੀ। ਅਸੀਂ ਤਾਂ ਸਵਾਲ ਨਹੀਂ ਕੀਤਾ, ਉਹਨਾਂ ਦੀ ਬੀਬੀ ਨੇ ਕੀਤਾ ਵੀ ਲਿਫਾਫੇ 'ਚ ਮੈਂ ਵੀ ਨਿਕਲਦੀ ਰਹੀ ਹਾਂ। ਕੀ ਲੱਗਦਾ ਬਾਬਾ, ਜੇ ਅਸੀਂ ਅੱਗੇ ਦੀ ਰਾਜਨੀਤੀ ਬਾਰੇ ਸੋਚਦੇ ਹਾਂ, ਸਿੱਖਾਂ ਦੀ ਰਾਜਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ? ਕਿਉਂਕਿ ਹਰ ਇੱਕ ਦੇ ਉੱਪਰ ਉਂਗਲਾਂ ਖੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਬਦਲਾਅ ਦੀ ਗੱਲ ਕਰਦੀ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ, ਇਹਦੇ ਉੱਪਰ ਵੀ ਉਂਗਲਾਂ ਚੱਕਣੀਆਂ ਸ਼ੁਰੂ ਹੋ ਗਈਆਂ। ਵੇਖੋ, ਜਿਹੜੀ ਸਰਕਾਰ ਦਿੱਲੀ ਨਾਲ ਰਿਲੇਟਡ ਆ, ਇੱਥੇ ਨਾ ਤਾਂ ਭਗਵੰਤ ਮਾਨ ਦਾ ਕੋਈ ਕਸੂਰ ਆ। ਇੱਥੇ ਕੱਲ੍ਹ ਨੂੰ ਤੁਸੀਂ ਸਿਮਰਜੀਤ ਸਿੰਘ ਮਾਨ ਨੂੰ ਵੀ ਬਣਾ ਦਿਓ, ਉਹ ਤੋਂ ਵੀ ਕੁਛ ਨਹੀਂ ਹੋਣਾ। ਕਾਰਨ ਕਿ ਸੈਂਟਰ ਕਿਸੇ ਨੂੰ ਕੁਛ ਨਹੀਂ ਕਰਨ ਦੇਣਾ ਇੱਥੇ। ਅਤੇ ਇਹ ਤਾਂ ਸਰਕਾਰ ਹੀ, ਚਲੋ ਅਜੇ ਤੱਕ ਹੁਣ ਤੱਕ ਰੌਲਾ ਹੀ ਹੈ ਵੀ ਸੈਂਟਰ ਨਾਲ ਰਿਲੇਟਡ ਆ। ਅਜੇ ਇਸ ਗੱਲ ਨੂੰ ਅਸੀਂ ਉਸ ਤਰੀਕੇ ਨਾਲ ਨਹੀਂ ਕਹਿ ਸਕਦੇ, ਪਰ ਲੱਛਣ ਹੀ ਹੁੰਦੇ ਨੇ। ਅਤੇ ਲੱਛਣਾਂ ਤੋਂ ਇਹ ਲੱਗਦਾ ਕਿ ਇਹ ਉਹਨਾਂ ਨਾਲ ਰਿਲੇਟਡ ਨੇ। ਜਦ ਉਹਨਾਂ ਨਾਲ ਰਿਲੇਟਡ ਨੇ ਅਤੇ ਸਰਕਾਰ ਸੈਂਟਰ ਨੇ ਚਲਾਉਣੀ ਆ, ਤਾਂ ਫਿਰ ਇੱਥੇ ਭਲਾ ਕਿਸੇ ਦਾ ਹੋਣਾ ਕੀ ਆ? ਅਤੇ ਮੈਂ ਤਾਂ ਇਸ ਪ੍ਰਕਿਰਿਆ ਦੇ ਖਿਲਾਫ ਹਾਂ ਵੀ ਇਸ ਪ੍ਰਕਿਰਿਆ ਰਾਹੀਂ ਪੰਜਾਬ ਦਾ ਕੁਛ ਨਹੀਂ ਹੋ ਸਕਦਾ। ਪੰਜਾਬ ਅਤੇ ਪੰਥਕ ਰਵਾਇਤਾਂ ਵੱਲ ਜਿੰਨਾ ਚਿਰ ਮੁੜਦਾ ਨਹੀਂ ਹੈਗਾ, ਜਿੰਨਾ ਚਿਰ ਉਸ ਅਕਾਲੀ ਦਲ ਦੀ ਸਰਜੀਤੀ ਨਹੀਂ ਹੁੰਦੀ, ਇੱਕ ਪਰਿਵਾਰ ਨੂੰ ਖੁੰਝੇ ਲਾ ਕੇ ਉਹਨੂੰ ਬਾਹਰ ਕੱਢ ਕੇ, ਜਾਂ ਉਹ ਪਰਿਵਾਰ ਆਪਣੀਆਂ ਭੁੱਲਾਂ ਉਸ ਤਰੀਕੇ ਨਾਲ ਬਖਸ਼ਾਏ ਜਿਸ ਤਰ੍ਹਾਂ ਸਿੱਖ ਕੋਈ ਭੁੱਲ ਬਖਸ਼ਾਉਂਦਾ ਆ। ਇਸ ਤਰ੍ਹਾਂ ਨਹੀਂ ਵੀ ਹੈਂਕੜ ਨਾਲ ਵੀ ਤੁਸੀਂ ਕਿਸੇ ਦੇ ਸਪੋਰਟ ਸ਼ੂ ਨੂੰ ਹੀ ਪਾਲਿਸ਼ ਕਰ ਜੋ ਆ ਕੇ ਰੱਜੇ, ਮਤਲਬ ਇੱਦਾਂ ਨਹੀਂ। ਅਤੇ ਇੱਕ ਸਪੈਸ਼ਲ ਨਿਮਾਣੇ ਸਿੱਖ ਵਾਂਗੂ ਝੋਲੀ ਅੱਡ ਕੇ ਆਉਣਗੇ ਤਾਂ ਪੰਥ ਬੜਾ ਮਹਾਨ ਆ। ਪਰ ਫਿਰ ਵੀ ਮੈਂ ਕਹਿੰਦਾ ਵੀ ਇਹਨਾਂ ਨੂੰ ਤਾਂ ਨਹੀਂ ਮਾफ़ ਕਰਨਾ ਚਾਹੀਦਾ। ਪੰਥ ਨੂੰ ਸਰਵਾਈਵ ਆਪਣੇ ਤਰੀਕੇ ਨਾਲ ਕਰਨਾ ਚਾਹੀਦਾ। ਪੰਥ ਸਿਲੈਕਸ਼ਨ ਕਰੇ। ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜਾ ਜ਼ਿਲ੍ਹਾ ਜਥੇਦਾਰ ਹੁੰਦਾ ਸੀ ਨਾ ਜੀ, ਉਹਦੇ ਸਾਈਨਾਂ ਤੋਂ ਬਿਨਾਂ ਪਾਰਟੀ ਦਾ ਪ੍ਰਧਾਨ, ਚਾਹੇ ਮੁੱਖ ਮੰਤਰੀ ਆ ਸਟੇਟ ਦਾ, ਉਹ ਕਿਸੇ ਨੂੰ ਟਿਕਟ ਨਹੀਂ ਸੀ ਦੇ ਸਕਦਾ ਜੀ, ਜਿੰਨਾ ਚਿਰ ਜ਼ਿਲ੍ਹਾ ਜਥੇਦਾਰ ਹਮ ਹੀ ਨਹੀਂ ਸੀ ਭਰਦਾ ਵੀ ਇਸ ਬੰਦੇ ਨੂੰ ਟਿਕਟ ਦੇ ਦਿਓ। ਅਤੇ ਉਹ ਚਾਹੇ ਪਿੰਡ ਦੇ ਕਿਹੜੇ ਬੰਦੇ ਨੂੰ ਵੀ ਹਾਂ ਕਰਦੇ, ਅਤੇ ਉਸ ਬੰਦੇ ਨੂੰ ਉਹ ਹੁੰਦੀ ਸੀ ਸਿਲੈਕਸ਼ਨ। ਹੁਣ ਹੈਗੀ ਇਲੈਕਸ਼ਨ, ਵੀ ਵੋਟਾਂ ਪਾ ਲਓ ਕਿਹਦੇ ਵੱਲ ਜ਼ਿਆਦੀਆਂ ਨੇ। ਹੁਣ ਵੋਟਾਂ ਤਾਂ ਕਿਸੇ ਵੱਲ ਵੀ ਜਾ ਸਕਦੀਆਂ ਨੇ। ਕੋਈ ਬੰਦੇ ਪੈਸੇ ਲੈ ਕੇ ਵੋਟ ਪਾ ਸਕਦੇ ਨੇ, ਕੋਈ ਨਸ਼ਾ ਲੈ ਕੇ ਵੋਟ ਪਾ ਸਕਦੇ ਨੇ, ਕੋਈ ਬਲੈਕਮੇਲ ਹੋ ਕੇ ਵੋਟ ਪਾ ਸਕਦੇ ਨੇ। ਕੀ ਪਤਾ ਵੀ ਕਿਵੇਂ ਵੋਟ ਪੈ ਗਈ ਆ, ਉਹਦੀ ਸਿਲੈਕਸ਼ਨ ਕਿਵੇਂ ਸਹੀ ਹੋ ਸਕਦੀ ਆ? ਸੋ ਜਿੰਨਾ ਚਿਰ ਪੰਥ, ਅਕਾਲ ਤਖਤ, ਗੁਰੂ ਗ੍ਰੰਥ, ਖਾਲਸਾ ਪੰਥ ਇਕੱਠੇ ਹੋ ਕੇ ਉਸ ਸਿਲੈਕਸ਼ਨ 'ਚੋਂ ਆਪਣੇ ਜਥੇਦਾਰ ਨਹੀਂ ਚੁਣਦੇ, ਉਹਨਾਂ ਚਿਰ ਸਾਡਾ ਭਲਾ ਨਹੀਂ ਹੋ ਸਕਦਾ ਜੀ। ਇਕੱਠੇ ਕਿਵੇਂ ਹੋਣਗੇ? ਇਕੱਠੇ ਦੀ ਗੱਲ ਹਰ ਕੋਈ ਕਰਦਾ, ਹਰੇਕ ਸਟੇਜ ਤੋਂ ਹੁੰਦੀ ਆ ਕਿ ਪੰਥ ਇਕੱਠਾ ਹੋ ਜੇ, ਪੰਥ ਇੱਕ ਝੰਡੇ ਥੱਲੇ ਆ ਜੇ, ਕੇਸਰੀ ਨਿਸ਼ਾਨ ਦੀ ਗੱਲ ਹੁੰਦੀ ਆ। ਇਕੱਠੇ ਕਿਵੇਂ ਹੋਣਗੇ? ਜਿਹੜਾ ਵੀ ਜਾ ਕੇ ਮੇਰੇ ਵਰਗਾ ਟਾਰ ਮਾਰਦਾ ਵੀ ਪੰਥ ਇਕੱਠਾ ਹੋ ਜੇ, ਉਹ ਇਹ ਕਹਿੰਦਾ ਮੇਰੇ ਥੱਲੇ ਇਕੱਠਾ ਹੋ ਜੇ। ਉਹ ਇਹ ਕਿਉਂ ਨਹੀਂ ਕਹਿੰਦਾ ਵੀ ਮੇਰਾ ਆਹ ਦਾਲੇ ਮੈਂ ਭੰਗ ਕਰਦਾ ਅੱਜ ਤੋਂ ਬਾਅਦ ਅਤੇ ਆ ਜਾਓ ਇਕੱਠੇ ਹੋਈਏ। ਉਹ ਕਹਿੰਦਾ ਮੇਰੇ ਥੱਲੇ, ਮੇਰੀ ਛਤਰੀ ਥੱਲੇ ਆ ਜਾਓ। ਸਾਰੇ ਇਹ ਕਹਿੰਦੇ ਨੇ ਵੀ ਪੰਥ ਇਕੱਠਾ ਹੋਏ, ਇੱਕ ਨਿਸ਼ਾਨ ਸਾਹਿਬ ਥੱਲੇ। ਅਤੇ ਜੇ ਉਹਨਾਂ ਨੂੰ ਪੁੱਛੀ ਵੀ ਜਥੇਦਾਰ ਕੌਣ ਹੋਊਗਾ, ਕਹਿੰਦਾ ਮੈਂ। ਤਾਂ ਨਹੀਂ ਪੰਥ, ਸਾਰੇ ਕਹਿੰਦੇ ਨੇ ਵੀ ਤੁਸੀਂ ਆਪਣਾ ਭੰਗ ਕਰਕੇ ਮੇਰੇ ਕੋਲ ਆ ਜਾਓ। ਇਹ ਪਹਿਲ ਕੀਤੀ ਸੀਗੀ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਨੇ ਪਹਿਲਾਂ। ਵੱਡਾ ਇੱਕ ਦਲ ਸੀ, ਅਤੇ ਜਦੋਂ ਅਕਾਲੀ ਦਲ ਅੰਮ੍ਰਿਤਸਰ ਸ਼ਾਮਲ ਹੋਏ, ਉਹਨਾਂ ਨੇ ਆਪਣਾ ਦਲ ਉਦੋਂ ਹੀ ਵਿਡਰਾਓ ਕਰ ਦਿੱਤਾ ਸੀ, ਭੰਗ ਕਰ ਦਿੱਤਾ ਸੀਗਾ। ਇਸ ਤਰਜ਼ ਦੇ ਉੱਤੇ ਜਿਵੇਂ ਹੁਣ ਸਾਡੇ ਕੋਲ ਦੋ ਧਿਰਾਂ ਨੇ ਵੱਡੀਆਂ। ਇੱਕ ਤਾਂ ਹੈਗੀ ਆ ਪੰਜਾਬੀ ਪਾਰਟੀ, ਜਿਹਨੂੰ ਅਕਾਲੀ ਦਲ ਬਾਦਲ ਕਹਿੰਦੇ ਆਪਾਂ। ਦੂਜੀ ਧਿਰ ਹੈਗੀ ਆ ਅਕਾਲੀ ਦਲ ਅੰਮ੍ਰਿਤਸਰ। ਹੁਣ ਅਕਾਲੀ ਦਲ ਅੰਮ੍ਰਿਤਸਰ ਜੇ ਕੱਲ੍ਹ ਨੂੰ ਬਾਦਲ ਨਾਲ ਇਕੱਠਾ ਹੁੰਦਾ ਤਾਂ ਉਹ ਹੋ ਨਹੀਂ ਸਕਦਾ। ਜੇ ਉਸ ਅਕਾਲੀ ਦਲ ਨਾਲ ਇਕੱਠਾ ਹੁੰਦਾ ਤਾਂ ਉਹ ਪਹਿਲਾਂ ਵੀ ਉਹਨਾਂ ਨੇ ਆਪਣਾ ਅਕਾਲੀ ਦਲ ਭੰਗ ਕੀਤਾ ਸੀ, ਸਰਬ ਹਿੰਦ ਅਕਾਲੀ ਦਲ ਬਣਿਆ ਸੀਗਾ, ਅਤੇ ਫਿਰ ਅਕਾਲੀ ਦਲ ਅੰਮ੍ਰਿਤਸਰ ਬਣਿਆ। ਹੁਣ ਐਕਚੁਅਲ 'ਚ ਤਾਂ ਅਕਾਲੀ ਦਲ ਅੰਮ੍ਰਿਤਸਰ ਹੀ ਆ, ਬਾਕੀ ਦਲ ਤਾਂ ਭੰਗ ਹੋ ਗਏ ਸੀਗੇ। ਅਸਲ 'ਚ ਅਕਾਲੀ ਦਲ ਅੰਮ੍ਰਿਤਸਰ ਹੀ ਸੀਗਾ। ਹੁਣ ਉਹ ਦੂਜੇ ਭੰਗ ਕਰਨ, ਉਹ ਆਪਣੀ ਜਗ੍ਹਾ ਸੱਚਾ ਵੀ ਮੈਂ ਤਾਂ ਅਕਾਲੀ ਦਲ ਅੰਮ੍ਰਿਤਸਰ 'ਚ ਹੀ ਰਿਹਾ, ਮੇਰੇ ਤੋਂ ਭੱਜ ਕੇ ਚਲੇ ਗਏ ਨੇ, ਮੇਰਾ ਤਾਂ ਉਹੀ ਅਕਾਲੀ ਦਲ ਆ। ਠੀਕ ਹੈ ਜੀ। ਸੋ ਚਾਹੇ ਉਹ ਦਲ ਖਾਲਸਾ, ਚਾਹੇ ਫਿਰ ਉਹ ਪੰਚ ਪ੍ਰਧਾਨੀ, ਜਿੰਨੇ ਵੀ ਜਿਹੜੇ ਹੈਗੇ ਨੇ, ਤਾਂ ਉਹ ਅਗਲੇ ਵੀ ਉਸ ਤਰੀਕੇ ਨਾਲ ਸਵਾਗਤ ਕਰਨ
ਤਾਂ ਕਿਤੇ ਜਾ ਕੇ ਗੱਲ ਬਣਨੀ ਹੈ। ਸਾਰੇ ਹੀ ਸਟੇਜਾਂ ਤੋਂ ਕਹਿੰਦੇ ਨੇ, ਬਿਲਕੁਲ ਕਹਿੰਦੇ ਨੇ, ਪਰ ਉਹ ਕਹਿੰਦੇ ਨੇ ਵੀ ਮੇਰੇ ਥੱਲੇ ਆਓ। ਉਹ ਇਹ ਨਹੀਂ ਕਹਿੰਦੇ ਵੀ ਆ ਬਈ ਅੱਜ ਤੋਂ ਬਾਅਦ ਮੇਰਾ ਦਲ ਜਿਹੜਾ ਆ ਮੈਂ ਉਹ ਸਮਾਪਤ ਕਰਨਾ ਅਤੇ ਮੈਂ ਆਪਣੇ ਦਲ ਗੁਰੂ ਗ੍ਰੰਥ ਸਾਹਿਬ ਦੀ ਝੋਲੀ 'ਚ ਰੱਖਣਾ ਜੀ, ਅਤੇ ਤੁਸੀਂ ਵੀ ਰੱਖੋ ਅਤੇ ਆਪਾਂ ਇਕੱਠੇ ਹੋਈਏ। ਐਂ ਤਾਂ ਨਹੀਂ ਨਾ ਕਹਿੰਦਾ ਕੋਈ। ਦੀਪ ਸਿੱਧੂ ਨੇ ਵਾਰਸ ਪੰਜਾਬ ਦੀ ਜਥੇਬੰਦੀ ਬਣਾਈ, ਸਾਰੇ ਮੈਂਬਰ ਰਹੇ ਦੀਪ ਸਿੱਧੂ ਦੀ ਵਾਰਸ ਪੰਜਾਬ ਦੀ ਜਥੇਬੰਦੀ ਦੇ, ਪਰ ਉਸੇ ਜਥੇਬੰਦੀ ਦੀ 2 ਹਿੱਸੇ ਬਣ ਗਏ। ਦੇਖੋ ਦੀਪ ਸਿੱਧੂ ਨੇ ਜਦੋਂ ਇਹ ਜਥੇਬੰਦੀ ਬਣਾਈ ਸੀ, ਉਹਨੇ ਕਿਹਾ ਸੀ ਅਸੀਂ ਇੱਕ ਬੇਬੀ ਸਟੈਪ ਲਿਆ ਆ ਅਤੇ ਅੱਗੇ ਜਾ ਕੇ ਅਸੀਂ ਇਹਦਾ ਵਿਸਥਾਰ ਕਰਾਂਗੇ। ਅਤੇ ਅਜੇ ਤਾਂ ਜਿਹੜੇ ਨਾਲ ਸੀਗੇ ਮੁੰਡੇ, ਉਹਨਾਂ ਨੇ ਵੀ ਬਹੁਤ ਕੋਈ ਸਿੱਖਿਆ ਨਹੀਂ ਸੀ, ਉਹ ਤਾਂ ਦੀਪ ਦੀ ਕਮਾਂਡ ਹੇਠ ਕੰਮ ਕਰਦੇ ਸੀਗੇ ਅਤੇ ਨਾ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਗੱਲਾਂ ਦਾ ਪਤਾ ਸੀਗਾ। ਅਤੇ ਦੀਪ ਦੇ ਜਾਣ ਤੋਂ ਬਾਅਦ ਇੱਕਦਮ ਜਿਹੜਾ ਖਲਾਅ ਆਇਆ, ਉਹਦੇ ਵਿੱਚੋਂ ਕਈ ਕੁਛ ਨਿਕਲ ਆਇਆ, ਮਤਲਬ ਧੜੇ ਬਣ ਗਏ ਜਿਹੜੇ ਨਹੀਂ ਸੀ ਬਣਨੇ ਚਾਹੀਦੇ, ਅਤੇ ਉਹ 2 ਧਿਰਾਂ ਬਣ ਗਈਆਂ। ਹੁਣ ਐਕਚੁਅਲ 'ਚ ਤਾਂ ਇੱਕ ਧਿਰ ਤਾਂ ਬਹੁਤ ਘੱਟ ਸਲੋਅ ਚੱਲ ਰਹੀ ਆ, ਅਤੇ ਅੰਮ੍ਰਿਤਪਾਲ ਦੇ ਆਉਣ ਨਾਲ ਇੱਕਦਮ ਪੂਰੇ ਪੰਜਾਬ 'ਚ ਕੀ ਪੰਥ 'ਚ ਇੱਕਦਮ ਉਬਾਲ ਆਇਆ ਆ। ਤਾਂ ਉਹ ਦੇਖੋ ਅੱਗੇ ਹੁਣ ਕੀ ਉਹਨਾਂ ਰਵਾਇਤਾਂ 'ਤੇ ਚੱਲਦੇ ਨੇ ਜਾਂ ਅੱਗੇ ਜਾ ਕੇ ਕੀ ਹੁੰਦਾ ਹੈ, ਕਿਉਂਕਿ ਭਵਿੱਖ ਦਾ ਤਾਂ ਕਿਸੇ ਨੂੰ ਪਤਾ ਨਹੀਂ। ਅੱਜ ਤੱਕ ਤੇ ਜੋ ਹੈ ਸਹੀ ਆ, ਕੱਲ੍ਹ ਨੂੰ ਉਹਦਾ ਕੀ ਹੁੰਦਾ ਆ ਇਹ ਵਾਹਿਗੁਰੂ ਹੈ। ਵੀ ਅਰਦਾਸ ਉਂਝ ਇਹ ਕਰਨੀ ਚਾਹੀਦੀ ਆ ਵੀ ਪੰਥ ਉਹਨਾਂ ਨੂੰ ਬਲ ਬਖਸ਼ੇ, ਗੁਰੂ ਗ੍ਰੰਥ ਉਹਨਾਂ ਨੂੰ ਬਲ ਬਖਸ਼ੇ। ਅਸੀਂ ਅਰਦਾਸ ਕਰੀਏ ਵੀ ਉਹਨਾਂ ਤੋਂ ਕੋਈ ਭੁੱਲ ਨਾ ਹੋਏ ਅਤੇ ਸਹੀ ਤਰੀਕੇ ਨਾਲ ਪੰਥ ਦੇ ਫੈਸਲੇ ਕਰਨ। ਕਿਵੇਂ ਦਾ ਲੱਗਦਾ ਅੰਮ੍ਰਿਤਪਾਲ ਦੇ ਉੱਪਰ ਵੀ ਕਾਫੀ ਉਂਗਲਾਂ ਉੱਠ ਰਹੀਆਂ ਨੇ, ਖਾਸ ਕਰਕੇ ਮੀਡੀਆ ਦੇ ਮੇਨ ਅਦਾਰਿਆਂ ਦੇ ਵੱਲੋਂ? ਦੇਖੋ ਜਿਹੜੀ ਉਂਗਲ ਚੁੱਕਣੀ ਆ, ਉਂਗਲ ਤਾਂ ਕਿਸੇ 'ਤੇ ਵੀ ਚੁੱਕੀ ਜਾ ਸਕਦੀ ਆ, ਅਤੇ ਐਲੀਗੇਸ਼ਨ ਜਿੱਥੇ ਮਰਜ਼ੀ ਤੁਸੀਂ ਲਾ ਦਿਓ। ਆਧਾਰ ਕੀ ਆ ਉਹਨਾਂ ਐਲੀਗੇਸ਼ਨਾਂ ਦਾ? ਆਧਾਰ ਇਹ ਤਾਂ ਨਹੀਂ ਇਕੱਲਾ ਹੈਗਾ ਵੀ ਉਹ ਦੁਬਈ ਤੋਂ ਆਇਆ ਅਤੇ ਗਲਤ ਹੈ, ਇਹ ਤਾਂ ਆਧਾਰ ਨਹੀਂ ਹੈਗਾ। ਆਧਾਰ ਹੋਣਾ ਚਾਹੀਦਾ ਵੀ ਹਾਂ ਮੈਨੂੰ ਪਤਾ ਫਲਾਣੇ ਨਾਲ ਗੱਲ ਕਰਕੇ ਆਇਆ, ਫਿਰ ਇੱਦਾਂ ਗੱਲ ਕਰਨ ਜਾਂਦਾ। ਇਹ ਤਾਂ ਗੱਲ ਹੈ ਨਹੀਂ ਵੀ ਸਾਨੂੰ ਲੱਗਦਾ ਏਜੰਸੀਆਂ ਦਾ ਬੰਦਾ। ਇਹਦਾ ਕੀ ਮਤਲਬ ਹੈ? ਤੁਹਾਨੂੰ ਕਿਉਂ ਲੱਗਦਾ ਏਜੰਸੀਆਂ ਦਾ ਬੰਦਾ? ਤੁਹਾਨੂੰ ਇਸ ਕਰਕੇ ਲੱਗਦਾ ਵੀ ਉਹ ਬੱਚਾ ਹੈ ਅਤੇ ਅੱਗੇ ਨਿਕਲ ਗਿਆ ਇੱਕਦਮ, ਐਂ ਤਾਂ ਲੱਗਦਾ ਆ। ਸੋ ਦੇਖੋ ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ੍ਹ ਕੇ ਕਿਹਾ ਸੀ ਵੀ ਮੇਰਾ ਕਤਰਾ ਖੂਨ ਦਾ ਕੌਮ ਦੇ ਲੇਖੇ ਲੱਗੂਗਾ, ਮੈਂ ਬੰਦ ਕਟਾ ਦੂੰ ਕੌਮ ਲਈ, ਹੈ ਨਾ। ਅਤੇ ਫਿਰ ਗੁਰੂ ਜਾਣੇ ਅਤੇ ਅੰਮ੍ਰਿਤ ਜਾਣੇ, ਸਾਨੂੰ ਭਰੋਸਾ ਕਰਨਾ ਚਾਹੀਦਾ ਆ। ਜੇ ਉਹ ਗਲਤ ਕਰੇਗਾ ਅਤੇ ਜਿਵੇਂ ਪੰਥ ਨੇ ਪਹਿਲਾਂ ਲਾ ਕੇ ਮਾਰੇ ਨੇ, ਇਹਨੂੰ ਵੀ ਮਾਰ ਦੇਗੀ, ਕਿਹੜੀ ਗੱਲ। ਜੇ ਅਸੀਂ ਗੱਲ ਕਰੀਏ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਆਖਰ ਦੇ ਵਿੱਚ ਇਹੀ ਸਵਾਲ ਆ। ਪੰਜਾਬ ਅੱਜ ਦੀ ਡੇਟ ਦੇ ਵਿੱਚ ਤਾਂ ਦੇਖੋ ਮਾੜੇ ਹਾਲਾਤਾਂ 'ਚ, ਇਹ 'ਚ ਕੋਈ ਦੋ ਰਾਵਾਂ ਨਹੀਂ। ਸੈਂਟਰ ਇਹਨੂੰ ਆਪਣੀ ਬਸਤੀ ਵਜੋਂ ਦੇਖ ਰਿਹਾ ਆ, ਅਤੇ ਵੱਡੀਆਂ ਹਕੂਮਤਾਂ ਜਿਹੜੀਆਂ ਨੇ, ਚਾਹੇ ਉਹ CIA, ਚਾਹੇ ਉਹ KGB ਆ, ਚਾਹੇ ਉਹ ਇੰਗਲੈਂਡ ਆ, ਜਿੰਨੀਆਂ ਇਹ ਸੰਸਥਾ, ਉਹ ਕਿਤੇ ਨਾ ਕਿਤੇ ਇਸ ਧਰਤੀ ਦੇ ਉੱਤੇ ਪੰਜਾਬ ਦਾ ਜਿਹੜਾ ਖਿੱਤਾ ਉਹਨੂੰ ਇੱਕ ਮੰਡੀ ਵਜੋਂ ਦੇਖ ਰਹੇ ਨੇ। ਇਹ ਇੱਥੇ ਗੁਰੂ ਨਾਨਕ ਸਾਹਿਬ ਦੀ ਮਿਹਰ ਆ, ਇੱਥੇ 12 ਮਾਹ ਰਚਿਆ ਗਿਆ ਇਸ ਧਰਤੀ ਦੇ ਉੱਤੇ, 12 ਰੁੱਤਾਂ ਨੇ ਇਸ ਧਰਤੀ ਦੀਆਂ, ਜਿੱਥੇ ਕਿ ਦੁਨੀਆ ਦੀ ਸਭ ਤੋਂ ਬੈਸਟ ਜਿਹੜਾ ਵਾਤਾਵਰਨ ਆ ਇਸ ਧਰਤੀ ਦਾ। ਅਤੇ ਇਸ ਧਰਤੀ ਦੇ ਮਗਰ ਬੜੀਆਂ ਯੂਨੀਵਰਸਿਟੀਆਂ ਅਤੇ ਬੜੇ ਲੋਕ ਪਏ ਹੋਏ ਨੇ। ਮਤਲਬ ਜਿਹੜੇ ਤਾਣੇ ਬਾਣੇ ਨੇ, ਇਹ ਡੀਪ ਸਟੇਟ ਦੇ ਤਾਣੇ ਬਾਣੇ ਨੇ, ਇਹ ਬਹੁਤ ਵੱਡੇ ਨੇ। ਇਹ ਅਜੇ ਬਹੁਤ ਲੋਕਾਂ ਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਕਰ ਕੌਣ ਰਿਹਾ, ਇਹਦੇ ਪਿੱਛੇ ਕੌਣ ਆ। ਜਿਹਨੂੰ ਦੀਪ ਸਿੱਧੂ ਵਾਰ-ਵਾਰ ਡੀਪ ਸਟੇਟ ਕਹਿੰਦਾ ਸੀ, ਡੀਪ ਸਟੇਟ ਜੇ ਆਮ ਬੰਦੇ ਨੂੰ ਨਜ਼ਰ ਆਉਣ ਲੱਗ ਜੇ ਤਾਂ ਫਿਰ ਤਾਂ ਉਹ ਡੀਪ ਸਟੇਟ ਰਹਿ ਹੀ ਨਹੀਂ ਜਾਂਦੀ। ਸੋ ਇਹਦੇ ਨਿਗਾਹ ਕਿਤੇ ਹੋਰ ਹੁੰਦੀ ਆ, ਨਿਸ਼ਾਨੇ ਕਿਤੇ ਹੋਰ ਹੁੰਦੇ ਨੇ। ਇਸ ਤਰੀਕੇ ਨਾਲ ਡੀਪ ਸਟੇਟ ਕੰਮ ਕਰਦੀ ਆ। ਸੋ ਪੰਜਾਬ ਤਾਂ ਹੀ ਬਚੂਗਾ, ਚਾਹੇ ਜਿਵੇਂ ਹੁਣ ਅੰਮ੍ਰਿਤਪਾਲ ਸਿੰਘ ਆਇਆ ਅਤੇ ਭਾਈ ਦਲਜੀਤ ਸਿੰਘ ਬਿੱਟੂ ਹੁਣੀ ਕਰ ਰਹੇ ਨੇ, ਦਲ ਖਾਲਸਾ ਕਰ ਰਹੇ ਨੇ, ਹੋਰ ਜਿੰਨੇ ਵੀ ਸਾਡੇ ਸਿੰਘ ਜਿਹੜੇ ਲੱਗੇ ਹੋਏ ਨੇ, ਅਕਾਲੀ ਦਲ ਅੰਮ੍ਰਿਤਸਰ, ਸਾਰੇ ਇਕਜੁੱਟ ਹੋ ਕੇ ਪੰਥ ਦੇ ਪੰਜਾਬ ਦੇ ਭਲੇ ਲਈ ਇੱਕ ਹੋ ਕੇ ਕਰਨ ਅਤੇ ਸਿਲੈਕਸ਼ਨ ਕਰਨ ਪੰਥ ਦੀ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਬਾ ਬਖਸ਼ੀਸ਼ ਸਿੰਘ ਮੌਜੂਦ ਸਨ। ਤਾਂ ਅਸੀਂ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਪਰ ਗੱਲ ਕਰੀ ਆ ਜਿਸ ਦੇ ਉੱਪਰ ਲਾਜ਼ਮੀ ਸੀ, ਜਿਵੇਂ ਕਿ ਪੰਥ ਦੇ ਉੱਪਰ ਗੱਲ ਕਰਨੀ ਬਹੁਤ ਜ਼ਰੂਰੀ ਸੀ, ਕਿਉਂਕਿ ਬਹਿਮਲ ਕਲਾਂ ਦਾ ਜਿਹੜਾ ਬੇਅਦਬੀ ਦਾ ਮਸਲਾ ਸੀ ਬਹੁਤ ਲੰਮੇ ਸਮੇਂ ਤੋਂ ਲਟਕ ਰਿਹਾ, ਅਤੇ ਪਿਛਲੇ ਦਿਨੀ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ। ਤਾਂ ਉਹ ਜਿਹੜੀਆਂ ਗੱਲਾਂ ਬਾਤਾਂ ਨੇ ਅਸੀਂ ਸਾਰੀਆਂ ਅੱਜ ਇੰਡੋਜ਼ TV 'ਤੇ ਕਰੀਆਂ ਨੇ। ਤਾਂ ਇਸੇ ਤਰ੍ਹਾਂ ਫਿਰ ਕਿਸੇ ਦਿਨ ਖਾਸ ਮੁਲਾਕਾਤ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗੇ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ, ਮੇਰੇ ਸਹਿਯੋਗੀ ਸਾਥੀ ਸੁਖੀ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਲੱਗਦਾ ਸਵਾਲ ਉੱਥੋਂ ਸ਼ੁਰੂ ਹੁੰਦਾ? 7 ਸਾਲ ਬੀਤ ਗਏ ਆ, ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿੱਥੇ ਜੀ ਗੱਲ ਕਰੀ? ਅਚਾਨਕ ਮੌਕੇ 'ਤੇ ਜਦੋਂ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਅਤੇ ਉਹ ਸਟੇਜ ਤੋਂ ਐਲਾਨ ਕਰਦੇ ਨੇ ਕਿ ਅਸੀਂ 1.5 ਮਹੀਨੇ ਦਾ ਸਰਕਾਰ ਨੂੰ ਸਮਾਂ ਦਿੰਦੇ ਹਾਂ, ਉਸ ਤੋਂ ਬਾਅਦ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਤੁਸੀਂ ਕਿਹਾ
ਕਿ 1.5 ਮਹੀਨਾ ਰਹਿੰਦਾ, ਪਰ ਕਤਲ ਜਿਹੜਾ ਕਿ ਇਸ ਤੋਂ ਪਹਿਲਾਂ ਹੀ ਹੋ ਜਾਂਦਾ। 1.5 ਮਹੀਨੇ ਤੋਂ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਤੋਂ ਪਹਿਲਾਂ ਸਦੀਰ ਸੂਰੀ ਦਾ ਕਤਲ ਹੋ ਜਾਂਦਾ, ਕਤਲੋਗਾਰਦ ਪਹਿਲਾਂ ਸ਼ੁਰੂ ਹੋ ਜਾਂਦੀ ਆ। ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਸਵਾਲ ਚੱਕਦੀਆਂ ਨੇ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਸਾਨੂੰ ਬਰਦਾਸ਼ਤ ਨਹੀਂ ਹੈਗੀ। ਇਸ ਮੋਰਚੇ ਦੇ ਨਾਲ ਕਿਸੇ ਕਤਲ ਦਾ ਇਸ ਤਰ੍ਹਾਂ ਸੰਬੰਧ ਨਹੀਂ ਹੈਗਾ, ਪਰ ਬੇਅਦਬੀ ਨਾਲ ਇਹਦਾ ਸਿੱਧਾ ਸੰਬੰਧ ਆ। ਇਨਸਾਫ ਨਾ ਮਿਲਣ ਦਾ ਇਹਦਾ ਸਿੱਧਾ ਸੰਬੰਧ ਆ, ਤੇ ਜੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਇਨਸਾਫ ਤਾਂ ਲੈਂਦੇ ਹੀ ਹੁੰਦੇ ਨੇ। ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ ਤਰਨ ਤਾਰਨ ਦਾ ਇੱਕ ਨੌਜਵਾਨ ਥਾਣੇ ਰਫਲ ਚੁੱਕ ਲਿਆ ਸੀ। ਹੁਣ ਉਹਦਾ ਨਾ ਤਾਂ ਮੋਰਚੇ ਨਾਲ ਸੰਬੰਧ ਆ ਕੋਈ, ਤੇ ਨਾ ਹੀ ਉਹਦਾ ਕਿਸੇ ਸ਼ਿਵ ਸੈਨਾ ਵਾਲਿਆਂ ਨਾਲ, ਨਾ ਹੀ ਉਹਦਾ ਕਿਸੇ ਅੰਮ੍ਰਿਤਪਾਲ ਨਾਲ, ਨਾ ਹੀ ਉਹਦਾ ਪੰਨੂ ਨਾਲ। ਉਹ ਇੱਕ ਆਮ ਸਿੱਧਾ ਸਾਦਾ ਨੌਜਵਾਨ, ਉਹਦੇ ਘਰ ਕੋਈ ਵੱਟੇ ਮਾਰਦਾ ਰੋਜ਼, ਤੇ ਉਹ ਰੋਜ਼ ਥਾਣੇ ਜਾਂਦਾ, ਥਾਣੇ ਵਾਲੇ ਦੀ ਗੱਲ ਨਹੀਂ ਸੁਣਦਾ, ਉਹ SLR ਚੁੱਕ ਲਿਆਉਂਦਾ ਉਹਨਾਂ ਦੀ। ਫੇਰ ਕਿਵੇਂ ਸਾਰੇ ਜੈਕਟਾਂ ਪਾ ਕੇ ਆ ਜਾਂਦੇ ਨੇ, ਆਉਂਦੇ ਨੇ ਕਿ ਨਹੀਂ? ਹੁਣ ਬੰਦਾ ਜਿਹੜਾ ਆਮ ਜ਼ਿੰਦਗੀ 'ਚ ਰਹਿਣ ਡਿਆ, ਜਿਹਨੂੰ ਗਾਲਾਂ ਕੋਈ ਕੱਢਦਾ, ਜੇ ਉਹ ਇਸ ਤਰ੍ਹਾਂ ਦਾ ਸਟੈਪ ਪੁੱਟ ਸਕਦਾ, ਫਿਰ ਗੁਰੂ ਗ੍ਰੰਥ ਸਾਹਿਬ ਵਾਲੇ ਕਿਉਂ ਨਾ ਪੁੱਟਣ? ਇਹ ਵੀ ਸੁਣਨ ਦੇ ਵਿੱਚ ਆਉਂਦਾ, ਖਬਰਾਂ ਲੱਗ ਜਾਂਦੀਆਂ ਨੇ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ, ਪੰਥਕ ਸਰਕਾਰ, ਉਹਨਾਂ ਦੇ ਨੁਮਾਇੰਦੇ ਆ ਕੇ ਹਮਾਇਤ ਕਰਨ ਦੀ ਗੱਲ ਕਰ ਰਹੇ ਨੇ। ਕਿ ਬਾਈ ਨੇਮ ਗੱਲ ਕਰੂੰਗਾ, ਗੁਰਚਰਨ ਸਿੰਘ ਗਰੇਵਾਲ ਹੁਣੀ ਉੱਥੇ ਆਏ ਸੀਗੇ ਮੋਰਚੇ ਦੇ ਵਿੱਚ। ਇੱਥੇ ਕੋਈ ਸ਼ੱਕ ਨਹੀਂ ਕਿ SDPC ਵੀ ਉਹੀ ਤੇ ਅਕਾਲੀ ਦਲ ਵੀ ਉਹੀ ਹੈ, ਇੱਥੇ ਕੋਈ ਸ਼ੱਕ ਵਾਲੀ ਗੁੰਜਾਇਸ਼ ਹੈ ਨਹੀਂ। ਇਸ ਕਰਕੇ ਉਹ ਉੱਥੇ ਗਏ ਨੇ, ਕਿਹੜੀ ਭਾਵਨਾ ਨਾਲ ਗਏ ਨੇ ਇਹ ਤੇ ਉਹਨਾਂ ਦਾ ਵਾਹਿਗੁਰੂ ਜਾਣਦਾ ਹੈ। ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਦਾ ਹੀ ਸਿਕਿਉਰਟੀਆਂ ਦਿੱਤੀਆਂ, DGP ਨੂੰ ਇਹਨਾਂ ਨੇ ਨਵਾਜਿਆ। ਅੱਜ ਤੱਕ ਉਹ ਬੰਦਾ ਇਹਨਾਂ ਦੀ ਰਹਿਮੋ ਕਰਮ ਕਰਕੇ ਫੜਿਆ ਤੱਕ ਨਹੀਂ ਗਿਆ ਹੈਗਾ। ਇੱਕ ਗੱਲ ਹੈ, ਕੋਈ ਇਹਨਾਂ ਨੂੰ ਇਹ ਸ਼ਰਮ ਆਉਣੀ ਚਾਹੀਦੀ ਆ। ਉਹਦਾ ਜਵਾਕ ਉਹਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ, ਵੀ ਇਹਨਾਂ ਦੇ ਕੀ ਕੀ ਪਿਛੋਕੜ ਨੇ ਸਾਡੇ ਨਾਲ। ਮੇਰੇ ਹੁੰਦਿਆਂ ਕਿਤੇ ਹੁੰਦੇ, ਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਦਾ ਇਹ ਗੱਲ, ਕਿਹਦੀ ਡਿਮਾਂਡ ਕਰ ਰਹੇ ਹੋ ਫੜਨ ਦੀ? ਸੁਖਬੀਰ ਬਾਦਲ ਦੀ ਡਿਮਾਂਡ ਕਰ ਰਹੇ ਹੋ? ਪ੍ਰਕਾਸ਼ ਸਿੰਘ ਬਾਦਲ ਦੀ ਕਰ ਰਹੇ ਹੋ? ਉਹ ਵਿਜੇ ਪ੍ਰਤਾਪ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹੁੰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੀ ਇਹ ਗੱਲ, ਵੀ ਇਹਨਾਂ ਨੇ ਤਾਂ ਸਾਨੂੰ ਧਮਕੀਆਂ ਦਿੰਦੇ ਨੇ ਬਾਦਲ ਕੇ, ਵੀ ਵੱਡੇ ਬਾਦਲ ਦਾ ਫੋਨ ਆ ਗਿਆ, ਨਾਰਾਜ਼ ਹੋ ਜਾਣਗੇ ਜੀ, ਫਲਾਣੇ ਦੀ ਇਨਕੁਆਇਰੀ ਨਾ ਕਰੋ, ਦੂਜੇ ਦਿਨ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਗਿਆ ਇਹਨਾਂ ਦੇ ਸਾਹਮਣੇ। ਉਹ ਹੁਣ ਅੱਜ ਗਰੇਵਾਲ ਨੂੰ ਚੇਤਾ ਆਇਆ ਵੀ RSS ਦਖਲ ਦੇ ਰਹੀ ਹੈ, ਇਹਨਾਂ ਨੂੰ ਉਦੋਂ ਨਹੀਂ ਚੇਤਾ ਆਇਆ ਜਦੋਂ ਗਿਆਨੀ ਗੁਰਬਚਨ ਸਿੰਘ ਹੁਣੀ ਜਾ ਕੇ ਉਹਦੇ ਨਾਲ RSS ਮੁਖੀ ਨਾਲ ਮੀਟਿੰਗਾਂ ਕਰਦੇ ਹੋ ਸਰਦੂਲਗੜ੍ਹ, ਉਦੋਂ ਨਹੀਂ ਪਤਾ ਨਾ? BJP RSS ਅਕਾਲੀ ਦਲ ਇਹ ਤਿਕੜੀ ਸੀਗੀ, ਤੇ ਹੁਣ ਇਹਨਾਂ ਨੂੰ ਪਤਾ ਲੱਗਾ, ਹੁਣ ਚਿੱਠੀ ਲਿਖੀ ਹੈ ਵੀ ਹਾਂ ਵੀ ਤੁਸੀਂ ਦਖਲ ਨਾ ਦਿਓ, ਤੇ ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਦਖਲ ਨਾ ਦਿਓ। ਤੁਸੀਂ ਆਪਣਾ ਘਰ ਸੰਭਾਲੋ, ਦਖਲ ਕਿਵੇਂ ਦੇ ਜੂਗਾ ਕੋਈ? ਕੀ ਮੰਨਦੇ ਹੋ ਫਿਰ? ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਜਾਂਦੀਆਂ ਨੇ, ਧਾਮੀ ਸਾਹਿਬ ਫੇਰ ਜਿੱਤ ਜਾਂਦੇ ਨੇ, ਫੇਰ ਪ੍ਰਧਾਨ ਬਣ ਜਾਂਦੇ ਨੇ। ਦੇਖੋ, ਮੈਂ ਤੇ ਇਸ ਪ੍ਰਥਾ ਦੀ ਉਲਟਾ, ਸਿਲੈਕਸ਼ਨ ਹੋਣੀ ਚਾਹੀਦੀ ਸਿੱਖਾਂ 'ਚ, ਇਲੈਕਸ਼ਨ ਤੇ ਹੋਣੀ ਨਹੀਂ ਚਾਹੀਦੀ। ਤਾਂ ਅੰਗਰੇਜ਼ਾਂ ਦਾ ਸਿਸਟਮ ਸਾਨੂੰ ਦੇ ਗਏ ਨੇ, ਚਾਹੇ ਭੇਡ ਨੂੰ ਚੁਣ ਲਓ, 50 ਭੇਡਾਂ ਇਕੱਠੀਆਂ ਕਰਕੇ ਵੋਟਾਂ ਪਵਾ ਲਓ ਤੇ ਭੇਡ ਚੁਣ ਲਓ। ਕੀ ਮੰਨਦੇ ਹੋ ਵੀ ਭੇਡਾਂ ਨੇ ਜਿਹੜੀਆਂ ਵੋਟਾਂ ਪਾ ਰਹੀਆਂ? ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਫੇਰ ਅਸੀਂ ਇੱਕ ਵਿਸ਼ੇਸ਼ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਤਾਂ ਅੱਜ ਦੀ ਜਿਹੜੀ ਮੁਲਾਕਾਤ ਆ ਉਹ ਇੱਕ ਖਾਸ ਮੁਲਾਕਾਤ ਰਹਿਣ ਵਾਲੀ ਹੈ, ਕਿਉਂਕਿ ਪਿਛਲੇ 7 ਸਾਲਾਂ ਤੋਂ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ। ਬਹਿਮਲ ਕਲਾਂ ਦੇ ਵਿੱਚ ਮੋਰਚਾ ਜਿਉਂ ਦੀ ਤਿਉਂ ਚੱਲ ਰਿਹਾ। ਤਾਂ ਉਸ ਮੋਰਚੇ ਦੇ ਵਿੱਚ ਹਾਮੀ ਭਰਨ ਵਾਲੇ ਬਾਬਾ ਬਖਸ਼ੀਸ਼ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਤਾਂ ਅਸੀਂ ਪਹਿਲਾਂ ਸਵਾਗਤ ਕਰਾਂਗੇ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਧੰਨਵਾਦ। ਕੀ ਲੱਗਦਾ, ਸਵਾਲ ਉੱਥੋਂ ਸ਼ੁਰੂ ਹੁੰਦਾ, 7 ਸਾਲ ਬੀਤ ਗਏ ਆ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਕਿੱਥੇ ਜੀ ਗੱਲ ਖੜੀ ਹੈ? ਗੱਲ ਇੱਥੇ ਖੜੀ ਹੈ ਵੀ ਸਰਕਾਰ ਤਾਂ ਜਿਵੇਂ ਪਹਿਲੇ ਮੋਰਚੇ ਨੂੰ ਚੁਕਾਉਣ ਦੀ ਗੱਲ ਕਰਦੀ ਸੀ, ਜਾਂ ਇੱਦਾਂ ਦੀਆਂ ਬੜੀ ਵਾਰੀ ਘਟਨਾਵਾਂ ਵਾਪਰੀਆਂ, ਪਰ ਪਿਛਲੀ ਵਾਰੀ ਗੱਲ ਕੀਤੀ ਸੀਗੀ ਆਰ ਪਾਰ ਦੀ ਲੜਾਈ ਲੜਨ ਦੀ, ਪਰ ਅਚਾਨਕ ਮੌਕੇ 'ਤੇ ਜਦੋਂ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਅਤੇ ਉਹ ਸਟੇਜ ਤੋਂ ਐਲਾਨ ਕਰਦੇ ਨੇ ਕਿ ਅਸੀਂ 1.5 ਮਹੀਨੇ ਦਾ ਸਰਕਾਰ ਨੂੰ ਸਮਾਂ ਦਿੰਦੇ ਹਾਂ, ਉਸ ਤੋਂ ਬਾਅਦ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਹੁਣ ਸੰਗਤ ਨੇ ਉਸ ਗੱਲ ਨੂੰ ਪ੍ਰਵਾਨਗੀ ਦਿੱਤੀ, ਅਤੇ ਜਦ ਸੰਗਤ ਨੇ ਪ੍ਰਵਾਨਗੀ ਦਿੱਤੀ, ਕਿਉਂਕਿ ਪਹਿਲੇ ਦਿਨ ਤੋਂ ਮੇਰਾ ਇੱਕੋ ਹੀ ਸੀ ਵੀ ਸਾਹਮਣੇ ਜਿਹੜੀ ਸੰਗਤ ਆ ਉਹਦੀ ਪ੍ਰਵਾਨਗੀ ਦੇ ਨਾਲ ਹੀ ਮੋਰਚਾ ਚੱਲੂਗਾ। ਵੀ ਜਿਹੜੇ ਬੰਦੇ ਮੋਰਚੇ ਨੂੰ ਡਿਕਟੇਟ ਕਰ ਰਹੇ ਨੇ ਉਹਨਾਂ ਦਾ ਆਪਣਾ ਕੋਈ ਵੀ ਫੈਸਲਾ ਇੱਦਾਂ ਦਾ ਨਹੀਂ ਹੋਊਗਾ ਜਿਹੜਾ ਮੋਰਚੇ ਦੇ ਉੱਤੇ ਇਸ ਤਰ੍ਹਾਂ ਲਾਗੂ ਹੋਏ ਸੰਗਤ ਦੀ ਰਾਏ ਤੋਂ ਬਿਨਾਂ। ਇਹ ਮੇਰਾ ਪਹਿਲਾ ਸੀ ਵੀ ਮੈਂ ਮੋਰਚੇ 'ਚ ਤੁਹਾਡੇ ਨਾਲ ਖੜਾਂਗਾ ਹੀ ਤਾਂ ਵੀ ਜੇ ਆਪਾਂ ਸੰਗਤ ਦੀ ਰਾਏ ਲੈਣੀ ਹੈ ਵੀ ਸੰਗਤ ਕੀ ਚਾਹੁੰਦੀ ਆ। ਵੀ ਪਹਿਲਾਂ ਸੰਗਤ ਦੀਆਂ ਭਾਵਨਾਵਾਂ ਤੋਂ ਬਿਨਾਂ ਮੋਰਚਾ ਚੁੱਕਿਆ ਗਿਆ, ਵੀ ਹੁਣ ਇੱਦਾਂ ਦੀ ਗੱਲ ਨਹੀਂ ਹੋਊਗੀ, ਸੰਗਤ ਜੋ ਚਾਹੇ ਉੱਦਾਂ ਹੀ ਕਰਾਂਗੇ। ਪਰ ਇਹ ਆ ਵੀ ਵਿੱਚ ਸੰਗਤ ਕਹੇ ਕਿ ਜਾਵੇ ਨਾ, ਸੰਗਤ ਫਿਰ ਸਾਡੇ ਨਾਲ ਖੜੇ।
ਚਲੋ ਉਹਨਾਂ ਨੇ ਐਲਾਨ ਕੀਤਾ, ਸੰਗਤ ਨੇ ਜਕਾਰੇ ਛੱਡ ਕੇ ਪ੍ਰਵਾਨਗੀ ਦੇ ਦਿੱਤੀ, ਤਾਂ ਇਹ ਮਸਲਾ ਹੋ ਗਿਆ ਕਿ 1.5 ਮਹੀਨਾ ਹੁਣ ਉਹਦਾ ਜੇ ਸਮਾਂ ਰਹਿੰਦਾ ਜੀ। ਅਤੇ ਉਹ 1.5 ਮਹੀਨਾ ਹੋਏਗਾ ਅਤੇ ਉਸ ਤੋਂ ਅੱਗੇ ਫਿਰ ਕੀ ਫੈਸਲਾ ਲੈਣਾ ਆ, ਇਹ ਉੱਤੇ ਵਿਚਾਰ ਕੀਤੀ ਜਾਊਗੀ। ਅੰਮ੍ਰਿਤਪਾਲ ਸਿੰਘ ਨਾਲ ਵੀ ਗੱਲ ਕੀਤੀ ਜਾਊਗੀ, ਆਪੇ 'ਚ ਵੀ ਰਾਏ ਕੀਤੀ ਜਾਏਗੀ, ਸੰਗਤ ਨਾਲ ਵੀ ਰਾਏ ਕੀਤੀ ਜਾਏਗੀ ਜੀ। ਤੁਸੀਂ ਕਿਹਾ ਕਿ 1.5 ਮਹੀਨਾ ਰਹਿੰਦਾ, ਪਰ ਕਤਲ ਜਿਹੜਾ ਕਿ ਇਸ ਤੋਂ ਪਹਿਲਾਂ ਹੀ ਹੋ ਜਾਂਦਾ 1.5 ਮਹੀਨੇ ਤੋਂ, ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਤੋਂ ਪਹਿਲਾਂ ਸਦੀਰ ਸੂਰੀ ਦਾ ਕਤਲ ਹੋ ਜਾਂਦਾ, ਕਤਲੋਗਾਰਦ ਪਹਿਲਾਂ ਸ਼ੁਰੂ ਹੋ ਜਾਂਦੀ ਆ, ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਸਵਾਲ ਚੱਕਦੀਆਂ ਨੇ ਕਿ ਇਹ ਜਿਹੜੇ ਭੜਕਾਊ ਬਿਆਨ ਨੇ ਉਹਨਾਂ ਦਾ ਕਰਕੇ ਹੋਇਆ। ਨਹੀਂ, ਪਹਿਲੀ ਤਾਂ ਗੱਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਤਾਂ ਕੋਈ ਭੜਕਾਊ ਬਿਆਨ ਹੋ ਹੀ ਨਹੀਂ ਸਕਦਾ। ਜਿਹੜੇ ਵੀ ਲੋਕ ਇਹ ਦਲੀਲਾਂ ਦਿੰਦੇ ਨੇ ਕਿ ਕਤਲੋਗਾਰਦ ਸ਼ੁਰੂ ਹੋ ਗਈ ਹੈ, ਕਿਸੇ ਦੇ ਜਿਹੜਾ ਧਰਮ ਆ ਉਸ ਧਰਮ ਦੇ ਧਾਰਮਿਕ ਗ੍ਰੰਥ, ਉਹ ਵੀ ਕੋਈ ਆਮ ਗ੍ਰੰਥ ਨਹੀਂ, ਗੁਰੂ ਗ੍ਰੰਥ ਸਾਹਿਬ, ਜਿਹੜਾ ਕਿ ਪੂਰੀ ਕਾਇਨਾਤ ਨੂੰ ਪਸ਼ੂ ਪੰਛੀਆਂ ਨਾਲ ਵੀ ਵਿਤਕਰਾ ਨਹੀਂ ਕਰਦਾ, ਹਵਾਵਾਂ ਨਾਲ, ਜ਼ਮੀਨਾਂ ਨਾਲ, ਜਿਹੜੀਆਂ ਚੀਜ਼ਾਂ ਨਿਰਜਿੰਦ ਨੇ ਉਹਨਾਂ ਨਾਲ ਵੀ ਵਿਤਕਰਾ ਨਹੀਂ ਹੈਗਾ ਉਹਦੇ ਵਿੱਚ। ਉਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਹੋ ਜਾਂਦੀ ਹੈ, ਉਦੋਂ ਫਿਰ ਇਹਨਾਂ ਲੋਕਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਹੈਗੀ, ਮਤਲਬ ਉਦੋਂ ਸਰਕਾਰ ਨੂੰ ਕਿਉਂ ਨਹੀਂ ਇਹ ਮੱਤਾਂ ਦਿੰਦੇ ਵੀ ਇਹਦਾ ਫੈਸਲਾ ਕਰੋ ਤੁਸੀਂ। ਇਹ ਇਕੱਲੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਹੈ, ਸਿੱਖਾਂ ਨਾਲ ਪਿਛਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਲਗਾਤਾਰ ਐਂ ਹੀ ਚੱਲ ਰਿਹਾ ਹੈ, ਖੁਆਰੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ। ਤਾਂ ਉਹਦਾ ਇਹ ਨਤੀਜਾ ਜਿਹੜਾ ਆ, ਮੈਂ ਪਿਛਲੇ ਦਿਨ ਆਪਣੇ ਪੇਜ ਤੋਂ ਵੀ ਇਹ ਗੱਲ ਕਹੀ ਸੀ ਵੀ ਇਹ ਗੱਲ ਹੋਣੀ ਹੀ ਹੋਣੀ ਆ, ਇਹਨੂੰ ਕੋਈ ਨਹੀਂ ਰੋਕ ਸਕਦਾ। ਜਿਹੜੀ ਸਾਡੀ ਜਨਰੇਸ਼ਨ ਆ, ਸਾਡੀ ਪੀੜ੍ਹੀ ਆ, ਅਸੀਂ ਬਹੁਤ ਕੁਛ ਹੰਢਾਇਆ, ਅਤੇ ਇਸ ਕਰਕੇ ਸਾਨੂੰ ਐਂ ਲੱਗਦਾ ਵੀ ਜਿਹੜੇ ਉਹਨਾਂ ਨੌਜਵਾਨ ਬੱਚੇ ਨੇ, ਜੇ ਸਾਡੀ ਕਿਸੇ ਗਲਤੀ ਕਰਕੇ ਇਹਨਾਂ ਨੂੰ ਤਸ਼ੱਦਦ ਹੋ ਜੇ, ਜਾਂ ਇਹ ਘਰੋਂ ਭੱਜਣ, ਜਾਂ ਇਹਨਾਂ ਨਾਲ ਇੱਦਾਂ ਦੀ ਕੋਈ ਸਾਡੇ ਕੋਲੋਂ ਇੱਦਾਂ ਦੀ ਭੁੱਲ ਹੋ ਜੇ ਵੀ ਇਹ ਗੌਰਮੈਂਟ ਦਾ ਖਾਜਾ ਬਣ ਜਾਣ, ਵੀ ਇੱਦਾਂ ਨਾ ਸਾਡੇ ਤੋਂ ਹੋਏ। ਪਰ ਜਿਹੜੇ ਉਹ ਖੁਦ ਨੌਜਵਾਨ ਨੇ, ਉਹ ਇਹ ਗੱਲ ਹੁਣ ਨਹੀਂ ਸੋਚਣਗੇ, ਅਤੇ ਨਾ ਹੀ ਉਹਨਾਂ ਨੇ ਸੋਚਣੀ ਹੁੰਦੀ ਹੈ। ਇਹ ਹੁਣ ਦੀ ਗੱਲ ਨਹੀਂ, ਇਹ ਪਿੱਛੇ ਸਦੀਆਂ ਤੋਂ ਹੀ ਐਂ ਹੁੰਦਾ ਵੀ ਜਿਹੜੀ 18 ਤੋਂ 25 ਸਾਲ ਦੀ ਜਨਰੇਸ਼ਨ ਹੈ, ਜਿਹੜੀ ਤੀਜੀ ਪੀੜ੍ਹੀ 'ਚ ਆ ਗਈ ਆ, ਉਹ ਇਹ ਕਹਿੰਦੇ ਨੇ ਵੀ ਵੇਖਾਂਗੇ ਜੋ ਹੋਊਗਾ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ, ਉਹ ਸਾਨੂੰ ਬਰਦਾਸ਼ਤ ਨਹੀਂ ਹੈਗੀ। ਇਸ ਮੋਰਚੇ ਦੇ ਨਾਲ ਕਿਸੇ ਕਤਲ ਦਾ ਇਸ ਤਰ੍ਹਾਂ ਸੰਬੰਧ ਨਹੀਂ ਹੈਗਾ, ਪਰ ਬੇਅਦਬੀ ਨਾਲ ਇਹਦਾ ਸਿੱਧਾ ਸੰਬੰਧ ਆ, ਇਨਸਾਫ ਨਾ ਮਿਲਣ ਦਾ ਇਹਦਾ ਸਿੱਧਾ ਸੰਬੰਧ ਆ। ਅਤੇ ਜੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਇਨਸਾਫ ਤਾਂ ਲੈਂਦੇ ਹੀ ਹੁੰਦੇ ਨੇ। ਬਹੁਤ ਥਾਵਾਂ 'ਤੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਦਰਖਾਸ਼ਾਂ ਦਿੰਦੇ ਨੇ ਥਾਣੇ ਆ ਕੇ, ਅਤੇ ਉੱਥੇ ਉਹ ਕਹਿਣਗੇ ਜੀ ਸਾਡੀ FIR ਲਿਖ ਲਓ, ਸਾਨੂੰ ਗੁਆਂਢੀ ਬੜਾ ਤੰਗ ਕਰਦੇ ਨੇ ਜੀ, ਸਾਨੂੰ ਗੁਆਂਢੀ ਬੜਾ ਤੰਗ ਕਰਦੇ ਨੇ। ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ, ਤਰਨ ਤਾਰਨ ਦਾ ਇੱਕ ਨੌਜਵਾਨ ਥਾਣੇ ਰਫਲ ਚੁੱਕ ਲਿਆ ਸੀ। ਹੁਣ ਉਹਦਾ ਨਾ ਤਾਂ ਮੋਰਚੇ ਨਾਲ ਸੰਬੰਧ ਆ ਕੋਈ, ਅਤੇ ਨਾ ਹੀ ਉਹਦਾ ਕਿਸੇ ਸ਼ਿਵ ਸੈਨਾ ਵਾਲਿਆਂ ਨਾਲ, ਨਾ ਹੀ ਉਹਦਾ ਕਿਸੇ ਅੰਮ੍ਰਿਤਪਾਲ ਨਾਲ, ਨਾ ਹੀ ਉਹਦਾ ਪੰਨੂ ਨਾਲ। ਉਹ ਇੱਕ ਆਮ ਸਿੱਧਾ ਸਾਦਾ ਨੌਜਵਾਨ, ਉਹਦੇ ਘਰ ਕੋਈ ਵੱਟੇ ਮਾਰਦਾ ਰੋਜ਼, ਅਤੇ ਉਹ ਰੋਜ਼ ਥਾਣੇ ਜਾਂਦਾ, ਥਾਣੇ ਵਾਲੇ ਦੀ ਗੱਲ ਨਹੀਂ ਸੁਣਦਾ, ਉਹ SLR ਚੁੱਕ ਲਿਆਉਂਦਾ ਉਹਨਾਂ ਦੀ। ਫਿਰ ਕਿਵੇਂ ਸਾਰੇ ਜੈਕਟਾਂ ਪਾ ਕੇ ਆ ਜਾਂਦੇ ਨੇ, ਆਉਂਦੇ ਨੇ ਕਿ ਨਹੀਂ ਵੀ ਹਾਂ ਤੇਰੀ ਅਸੀਂ ਗੱਲ ਸੁਣਨੇ। ਉਦਣ ਕਿਉਂ ਆਏ ਜਿੱਦਣ ਉਹਨੇ ਕਾਨੂੰਨ ਹੱਥ 'ਚ ਲੈ ਲਿਆ, ਉਹਦੀ ਗਨ ਚੁੱਕ ਲਿਆ ਜਾ ਕੇ। ਹੁਣ ਬੰਦਾ ਜਿਹੜਾ ਆਮ ਜ਼ਿੰਦਗੀ 'ਚ ਰਹਿਣ ਡਿਆ, ਜਿਹਨੂੰ ਗਾਲਾਂ ਕੋਈ ਕੱਢਦਾ, ਜੇ ਉਹ ਇਸ ਤਰ੍ਹਾਂ ਦਾ ਸਟੈਪ ਪੁੱਟ ਸਕਦਾ, ਫਿਰ ਗੁਰੂ ਗ੍ਰੰਥ ਸਾਹਿਬ ਵਾਲੇ ਕਿਉਂ ਨਾ ਪੁੱਟਣਗੇ। ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਰਹੀ ਆ, ਬੇਅਦਬੀ ਦੀ ਗੱਲ ਹੋ ਰਹੀ ਆ, ਇਹ ਵੀ ਸੁਣਨ ਦੇ ਵਿੱਚ ਆਉਂਦਾ, ਖਬਰਾਂ ਲੱਗ ਜਾਂਦੀਆਂ ਨੇ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ, ਪੰਥਕ ਸਰਕਾਰ, ਉਹਨਾਂ ਦੇ ਨੁਮਾਇੰਦੇ ਆ ਕੇ ਹਮਾਇਤ ਕਰਨ ਦੀ ਗੱਲ ਕਰ ਰਹੇ ਨੇ। ਦੇਖੋ, ਇੱਕ ਗੱਲ ਮੈਂ ਤੁਹਾਨੂੰ ਦੱਸਣਾ ਵੀ ਹੁਣ ਇਹਨਾਂ ਦਾ ਜਿਹੜਾ ਲਾਣਾ ਆ, ਪਹਿਲੀ ਗੱਲ ਤਾਂ ਇਹ ਖੁਦ ਮੋਗੇ ਦੀ ਕਾਨਫਰੰਸ ਦੇ ਵਿੱਚ ਇਹ ਗੱਲ ਕਹਿ ਚੁੱਕੇ ਨੇ ਕਿ ਪੰਜਾਬੀ ਪਾਰਟੀ ਆ, ਪੰਥਕ ਪਾਰਟੀ ਹੈ ਨਹੀਂ, ਅਤੇ ਆਪਣੇ ਆਪ ਨੂੰ ਜੋ ਮਰਜ਼ੀ ਕਹਾਈ ਜਾਣ, ਪਰ ਇਹਨਾਂ ਨੇ ਡਿਕਲੇਅਰ ਕੀਤਾ ਹੋਇਆ ਪੰਜਾਬੀ ਪਾਰਟੀ। ਅਤੇ ਇਹਨਾਂ ਨੇ ਮਤਲਬ ਜਿੰਨੇ ਕੋਨੇ ਮੋਨੇ, ਅਕਾਲੀ ਦਲ ਤਾਂ ਕੋਨੇ ਮੋਨੇ ਦਾ ਬਣਾਤਾ ਸਾਰਾ। ਰਹੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਮਤਲਬ ਕਿ ਬਾਈ ਨੇਮ ਗੱਲ ਕਰੂੰਗਾ, ਗੁਰਚਰਨ ਸਿੰਘ ਗਰੇਵਾਲ ਹੁਣੀ ਉੱਥੇ ਆਏ ਸੀਗੇ ਮੋਰਚੇ ਦੇ ਵਿੱਚ, ਅਤੇ ਮੇਰੀ ਕੱਲ੍ਹ ਬਾਬਾ ਹਰਦੀਪ ਸਿੰਘ ਮਹਿਰਾਜ ਹੁਣਾਂ ਨਾਲ ਗੱਲ ਹੋਈ ਆ, ਉਹਨਾਂ ਦਾ ਮੈਨੂੰ ਫੋਨ ਆਇਆ ਸੀ, ਚਲੋ ਸਾਡੇ ਲਈ ਸਤਿਕਾਰਯੋਗ ਨੇ, ਵੱਡੇ ਨੇ ਸਾਡੇ ਤੋਂ, ਅਤੇ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਪਤਾ ਕਿ ਗੁਰਚਰਨ ਗਰੇਵਾਲ ਆਇਆ ਸੀ। ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਹੈਗਾ। ਈਵਨ ਮੈਨੂੰ ਸੁਖਰਾਜ ਨੇ ਉੱਥੇ ਗਏ ਨੂੰ ਮਾੜੀ ਜਿਹੀ ਗੱਲ ਕੀਤੀ ਸੀ, ਕਹਿੰਦਾ ਦੇਖੋ ਆਏ ਸਨ, ਅਤੇ ਉੱਥੇ ਕੋਈ ਹੋਰ ਮਸਲਾ ਸੀਗਾ, ਕੋਈ ਫਿਲਮ ਆਈ ਹੈ ਮਸੰਦੋ ਦੇ ਸੰਬੰਧ 'ਚ ਕੋਈ ਗੱਲਬਾਤ ਚੱਲਣ ਡਈ ਸੀ, ਅਤੇ ਅਸੀਂ ਉੱਥੇ ਉਹ ਗੱਲ ਕਰਦੇ ਵਿੱਚ ਨਹੀਂ ਕੋਈ ਗੱਲ ਹੋਈ। ਜਦੋਂ ਬਾਬਾ ਜੀ ਦਾ ਮੈਨੂੰ ਫੋਨ ਆਇਆ ਵੀ SGPC ਦਾ ਇੱਕ ਧਿਰ ਉੱਥੇ ਆਈ ਸੀ। ਹੁਣ ਜੇ ਤਾਂ ਆਪਾਂ ਮਤਲਬ ਕਿ ਧਾਰਮਿਕ ਤੌਰ 'ਤੇ ਜਾਂ ਕਾਨੂੰਨੀ ਪੱਖ ਤੋਂ ਲਈਏ, ਤਾਂ SGPC ਇੱਕ ਅਲੱਗ ਹੈ ਅਤੇ ਅਕਾਲੀ ਦਲ ਅਲੱਗ ਹੈ। ਪਰ ਇੱਥੇ ਕੋਈ ਸ਼ੱਕ ਨਹੀਂ ਕਿ SGPC ਵੀ ਉਹੀ ਅਤੇ ਅਕਾਲੀ ਦਲ ਵੀ ਉਹੀ ਹੈ, ਇੱਥੇ ਕੋਈ ਸ਼ੱਕ ਵਾਲੀ ਗੁੰਜਾਇਸ਼ ਹੈ ਨਹੀਂ। ਇਸ ਕਰਕੇ ਉਹ ਉੱਥੇ ਗਏ ਨੇ, ਕਿਹੜੀ ਭਾਵਨਾ ਨਾਲ ਗਏ ਨੇ ਇਹ ਤਾਂ ਉਹਨਾਂ ਦਾ ਵਾਹਿਗੁਰੂ ਜਾਣਦਾ ਆ। ਪਰ ਉਹ ਇੱਕ ਖਬਰ ਵੀ ਲੱਗੀ ਕਿ SGPC ਨੇ ਹਮਾਇਤ ਕੀਤੀ ਆ ਮੋਰਚੇ ਨੂੰ।
ਤੁਸੀਂ ਦੇਖੋ ਕਿ ਐਸਜੀਪੀਸੀ ਇਹ ਹਮਾਇਤ ਕਰ ਰਹੀ ਆ, ਐਸਜੀਪੀਸੀ ਵੱਲੋਂ ਬਿਆਨ ਲੱਗਾ ਆ ਭਾਈ ਗੁਰਚਰਨ ਸਿੰਘ ਗਰੇਵਾਲ ਹੋਣਾ ਵੱਲੋਂ ਵੀ ਸੌਦਾ ਸਾਧ ਮੁੱਖ ਦੋਸ਼ੀ ਆ ਨੇ ਗੁਰੂ ਗ੍ਰੰਥ ਸਾਹਿਬ ਦਾ। ਸੌਦਾ ਸਾਧ ਮੁੱਖ ਦੋਸ਼ੀ ਆ ਤੇ ਤੁਸੀਂ 90 ਲੱਖ ਦੇ ਇਸ਼ਤਿਹਾਰ ਦਿੱਤੇ ਹਨ, ਤੁਹਾਡੇ ਜਥੇਦਾਰ ਨੇ ਮਾਫੀ ਦਿੱਤੀ ਆ। ਸਾਰੀਆਂ ਉਹਨਾਂ ਘਟਨਾਵਾਂ ਦੇ ਮੈਂ ਵਿੱਚ ਰਿਹਾ। ਕਿੰਨੇ ਬੰਦੇ ਆਪਣੇ ਸ਼ਹੀਦ ਹੋਏ, ਭਾਈ ਕਮਲਦੀਪ ਸਿੰਘ ਸ਼ਹੀਦ ਹੋਇਆ, ਡੱਬ ਵਾਲਾ ਮੁੰਡਾ ਸ਼ਹੀਦ ਹੋਇਆ, ਬਲਕਾਰ ਸਿੰਘ ਉੱਥੇ ਬੰਬੇ ਸ਼ਹੀਦ ਹੋ ਜਾਂਦਾ, ਕਿੰਨੇ ਬੰਦੇ ਸਾਡੇ ਸ਼ਹੀਦ ਹੋ ਗਿਆ। ਉਦੋਂ ਇਹ ਲੋਕਾਂ ਨੂੰ ਨਹੀਂ ਪਤਾ ਲੱਗਾ ਵੀ ਇਹਦੀ ਸ਼ਮੂਲੀਅਤ ਆ। ਜਦੋਂ ਬਰਗਾੜੀ ਦੇ ਵਿੱਚ ਇੱਕ ਬੰਦਾ ਸਰਸੇ ਵਾਲੇ ਨੂੰ ਮਾਰ ਦਿੱਤਾ ਜਾਂਦਾ ਆ, ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰ ਲੈਂਦੇ ਨੇ, ਜਦੋਂ ਮੌੜ ਦੇ ਵਿੱਚ ਬੰਬ ਬਲਾਸਟ ਹੁੰਦਾ, ਉਦੋਂ ਸਰਕਾਰ ਇਹਨਾਂ ਦੀ ਸੀ ਅਤੇ ਮੈਨੂੰ ਘਰੋਂ ਚੁੱਕ ਕੇ ਲੈ ਜਾਂਦੇ ਨੇ ਅਤੇ ਉੱਥੇ ਮੈਨੂੰ ਪੁੱਛਗਿੱਛ ਕਰਦੇ ਨੇ ਵੀ ਸਾਨੂੰ ਇਹ ਤੇਰਾ ਕੰਮ ਲੱਗਦਾ, ਜਦੋਂ ਵੀ ਇਹ ਜਿਹੜੀ ਤਕਨੀਕ ਹੈ ਤੇਰੀ ਆ ਇਹ ਮੈਨੂੰ ਉਹਨਾਂ ਨੇ ਪੁੱਛਿਆ ਜਾ ਕੇ ਜਦੋਂ ਮੌੜ ਮੰਡੀ ਲੈ ਗਏ। ਤੁਹਾਨੂੰ ਕਿਉਂ ਪੁੱਛਿਆ ਜਾਂਦਾ ਕਿ ਤੁਹਾਡੀ ਤਕਨੀਕ ਆ, ਤੁਹਾਨੂੰ ਕਿਉਂ ਪੁੱਛਿਆ ਜਾਂਦਾ? ਉਹ ਇਸ ਕਰਕੇ ਕਿ ਮੇਰਾ ਪਿਛੋਕੜ ਜਿਹੜਾ ਉਹ ਖਾੜਕੂ ਸੰਘਰਸ਼ ਨਾਲ ਸੰਬੰਧਿਤ ਆ ਅਤੇ ਉਹ ਬੰਬ ਬਲਾਸਟਾਂ ਕਰਕੇ ਵੀ ਕਈ ਬੰਬ ਬਲਾਸਟ ਜਿਹੜਾ ਹੋਏ ਜਾਂ ਉਹਨਾਂ 'ਚ ਮੇਰਾ ਨਾਂ ਸੀ ਜਾਂ ਇੱਦਾਂ ਦੀਆਂ ਘਟਨਾਵਾਂ ਸੀਗੀਆਂ। ਅਤੇ ਮੈਨੂੰ ਉਹਨਾਂ ਨੇ ਜਦੋਂ ਪੁੱਛਿਆ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਖਾੜਕੂ ਸੰਘਰਸ਼ ਜਿਹੜਾ ਆ 1995 ਤੱਕ ਕੁਛ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ ਵੀ ਸੀ ਜਿਨ੍ਹਾਂ ਨੂੰ ਅਸੀਂ ਡਿਨਾਈ ਨਹੀਂ ਕਰਦੇ ਹੈਗੇ, ਪਰ ਉਦੋਂ ਬਾਅਦ ਓਪਨ ਬਲਾਸਟ ਖਾੜਕੂ ਸੰਘਰਸ਼ ਦੇ ਕਿਸੇ ਵੀ ਯੋਧੇ ਨੇ ਕਿਸੇ ਬੱਚਿਆਂ ਦੇ ਉੱਤੇ, ਕਿਸੇ ਬੱਸ ਦੇ ਵਿੱਚ, ਕਿਸੇ ਟ੍ਰੇਨ 'ਚ ਕਦੀ ਕੋਈ ਬੰਬ ਬਲਾਸਟ ਨਹੀਂ ਕੀਤਾ ਹੈਗਾ। ਤਾਂ ਇਹ ਬੰਬ ਬਲਾਸਟ ਸੌਦਾ ਸਾਧ ਨਹੀਂ ਕੀਤਾ ਅਤੇ ਉੱਥੇ ਕੁਝ ਹਿੰਦੂ ਜੈਂਟਲਮੈਨ ਅਫਸਰ ਸਨ, ਉਹ ਕਹਿੰਦੇ ਤੁਹਾਡੀ ਉਹਨਾਂ ਨਾਲ ਲੱਗਦੀ ਤਾਂ ਤੁਸੀਂ ਕਹਿੰਦੇ ਹੋ। ਮੈਂ ਕਿਹਾ ਵੀ ਜੇ ਇਹ ਗੱਲ ਨਾ ਨਿਕਲੀ ਮੈਂ ਆਪਣਾ ਸਿਰ ਲਵਾ ਦੂੰ, ਔਰ ਮੈਂ ਇਹ ਗੱਲ ਕਹਿ ਕੇ ਆਇਆ ਉੱਥੇ ਉਹਨਾਂ ਦੇ ਵਿੱਚ, ਅਤੇ ਔਰ ਉਹੀ ਗੱਲ ਨਿਕਲੀ ਜਦੋਂ ਇਨਕੁਆਇਰੀ ਹੋਈ ਅਤੇ ਡੇਰੇ ਵਾਲਿਆਂ ਦਾ ਜ਼ਿਕਰ ਆਇਆ ਵਿੱਚ। ਇਹ ਸਾਰਾ ਕੁਛ ਇਸ ਪੰਥਕ ਸਰਕਾਰ ਜਿਹੜੀ ਆਪਣੇ ਆਪ ਨੂੰ ਹੁਣ ਹਮਾਇਤ ਕਰਨ ਵਾਸਤੇ ਆਏ ਨੇ। ਹੁਣ ਇਹ ਹਮਾਇਤ ਇਹ ਕਰਨ, ਇਹ ਕਹਿਣ ਵੀ ਸੁਖਬੀਰ ਬਾਦਲ ਨੂੰ ਚੁੱਕ ਕੇ ਅੰਦਰ ਮਾਰੋ, ਕਿਉਂ ਨਹੀਂ ਕਹਿੰਦੇ? ਇਹ ਕਹਿਣ ਵੀ ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ ਅਤੇ ਵੱਡਾ ਬਾਦਲ ਜਿਹੜਾ ਉਹ ਮੁੱਖ ਮੰਤਰੀ ਸੀਗਾ ਅਤੇ ਸੈਣੀ ਨੇ ਸਾਰਾ ਕੁਝ ਕੀਤਾ ਆ, ਇਹ ਕਿਉਂ ਨਹੀਂ ਕਹਿੰਦੇ? ਇਹ ਗਰੇਵਾਲ ਹੁਣੀ ਜਿਹੜੇ ਜਿੰਨੇ ਵੀ ਹੈਗੇ ਨੇ ਇਹ ਹੁਣ ਤੱਕ ਉਸ ਅਕਾਲੀ ਦਲ ਦੇ ਵਿੱਚ ਹੀ ਰਹੇ ਨੇ, ਉਹਨਾਂ ਫੈਡਰੇਸ਼ਨਾਂ 'ਚ ਹੀ ਰਹੇ ਨੇ, ਇੱਕ ਧਿਰ ਸੀਗੀ ਉਹਨਾਂ ਦੀ। ਇਹਨਾਂ ਨੇ ਕਿਉਂ ਨਹੀਂ ਕਿਹਾ ਹੈਗਾ ਜਦੋਂ ਇੱਕ ਗੁਰਮੀਤ ਪਿੰਕੀ ਇੰਸਪੈਕਟਰ ਜਿਹੜਾ ਸੀਗਾ ਉਹਨੇ ਜਦੋਂ ਸਟੇਟਮੈਂਟ ਦਿੱਤੀ ਵੀ ਦੇਸੀ ਮਸ਼ੀਨ ਦੇ ਨਾਲ ਇਸ ਤਰ੍ਹਾਂ ਬੰਦੇ ਮਾਰੇ ਜਾਂਦੇ ਹਨ, ਉਹਨਾਂ ਦੇ ਗੁਪਤ ਅੰਗਾਂ ਦੇ ਵਿੱਚ ਡੰਡੇ ਦੇ ਕੇ ਉਹਨਾਂ ਨੂੰ ਮਾਰਿਆ ਜਾਂਦਾ ਸੀਗਾ, ਅਤੇ ਉਸ ਸੈਣੀ ਨੂੰ ਇਹਨਾਂ ਦੇ ਪੰਥਕ ਸਰਕਾਰ ਨੇ ਉਹਨੂੰ DGP ਲਾਇਆ ਅਤੇ ਸਾਡੀ ਉਹ ਹੱਥ 'ਚ ਨਾਤਾ। ਇਹ ਕਿਵੇਂ ਗੱਲ ਕਰਦੇ ਨੇ ਆ ਕੇ ਹਮਾਇਤ ਕਰਨ ਦੀ? ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਇਹਨਾਂ ਨੂੰ ਬਿਲਕੁਲ ਸਾਹ ਨਹੀਂ ਭਰਨਾ ਚਾਹੀਦਾ, ਜਾਂ ਇਹ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ੍ਹ ਕੇ ਕਹਿਣ, ਝੋਲੀ ਅੱਡਣ ਵੀ ਹਾਂ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਸੀ ਉਹਨਾਂ ਦੀ ਇਹਦੇ 'ਚ ਸ਼ਮੂਲੀਅਤ। ਵੇਖੋ ਗੁਰੂ ਗ੍ਰੰਥ ਸਾਹਿਬ ਦੀ ਉਹਨੇ ਬੇਅਦਬੀ ਨਹੀਂ ਕਰਵਾਈ, ਇਹਦੇ 'ਚ ਤਾਂ ਸਾਰੀ ਦੁਨੀਆ ਨੂੰ ਪਤਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਹਨਾਂ ਨੇ ਪੁਸ਼ਤ ਪਨਾਹ ਕੀਤਾ ਅਤੇ ਇਹਨਾਂ ਨੇ ਬੇਅਦਬੀ ਹੋਣ ਦਿੱਤੀ। ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਦਾ ਹੀ ਸਿਕਿਉਰਟੀਆਂ ਦਿੱਤੀਆਂ, DGP ਨੂੰ ਇਹਨਾਂ ਨੇ ਨਵਾਜਿਆ। ਅੱਜ ਤੱਕ ਉਹ ਬੰਦਾ ਇਹਨਾਂ ਦੀ ਰਹਿਮੋ ਕਰਮ ਕਰਕੇ ਫੜਿਆ ਤੱਕ ਨਹੀਂ ਗਿਆ ਹੈਗਾ। ਹਰ ਵਾਰੀ ਉਹ ਕੋਰਟ ਤੋਂ ਕੋਈ ਨਾ ਕੋਈ ਬਹਾਨੇ ਸੱਜੇ ਖੱਬੇ ਕਰਕੇ ਬਾਹਰ ਨਿਕਲ ਜਾਂਦਾ ਹੈ। ਇਜ਼ਹਾਰ ਆਲਮ ਨੂੰ ਇਹਨਾਂ ਨੇ ਜੇਲ੍ਹ DGP ਲਾ ਕੇ ਰੱਖਿਆ, ਉਹਨੂੰ ਇਹਨਾਂ ਨੇ ਟਿਕਟ ਦਿੱਤੀ, ਘਰ ਵਾਲੀ ਉਹਦੀ ਅਕਾਲੀ ਦਲ ਇਸ ਤਰ੍ਹਾਂ ਦੀ। ਇੱਕ ਗੱਲ ਹੈ ਕੋਈ ਇਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ। ਉਹਦਾ ਜਵਾਕ ਉਹਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਵੀ ਇਹਨਾਂ ਦੇ ਕੀ ਪਿਛੋਕੜ ਨੇ ਸਾਡੇ ਨਾਲ। ਮੇਰੇ ਹੁੰਦਿਆਂ ਕਿਤੇ ਹੁੰਦੇ ਤਾਂ ਮੈਂ ਉਹਨਾਂ ਨੂੰ ਜ਼ਰੂਰ ਪੁੱਛਦਾ ਇਹ ਗੱਲ, ਔਰ ਤੁਸੀਂ ਵੀ ਜੇ ਕਿਤੇ ਮਿਲੇ ਤਾਂ ਉਹਨਾਂ ਨੂੰ ਪੁੱਛਿਆ ਜ਼ਰੂਰ ਵੀ ਕਿਹਦੀ ਡਿਮਾਂਡ ਕਰ ਰਹੇ ਹੋ ਫੜਨ ਦੀ? ਸੁਖਬੀਰ ਬਾਦਲ ਦੀ ਡਿਮਾਂਡ ਕਰ ਰਹੇ ਹੋ, ਪ੍ਰਕਾਸ਼ ਸਿੰਘ ਬਾਦਲ ਦੀ ਕਰ ਰਹੇ ਹੋ, ਜਾਂ ਜਿਹਦੇ ਲਈ 90 ਲੱਖ ਦੇ SGP ਨੇ ਇਸ਼ਤਿਹਾਰ ਦਿੱਤੇ ਹਨ ਉਸ ਬਾਬੇ ਲਈ ਕਰ ਰਹੇ ਹੋ, ਜਿਹਨੂੰ ਤੁਹਾਡੇ ਗਿਆਨੀ ਗੁਰਬਚਨ ਸਿੰਘ ਨੇ ਮਾਫੀ ਦਿੱਤੀ, ਉਹਦੀ ਗੱਲ ਕਰ ਰਹੇ ਹੋ? ਪਰ ਉਹ ਤਾਂ ਕਹਿੰਦੇ SIT ਦੇ ਸਾਹਮਣੇ ਅਸੀਂ ਪੇਸ਼ ਹੋਏ ਹਾਂ, ਅਸੀਂ ਕਿਹੜਾ ਕਿਸੇ ਤੋਂ ਭੱਜਦੇ ਹਾਂ, ਅਸੀਂ ਕਿਹੜਾ ਦੋਸ਼ੀ ਹਾਂ, ਕਹਿੰਦੇ ਅਸੀਂ ਤਾਂ ਅਕਾਲ ਤਖਤ ਸਾਹਿਬ ਤੇ ਜਾ ਕੇ SIT ਦੇ ਤੁਸੀਂ ਬੱਸ ਕਰਕੇ ਨਹੀਂ ਦਿੱਲੀ ਗਏ, ਅਗਲਿਆਂ ਨੇ ਪੁੰਨੂ ਵਾਂਗੂ ਸੱਦਿਆ ਉੱਥੇ ਤੁਹਾਨੂੰ, ਅਤੇ ਨਾ ਤੁਸੀਂ ਆਏ ਤਾਂ ਪੁੰਨੂ ਵਾਂਗੂ ਬੰਨ੍ਹ ਕੇ ਲਿਆਉਣਗੇ ਜਿਵੇਂ ਬਲੋਚ ਲੈ ਗਏ ਹਨ, ਐਂ ਲਿਆਉਣਗੇ। ਇਹ ਥੋੜ੍ਹਾ ਤੁਸੀਂ ਦੋਸ਼ੀ ਹੋ ਉਹਦੇ ਵਿੱਚ ਤਾਂ ਤੁਸੀਂ ਅਸੀਂ ਪੇਸ਼ ਨਾ ਹੋਵੋ। ਜਵਾਬ ਦਿਓ, ਤੁਸੀਂ ਜਵਾਬ ਦਿਓ ਵੀ ਜੇ ਨਹੀਂ ਪੇਸ਼ ਹੋਣਾ, ਅਗਲੇ ਤੁਹਾਨੂੰ ਬੰਨ੍ਹ ਕੇ ਲਿਆਉਣਗੇ। SIT ਦੇ ਅੱਗੇ ਪੇਸ਼ ਹੋਣਾ ਹੀ ਪੈਣਾ। ਤੁਸੀਂ ਮਤਲਬ ਜਦੋਂ ਬੇਅਦਬੀ ਹੋਈ ਉਦੋਂ ਗਏ ਸੋ SIT ਕੋਲ, ਤੁਸੀਂ ਤਾਂ ਧਮਕੀਆਂ ਦਿੰਦੇ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ IG ਜਿਹਨੇ ਅਸਤੀਫਾ ਦਿੱਤਾ, ਜਿਹੜਾ ਆਪ 'ਚ ਮੁੜ ਕੇ MLA ਬਣਿਆ, ਕੁੰਵਰ ਵਿਜੇ ਪ੍ਰਤਾਪ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹੁੰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੀ ਇਹ ਗੱਲ ਵੀ ਇਹਨਾਂ ਨੇ ਤਾਂ ਸਾਨੂੰ ਧਮਕੀਆਂ ਦਿੰਦੇ ਰਹੇ ਨੇ ਬਾਦਲ ਕੇ ਵੀ ਵੱਡੇ ਬਾਦਲ ਦਾ ਫੋਨ ਆ ਗਿਆ, ਨਾਰਾਜ਼ ਹੋ ਜਾਣਗੇ ਜੀ, ਫਲਾਣੇ ਦੀ ਇਨਕੁਆਇਰੀ ਨਾ ਕਰੋ, ਦੂਜੇ ਦਿਨ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਗਿਆ ਇਹਨਾਂ ਦੇ ਸਾਹਮਣੇ ਉਹ, ਫਿਰ ਕਹਿਣ ਉਹਨੂੰ ਵੀ ਝੂਠ ਬੋਲਦਾ ਹੈ। ਵੇਖੋ ਮੈਂ ਗੁਰਚਰਨ ਸਿੰਘ ਗਰੇਵਾਲ ਹੁਣੀ ਮੈਂ ਉਹਨਾਂ ਨੂੰ ਕਦੀ ਮਿਲਿਆ ਨਹੀਂ ਹੈਗਾ। ਇੱਕ ਅੱਧੀ ਵਾਰੀ ਦੂਰੋਂ ਫਤਿਹ ਸਾਂਝੀ ਹੋਈ ਆ, ਫਤਿਹ ਗੁਰੂ ਦੀ ਆ, ਪਰ ਮੈਂ ਪੁੱਛਣਾ ਚਾਹੁੰਦਾ ਵੀ ਉਹ ਪੜ੍ਹੇ ਲਿਖੇ ਨੇ
ਤੇ ਬੜੇ ਪੁਰਾਣੇ ਨੇ, ਉਹ ਸਟੂਡੈਂਟ ਵੇਲੇ ਤੋਂ ਲੈ ਕੇ ਇਸ ਪੋਲਿਟਿਕਸ ਦੇ ਵਿੱਚ ਨੇ। ਉਹ ਇਹ ਗੱਲ ਨਾ ਲੈ ਕੇ ਕਿਉਂ ਨਹੀਂ ਕਹਿੰਦੇ ਵੀ ਅਕਾਲੀ ਦਲ ਦੇ ਪ੍ਰਧਾਨ ਨੇ। ਤੁਸੀਂ ਇਹ ਵੇਖੋ ਵੀ ਸਰਸੇ ਵਾਲੇ ਇੱਕ ਬੰਦੇ ਦਾ ਕਤਲ ਹੁੰਦਾ ਤੇ ਉਹ ਅਣਪਛਾਤੇ ਬੰਦੇ ਗੋਲੀਆਂ ਮਾਰਦੇ ਨੇ। ਇਹ ਗੱਲ ਪੱਕੀ ਹੈ ਨਾ ਕਿ ਅਣਪਛਾਤੇ ਬੰਦੇ ਗੋਲੀਆਂ ਮਾਰਦੇ ਨੇ। ਜਦੋਂ ਗੋਲੀਆਂ ਮਾਰਦੇ ਨੇ ਉਦੋਂ ਅਣਪਛਾਤੇ ਸੀਗੇ। ਬਿਲਕੁਲ। ਪੁਲਿਸ ਨੇ ਵੀ ਅਣਪਛਾਤੇ 6 ਨੌਜਵਾਨਾਂ ਨੇ ਗੋਲੀਆਂ ਮਾਰੀਆਂ, ਐਂ ਹੀ ਲਿਖਿਆ ਸੀਗਾ ਜੀ। ਅਗਲੇ ਦਿਨ ਉਹ ਪਛਾਤੇ ਹੋ ਜਾਂਦੇ ਨੇ। ਤੇ ਜਿਹੜੀ ਇਹਨਾਂ ਦੀ ਪੁਲਿਸ ਸੀਗੀ ਗੁਰਚਰਨ ਸਿੰਘ ਗਰੇਵਾਲ ਹੋਣਾ ਦੀ, ਉਹ ਪੁਲਿਸ ਅਣਪਛਾਤੀ ਹੋ ਗਈ। ਇਹ ਕਿੱਡਾ ਵੱਡਾ ਜ਼ੁਲਮ ਸੀਗਾ, ਤੁਸੀਂ ਦੇਖੋ। ਔਰ ਇਹਨਾਂ ਦੀ ਤਾਂ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ। ਇਹਨਾਂ 'ਤੇ ਇਹ ਕਰਨਾ ਚਾਹੀਦਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਹਨਾਂ ਦਾ ਕੱਖ ਨਾ ਰਹੇ ਬਸ। ਉਹ ਤਾਂ ਆਪ ਕਹਿੰਦੇ ਨੇ, ਕਹਿੰਦੇ ਅਸੀਂ ਅਰਦਾਸ ਕਰਕੇ ਆਏ ਵੀ ਸਾਡਾ ਕੱਖ ਨਾ ਰਹੇ। ਉਹ ਪਰ ਨਹੀਂ ਰਿਹਾ। ਕੀ ਰਹਿ ਗਿਆ ਹੁਣ? ਜਿਹੜਾ ਵੀ ਕੋਈ ਲੀਡਰ ਹੁੰਦਾ ਆ ਉਹਦੇ ਪੈਸੇ ਨਾਲ ਨਹੀਂ ਉਹਨੂੰ ਘਾਟਾ ਪੈਂਦਾ। ਜਦੋਂ ਸਿਆਸੀ ਮੌਤ ਹੁੰਦੀ ਹੈ ਨਾ, ਬੱਤੀ ਵਾਲੀਆਂ ਗੱਡੀਆਂ ਖੁੱਸ ਜਾਂਦੀਆਂ ਨੇ ਅਤੇ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਹੈਗਾ DC, ਉਦੋਂ ਇਹਨਾਂ ਦੀ ਮੌਤ ਹੁੰਦੀ ਹੈ। ਮੌਤ 'ਤੇ ਤਾਂ ਮਰ ਰਹੇ ਨੇ। ਤੁਸੀਂ ਦੇਖੋ ਕਿਵੇਂ ਲੜ ਰਹੇ ਨੇ ਪ੍ਰਧਾਨਗੀ ਪਿੱਛੇ, ਕਿਵੇਂ ਬੰਦੇ ਚੁੱਕ ਕੇ ਲਿਆਏ ਨੇ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਵੀ ਸਾਰਾ ਕੁਝ ਤਾਂ ਦਾਅ 'ਤੇ ਲਾਤਾ, ਦੱਲਿਓ ਹੁਣ ਤੁਸੀਂ ਲੜ ਕੇ ਕਿਉਂ ਮਰ ਚੱਲੇ ਹੋ? ਹੁਣ ਤਾਂ SGPC ਆਜ਼ਾਦ ਕਰ ਦਿਓ। ਹੁਣ ਅੱਜ ਗਰੇਵਾਲ ਨੂੰ ਚੇਤਾ ਆਇਆ ਵੀ RSS ਦਖਲ ਦੇ ਰਹੀ ਹੈ। ਇਹਨਾਂ ਨੂੰ ਉਦੋਂ ਨਹੀਂ ਚੇਤਾ ਆਇਆ ਜਦੋਂ ਗਿਆਨੀ ਗੁਰਬਚਨ ਸਿੰਘ ਹੁਣੀ ਜਾ ਕੇ ਉਹਦੇ ਨਾਲ RSS ਮੁਖੀ ਨਾਲ ਮੀਟਿੰਗਾਂ ਕਰਦੇ ਹੋ ਸਰਦੂਲਗੜ੍ਹ, ਉਦੋਂ ਨਹੀਂ ਪਤਾ ਇਹਨਾਂ ਨੂੰ? ਥੋੜ੍ਹੇ ਦਿਨ ਪਹਿਲਾਂ ਜੇ RSS ਮੁਖੀ ਇੱਥੇ ਦਰਬਾਰ ਸਾਹਿਬ ਆ ਗਏ। ਮਤਲਬ ਇੱਕ ਗੱਲ ਥੋੜ੍ਹਾ ਆ। ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਹੁਣ ਕੱਲ੍ਹ ਨੂੰ ਮੈਨੂੰ ਕੋਈ ਪੁੱਛੇਗਾ ਵੀ ਸਬੂਤ ਦੇ ਕਿੱਥੇ ਮਿਲ ਕੇ ਆਇਆ ਸੀ। ਜਦੋਂ ਕਿਸੇ ਨੂੰ ਬੁਖਾਰ ਚੜ੍ਹ ਜਾਂਦਾ ਨਾ ਜੀ, ਸਾਰਾ ਟੱਬਰ ਕਹਿੰਦਾ ਵੀ ਮੁੰਡੇ ਨੂੰ ਬੁਖਾਰ ਚੜ੍ਹ ਗਿਆ, ਇਹਨੂੰ ਹਸਪਤਾਲ ਲੈ ਜਾਓ। ਪਰ ਕੋਈ ਇਹ ਨਹੀਂ ਕਹਿੰਦਾ ਵੀ ਇਹਨੂੰ ਮਲੇਰੀਆ ਹੈ ਜਾਂ ਇਹਨੂੰ ਡੇਂਗੂ ਹੈ, ਕੋਈ ਨਹੀਂ ਦੱਸ ਸਕਦਾ। ਪਰ ਇਹ ਗੱਲ ਪੱਕੀ ਹੁੰਦੀ ਵੀ ਬੁਖਾਰ ਹੋ ਗਿਆ। ਇਵੇਂ ਦਾ ਬੁਖਾਰ ਸਾਨੂੰ ਇਹਨਾਂ ਨੂੰ ਪਤਾ ਹੈ ਵੀ RSS ਨਾਲ ਇਹ ਰਿਲੇਟਡ ਅੱਜ ਦੇ ਨਹੀਂ ਹੈਗੇ, ਸ਼ੁਰੂ ਤੋਂ ਹੀ ਨੇ। BJP RSS ਅਕਾਲੀ ਦਲ ਇਹ ਤਿਕੜੀ ਸੀਗੀ। ਤੇ ਹੁਣ ਇਹਨਾਂ ਨੂੰ ਪਤਾ ਲੱਗਾ, ਹੁਣ ਚਿੱਠੀ ਲਿਖੀ ਹੈ ਵੀ ਹਾਂ ਵੀ ਤੁਸੀਂ ਦਖਲ ਨਾ ਦਿਓ। ਤੇ ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਦਖਲ ਨਾ ਦਿਓ। ਤੁਸੀਂ ਆਪਣਾ ਘਰ ਸੰਭਾਲੋ, ਦਖਲ ਕਿਵੇਂ ਦੇ ਜੂਗਾ ਕੋਈ? ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਤੁਸੀਂ ਦਖਲ ਨਾ ਦਿਓ। ਕਿੱਡੀ ਹਰਾਮਜ਼ਾਦਗੀ ਨਹੀਂ ਹੈ? ਕੀ ਮੰਨਦੇ ਹੋ ਫਿਰ? ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਜਾਂਦੀਆਂ ਨੇ, ਧਾਮੀ ਸਾਹਿਬ ਫਿਰ ਜਿੱਤ ਜਾਂਦੇ ਨੇ, ਫਿਰ ਪ੍ਰਧਾਨ ਬਣ ਜਾਂਦੇ ਨੇ। ਦੇਖੋ ਮੈਂ ਤੇ ਇਸ ਪ੍ਰਥਾ ਦੀ ਉਲਟਾ। ਸਿਲੈਕਸ਼ਨ ਹੋਣੀ ਚਾਹੀਦੀ ਸਿੱਖਾਂ 'ਚ, ਇਲੈਕਸ਼ਨ ਤਾਂ ਹੋਣੀ ਨਹੀਂ ਚਾਹੀਦੀ। ਤਾਂ ਅੰਗਰੇਜ਼ਾਂ ਦਾ ਸਿਸਟਮ ਸਾਨੂੰ ਦੇ ਗਏ ਨੇ। ਚਾਹੇ ਭੇਡ ਨੂੰ ਚੁਣ ਲਓ, 50 ਭੇਡਾਂ ਇਕੱਠੀਆਂ ਕਰਕੇ ਵੋਟਾਂ ਪਵਾ ਲਓ ਤੇ ਭੇਡ ਚੁਣ ਲਓ। ਕੀ ਮੰਨਦੇ ਹੋ ਵੀ ਭੇਡਾਂ ਨੇ ਜਿਹੜੀਆਂ ਵੋਟਾਂ ਪਾ ਰਹੀਆਂ? ਭੇਡਾਂ ਮਤਲਬ ਇਹ ਨਹੀਂ ਵੀ ਜਿਹੜੀਆਂ ਪਾ ਰਹੀਆਂ ਨੇ ਉਹ ਭੇਡਾਂ ਨੇ। ਮੇਰਾ ਮਤਲਬ ਇਹ ਕਿ ਜਿਹੜਾ ਇਲੈਕਸ਼ਨ ਦਾ ਸਿਸਟਮ ਹੁੰਦਾ ਆ ਉਹ ਇਵੇਂ ਆ ਵੀ ਤੁਸੀਂ ਇਹ ਦੋ ਬੰਦੇ ਖੜੇ ਕਰ ਦੇਣੇ ਨੇ, ਚਾਹੇ ਉਹ ਭੇਡਾਂ ਹੋਣ, ਇੱਕ ਸ਼ੇਰ ਹੋਏ ਇੱਕ ਭੇਡ ਹੋਏ। ਸ਼ੇਰ ਨੂੰ ਇੱਕ ਵੀ ਨਾ ਵੋਟ ਪਏ, ਭੇਡ ਨੂੰ 50 ਪੈ ਜਾਣਾ ਤੇ ਭੇਡ ਨੇ ਜਿੱਤ ਜਾਣਾ ਕਿਉਂਕਿ ਵੋਟਾਂ ਪੈ ਗਈਆਂ ਨੇ। ਮੇਰਾ ਮਤਲਬ ਉਸ ਜਿਹੜੀ ਪ੍ਰਕਿਰਿਆ ਉਹ ਤੋਂ ਮੈਨੂੰ ਪ੍ਰੋਬਲਮ ਹੈ। ਮੈਂ ਨਹੀਂ ਕਹਿੰਦਾ ਵੀ ਉਹ ਭੇਡਾਂ ਨੇ ਜਾਂ ਕੀ ਨੇ, ਪਰ ਉਹ ਪ੍ਰਕਿਰਿਆ ਇੱਦਾਂ ਦੀ ਆ ਕਿ ਜਿੱਧਰ ਬਹੁ ਗਿਣਤੀ ਹੋ ਗਈ ਉਹ ਬੰਦੇ ਨੇ ਜਿੱਤ ਜਾਣਾ, ਚਾਹੇ ਉਹ ਭੇਡ ਹੀ ਹੋਵੇ। ਮੇਰਾ ਮਤਲਬ ਕਹਿਣ ਦਾ ਇਹ ਆ। ਜੇ ਅਸੀਂ ਗੱਲ ਕਰਦੇ ਹਾਂ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ, ਬੀਬੀ ਜੰਗੀਰ ਕੌਰ ਵੀ ਕਾਫੀ ਭੜਕੀ ਹੋਈ ਨਜ਼ਰ ਆਈ ਉਹਨਾਂ ਦੇ ਉੱਪਰ। ਕਹਿੰਦੀ ਰਹੀ ਕਿ ਇਹਨਾਂ ਦੇ ਪ੍ਰਧਾਨ ਲਿਫਾਫੇ 'ਚੋਂ ਨਿਕਲਦੇ ਰਹੇ, ਮੈਂ ਖੁਦ ਲਿਫਾਫੇ 'ਚੋਂ ਨਿਕਲੀਆਂ 4 ਵਾਰ। ਨਹੀਂ, ਬੀਬੀ ਨੇ ਤਾਂ ਹੁਣ ਸਵੀਕਾਰ ਕਰ ਲਿਆ ਤੇ ਕਰਨਾ ਹੀ ਪੈਣਾ ਸੀਗਾ। ਹਾਲਾਤ ਐਵੇਂ ਦੇ ਹੋ ਗਏ ਸੀਗੇ, ਕਰਨਾ ਪੈਣਾ ਸੀ। ਵੇਖੋ ਬੀਬੀ ਨੇ ਇੱਕ ਫੈਸਲਾ ਲਿਆ ਸੀਗਾ ਨਾਨਕਸ਼ਾਹੀ ਕੈਲੰਡਰ ਦਾ। ਉਹਦੇ ਲਈ ਮੈਂ ਸਦਾ ਉਹਦੀ ਸਿਫਤ ਕੀਤੀ ਹੈ ਵੀ ਉਹਨੇ ਸਿੱਖਾਂ ਨੂੰ ਨਿਖੇੜਨ ਵਾਲਾ ਜਿਹੜਾ ਸੀਗਾ ਦੁਨੀਆ ਨਾਲੋਂ, ਦੂਜੇ ਧਰਮਾਂ ਨਾਲੋਂ ਅਲੱਗ ਕਰਨਾ, ਸਾਡਾ ਕੈਲੰਡਰ ਇੱਕ ਆਪਣਾ ਹੋਣਾ, ਇਹ ਬੜੀ ਵੱਡੀ ਗੱਲ ਸੀ। ਪਰ RSS ਨੇ ਦਖਲ ਦੇ ਕੇ ਉਹ ਵੀ ਸਾਰਾ ਕੁਛ ਕਰਾਤਾ। ਕਿਵੇਂ ਗੋਨੇ ਦੇ ਉੱਥੋਂ ਹੁਕਮਨਾਮੇ ਜਾਰੀ ਹੋਏ, ਕਿਵੇਂ ਗਿਆਨੀ ਪੂਰਨ ਸਿੰਘ ਨੇ ਲਵ ਕੁਸ਼ ਦੀ ਔਲਾਦ ਦੱਸਿਆ ਪੰਥ ਨੂੰ, ਬੜਾ ਕੁਛ ਹੋਇਆ ਇੱਥੇ। ਉਦੋਂ ਇਹਨੇ ਫੈਸਲਾ ਬੀਬੀ ਜੰਗੀਰ ਕੌਰ ਨੇ ਜਿਹੜਾ ਉਹ ਫੈਸਲਾ ਲਿਆ ਸੀ ਉਹ ਬਹੁਤ ਵਧੀਆ ਸੀਗਾ। ਅਤੇ ਅੱਜ ਵੀ ਜੇ ਉਹ ਸੱਚ ਬੋਲੀ ਆ ਤਾਂ ਸਾਨੂੰ ਤਾਂ ਕੀ ਤਕਲੀਫ ਹੋਣੀ ਆ? ਅਕਾਲੀ ਦਲ ਉਹਦਾ ਜਵਾਬ ਦੇਵੇ। ਜਿਹੜੀ ਪੰਜਾਬੀ ਪਾਰਟੀ ਹੈ ਸੁਖਬੀਰ ਬਾਦਲ ਦੀ, ਉਹ ਜਵਾਬ ਦੇਣ ਉਹਨਾਂ ਦੀ। ਅਸੀਂ ਤਾਂ ਸਵਾਲ ਨਹੀਂ ਕੀਤਾ, ਉਹਨਾਂ ਦੀ ਬੀਬੀ ਨੇ ਕੀਤਾ ਵੀ ਲਿਫਾਫੇ 'ਚ ਮੈਂ ਵੀ ਨਿਕਲਦੀ ਰਹੀ ਹਾਂ। ਕੀ ਲੱਗਦਾ ਬਾਬਾ, ਜੇ ਅਸੀਂ ਅੱਗੇ ਦੀ ਰਾਜਨੀਤੀ ਬਾਰੇ ਸੋਚਦੇ ਹਾਂ, ਸਿੱਖਾਂ ਦੀ ਰਾਜਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ? ਕਿਉਂਕਿ ਹਰ ਇੱਕ ਦੇ ਉੱਪਰ ਉਂਗਲਾਂ ਖੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਬਦਲਾਅ ਦੀ ਗੱਲ ਕਰਦੀ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ, ਇਹਦੇ ਉੱਪਰ ਵੀ ਉਂਗਲਾਂ ਚੱਕਣੀਆਂ ਸ਼ੁਰੂ ਹੋ ਗਈਆਂ। ਵੇਖੋ ਜਿਹੜੀ ਸਰਕਾਰ ਦਿੱਲੀ ਨਾਲ ਰਿਲੇਟਡ ਆ, ਇੱਥੇ ਨਾ ਤਾਂ ਭਗਵੰਤ ਮਾਨ ਦਾ ਕੋਈ ਕਸੂਰ ਆ। ਇੱਥੇ ਕੱਲ੍ਹ ਨੂੰ ਤੁਸੀਂ ਸਿਮਰਜੀਤ ਸਿੰਘ ਮਾਨ ਨੂੰ ਵੀ ਬਣਾ ਦਿਓ, ਉਹ ਤੋਂ ਵੀ ਕੁਛ ਨਹੀਂ ਹੋਣਾ। ਕਾਰਨ ਕਿ ਸੈਂਟਰ ਕਿਸੇ ਨੂੰ ਕੁਛ ਨਹੀਂ ਕਰਨ ਦੇਣਾ ਇੱਥੇ। ਅਤੇ ਇਹ ਤਾਂ ਸਰਕਾਰ ਹੀ ਚਲੋ ਅਜੇ ਤੱਕ ਹੁਣ ਤੱਕ ਰੌਲਾ ਹੀ ਹੈ ਵੀ ਸੈਂਟਰ ਨਾਲ ਰਿਲੇਟਡ ਆ। ਅਜੇ ਇਸ ਗੱਲ ਨੂੰ ਅਸੀਂ ਉਸ ਤਰੀਕੇ ਨਾਲ ਨਹੀਂ ਕਹਿ ਸਕਦੇ, ਪਰ ਲੱਛਣ ਹੀ ਹੁੰਦੇ ਨੇ। ਅਤੇ ਲੱਛਣਾਂ ਤੋਂ ਇਹ ਲੱਗਦਾ ਕਿ ਇਹ ਉਹਨਾਂ ਨਾਲ ਰਿਲੇਟਡ ਨੇ। ਜਦ ਉਹਨਾਂ ਨਾਲ ਰਿਲੇਟਡ ਨੇ ਅਤੇ ਸਰਕਾਰ ਸੈਂਟਰ ਨੇ ਚਲਾਉਣੀ ਆ ਤਾਂ ਫਿਰ ਇੱਥੇ ਭਲਾ ਕਿਸੇ ਦਾ ਹੋਣਾ ਕੀ ਆ? ਅਤੇ ਮੈਂ ਤਾਂ ਇਸ ਪ੍ਰਕਿਰਿਆ ਦੇ ਖਿਲਾਫ ਹਾਂ ਵੀ ਇਸ ਪ੍ਰਕਿਰਿਆ ਰਾਹੀਂ ਪੰਜਾਬ ਦਾ ਕੁਛ ਨਹੀਂ ਹੋ ਸਕਦਾ। ਪੰਜਾਬ ਅਤੇ ਪੰਥਕ ਰਵਾਇਤਾਂ ਵੱਲ ਜਿੰਨਾ ਚਿਰ ਮੁੜਦਾ ਨਹੀਂ ਹੈਗਾ, ਜਿੰਨਾ ਚਿਰ ਉਸ ਅਕਾਲੀ ਦਲ ਦੀ ਸਰਜੀਤੀ ਨਹੀਂ ਹੁੰਦੀ ਇੱਕ ਪਰਿਵਾਰ ਨੂੰ ਖੁੰਝੇ ਲਾ ਕੇ
ਉਹਨੂੰ ਬਾਹਰ ਕੱਢ ਕੇ, ਜਾਂ ਉਹ ਪਰਿਵਾਰ ਆਪਣੀਆਂ ਭੁੱਲਾਂ ਉਸ ਤਰੀਕੇ ਨਾਲ ਬਖਸ਼ਾਏ ਜਿਸ ਤਰ੍ਹਾਂ ਸਿੱਖ ਕੋਈ ਭੁੱਲ ਬਖਸ਼ਾਉਂਦਾ ਆ। ਇਸ ਤਰ੍ਹਾਂ ਨਹੀਂ ਵੀ ਹੈਂਕੜ ਨਾਲ ਵੀ ਤੁਸੀਂ ਕਿਸੇ ਦੇ ਸਪੋਰਟਸ ਸ਼ੂ ਨੂੰ ਪਾਲਿਸ਼ ਕਰ ਜੋ ਆ ਕੇ ਰੱਜੇ, ਮਤਲਬ ਇੱਦਾਂ ਨਹੀਂ। ਅਤੇ ਇੱਕ ਸਪੈਸ਼ਲ ਨਿਮਾਣੇ ਸਿੱਖ ਵਾਂਗੂ ਝੋਲੀ ਅੱਡ ਕੇ ਆਉਣਗੇ ਤਾਂ ਪੰਥ ਬੜਾ ਮਹਾਨ ਆ। ਪਰ ਫਿਰ ਵੀ ਮੈਂ ਕਹਿੰਦਾ ਵੀ ਇਹਨਾਂ ਨੂੰ ਤਾਂ ਨਹੀਂ ਮਾफ़ ਕਰਨਾ ਚਾਹੀਦਾ। ਪੰਥ ਨੂੰ ਸਰਵਾਈਵ ਆਪਣੇ ਤਰੀਕੇ ਨਾਲ ਕਰਨਾ ਚਾਹੀਦਾ। ਪੰਥ ਸਿਲੈਕਸ਼ਨ ਕਰੇ। ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜਾ ਜ਼ਿਲ੍ਹਾ ਜਥੇਦਾਰ ਹੁੰਦਾ ਸੀ ਨਾ ਜੀ, ਉਹਦੇ ਸਾਈਨਾਂ ਤੋਂ ਬਿਨਾਂ ਪਾਰਟੀ ਦਾ ਪ੍ਰਧਾਨ, ਚਾਹੇ ਮੁੱਖ ਮੰਤਰੀ ਹੈ ਸਟੇਟ ਦਾ, ਉਹ ਕਿਸੇ ਨੂੰ ਟਿਕਟ ਨਹੀਂ ਸੀ ਦੇ ਸਕਦਾ ਜੀ। ਜਿੰਨਾ ਚਿਰ ਜ਼ਿਲ੍ਹਾ ਜਥੇਦਾਰ ਹਮ ਹੀ ਨਹੀਂ ਸੀ ਭਰਦਾ ਵੀ ਇਸ ਬੰਦੇ ਨੂੰ ਟਿਕਟ ਦੇ ਦਿਓ, ਅਤੇ ਉਹ ਚਾਹੇ ਪਿੰਡ ਦੇ ਕਿਹੜੇ ਬੰਦੇ ਨੂੰ ਵੀ ਹਾਂ ਕਰਦੇ, ਅਤੇ ਉਸ ਬੰਦੇ ਨੂੰ ਉਹ ਹੁੰਦੀ ਸੀ ਸਿਲੈਕਸ਼ਨ। ਹੁਣ ਹੈਗੀ ਇਲੈਕਸ਼ਨ, ਵੀ ਵੋਟਾਂ ਪਾ ਲਓ ਕਿਹਦੇ ਵੱਲ ਜ਼ਿਆਦੀਆਂ ਨੇ। ਹੁਣ ਵੋਟਾਂ ਤਾਂ ਕਿਸੇ ਵੱਲ ਵੀ ਜਾ ਸਕਦੀਆਂ ਨੇ। ਕੋਈ ਬੰਦੇ ਪੈਸੇ ਲੈ ਕੇ ਵੋਟ ਪਾ ਸਕਦੇ ਨੇ, ਕੋਈ ਨਸ਼ਾ ਲੈ ਕੇ ਵੋਟ ਪਾ ਸਕਦੇ ਨੇ, ਕੋਈ ਬਲੈਕਮੇਲ ਹੋ ਕੇ ਵੋਟ ਪਾ ਸਕਦੇ ਨੇ। ਕੀ ਪਤਾ ਵੀ ਕਿਵੇਂ ਵੋਟ ਪੈ ਗਈ ਆ, ਉਹਦੀ ਸਿਲੈਕਸ਼ਨ ਕਿਵੇਂ ਸਹੀ ਹੋ ਸਕਦੀ ਹੈ। ਸੋ ਜਿੰਨਾ ਚਿਰ ਪੰਥ, ਅਕਾਲ ਤਖਤ, ਗੁਰੂ ਗ੍ਰੰਥ, ਖਾਲਸਾ ਪੰਥ ਇਕੱਠੇ ਹੋ ਕੇ ਉਸ ਸਿਲੈਕਸ਼ਨ 'ਚੋਂ ਆਪਣੇ ਜਥੇਦਾਰ ਨਹੀਂ ਚੁਣਦੇ, ਉਹਨਾਂ ਚਿਰ ਸਾਡਾ ਭਲਾ ਨਹੀਂ ਹੋ ਸਕਦਾ ਜੀ। ਇਕੱਠੇ ਕਿਵੇਂ ਹੋਣਗੇ? ਇਕੱਠੇ ਦੀ ਗੱਲ ਹਰ ਕੋਈ ਕਰਦਾ, ਹਰੇਕ ਸਟੇਜ ਤੋਂ ਹੁੰਦੀ ਆ ਕਿ ਪੰਥ ਇਕੱਠਾ ਹੋ ਜੇ, ਪੰਥ ਇੱਕ ਝੰਡੇ ਥੱਲੇ ਆ ਜੇ, ਕੇਸਰੀ ਨਿਸ਼ਾਨ ਦੀ ਗੱਲ ਹੁੰਦੀ ਆ। ਇਕੱਠੇ ਕਿਵੇਂ ਹੋਣਗੇ? ਜਿਹੜਾ ਵੀ ਜਾ ਕੇ ਮੇਰੇ ਵਰਗਾ ਟਾਰ ਮਾਰਦਾ ਵੀ ਪੰਥ ਇਕੱਠਾ ਹੋ ਜੇ, ਉਹ ਇਹ ਕਹਿੰਦਾ ਮੇਰੇ ਥੱਲੇ ਇਕੱਠਾ ਹੋ ਜੇ। ਉਹ ਇਹ ਕਿਉਂ ਨਹੀਂ ਕਹਿੰਦਾ ਵੀ ਮੇਰਾ ਆਹ ਦਾਲੇ ਮੈਂ ਭੰਗ ਕਰਦਾ ਅੱਜ ਤੋਂ ਬਾਅਦ ਅਤੇ ਆ ਜਾਓ ਇਕੱਠੇ ਹੋਈਏ। ਉਹ ਕਹਿੰਦਾ ਮੇਰੇ ਥੱਲੇ, ਮੇਰੀ ਛਤਰੀ ਥੱਲੇ ਆ ਜਾਓ। ਸਾਰੇ ਇਹ ਕਹਿੰਦੇ ਨੇ ਵੀ ਪੰਥ ਇਕੱਠਾ ਹੋਏ ਇੱਕ ਨਿਸ਼ਾਨ ਸਾਹਿਬ ਥੱਲੇ। ਅਤੇ ਜੇ ਉਹਨਾਂ ਨੂੰ ਪੁੱਛੀ ਵੀ ਜਥੇਦਾਰ ਕੌਣ ਹੋਊਗਾ, ਕਹਿੰਦਾ ਮੈਂ। ਤਾਂ ਨਹੀਂ ਪੰਥ, ਸਾਰੇ ਕਹਿੰਦੇ ਨੇ ਵੀ ਤੁਸੀਂ ਆਪਣਾ ਭੰਗ ਕਰਕੇ ਮੇਰੇ ਕੋਲ ਆ ਜਾਓ। ਇਹ ਪਹਿਲ ਕੀਤੀ ਸੀਗੀ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਨੇ ਪਹਿਲਾਂ। ਵੱਡਾ ਇੱਕ ਦਲ ਸੀ, ਅਤੇ ਜਦੋਂ ਅਕਾਲੀ ਦਲ ਅੰਮ੍ਰਿਤਸਰ ਸ਼ਾਮਲ ਹੋਏ, ਉਹਨਾਂ ਨੇ ਆਪਣਾ ਦਲ ਉਦੋਂ ਹੀ ਵਿਡਰਾਓ ਕਰ ਦਿੱਤਾ ਸੀ, ਭੰਗ ਕਰ ਦਿੱਤਾ ਸੀਗਾ। ਇਸ ਤਰਜ਼ ਦੇ ਉੱਤੇ ਜਿਵੇਂ ਹੁਣ ਸਾਡੇ ਕੋਲ ਦੋ ਧਿਰਾਂ ਨੇ ਵੱਡੀਆਂ। ਇੱਕ ਤਾਂ ਹੈਗੀ ਆ ਪੰਜਾਬੀ ਪਾਰਟੀ, ਜਿਹਨੂੰ ਅਕਾਲੀ ਦਲ ਬਾਦਲ ਕਹਿੰਦੇ ਆਪਾਂ। ਦੂਜੀ ਧਿਰ ਹੈਗੀ ਆ ਅਕਾਲੀ ਦਲ ਅੰਮ੍ਰਿਤਸਰ। ਹੁਣ ਅਕਾਲੀ ਦਲ ਅੰਮ੍ਰਿਤਸਰ ਜੇ ਕੱਲ੍ਹ ਨੂੰ ਬਾਦਲ ਨਾਲ ਇਕੱਠਾ ਹੁੰਦਾ ਤਾਂ ਉਹ ਹੋ ਨਹੀਂ ਸਕਦਾ। ਜੇ ਉਸ ਅਕਾਲੀ ਦਲ ਨਾਲ ਇਕੱਠਾ ਹੁੰਦਾ ਤਾਂ ਉਹ ਪਹਿਲਾਂ ਵੀ ਉਹਨਾਂ ਨੇ ਆਪਣਾ ਅਕਾਲੀ ਦਲ ਭੰਗ ਕੀਤਾ ਸੀ, ਸਰਬ ਹਿੰਦ ਅਕਾਲੀ ਦਲ ਬਣਿਆ ਸੀਗਾ, ਅਤੇ ਫਿਰ ਅਕਾਲੀ ਦਲ ਅੰਮ੍ਰਿਤਸਰ ਬਣਿਆ। ਹੁਣ ਐਕਚੁਅਲ 'ਚ ਤਾਂ ਅਕਾਲੀ ਦਲ ਅੰਮ੍ਰਿਤਸਰ ਹੀ ਆ, ਬਾਕੀ ਦਲ ਤਾਂ ਭੰਗ ਹੋ ਗਏ ਸੀਗੇ। ਅਸਲ 'ਚ ਅਕਾਲੀ ਦਲ ਅੰਮ੍ਰਿਤਸਰ ਹੀ ਸੀਗਾ। ਹੁਣ ਉਹ ਦੂਜੇ ਭੰਗ ਕਰਨ, ਉਹ ਆਪਣੀ ਜਗ੍ਹਾ ਸੱਚਾ ਵੀ ਮੈਂ ਤਾਂ ਅਕਾਲੀ ਦਲ ਅੰਮ੍ਰਿਤਸਰ 'ਚ ਹੀ ਰਿਹਾ, ਮੇਰੇ ਤੋਂ ਭੱਜ ਕੇ ਚਲੇ ਗਏ ਨੇ, ਮੇਰਾ ਤਾਂ ਉਹੀ ਅਕਾਲੀ ਦਲ ਆ। ਠੀਕ ਹੈ ਜੀ। ਸੋ ਚਾਹੇ ਉਹ ਦਲ ਖਾਲਸਾ, ਚਾਹੇ ਫਿਰ ਉਹ ਪੰਚ ਪ੍ਰਧਾਨੀ, ਜਿੰਨੇ ਵੀ ਜਿਹੜੇ ਹੈਗੇ ਨੇ, ਤਾਂ ਉਹ ਅਗਲੇ ਵੀ ਉਸ ਤਰੀਕੇ ਨਾਲ ਸਵਾਗਤ ਕਰਨ ਤਾਂ ਕਿਤੇ ਜਾ ਕੇ ਗੱਲ ਬਣਨੀ ਹੈ। ਸਾਰੇ ਹੀ ਸਟੇਜਾਂ ਤੋਂ ਕਹਿੰਦੇ ਨੇ, ਬਿਲਕੁਲ ਕਹਿੰਦੇ ਨੇ, ਪਰ ਉਹ ਕਹਿੰਦੇ ਨੇ ਵੀ ਮੇਰੇ ਥੱਲੇ ਆਓ। ਉਹ ਇਹ ਨਹੀਂ ਕਹਿੰਦੇ ਵੀ ਆ ਬਈ ਅੱਜ ਤੋਂ ਬਾਅਦ ਮੇਰਾ ਦਲ ਜਿਹੜਾ ਆ ਮੈਂ ਉਹ ਸਮਾਪਤ ਕਰਨਾ, ਅਤੇ ਮੈਂ ਆਪਣੇ ਦਲ ਗੁਰੂ ਗ੍ਰੰਥ ਸਾਹਿਬ ਦੀ ਝੋਲੀ 'ਚ ਰੱਖਣਾ ਜੀ, ਅਤੇ ਤੁਸੀਂ ਵੀ ਰੱਖੋ ਅਤੇ ਆਪਾਂ ਇਕੱਠੇ ਹੋਈਏ। ਐਂ ਤਾਂ ਨਹੀਂ ਨਾ ਕਹਿੰਦਾ ਕੋਈ। ਦੀਪ ਸਿੱਧੂ ਨੇ ਵਾਰਸ ਪੰਜਾਬ ਦੀ ਜਥੇਬੰਦੀ ਬਣਾਈ, ਸਾਰੇ ਮੈਂਬਰ ਰਹੇ ਦੀਪ ਸਿੱਧੂ ਦੀ ਵਾਰਸ ਪੰਜਾਬ ਦੀ ਜਥੇਬੰਦੀ ਦੇ, ਪਰ ਉਸੇ ਜਥੇਬੰਦੀ ਦੀ ਦੋ ਹਿੱਸੇ ਬਣ ਗਏ। ਦੇਖੋ, ਦੀਪ ਸਿੱਧੂ ਨੇ ਜਦੋਂ ਇਹ ਜਥੇਬੰਦੀ ਬਣਾਈ ਸੀ, ਉਹਨੇ ਕਿਹਾ ਸੀ ਅਸੀਂ ਇੱਕ ਬੇਬੀ ਸਟੈਪ ਲਿਆ ਆ, ਅਤੇ ਅੱਗੇ ਜਾ ਕੇ ਅਸੀਂ ਇਹਦਾ ਵਿਸਥਾਰ ਕਰਾਂਗੇ। ਅਤੇ ਅਜੇ ਤਾਂ ਜਿਹੜੇ ਨਾਲ ਸੀਗੇ ਮੁੰਡੇ, ਉਹਨਾਂ ਨੇ ਵੀ ਬਹੁਤ ਕੋਈ ਸਿੱਖਿਆ ਨਹੀਂ ਸੀ। ਉਹ ਤਾਂ ਦੀਪ ਦੀ ਕਮਾਂਡ ਹੇਠ ਕੰਮ ਕਰਦੇ ਸੀਗੇ, ਅਤੇ ਨਾ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਗੱਲਾਂ ਦਾ ਪਤਾ ਸੀਗਾ। ਅਤੇ ਦੀਪ ਦੇ ਜਾਣ ਤੋਂ ਬਾਅਦ ਇੱਕਦਮ ਜਿਹੜਾ ਖਲਾਅ ਆਇਆ, ਉਹਦੇ ਵਿੱਚੋਂ ਕਈ ਕੁਛ ਨਿਕਲ ਆਇਆ, ਮਤਲਬ ਧੜੇ ਬਣ ਗਏ ਜਿਹੜੇ ਨਹੀਂ ਸੀ ਬਣਨੇ ਚਾਹੀਦੇ, ਅਤੇ ਉਹ ਦੋ ਧਿਰਾਂ ਬਣ ਗਈਆਂ। ਹੁਣ ਐਕਚੁਅਲ 'ਚ ਤਾਂ ਇੱਕ ਧਿਰ ਤਾਂ ਬਹੁਤ ਘੱਟ ਸਲੋਅ ਚੱਲ ਰਹੀ ਆ, ਅਤੇ ਅੰਮ੍ਰਿਤਪਾਲ ਦੇ ਆਉਣ ਨਾਲ ਇੱਕਦਮ ਪੂਰੇ ਪੰਜਾਬ 'ਚ ਕੀ ਪੰਥ 'ਚ ਇੱਕਦਮ ਉਬਾਲ ਆਇਆ ਆ। ਤਾਂ ਉਹ ਦੇਖੋ ਅੱਗੇ ਹੁਣ ਕੀ ਉਹਨਾਂ ਰਵਾਇਤਾਂ 'ਤੇ ਚੱਲਦੇ ਨੇ, ਜਾਂ ਅੱਗੇ ਜਾ ਕੇ ਕੀ ਹੁੰਦਾ ਹੈ, ਕਿਉਂਕਿ ਭਵਿੱਖ ਦਾ ਤਾਂ ਕਿਸੇ ਨੂੰ ਪਤਾ ਨਹੀਂ। ਅੱਜ ਤੱਕ ਤੇ ਜੋ ਹੈ ਸਹੀ ਆ, ਕੱਲ੍ਹ ਨੂੰ ਉਹਦਾ ਕੀ ਹੁੰਦਾ ਆ ਇਹ ਵਾਹਿਗੁਰੂ ਹੈ। ਵੀ ਅਰਦਾਸ ਉਂਝ ਇਹ ਕਰਨੀ ਚਾਹੀਦੀ ਆ ਵੀ ਪੰਥ ਉਹਨਾਂ ਨੂੰ ਬਲ ਬਖਸ਼ੇ, ਗੁਰੂ ਗ੍ਰੰਥ ਉਹਨਾਂ ਨੂੰ ਬਲ ਬਖਸ਼ੇ। ਅਸੀਂ ਅਰਦਾਸ ਕਰੀਏ ਵੀ ਉਹਨਾਂ ਤੋਂ ਕੋਈ ਭੁੱਲ ਨਾ ਹੋਏ, ਅਤੇ ਸਹੀ ਤਰੀਕੇ ਨਾਲ ਪੰਥ ਦੇ ਫੈਸਲੇ ਕਰਨ। ਕਿਵੇਂ ਦਾ ਲੱਗਦਾ ਅੰਮ੍ਰਿਤਪਾਲ ਦੇ ਉੱਪਰ ਵੀ ਕਾਫੀ ਉਂਗਲਾਂ ਉੱਠ ਰਹੀਆਂ ਨੇ, ਖਾਸ ਕਰਕੇ ਮੀਡੀਆ ਦੇ ਮੇਨ ਅਦਾਰਿਆਂ ਦੇ ਵੱਲੋਂ? ਦੇਖੋ, ਜਿਹੜੀ ਉਂਗਲ ਚੁੱਕਣੀ ਆ, ਉਂਗਲ ਤਾਂ ਕਿਸੇ 'ਤੇ ਵੀ ਚੁੱਕੀ ਜਾ ਸਕਦੀ ਆ, ਅਤੇ ਐਲੀਗੇਸ਼ਨ ਜਿੱਥੇ ਮਰਜ਼ੀ ਤੁਸੀਂ ਲਾ ਦਿਓ। ਆਧਾਰ ਕੀ ਆ ਉਹਨਾਂ ਐਲੀਗੇਸ਼ਨਾਂ ਦਾ? ਆਧਾਰ ਇਹ ਤਾਂ ਨਹੀਂ ਇਕੱਲਾ ਹੈਗਾ ਵੀ ਉਹ ਦੁਬਈ ਤੋਂ ਆਇਆ ਅਤੇ ਗਲਤ ਹੈ, ਇਹ ਤਾਂ ਆਧਾਰ ਨਹੀਂ ਹੈਗਾ। ਆਧਾਰ ਹੋਣਾ ਚਾਹੀਦਾ ਵੀ ਹਾਂ ਮੈਨੂੰ ਪਤਾ ਫਲਾਣੇ ਨਾਲ ਗੱਲ ਕਰਕੇ ਆਇਆ, ਫਿਰ ਇੱਦਾਂ ਗੱਲ ਕਰਨ ਜਾਂਦਾ।
ਇਹ ਤਾਂ ਗੱਲ ਹੈ ਨਹੀਂ ਵੀ ਸਾਨੂੰ ਲੱਗਦਾ ਏਜੰਸੀਆਂ ਦਾ ਬੰਦਾ। ਇਹਦਾ ਕੀ ਮਤਲਬ ਹੈ? ਤੁਹਾਨੂੰ ਕਿਉਂ ਲੱਗਦਾ ਏਜੰਸੀਆਂ ਦਾ ਬੰਦਾ? ਤੁਹਾਨੂੰ ਇਸ ਕਰਕੇ ਲੱਗਦਾ ਵੀ ਉਹ ਬੱਚਾ ਹੈ ਅਤੇ ਅੱਗੇ ਨਿਕਲ ਗਿਆ ਇੱਕਦਮ, ਐਂ ਤਾਂ ਲੱਗਦਾ ਆ। ਸੋ ਦੇਖੋ, ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ੍ਹ ਕੇ ਕਿਹਾ ਸੀ ਵੀ ਮੇਰਾ ਕਤਰਾ ਕਤਰਾ ਖੂਨ ਦਾ ਕੌਮ ਦੇ ਲੇਖੇ ਲੱਗੂਗਾ, ਮੈਂ ਬੰਦ ਕਟਾ ਦੂੰ ਕੌਮ ਲਈ, ਹੈ ਨਾ। ਅਤੇ ਫਿਰ ਗੁਰੂ ਜਾਣੇ ਅਤੇ ਅੰਮ੍ਰਿਤ ਜਾਣੇ, ਸਾਨੂੰ ਭਰੋਸਾ ਕਰਨਾ ਚਾਹੀਦਾ ਆ। ਜੇ ਉਹ ਗਲਤ ਕਰੇਗਾ ਅਤੇ ਜਿਵੇਂ ਪੰਥ ਨੇ ਪਹਿਲਾਂ ਲਾ ਕੇ ਮਾਰੇ ਨੇ, ਇਹਨੂੰ ਵੀ ਮਾਰ ਦੇਗੀ, ਕਿਹੜੀ ਗੱਲ। ਜੇ ਅਸੀਂ ਗੱਲ ਕਰੀਏ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਆਖਰ ਦੇ ਵਿੱਚ ਇਹੀ ਸਵਾਲ ਆ। ਪੰਜਾਬ ਅੱਜ ਦੀ ਡੇਟ ਦੇ ਵਿੱਚ ਤਾਂ ਦੇਖੋ ਮਾੜੇ ਹਾਲਾਤਾਂ 'ਚ ਆ, ਇਹ 'ਚ ਕੋਈ ਦੋ ਰਾਵਾਂ ਨਹੀਂ। ਸੈਂਟਰ ਇਹਨੂੰ ਆਪਣੀ ਬਸਤੀ ਵਜੋਂ ਦੇਖ ਰਿਹਾ ਆ, ਅਤੇ ਵੱਡੀਆਂ ਹਕੂਮਤਾਂ ਜਿਹੜੀਆਂ ਨੇ, ਚਾਹੇ ਉਹ CIA, ਚਾਹੇ ਉਹ KGB ਆ, ਚਾਹੇ ਉਹ ਇੰਗਲੈਂਡ ਆ, ਜਿੰਨੀਆਂ ਇਹ ਸੰਸਥਾ, ਉਹ ਕਿਤੇ ਨਾ ਕਿਤੇ ਇਸ ਧਰਤੀ ਦੇ ਉੱਤੇ ਪੰਜਾਬ ਦਾ ਜਿਹੜਾ ਖਿੱਤਾ ਉਹਨੂੰ ਇੱਕ ਮੰਡੀ ਵਜੋਂ ਦੇਖ ਰਹੇ ਨੇ। ਇਹ ਇੱਥੇ ਗੁਰੂ ਨਾਨਕ ਸਾਹਿਬ ਦੀ ਮਿਹਰ ਆ, ਇੱਥੇ 12 ਮਾਹ ਰਚਿਆ ਗਿਆ ਇਸ ਧਰਤੀ ਦੇ ਉੱਤੇ, 12 ਰੁੱਤਾਂ ਨੇ ਇਸ ਧਰਤੀ ਦੀਆਂ, ਜਿੱਥੇ ਕਿ ਦੁਨੀਆ ਦੀ ਸਭ ਤੋਂ ਬੈਸਟ ਜਿਹੜਾ ਵਾਤਾਵਰਨ ਆ ਇਸ ਧਰਤੀ ਦਾ। ਅਤੇ ਇਸ ਧਰਤੀ ਦੇ ਮਗਰ ਬੜੀਆਂ ਯੂਨੀਵਰਸਿਟੀਆਂ ਅਤੇ ਬੜੇ ਲੋਕ ਪਏ ਹੋਏ ਨੇ। ਮਤਲਬ ਜਿਹੜੇ ਤਾਣੇ ਬਾਣੇ ਨੇ, ਇਹ ਡੀਪ ਸਟੇਟ ਦੇ ਤਾਣੇ ਬਾਣੇ ਨੇ, ਇਹ ਬਹੁਤ ਵੱਡੇ ਨੇ। ਇਹ ਅਜੇ ਬਹੁਤ ਲੋਕਾਂ ਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਕਰ ਕੌਣ ਰਿਹਾ, ਇਹਦੇ ਪਿੱਛੇ ਕੌਣ ਆ। ਜਿਹਨੂੰ ਦੀਪ ਸਿੱਧੂ ਵਾਰ-ਵਾਰ ਡੀਪ ਸਟੇਟ ਕਹਿੰਦਾ ਸੀ, ਡੀਪ ਸਟੇਟ ਜੇ ਆਮ ਬੰਦੇ ਨੂੰ ਨਜ਼ਰ ਆਉਣ ਲੱਗ ਜੇ ਤਾਂ ਫਿਰ ਤਾਂ ਉਹ ਡੀਪ ਸਟੇਟ ਰਹਿ ਹੀ ਨਹੀਂ ਜਾਂਦੀ। ਸੋ ਇਹਦੇ ਨਿਗਾਹ ਕਿਤੇ ਹੋਰ ਹੁੰਦੀ ਆ, ਨਿਸ਼ਾਨੇ ਕਿਤੇ ਹੋਰ ਹੁੰਦੇ ਨੇ। ਇਸ ਤਰੀਕੇ ਨਾਲ ਡੀਪ ਸਟੇਟ ਕੰਮ ਕਰਦੀ ਆ। ਸੋ ਪੰਜਾਬ ਤਾਂ ਹੀ ਬਚੂਗਾ, ਚਾਹੇ ਜਿਵੇਂ ਹੁਣ ਅੰਮ੍ਰਿਤਪਾਲ ਸਿੰਘ ਆਇਆ ਅਤੇ ਭਾਈ ਦਲਜੀਤ ਸਿੰਘ ਬਿੱਟੂ ਹੁਣੀ ਕਰ ਰਹੇ ਨੇ, ਦਲ ਖਾਲਸਾ ਕਰ ਰਹੇ ਨੇ, ਹੋਰ ਜਿੰਨੇ ਵੀ ਸਾਡੇ ਸਿੰਘ ਜਿਹੜੇ ਲੱਗੇ ਹੋਏ ਨੇ, ਅਕਾਲੀ ਦਲ ਅੰਮ੍ਰਿਤਸਰ, ਸਾਰੇ ਇਕਜੁੱਟ ਹੋ ਕੇ ਪੰਥ ਦੇ, ਪੰਜਾਬ ਦੇ ਭਲੇ ਲਈ ਇੱਕ ਹੋ ਕੇ ਕਰਨ ਅਤੇ ਸਿਲੈਕਸ਼ਨ ਕਰਨ ਪੰਥ ਦੀ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਬਾ ਬਖਸ਼ੀਸ਼ ਸਿੰਘ ਮੌਜੂਦ ਸਨ। ਤਾਂ ਅਸੀਂ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਪਰ ਗੱਲ ਕਰੀ ਆ ਜਿਸ ਦੇ ਉੱਪਰ ਲਾਜ਼ਮੀ ਸੀ, ਜਿਵੇਂ ਕਿ ਪੰਥ ਦੇ ਉੱਪਰ ਗੱਲ ਕਰਨੀ ਬਹੁਤ ਜ਼ਰੂਰੀ ਸੀ, ਕਿਉਂਕਿ ਬਹਿਮਲ ਕਲਾਂ ਦਾ ਜਿਹੜਾ ਬੇਅਦਬੀ ਦਾ ਮਸਲਾ ਸੀ ਬਹੁਤ ਲੰਮੇ ਸਮੇਂ ਤੋਂ ਲਟਕ ਰਿਹਾ, ਅਤੇ ਪਿਛਲੇ ਦਿਨੀ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ। ਤਾਂ ਉਹ ਜਿਹੜੀਆਂ ਗੱਲਾਂ ਬਾਤਾਂ ਨੇ ਅਸੀਂ ਸਾਰੀਆਂ ਅੱਜ ਇੰਡੋਜ਼ TV 'ਤੇ ਕਰੀਆਂ ਨੇ। ਤਾਂ ਇਸੇ ਤਰ੍ਹਾਂ ਫਿਰ ਕਿਸੇ ਦਿਨ ਖਾਸ ਮੁਲਾਕਾਤ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗੇ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ, ਮੇਰੇ ਸਹਿਯੋਗੀ ਸਾਥੀ ਸੁਖੀ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਲੱਗਦਾ, ਸਵਾਲ ਉੱਥੋਂ ਸ਼ੁਰੂ ਹੁੰਦਾ? 7 ਸਾਲ ਬੀਤ ਗਏ ਆ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਕਿੱਥੇ ਜੀ ਗੱਲ ਖੜੀ? ਅਚਾਨਕ ਮੌਕੇ 'ਤੇ ਜਦੋਂ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਅਤੇ ਉਹ ਸਟੇਜ ਤੋਂ ਐਲਾਨ ਕਰਦੇ ਨੇ ਕਿ ਅਸੀਂ 1.5 ਮਹੀਨੇ ਦਾ ਸਰਕਾਰ ਨੂੰ ਸਮਾਂ ਦਿੰਦੇ ਹਾਂ, ਉਸ ਤੋਂ ਬਾਅਦ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਤੁਸੀਂ ਕਿਹਾ ਕਿ 1.5 ਮਹੀਨਾ ਰਹਿੰਦਾ, ਪਰ ਕਤਲ ਜਿਹੜਾ ਕਿ ਇਸ ਤੋਂ ਪਹਿਲਾਂ ਹੀ ਹੋ ਜਾਂਦਾ, 1.5 ਮਹੀਨੇ ਤੋਂ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਤੋਂ ਪਹਿਲਾਂ ਸਦੀਰ ਸੂਰੀ ਦਾ ਕਤਲ ਹੋ ਜਾਂਦਾ, ਕਤਲੋਗਾਰਦ ਪਹਿਲਾਂ ਸ਼ੁਰੂ ਹੋ ਜਾਂਦੀ ਆ। ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਸਵਾਲ ਚੱਕਦੀਆਂ ਨੇ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਸਾਨੂੰ ਬਰਦਾਸ਼ਤ ਨਹੀਂ ਹੈਗੀ। ਇਸ ਮੋਰਚੇ ਦੇ ਨਾਲ ਕਿਸੇ ਕਤਲ ਦਾ ਇਸ ਤਰ੍ਹਾਂ ਸੰਬੰਧ ਨਹੀਂ ਹੈਗਾ, ਪਰ ਬੇਅਦਬੀ ਨਾਲ ਇਹਦਾ ਸਿੱਧਾ ਸੰਬੰਧ ਆ। ਇਨਸਾਫ ਨਾ ਮਿਲਣ ਦਾ ਇਹਦਾ ਸਿੱਧਾ ਸੰਬੰਧ ਆ, ਅਤੇ ਜੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਇਨਸਾਫ ਤਾਂ ਲੈਂਦੇ ਹੀ ਹੁੰਦੇ ਨੇ। ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ, ਤਰਨ ਦਾ ਇੱਕ ਨੌਜਵਾਨ ਥਾਣੇ ਰਫਲ ਚੁੱਕ ਲਿਆ ਸੀ। ਹੁਣ ਉਹਦਾ ਨਾ ਤਾਂ ਮੋਰਚੇ ਨਾਲ ਸੰਬੰਧ ਆ ਕੋਈ, ਅਤੇ ਨਾ ਹੀ ਉਹਦਾ ਕਿਸੇ ਸ਼ਿਵ ਸੈਨਾ ਵਾਲਿਆਂ ਨਾਲ, ਨਾ ਹੀ ਉਹਦਾ ਕਿਸੇ ਅੰਮ੍ਰਿਤਪਾਲ ਨਾਲ, ਨਾ ਹੀ ਉਹਦਾ ਪੰਨੂ ਨਾਲ। ਉਹ ਇੱਕ ਆਮ ਸਿੱਧਾ ਸਾਦਾ ਨੌਜਵਾਨ, ਉਹਦੇ ਘਰ ਕੋਈ ਵੱਟੇ ਮਾਰਦਾ ਰੋਜ਼, ਅਤੇ ਉਹ ਰੋਜ਼ ਥਾਣੇ ਜਾਂਦਾ, ਥਾਣੇ ਵਾਲੇ ਦੀ ਗੱਲ ਨਹੀਂ ਸੁਣਦਾ, ਉਹ SLR ਚੁੱਕ ਲਿਆਉਂਦਾ ਉਹਨਾਂ ਦੀ। ਫਿਰ ਕਿਵੇਂ ਸਾਰੇ ਜੈਕਟਾਂ ਪਾ ਕੇ ਆ ਜਾਂਦੇ ਨੇ, ਆਉਂਦੇ ਨੇ ਕਿ ਨਹੀਂ? ਹੁਣ ਬੰਦਾ ਜਿਹੜਾ ਆਮ ਜ਼ਿੰਦਗੀ 'ਚ ਰਹਿਣ ਡਿਆ, ਜਿਹਨੂੰ ਗਾਲਾਂ ਕੋਈ ਕੱਢਦਾ, ਜੇ ਉਹ ਇਸ ਤਰ੍ਹਾਂ ਦਾ ਸਟੈਪ ਪੁੱਟ ਸਕਦਾ, ਫਿਰ ਗੁਰੂ ਗ੍ਰੰਥ ਸਾਹਿਬ ਵਾਲੇ ਕਿਉਂ ਨਾ ਪੁੱਟਣ? ਇਹ ਵੀ ਸੁਣਨ ਦੇ ਵਿੱਚ ਆਉਂਦਾ, ਖਬਰਾਂ ਲੱਗ ਜਾਂਦੀਆਂ ਨੇ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ, ਪੰਥਕ ਸਰਕਾਰ, ਉਹਨਾਂ ਦੇ ਨੁਮਾਇੰਦੇ ਆ ਕੇ ਹਮਾਇਤ ਕਰਨ ਦੀ ਗੱਲ ਕਰ ਰਹੇ ਨੇ। ਕਿ ਬਾਈ ਨੇਮ ਗੱਲ ਕਰੂੰਗਾ, ਗੁਰਚਰਨ ਸਿੰਘ ਗਰੇਵਾਲ ਹੁਣੀ ਉੱਥੇ ਆਏ ਸੀਗੇ ਮੋਰਚੇ ਦੇ ਵਿੱਚ। ਇੱਥੇ ਕੋਈ ਸ਼ੱਕ ਨਹੀਂ ਕਿ SDPC ਵੀ ਉਹੀ ਅਤੇ ਅਕਾਲੀ ਦਲ ਵੀ ਉਹੀ ਹੈ, ਇੱਥੇ ਕੋਈ ਸ਼ੱਕ ਵਾਲੀ ਗੁੰਜਾਇਸ਼ ਹੈ ਨਹੀਂ। ਇਸ ਕਰਕੇ ਉਹ ਉੱਥੇ ਗਏ ਨੇ, ਕਿਹੜੀ ਭਾਵਨਾ ਨਾਲ ਗਏ ਨੇ ਇਹ ਤਾਂ ਉਹਨਾਂ ਦਾ ਵਾਹਿਗੁਰੂ ਜਾਣਦਾ ਹੈ। ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਦਾ ਹੀ ਸਿਕਿਉਰਟੀਆਂ ਦਿੱਤੀਆਂ, DGP ਨੂੰ ਇਹਨਾਂ ਨੇ ਨਵਾਜਿਆ। ਅੱਜ ਤੱਕ ਉਹ ਬੰਦਾ ਇਹਨਾਂ ਦੀ ਰਹਿਮੋ ਕਰਮ ਕਰਕੇ ਫੜਿਆ ਤੱਕ ਨਹੀਂ ਗਿਆ ਹੈਗਾ। ਇੱਕ ਗੱਲ ਹੈ, ਕੋਈ ਇਹਨਾਂ ਨੂੰ ਇਹ ਸ਼ਰਮ ਆਉਣੀ ਚਾਹੀਦੀ ਆ। ਉਹਦਾ ਜਵਾਕ ਉਹਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਵੀ ਇਹਨਾਂ ਦੇ ਕੀ ਪਿਛੋਕੜ ਨੇ। ਸਾਡੇ ਨਾਲ ਮੇਰੇ ਹੁੰਦਿਆਂ ਕਿਤੇ ਹੁੰਦੇ, ਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਦਾ ਇਹ ਗੱਲ, ਕਿਹਦੀ ਡਿਮਾਂਡ ਕਰ ਰਹੇ ਹੋ ਫੜਨ ਦੀ? ਸੁਖਬੀਰ ਬਾਦਲ ਦੀ ਡਿਮਾਂਡ ਕਰ ਰਹੇ ਹੋ?
ਪ੍ਰਕਾਸ਼ ਸਿੰਘ ਬਾਦਲ ਦੀ ਕਰ ਰਹੇ ਹੋ। ਉਹ ਵਿਜੇ ਪ੍ਰਤਾਪ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹੁੰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੀ ਇਹ ਗੱਲ ਵੀ ਇਹਨਾਂ ਨੇ ਤਾਂ ਸਾਨੂੰ ਧਮਕੀਆਂ ਦਿੰਦੇ ਰਹੇ ਨੇ ਬਾਦਲ ਕੇ ਵੀ ਵੱਡੇ ਬਾਦਲ ਦਾ ਫੋਨ ਆ ਗਿਆ, ਨਾਰਾਜ਼ ਹੋ ਜਾਣਗੇ ਜੀ, ਫਲਾਣੇ ਦੀ ਇਨਕੁਆਇਰੀ ਨਾ ਕਰੋ, ਦੂਜੇ ਦਿਨ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਗਿਆ ਇਹਨਾਂ ਦੇ ਸਾਹਮਣੇ ਉਹ। ਹੁਣ ਅੱਜ ਗਰੇਵਾਲ ਨੂੰ ਚੇਤਾ ਆਇਆ ਵੀ RSS ਦਖਲ ਦੇ ਰਹੀ ਹੈ, ਇਹਨਾਂ ਨੂੰ ਉਦੋਂ ਨਹੀਂ ਚੇਤਾ ਆਇਆ ਜਦੋਂ ਗਿਆਨੀ ਗੁਰਬਚਨ ਸਿੰਘ ਹੁਣੀ ਜਾ ਕੇ ਉਹਦੇ ਨਾਲ RSS ਮੁਖੀ ਨਾਲ ਮੀਟਿੰਗਾਂ ਕਰਦੇ ਹੋ ਸਰਦੂਲਗੜ੍ਹ, ਉਦੋਂ ਨਹੀਂ ਪਤਾ ਨਾ। BJP RSS ਅਕਾਲੀ ਦਲ ਇਹ ਤਿਕੜੀ ਸੀਗੀ ਤੇ ਹੁਣ ਇਹਨਾਂ ਨੂੰ ਪਤਾ ਲੱਗਾ, ਹੁਣ ਚਿੱਠੀ ਲਿਖੀ ਹੈ ਵੀ ਹਾਂ ਵੀ ਤੁਸੀਂ ਦਖਲ ਨਾ ਦਿਓ, ਤੇ ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਦਖਲ ਨਾ ਦਿਓ, ਤੁਸੀਂ ਆਪਣਾ ਘਰ ਸੰਭਾਲੋ, ਦਖਲ ਕਿਵੇਂ ਦੇ ਜੂਗਾ ਕੋਈ। ਕੀ ਮੰਨਦੇ ਹੋ ਫਿਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਜਾਂਦੀਆਂ ਨੇ, ਧਾਮੀ ਸਾਹਿਬ ਫਿਰ ਜਿੱਤ ਜਾਂਦੇ ਨੇ, ਫਿਰ ਪ੍ਰਧਾਨ ਬਣ ਜਾਂਦੇ ਨੇ ਬੀਬੀ। ਮੈਂ ਤੇ ਇਸ ਪ੍ਰਥਾ ਦੀ ਉਲਟਾ, ਸਿਲੈਕਸ਼ਨ ਹੋਣੀ ਚਾਹੀਦੀ ਸਿੱਖਾਂ 'ਚ, ਇਲੈਕਸ਼ਨ ਤੇ ਹੋਣੀ ਨਹੀਂ ਚਾਹੀਦੀ। ਤਾਂ ਅੰਗਰੇਜ਼ਾਂ ਦਾ ਸਿਸਟਮ ਸਾਨੂੰ ਦੇ ਗਏ ਨੇ, ਚਾਹੇ ਭੇਡ ਨੂੰ ਚੁਣ ਲਓ, 50 ਭੇਡਾਂ ਇਕੱਠੀਆਂ ਕਰਕੇ ਵੋਟਾਂ ਪਵਾ ਲਓ ਤੇ ਭੇਡ ਚੁਣ ਲਓ। ਕੀ ਮੰਨਦੇ ਹੋ ਵੀ ਭੇਡਾਂ ਨੇ ਜਿਹੜੀਆਂ ਵੋਟਾਂ ਪਾ ਰਹੀਆਂ? ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਫਿਰ ਅਸੀਂ ਇੱਕ ਵਿਸ਼ੇਸ਼ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਤਾਂ ਅੱਜ ਦੀ ਜਿਹੜੀ ਮੁਲਾਕਾਤ ਆ ਉਹ ਇੱਕ ਖਾਸ ਮੁਲਾਕਾਤ ਰਹਿਣ ਵਾਲੀ ਹੈ, ਕਿਉਂਕਿ ਪਿਛਲੇ 7 ਸਾਲਾਂ ਤੋਂ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ। ਬਹਿਮਲ ਕਲਾਂ ਦੇ ਵਿੱਚ ਮੋਰਚਾ ਜਿਉਂ ਦੀ ਤਿਉਂ ਚੱਲ ਰਿਹਾ। ਤਾਂ ਉਸ ਮੋਰਚੇ ਦੇ ਵਿੱਚ ਹਾਮੀ ਭਰਨ ਵਾਲੇ ਬਾਬਾ ਬਖਸ਼ੀਸ਼ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਤਾਂ ਅਸੀਂ ਪਹਿਲਾਂ ਸਵਾਗਤ ਕਰਾਂਗੇ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਧੰਨਵਾਦ। ਕੀ ਲੱਗਦਾ, ਸਵਾਲ ਉੱਥੋਂ ਸ਼ੁਰੂ ਹੁੰਦਾ, 7 ਸਾਲ ਬੀਤ ਗਏ ਆ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਕਿੱਥੇ ਜੀ ਗੱਲ ਖੜੀ ਹੈ? ਗੱਲ ਇੱਥੇ ਖੜੀ ਹੈ ਵੀ ਸਰਕਾਰ ਤਾਂ ਜਿਵੇਂ ਪਹਿਲੇ ਮੋਰਚੇ ਨੂੰ ਚੁਕਾਉਣ ਦੀ ਗੱਲ ਕਰਦੀ ਸੀ ਜਾਂ ਇੱਦਾਂ ਦੀਆਂ ਬੜੀ ਵਾਰੀ ਘਟਨਾਵਾਂ ਵਾਪਰੀਆਂ, ਪਰ ਪਿਛਲੀ ਵਾਰੀ ਗੱਲ ਕੀਤੀ ਸੀਗੀ ਆਰ ਪਾਰ ਦੀ ਲੜਾਈ ਲੜਨ ਦੀ, ਪਰ ਅਚਾਨਕ ਮੌਕੇ 'ਤੇ ਜਦੋਂ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਅਤੇ ਉਹ ਸਟੇਜ ਤੋਂ ਐਲਾਨ ਕਰਦੇ ਨੇ ਕਿ ਅਸੀਂ 1.5 ਮਹੀਨੇ ਦਾ ਸਰਕਾਰ ਨੂੰ ਸਮਾਂ ਦਿੰਦੇ ਹਾਂ, ਉਸ ਤੋਂ ਬਾਅਦ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਹੁਣ ਸੰਗਤ ਨੇ ਉਸ ਗੱਲ ਨੂੰ ਪ੍ਰਵਾਨਗੀ ਦਿੱਤੀ, ਅਤੇ ਜਦ ਸੰਗਤ ਨੇ ਪ੍ਰਵਾਨਗੀ ਦਿੱਤੀ, ਕਿਉਂਕਿ ਪਹਿਲੇ ਦਿਨ ਤੋਂ ਮੇਰਾ ਇੱਕੋ ਹੀ ਸੀ ਵੀ ਸਾਹਮਣੇ ਜਿਹੜੀ ਸੰਗਤ ਆ ਉਹਦੀ ਪ੍ਰਵਾਨਗੀ ਦੇ ਨਾਲ ਹੀ ਮੋਰਚਾ ਚੱਲੂਗਾ। ਵੀ ਜਿਹੜੇ ਬੰਦੇ ਮੋਰਚੇ ਨੂੰ ਡਿਕਟੇਟ ਕਰ ਰਹੇ ਨੇ ਉਹਨਾਂ ਦਾ ਆਪਣਾ ਕੋਈ ਵੀ ਫੈਸਲਾ ਇੱਦਾਂ ਦਾ ਨਹੀਂ ਹੋਊਗਾ ਜਿਹੜਾ ਮੋਰਚੇ ਦੇ ਉੱਤੇ ਇਸ ਤਰ੍ਹਾਂ ਲਾਗੂ ਹੋਏ ਸੰਗਤ ਦੀ ਰਾਏ ਤੋਂ ਬਿਨਾਂ। ਇਹ ਮੇਰਾ ਪਹਿਲਾ ਸੀ ਵੀ ਮੈਂ ਮੋਰਚੇ 'ਚ ਤੁਹਾਡੇ ਨਾਲ ਖੜਾਂਗਾ ਹੀ ਤਾਂ ਵੀ ਜੇ ਆਪਾਂ ਸੰਗਤ ਦੀ ਰਾਏ ਲੈਣੀ ਹੈ ਵੀ ਸੰਗਤ ਕੀ ਚਾਹੁੰਦੀ ਆ। ਵੀ ਪਹਿਲਾਂ ਸੰਗਤ ਦੀਆਂ ਭਾਵਨਾਵਾਂ ਤੋਂ ਬਿਨਾਂ ਮੋਰਚਾ ਚੁੱਕਿਆ ਗਿਆ ਵੀ ਹੁਣ ਇੱਦਾਂ ਦੀ ਗੱਲ ਨਹੀਂ ਹੋਊਗੀ, ਸੰਗਤ ਜੋ ਚਾਹੇ ਉੱਦਾਂ ਹੀ ਕਰਾਂਗੇ, ਪਰ ਇਹ ਆ ਵੀ ਵਿੱਚ ਸੰਗਤ ਕਹਿ ਕੇ ਜਾਵੇ ਨਾ, ਸੰਗਤ ਫਿਰ ਸਾਡੇ ਨਾਲ ਖੜੇ। ਚਲੋ ਉਹਨਾਂ ਨੇ ਐਲਾਨ ਕੀਤਾ, ਸੰਗਤ ਨੇ ਜਕਾਰੇ ਛੱਡ ਕੇ ਪ੍ਰਵਾਨਗੀ ਦੇ ਦਿੱਤੀ, ਤਾਂ ਇਹ ਮਸਲਾ ਹੋ ਗਿਆ ਕਿ 1.5 ਮਹੀਨਾ ਹੁਣ ਉਹਦਾ ਇਹ ਸਮਾਂ ਰਹਿੰਦਾ ਜੀ, ਅਤੇ ਉਹ 1.5 ਮਹੀਨਾ ਹੋਏਗਾ ਅਤੇ ਉਸ ਤੋਂ ਅੱਗੇ ਫਿਰ ਕੀ ਫੈਸਲਾ ਲੈਣਾ ਆ ਇਹ ਉੱਤੇ ਵਿਚਾਰ ਕੀਤੀ ਜਾਊਗੀ। ਅੰਮ੍ਰਿਤਪਾਲ ਸਿੰਘ ਨਾਲ ਵੀ ਗੱਲ ਕੀਤੀ ਜਾਊਗੀ, ਆਪੇ 'ਚ ਵੀ ਰਾਏ ਕੀਤੀ ਜਾਏਗੀ, ਸੰਗਤ ਨਾਲ ਵੀ ਰਾਏ ਕੀਤੀ ਜਾਏਗੀ ਜੀ। ਤੁਸੀਂ ਕਿਹਾ ਕਿ 1.5 ਮਹੀਨਾ ਰਹਿੰਦਾ, ਪਰ ਕਤਲ ਜਿਹੜਾ ਕਿ ਇਸ ਤੋਂ ਪਹਿਲਾਂ ਹੀ ਹੋ ਜਾਂਦਾ 1.5 ਮਹੀਨੇ ਤੋਂ, ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਤੋਂ ਪਹਿਲਾਂ ਸਦੀਰ ਸੂਰੀ ਦਾ ਕਤਲ ਹੋ ਜਾਂਦਾ, ਕਤਲੋਗਾਰਦ ਪਹਿਲਾਂ ਸ਼ੁਰੂ ਹੋ ਜਾਂਦੀ ਆ। ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਸਵਾਲ ਚੱਕਦੀਆਂ ਨੇ ਕਿ ਇਹ ਜਿਹੜੇ ਭੜਕਾਊ ਬਿਆਨ ਨੇ ਉਹਨਾਂ ਦਾ ਕਰਕੇ ਹੋਇਆ। ਨਹੀਂ, ਪਹਿਲੀ ਤਾਂ ਗੱਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਤਾਂ ਕੋਈ ਭੜਕਾਊ ਬਿਆਨ ਹੋ ਹੀ ਨਹੀਂ ਸਕਦਾ। ਜਿਹੜੇ ਵੀ ਲੋਕ ਇਹ ਦਲੀਲਾਂ ਦਿੰਦੇ ਨੇ ਕਿ ਕਤਲੋਗਾਰਦ ਸ਼ੁਰੂ ਹੋ ਗਈ ਹੈ, ਕਿਸੇ ਦੇ ਜਿਹੜਾ ਧਰਮ ਆ ਉਸ ਧਰਮ ਦੇ ਧਾਰਮਿਕ ਗ੍ਰੰਥ, ਉਹ ਵੀ ਕੋਈ ਆਮ ਗ੍ਰੰਥ ਨਹੀਂ, ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਪੂਰੀ ਕਾਇਨਾਤ ਨੂੰ ਪਸ਼ੂ ਪੰਛੀਆਂ ਨਾਲ ਵੀ ਵਿਤਕਰਾ ਨਹੀਂ ਕਰਦਾ, ਹਵਾਵਾਂ ਨਾਲ, ਜ਼ਮੀਨਾਂ ਨਾਲ, ਜਿਹੜੀਆਂ ਚੀਜ਼ਾਂ ਨਿਰਜਿੰਦ ਨੇ ਉਹਨਾਂ ਨਾਲ ਵੀ ਵਿਤਕਰਾ ਨਹੀਂ ਹੈਗਾ ਉਹਦੇ ਵਿੱਚ। ਉਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਹੋ ਜਾਂਦੀ ਹੈ, ਉਦੋਂ ਫਿਰ ਇਹਨਾਂ ਲੋਕਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਹੈਗੀ, ਮਤਲਬ ਉਦੋਂ ਸਰਕਾਰ ਨੂੰ ਕਿਉਂ ਨਹੀਂ ਇਹ ਮੱਤਾਂ ਦਿੰਦੇ ਵੀ ਇਹਦਾ ਫੈਸਲਾ ਕਰੋ ਤੁਸੀਂ। ਇਹ ਇਕੱਲੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਹੈ, ਸਿੱਖਾਂ ਦਾ ਪਿਛਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਲਗਾਤਾਰ ਐਂ ਹੀ ਚੱਲ ਰਿਹਾ ਹੈ, ਖੁਆਰੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ। ਤਾਂ ਉਹਦਾ ਇਹ ਨਤੀਜਾ ਜਿਹੜਾ ਆ, ਮੈਂ ਪਿਛਲੇ ਦਿਨ ਆਪਣੇ ਪੇਜ ਤੋਂ ਵੀ ਇਹ ਗੱਲ ਕਹੀ ਸੀ ਵੀ ਇਹ ਗੱਲ ਹੋਣੀ ਹੀ ਹੋਣੀ ਆ, ਇਹਨੂੰ ਕੋਈ ਨਹੀਂ ਰੋਕ ਸਕਦਾ।
ਜਿਹੜੀ ਸਾਡੀ ਜਨਰੇਸ਼ਨ ਹੈ, ਸਾਡੀ ਪੀੜ੍ਹੀ ਆ, ਅਸੀਂ ਬਹੁਤ ਕੁਛ ਹੰਢਾਇਆ ਅਤੇ ਇਸ ਕਰਕੇ ਸਾਨੂੰ ਐਂ ਲੱਗਦਾ ਵੀ ਜਿਹੜੇ ਉਹਨਾਂ ਨੌਜਵਾਨ ਬੱਚੇ ਨੇ, ਜੇ ਸਾਡੀ ਕਿਸੇ ਗਲਤੀ ਕਰਕੇ ਇਹਨਾਂ ਨੂੰ ਤਸ਼ੱਦਦ ਹੋ ਜੇ ਜਾਂ ਇਹ ਘਰੋਂ ਭੱਜਣ ਜਾਂ ਇਹਨਾਂ ਨਾਲ ਇੱਦਾਂ ਦੀ ਕੋਈ ਸਾਡੇ ਕੋਲੋਂ ਇੱਦਾਂ ਦੀ ਭੁੱਲ ਹੋ ਜੇ ਵੀ ਇਹ ਗੌਰਮੈਂਟ ਦਾ ਖਾਜਾ ਬਣ ਜਾਣ, ਵੀ ਇੱਦਾਂ ਨਾ ਸਾਡੇ ਤੋਂ ਹੋਏ। ਪਰ ਜਿਹੜੇ ਉਹ ਖੁਦ ਨੌਜਵਾਨ ਨੇ ਉਹ ਇਹ ਗੱਲ ਹੁਣ ਨਹੀਂ ਸੋਚਣਗੇ ਅਤੇ ਨਾ ਹੀ ਉਹਨਾਂ ਨੇ ਸੋਚਣੀ ਹੁੰਦੀ ਹੈ। ਇਹ ਹੁਣ ਦੀ ਗੱਲ ਨਹੀਂ, ਇਹ ਪਿੱਛੇ ਸਦੀਆਂ ਤੋਂ ਹੀ ਐਂ ਹੁੰਦਾ ਵੀ ਜਿਹੜੀ 18 ਤੋਂ 25 ਸਾਲ ਦੀ ਜਨਰੇਸ਼ਨ ਹੈ, ਜਿਹੜੀ ਤੀਜੀ ਪੀੜ੍ਹੀ 'ਚ ਆ ਗਈ ਆ, ਉਹ ਇਹ ਕਹਿੰਦੇ ਨੇ ਵੀ ਵੇਖਾਂਗੇ ਜੋ ਹੋਊਗਾ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਸਾਨੂੰ ਬਰਦਾਸ਼ਤ ਨਹੀਂ ਹੈਗੀ। ਇਸ ਮੋਰਚੇ ਦੇ ਨਾਲ ਕਿਸੇ ਕਤਲ ਦਾ ਇਸ ਤਰ੍ਹਾਂ ਸੰਬੰਧ ਨਹੀਂ ਹੈਗਾ, ਪਰ ਬੇਅਦਬੀ ਨਾਲ ਇਹਦਾ ਸਿੱਧਾ ਸੰਬੰਧ ਆ। ਇਨਸਾਫ ਨਾ ਮਿਲਣ ਦਾ ਇਹਦਾ ਸਿੱਧਾ ਸੰਬੰਧ ਆ। ਅਤੇ ਜੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਇਨਸਾਫ ਤਾਂ ਲੈਂਦੇ ਹੀ ਹੁੰਦੇ ਨੇ। ਬਹੁਤ ਥਾਵਾਂ 'ਤੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਦਰਖਾਸ਼ਾਂ ਦਿੰਦੇ ਨੇ ਥਾਣੇ ਆ ਕੇ, ਅਤੇ ਉੱਥੇ ਉਹ ਕਹਿਣਗੇ ਜੀ ਸਾਡੀ FIR ਲਿਖ ਲਓ, ਸਾਨੂੰ ਗੁਆਂਢੀ ਬੜਾ ਤੰਗ ਕਰਦੇ ਨੇ ਜੀ, ਸਾਨੂੰ ਗੁਆਂਢੀ ਬੜਾ ਤੰਗ ਕਰਦੇ ਨੇ। ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ ਤਰਨ ਤਾਰਨ ਦਾ ਇੱਕ ਨੌਜਵਾਨ ਥਾਣੇ ਰਫਲ ਚੁੱਕ ਲਿਆ ਸੀ। ਹੁਣ ਉਹਦਾ ਨਾ ਤਾਂ ਮੋਰਚੇ ਨਾਲ ਸੰਬੰਧ ਆ ਕੋਈ, ਅਤੇ ਨਾ ਹੀ ਉਹਦਾ ਕਿਸੇ ਸ਼ਿਵ ਸੈਨਾ ਵਾਲਿਆਂ ਨਾਲ, ਨਾ ਹੀ ਉਹਦਾ ਕਿਸੇ ਅੰਮ੍ਰਿਤਪਾਲ ਨਾਲ, ਨਾ ਹੀ ਉਹਦਾ ਪੰਨੂ ਨਾਲ। ਉਹ ਇੱਕ ਆਮ ਸਿੱਧਾ ਸਾਦਾ ਨੌਜਵਾਨ, ਉਹਦੇ ਘਰ ਕੋਈ ਵੱਟੇ ਮਾਰਦਾ ਰੋਜ਼, ਅਤੇ ਉਹ ਰੋਜ਼ ਥਾਣੇ ਜਾਂਦਾ, ਥਾਣੇ ਵਾਲੇ ਦੀ ਗੱਲ ਨਹੀਂ ਸੁਣਦਾ, ਉਹ SLR ਚੁੱਕ ਲਿਆਉਂਦਾ ਉਹਨਾਂ ਦੀ। ਫਿਰ ਕਿਵੇਂ ਸਾਰੇ ਜੈਕਟਾਂ ਪਾ ਕੇ ਆ ਜਾਂਦੇ ਨੇ, ਆਉਂਦੇ ਨੇ ਕਿ ਨਹੀਂ ਵੀ ਹਾਂ ਤੇਰੇ ਅਸੀਂ ਗੱਲ ਸੁਣਨੇ। ਉਦਣ ਕਿਉਂ ਆਏ ਜਿੱਦਣ ਉਹਨੇ ਕਾਨੂੰਨ ਹੱਥ 'ਚ ਲੈ ਲਿਆ, ਉਹਦੀ ਗਨ ਚੁੱਕ ਲਿਆ ਜਾ ਕੇ। ਹੁਣ ਬੰਦਾ ਜਿਹੜਾ ਆਮ ਜ਼ਿੰਦਗੀ 'ਚ ਰਹਿਣ ਡਿਆ, ਜਿਹਨੂੰ ਗਾਲਾਂ ਕੋਈ ਕੱਢਦਾ, ਜੇ ਉਹ ਇਸ ਤਰ੍ਹਾਂ ਦਾ ਸਟੈਪ ਪੁੱਟ ਸਕਦਾ, ਫਿਰ ਗੁਰੂ ਗ੍ਰੰਥ ਸਾਹਿਬ ਵਾਲੇ ਕਿਉਂ ਨਾ ਪੁੱਟਣਗੇ। ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਰਹੀ ਆ, ਬੇਅਦਬੀ ਦੀ ਗੱਲ ਹੋ ਰਹੀ ਆ, ਇਹ ਵੀ ਸੁਣਨ ਦੇ ਵਿੱਚ ਆਉਂਦਾ, ਖਬਰਾਂ ਲੱਗ ਜਾਂਦੀਆਂ ਨੇ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਪੰਥਕ ਸਰਕਾਰ, ਉਹਨਾਂ ਦੇ ਨੁਮਾਇੰਦੇ ਆ ਕੇ ਹਮਾਇਤ ਕਰਨ ਦੀ ਗੱਲ ਕਰ ਰਹੇ ਨੇ। ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਵੀ ਹੁਣ ਇਹਨਾਂ ਦਾ ਜਿਹੜਾ ਲਾਣਾ ਆ, ਪਹਿਲੀ ਗੱਲ ਤਾਂ ਇਹ ਖੁਦ ਮੋਗੇ ਦੀ ਕਾਨਫਰੰਸ ਦੇ ਵਿੱਚ ਇਹ ਗੱਲ ਕਹਿ ਚੁੱਕੇ ਨੇ ਕਿ ਪੰਜਾਬੀ ਪਾਰਟੀ ਆ, ਪੰਥਕ ਪਾਰਟੀ ਹੈ ਨਹੀਂ, ਅਤੇ ਆਪਣੇ ਆਪ ਨੂੰ ਜੋ ਮਰਜ਼ੀ ਕਹਾਈ ਜਾਣ, ਪਰ ਇਹਨਾਂ ਨੇ ਡਿਕਲੇਅਰ ਕੀਤਾ ਹੋਇਆ ਪੰਜਾਬੀ ਪਾਰਟੀ। ਅਤੇ ਇਹਨਾਂ ਨੇ ਮਤਲਬ ਜਿੰਨੇ ਕੋਨੇ ਮੋਨੇ, ਅਕਾਲੀ ਦਲ ਤਾਂ ਕੋਨੇ ਮੋਨੇ ਦਾ ਬਣਾਤਾ ਸਾਰਾ। ਰਹੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਮਤਲਬ ਕਿ ਬਾਈ ਨੇਮ ਗੱਲ ਕਰੂੰਗਾ। ਗੁਰਚਰਨ ਸਿੰਘ ਗਰੇਵਾਲ ਹੁਣੀ ਉੱਥੇ ਆਏ ਸੀਗੇ ਮੋਰਚੇ ਦੇ ਵਿੱਚ, ਅਤੇ ਮੇਰੀ ਕੱਲ੍ਹ ਬਾਬਾ ਹਰਦੀਪ ਸਿੰਘ ਮਹਿਰਾਜ ਹੁਣਾਂ ਨਾਲ ਗੱਲ ਹੋਈ ਆ। ਉਹਨਾਂ ਦਾ ਮੈਨੂੰ ਫੋਨ ਆਇਆ ਸੀ, ਚਲੋ ਸਾਡੇ ਲਈ ਸਤਿਕਾਰਯੋਗ ਨੇ, ਵੱਡੇ ਨੇ ਸਾਡੇ ਤੋਂ, ਅਤੇ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਪਤਾ ਕਿ ਗੁਰਚਰਨ ਗਰੇਵਾਲ ਆਇਆ ਸੀ। ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਹੈਗਾ। ਈਵਨ ਮੈਨੂੰ ਸੁਖਰਾਜ ਨੇ ਉੱਥੇ ਗਏ ਨੂੰ ਮਾੜੀ ਜਿਹੀ ਗੱਲ ਕੀਤੀ ਸੀ, ਕਹਿੰਦਾ ਦੇਖੋ ਆਏ ਸਨ, ਅਤੇ ਉੱਥੇ ਕੋਈ ਹੋਰ ਮਸਲਾ ਸੀਗਾ, ਕੋਈ ਫਿਲਮ ਆਈ ਹੈ ਮਸੰਦ, ਉਹਦੇ ਸੰਬੰਧ 'ਚ ਕੋਈ ਗੱਲਬਾਤ ਚੱਲਣ ਡਈ ਸੀ, ਅਤੇ ਅਸੀਂ ਉੱਥੇ ਉਹ ਗੱਲ ਕਰਦੇ ਵਿੱਚ ਨਹੀਂ ਕੋਈ ਗੱਲ ਹੋਈ। ਜਦੋਂ ਬਾਬਾ ਜੀ ਦਾ ਮੈਨੂੰ ਫੋਨ ਆਇਆ ਵੀ SGPC ਦਾ ਇੱਕ ਧਿਰ ਉੱਥੇ ਆਈ ਸੀ। ਹੁਣ ਜੇ ਤਾਂ ਆਪਾਂ ਮਤਲਬ ਕਿ ਧਾਰਮਿਕ ਤੌਰ 'ਤੇ ਜਾਂ ਕਾਨੂੰਨੀ ਪੱਖ ਤੋਂ ਲਈਏ ਤਾਂ SGPC ਇੱਕ ਅਲੱਗ ਹੈ ਅਤੇ ਅਕਾਲੀ ਦਲ ਅਲੱਗ ਹੈ। ਪਰ ਇੱਥੇ ਕੋਈ ਸ਼ੱਕ ਨਹੀਂ ਕਿ SGPC ਵੀ ਉਹੀ ਅਤੇ ਅਕਾਲੀ ਦਲ ਵੀ ਉਹੀ ਹੈ, ਇੱਥੇ ਕੋਈ ਸ਼ੱਕ ਵਾਲੀ ਗੁੰਜਾਇਸ਼ ਹੈ ਨਹੀਂ। ਇਸ ਕਰਕੇ ਉਹ ਉੱਥੇ ਗਏ ਨੇ, ਕਿਹੜੀ ਭਾਵਨਾ ਨਾਲ ਗਏ ਨੇ ਇਹ ਤਾਂ ਉਹਨਾਂ ਦਾ ਵਾਹਿਗੁਰੂ ਜਾਣਦਾ ਆ। ਪਰ ਉਹ ਇੱਕ ਖਬਰ ਵੀ ਲੱਗੀ ਕਿ SGPC ਨੇ ਹਮਾਇਤ ਕੀਤੀ ਆ ਮੋਰਚੇ ਨੂੰ। ਤੁਸੀਂ ਦੇਖੋ ਕਿ SGPC ਇਹ ਹਮਾਇਤ ਕਰ ਰਹੀ ਆ। SGPC ਵੱਲੋਂ ਬਿਆਨ ਲੱਗਾ ਆ ਭਾਈ ਗੁਰਚਰਨ ਸਿੰਘ ਗਰੇਵਾਲ ਹੋਣਾ ਵੱਲੋਂ ਬਈ ਸੌਦਾ ਸਾਧ ਮੁੱਖ ਦੋਸ਼ੀ ਆ ਨੇ ਗੁਰੂ ਗ੍ਰੰਥ ਸਾਹਿਬ ਦਾ। ਸੌਦਾ ਸਾਧ ਮੁੱਖ ਦੋਸ਼ੀ ਆ, ਅਤੇ ਤੁਸੀਂ 90 ਲੱਖ ਦੇ ਇਸ਼ਤਿਹਾਰ ਦਿੱਤੇ ਹਨ, ਤੁਹਾਡੇ ਜਥੇਦਾਰ ਨੇ ਮਾਫੀ ਦਿੱਤੀ ਆ। ਸਾਰੀਆਂ ਉਹਨਾਂ ਘਟਨਾਵਾਂ ਦੇ ਮੈਂ ਵਿੱਚ ਰਿਹਾ। ਕਿੰਨੇ ਬੰਦੇ ਆਪਣੇ ਸ਼ਹੀਦ ਹੋਏ, ਭਾਈ ਕਮਲਦੀਪ ਸਿੰਘ ਸ਼ਹੀਦ ਹੋਇਆ, ਡੱਬ ਵਾਲਾ ਮੁੰਡਾ ਸ਼ਹੀਦ ਹੋਇਆ, ਬਲਕਾਰ ਸਿੰਘ ਉੱਥੇ ਬੰਬੇ ਸ਼ਹੀਦ ਹੋ ਜਾਂਦਾ, ਕਿੰਨੇ ਬੰਦੇ ਸਾਡੇ ਸ਼ਹੀਦ ਹੋ ਗਿਆ। ਉਦੋਂ ਇਹ ਲੋਕਾਂ ਨੂੰ ਨਹੀਂ ਪਤਾ ਲੱਗਾ ਵੀ ਇਹਦੀ ਸ਼ਮੂਲੀਅਤ ਆ। ਜਦੋਂ ਬਰਗਾੜੀ ਦੇ ਵਿੱਚ ਇੱਕ ਬੰਦਾ ਸਰਸੇ ਵਾਲੇ ਨੂੰ ਮਾਰ ਦਿੱਤਾ ਜਾਂਦਾ ਆ, ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰ ਲੈਂਦੇ ਨੇ, ਜਦੋਂ ਮੌੜ ਦੇ ਵਿੱਚ ਬੰਬ ਬਲਾਸਟ ਹੁੰਦਾ, ਉਦੋਂ ਸਰਕਾਰ ਇਹਨਾਂ ਦੀ ਸੀ, ਅਤੇ ਮੈਨੂੰ ਘਰੋਂ ਚੁੱਕ ਕੇ ਲੈ ਜਾਂਦੇ ਨੇ, ਅਤੇ ਉੱਥੇ ਮੈਨੂੰ ਪੁੱਛਗਿੱਛ ਕਰਦੇ ਨੇ ਵੀ ਸਾਨੂੰ ਇਹ ਤੇਰਾ ਕੰਮ ਲੱਗਦਾ, ਜਦੋਂ ਵੀ ਇਹ ਜਿਹੜੀ ਤਕਨੀਕ ਹੈ ਤੇਰੀ ਆ ਇਹ ਮੈਨੂੰ ਉਹਨਾਂ ਨੇ ਪੁੱਛਿਆ ਜਾ ਕੇ, ਜਦੋਂ ਮੌੜ ਮੰਡੀ ਲੈ ਗਏ ਮੈਨੂੰ। ਤੁਹਾਨੂੰ ਕਿਉਂ ਪੁੱਛਿਆ ਜਾਂਦਾ ਕਿ ਤੁਹਾਡੀ ਤਕਨੀਕ ਆ, ਤੁਹਾਨੂੰ ਕਿਉਂ ਪੁੱਛਿਆ ਜਾਂਦਾ? ਉਹ ਇਸ ਕਰਕੇ ਕਿ ਮੇਰਾ ਪਿਛੋਕੜ ਜਿਹੜਾ ਉਹ ਖਾੜਕੂ ਸੰਘਰਸ਼ ਨਾਲ ਸੰਬੰਧਿਤ ਆ, ਅਤੇ ਉਹ ਬੰਬ ਬਲਾਸਟਾਂ ਕਰਕੇ ਵੀ ਕਈ ਬੰਬ ਬਲਾਸਟ ਜਿਹੜਾ ਹੋਏ ਜਾਂ ਉਹਨਾਂ 'ਚ ਮੇਰਾ ਨਾਂ ਸੀ ਜਾਂ ਇੱਦਾਂ ਦੀਆਂ ਘਟਨਾਵਾਂ ਸੀਗੀਆਂ। ਅਤੇ ਮੈਨੂੰ ਉਹਨਾਂ ਨੇ ਜਦੋਂ ਪੁੱਛਿਆ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਖਾੜਕੂ ਸੰਘਰਸ਼ ਜਿਹੜਾ ਆ 1995 ਤੱਕ ਕੁਛ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ ਵੀ ਸੀ ਜਿਨ੍ਹਾਂ ਨੂੰ ਅਸੀਂ ਡਿਨਾਈ ਨਹੀਂ ਕਰਦੇ ਹੈਗੇ, ਪਰ ਉਦੋਂ ਬਾਅਦ ਓਪਨ ਬਲਾਸਟ ਖਾੜਕੂ ਸੰਘਰਸ਼ ਦੇ ਕਿਸੇ ਵੀ ਯੋਧੇ ਨੇ ਕਿਸੇ ਬੱਚਿਆਂ ਦੇ ਉੱਤੇ, ਕਿਸੇ ਬੱਸ ਦੇ ਵਿੱਚ, ਕਿਸੇ ਟ੍ਰੇਨ 'ਚ ਕਦੀ ਕੋਈ ਬੰਬ ਬਲਾਸਟ ਨਹੀਂ ਕੀਤਾ ਹੈਗਾ। ਤਾਂ ਇਹ ਬੰਬ ਬਲਾਸਟ ਸੌਦਾ ਸਾਧਾ ਨਹੀਂ ਕੀਤਾ, ਅਤੇ ਉੱਥੇ ਕੁਝ ਹਿੰਦੂ ਜੈਂਟਲਮੈਨ ਅਫਸਰ ਸਨ, ਉਹ ਕਹਿੰਦੇ ਤੁਹਾਡੀ ਉਹਨਾਂ ਨਾਲ ਲੱਗਦੀ ਤਾਂ ਤੁਸੀਂ ਕਹਿੰਦੇ ਹੋ। ਮੈਂ ਕਿਹਾ ਵੀ ਜੇ ਇਹ ਗੱਲ ਨਾ ਨਿਕਲੀ ਮੈਂ ਆਪਣਾ ਸਿਰ ਲਵਾ ਦੂੰ, ਔਰ ਮੈਂ ਇਹ ਗੱਲ ਕਹਿ ਕੇ ਆਇਆ ਉੱਥੇ ਉਹਨਾਂ ਦੇ ਵਿੱਚ, ਅਤੇ ਔਰ ਉਹੀ ਗੱਲ ਨਿਕਲੀ ਜਦੋਂ ਇਨਕੁਆਇਰੀ ਹੋਈ ਅਤੇ ਡੇਰੇ ਵਾਲਿਆਂ ਦਾ ਜ਼ਿਕਰ ਆਇਆ ਵਿੱਚ।
ਇਹ ਸਾਰਾ ਕੁਛ ਇਸ ਪੰਥਕ ਸਰਕਾਰ ਜਿਹੜੀ ਆਪਣੇ ਆਪ ਨੂੰ ਹੁਣ ਹਮਾਇਤ ਕਰਨ ਵਾਸਤੇ ਆਏ ਨੇ। ਹੁਣ ਇਹ ਹਮਾਇਤ ਇਹ ਕਰਨ, ਇਹ ਕਹਿਣ ਵੀ ਸੁਖਬੀਰ ਬਾਦਲ ਨੂੰ ਚੁੱਕ ਕੇ ਅੰਦਰ ਮਾਰੋ, ਕਿਉਂ ਨਹੀਂ ਕਹਿੰਦੇ? ਇਹ ਕਹਿਣ ਵੀ ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ ਅਤੇ ਵੱਡਾ ਬਾਦਲ ਜਿਹੜਾ ਉਹ ਮੁੱਖ ਮੰਤਰੀ ਸੀਗਾ ਅਤੇ ਸੈਣੀ ਨੇ ਸਾਰਾ ਕੁਝ ਕੀਤਾ ਆ, ਇਹ ਕਿਉਂ ਨਹੀਂ ਕਹਿੰਦੇ? ਇਹ ਗਰੇਵਾਲ ਹੁਣੀ ਜਿਹੜੇ ਜਿੰਨੇ ਵੀ ਹੈਗੇ ਨੇ, ਇਹ ਹੁਣ ਤੱਕ ਉਸ ਅਕਾਲੀ ਦਲ ਦੇ ਵਿੱਚ ਹੀ ਰਹੇ ਨੇ, ਉਹਨਾਂ ਫੈਡਰੇਸ਼ਨਾਂ 'ਚ ਹੀ ਰਹੇ ਨੇ, ਇੱਕ ਧਿਰ ਸੀਗੀ ਉਹਨਾਂ ਦੀ। ਇਹਨਾਂ ਨੇ ਕਿਉਂ ਨਹੀਂ ਕਿਹਾ ਹੈਗਾ ਜਦੋਂ ਇੱਕ ਗੁਰਮੀਤ ਪਿੰਕੀ ਇੰਸਪੈਕਟਰ ਜਿਹੜਾ ਸੀਗਾ, ਉਹਨੇ ਜਦੋਂ ਸਟੇਟਮੈਂਟ ਦਿੱਤੀ ਵੀ ਦੇਸੀ ਮਸ਼ੀਨ ਦੇ ਨਾਲ ਇਸ ਤਰ੍ਹਾਂ ਬੰਦੇ ਮਾਰੇ ਜਾਂਦੇ ਹਨ, ਉਹਨਾਂ ਦੇ ਗੁਪਤ ਅੰਗਾਂ ਦੇ ਵਿੱਚ ਡੰਡੇ ਦੇ ਕੇ ਉਹਨਾਂ ਨੂੰ ਮਾਰਿਆ ਜਾਂਦਾ ਸੀਗਾ, ਅਤੇ ਉਸ ਸੈਣੀ ਨੂੰ ਇਹਨਾਂ ਦੇ ਪੰਥਕ ਸਰਕਾਰ ਨੇ ਉਹਨੂੰ DGP ਲਾਇਆ ਅਤੇ ਸਾਡੀ ਉਹ ਹੱਥ 'ਚ ਨਾਤਾ। ਇਹ ਕਿਵੇਂ ਗੱਲ ਕਰਦੇ ਨੇ ਆ ਕੇ ਹਮਾਇਤ ਕਰਨ ਦੀ? ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਇਹਨਾਂ ਨੂੰ ਬਿਲਕੁਲ ਸਾਹ ਨਹੀਂ ਭਰਨਾ ਚਾਹੀਦਾ, ਜਾਂ ਇਹ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ੍ਹ ਕੇ ਕਹਿਣ, ਝੋਲੀ ਅੱਡਣ ਵੀ ਹਾਂ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਸੀ ਉਹਨਾਂ ਦੀ ਇਹਦੇ 'ਚ ਸ਼ਮੂਲੀਅਤ। ਵੇਖੋ ਗੁਰੂ ਗ੍ਰੰਥ ਸਾਹਿਬ ਦੀ ਉਹਨੇ ਬੇਅਦਬੀ ਨਹੀਂ ਕਰਵਾਈ, ਇਹਦੇ 'ਚ ਤਾਂ ਸਾਰੀ ਦੁਨੀਆ ਨੂੰ ਪਤਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਹਨਾਂ ਨੇ ਪੁਸ਼ਤ ਪਨਾਹ ਕੀਤਾ ਅਤੇ ਇਹਨਾਂ ਨੇ ਬੇਅਦਬੀ ਹੋਣ ਦਿੱਤੀ। ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਦਾ ਹੀ ਸਿਕਿਉਰਟੀਆਂ ਦਿੱਤੀਆਂ, DGP ਨੂੰ ਇਹਨਾਂ ਨੇ ਨਵਾਜਿਆ। ਅੱਜ ਤੱਕ ਉਹ ਬੰਦਾ ਇਹਨਾਂ ਦੀ ਰਹਿਮੋ ਕਰਮ ਕਰਕੇ ਫੜਿਆ ਤੱਕ ਨਹੀਂ ਗਿਆ ਹੈਗਾ। ਹਰ ਵਾਰੀ ਉਹ ਕੋਰਟ ਤੋਂ ਕੋਈ ਨਾ ਕੋਈ ਪ੍ਰੋਬਲਮ ਬਹਾਨੇ ਸੱਜੇ ਖੱਬੇ ਕਰਕੇ ਬਾਹਰ ਨਿਕਲ ਜਾਂਦਾ ਹੈ। ਇਜ਼ਹਾਰ ਆਲਮ ਨੂੰ ਇਹਨਾਂ ਨੇ ਜੇਲ੍ਹ DGP ਲਾ ਕੇ ਰੱਖਿਆ, ਉਹਨੂੰ ਇਹਨਾਂ ਨੇ ਟਿਕਟ ਦਿੱਤੀ, ਘਰ ਵਾਲੀ ਉਹਦੀ ਅਕਾਲੀ ਦਲ ਇਸ ਤਰ੍ਹਾਂ ਦੀ। ਇੱਕ ਗੱਲ ਹੈ ਕੋਈ, ਇਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ। ਉਹਦਾ ਜਵਾਕ ਉਹਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਵੀ ਇਹਨਾਂ ਦੇ ਕੀ ਪਿਛੋਕੜ ਨੇ ਸਾਡੇ ਨਾਲ। ਮੇਰੇ ਹੁੰਦਿਆਂ ਕਿਤੇ ਹੁੰਦੇ, ਅਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਦਾ ਇਹ ਗੱਲ, ਔਰ ਤੁਸੀਂ ਵੀ ਜੇ ਕਿਤੇ ਮਿਲੇ ਤਾਂ ਉਹਨਾਂ ਨੂੰ ਪੁੱਛਿਆ ਜ਼ਰੂਰ ਵੀ ਕਿਹਦੀ ਡਿਮਾਂਡ ਕਰ ਰਹੇ ਹੋ ਫੜਨ ਦੀ? ਸੁਖਬੀਰ ਬਾਦਲ ਦੀ ਡਿਮਾਂਡ ਕਰ ਰਹੇ ਹੋ, ਪ੍ਰਕਾਸ਼ ਸਿੰਘ ਬਾਦਲ ਦੀ ਕਰ ਰਹੇ ਹੋ, ਜਾਂ ਜਿਹਦੇ ਲਈ 90 ਲੱਖ ਦੇ SGP ਨੇ ਇਸ਼ਤਿਹਾਰ ਦਿੱਤੇ ਹਨ ਉਸ ਬਾਬੇ ਲਈ ਕਰ ਰਹੇ ਹੋ, ਜਿਹਨੂੰ ਤੁਹਾਡੇ ਗਿਆਨੀ ਗੁਰਬਚਨ ਸਿੰਘ ਨੇ ਮਾਫੀ ਦਿੱਤੀ, ਉਹਦੀ ਗੱਲ ਕਰ ਰਹੇ ਹੋ? ਪਰ ਉਹ ਤਾਂ ਕਹਿੰਦੇ SIT ਦੇ ਸਾਹਮਣੇ ਅਸੀਂ ਪੇਸ਼ ਹੋਏ ਹਾਂ, ਅਸੀਂ ਕਿਹੜਾ ਕਿਸੇ ਤੋਂ ਭੱਜਦੇ ਹਾਂ, ਅਸੀਂ ਕਿਹੜਾ ਦੋਸ਼ੀ ਹਾਂ, ਕਹਿੰਦੇ ਅਸੀਂ ਤਾਂ ਅਕਾਲ ਤਖਤ ਸਾਹਿਬ ਤੇ ਜਾ ਕੇ SIT ਦੇ ਤੁਸੀਂ ਬੱਸ ਕਰਕੇ ਨਹੀਂ ਦਿੱਲੀ ਗਏ, ਅਗਲਿਆਂ ਨੇ ਪੁੰਨੂ ਵਾਂਗੂ ਸੱਦਿਆ ਉੱਥੇ ਤੁਹਾਨੂੰ, ਅਤੇ ਨਾ ਤੁਸੀਂ ਆਏ ਤਾਂ ਪੁੰਨੂ ਵਾਂਗੂ ਬੰਨ੍ਹ ਕੇ ਲਿਆਉਣਗੇ, ਜਿਵੇਂ ਬਲੋਚ ਲੈ ਗਏ ਹਨ ਐਂ ਲਿਆਉਣਗੇ। ਇਹ ਥੋੜ੍ਹਾ ਤੁਸੀਂ ਦੋਸ਼ੀ ਉਹਦੇ ਵਿੱਚ, ਤਾਂ ਤੁਸੀਂ ਅਸੀਂ ਪੇਸ਼ ਨਾ ਹੋਵੋ, ਜਵਾਬ ਦਿਓ। ਤੁਸੀਂ ਜਵਾਬ ਦਿਓ ਵੀ ਜੇ ਨਹੀਂ ਪੇਸ਼ ਹੋਣਾ, ਅਗਲੇ ਤੁਹਾਨੂੰ ਬੰਨ੍ਹ ਕੇ ਲਿਆਉਣਗੇ। SIT ਦੇ ਅੱਗੇ ਪੇਸ਼ ਹੋਣਾ ਹੀ ਪੈਣਾ। ਤੁਸੀਂ ਮਤਲਬ ਜਦੋਂ ਬੇਅਦਬੀ ਹੋਈ ਉਦੋਂ ਗਏ ਸੋ SIT ਦੇ ਕੋਲ, ਤੁਸੀਂ ਤਾਂ ਧਮਕੀਆਂ ਦਿੰਦੇ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ IG ਜਿਹਨੇ ਅਸਤੀਫਾ ਦਿੱਤਾ, ਜਿਹੜਾ ਆਪ 'ਚ ਮੁੜ ਕੇ MLA ਬਣਿਆ, ਕੁੰਵਰ ਵਿਜੇ ਪ੍ਰਤਾਪ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹੁੰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੀ ਇਹ ਗੱਲ ਵੀ ਇਹਨਾਂ ਨੇ ਤਾਂ ਸਾਨੂੰ ਧਮਕੀਆਂ ਦਿੰਦੇ ਰਹੇ ਨੇ ਬਾਦਲ ਕੇ, ਵੀ ਵੱਡੇ ਬਾਦਲ ਦਾ ਫੋਨ ਆ ਗਿਆ, ਨਾਰਾਜ਼ ਹੋ ਜਾਣਗੇ ਜੀ, ਫਲਾਣੇ ਦੀ ਇਨਕੁਆਇਰੀ ਨਾ ਕਰੋ, ਦੂਜੇ ਦਿਨ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਗਿਆ ਇਹਨਾਂ ਦੇ ਸਾਹਮਣੇ ਉਹ, ਫਿਰ ਕਹਿਣ ਉਹਨੂੰ ਵੀ ਝੂਠ ਬੋਲਦਾ ਹੈ। ਵੇਖੋ, ਮੈਂ ਗੁਰਚਰਨ ਸਿੰਘ ਗਰੇਵਾਲ ਹੁਣੀ, ਮੈਂ ਉਹਨਾਂ ਨੂੰ ਕਦੀ ਮਿਲਿਆ ਨਹੀਂ ਹੈਗਾ। ਇੱਕ ਅੱਧੀ ਵਾਰੀ ਦੂਰੋਂ ਫਤਿਹ ਸਾਂਝੀ ਹੋਈ ਆ, ਫਤਿਹ ਗੁਰੂ ਦੀ ਆ, ਪਰ ਮੈਂ ਪੁੱਛਣਾ ਚਾਹੁੰਦਾ ਵੀ ਉਹ ਪੜ੍ਹੇ ਲਿਖੇ ਨੇ ਅਤੇ ਬੜੇ ਪੁਰਾਣੇ ਨੇ, ਉਹ ਸਟੂਡੈਂਟ ਵੇਲੇ ਤੋਂ ਲੈ ਕੇ ਇਸ ਪੋਲੀਟਿਕਸ ਦੇ ਵਿੱਚ ਨੇ। ਉਹ ਇਹ ਗੱਲ ਨਾ ਲੈ ਕੇ ਕਿਉਂ ਨਹੀਂ ਕਹਿੰਦੇ ਵੀ ਅਕਾਲੀ ਦਲ ਦੇ ਪ੍ਰਧਾਨ ਨੇ? ਤੁਸੀਂ ਇਹ ਵੇਖੋ ਵੀ ਸਰਸੇ ਵਾਲੇ ਇੱਕ ਬੰਦੇ ਦਾ ਕਤਲ ਹੁੰਦਾ ਅਤੇ ਉਹ ਅਣਪਛਾਤੇ ਬੰਦੇ ਗੋਲੀਆਂ ਮਾਰਦੇ ਨੇ। ਇਹ ਗੱਲ ਪੱਕੀ ਹੈ ਨਾ ਕਿ ਅਣਪਛਾਤੇ ਬੰਦੇ ਗੋਲੀਆਂ ਮਾਰਦੇ ਨੇ? ਜਦੋਂ ਗੋਲੀਆਂ ਮਾਰਦੇ ਨੇ ਉਦੋਂ ਉਹ ਅਣਪਛਾਤੇ ਸੀਗੇ। ਬਿਲਕੁਲ। ਪੁਲਿਸ ਨੇ ਵੀ ਅਣਪਛਾਤੇ 6 ਨੌਜਵਾਨਾਂ ਨੇ ਗੋਲੀਆਂ ਮਾਰੀਆਂ, ਐਂ ਹੀ ਲਿਖਿਆ ਸੀਗਾ ਜੀ। ਅਗਲੇ ਦਿਨ ਉਹ ਪਛਾਤੇ ਹੋ ਜਾਂਦੇ ਨੇ, ਅਤੇ ਜਿਹੜੀ ਇਹਨਾਂ ਦੀ ਪੁਲਿਸ ਸੀਗੀ ਗੁਰਚਰਨ ਸਿੰਘ ਗਰੇਵਾਲ ਹੋਣਾ ਦੀ, ਉਹ ਪੁਲਿਸ ਅਣਪਛਾਤੀ ਹੋ ਗਈ। ਇਹ ਕਿੱਡਾ ਵੱਡਾ ਜ਼ੁਲਮ ਸੀਗਾ, ਤੁਸੀਂ ਦੇਖੋ। ਔਰ ਇਹਨਾਂ ਦੀ ਤਾਂ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ। ਇਹਨਾਂ 'ਤੇ ਇਹ ਕਰਨਾ ਚਾਹੀਦਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਹਨਾਂ ਦਾ ਕੱਖ ਨਾ ਰਹੇ, ਬਸ। ਉਹ ਤਾਂ ਆਪ ਕਹਿੰਦੇ ਨੇ, ਕਹਿੰਦੇ ਅਸੀਂ ਅਰਦਾਸ ਕਰਕੇ ਆਏ ਵੀ ਸਾਡਾ ਕੱਖ ਨਾ ਰਹੇ। ਉਹ ਪਰ ਨਹੀਂ ਰਿਹਾ, ਕੀ ਰਹਿ ਗਿਆ ਹੁਣ? ਜਿਹੜਾ ਵੀ ਕੋਈ ਲੀਡਰ ਹੁੰਦਾ ਆ, ਉਹਦੇ ਪੈਸੇ ਨਾਲ ਨਹੀਂ ਉਹਨੂੰ ਘਾਟਾ ਪੈਂਦਾ। ਜਦੋਂ ਸਿਆਸੀ ਮੌਤ ਹੁੰਦੀ ਹੈ ਨਾ, ਬੱਤੀ ਵਾਲੀਆਂ ਗੱਡੀਆਂ ਖੁੱਸ ਜਾਂਦੀਆਂ ਨੇ ਅਤੇ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਹੈਗਾ DC, ਉਦੋਂ ਇਹਨਾਂ ਦੀ ਮੌਤ ਹੁੰਦੀ ਹੈ। ਮੌਤ 'ਤੇ ਮਰ ਰਹੇ ਨੇ। ਤੁਸੀਂ ਦੇਖੋ ਕਿਵੇਂ ਲੜ ਰਹੇ ਨੇ ਪ੍ਰਧਾਨਗੀ ਪਿੱਛੇ, ਕਿਵੇਂ ਬੰਦੇ ਚੁੱਕ ਕੇ ਲਿਆਏ ਨੇ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਵੀ ਸਾਰਾ ਕੁਝ ਤਾਂ ਦਾਅ 'ਤੇ ਲਾਤਾ, ਦੱਲਿਓ ਹੁਣ ਤੁਸੀਂ ਲੜ ਕੇ ਕਿਉਂ ਮਰ ਚੱਲੇ ਹੋ? ਹੁਣ ਤਾਂ SGPC ਆਜ਼ਾਦ ਕਰ ਦਿਓ। ਹੁਣ ਅੱਜ ਗਰੇਵਾਲ ਨੂੰ ਚੇਤਾ ਆਇਆ ਵੀ RSS ਦਖਲ ਦੇ ਰਹੀ ਹੈ। ਇਹਨਾਂ ਨੂੰ ਉਦੋਂ ਨਹੀਂ ਚੇਤਾ ਆਇਆ ਜਦੋਂ ਗਿਆਨੀ ਗੁਰਬਚਨ ਸਿੰਘ ਹੁਣੀ ਜਾ ਕੇ ਉਹਦੇ ਨਾਲ RSS ਮੁਖੀ ਨਾਲ ਮੀਟਿੰਗਾਂ ਕਰਦੇ ਹੋ ਸਰਦੂਲਗੜ੍ਹ, ਉਦੋਂ ਨਹੀਂ ਪਤਾ ਇਹਨਾਂ ਨੂੰ? ਥੋੜ੍ਹੇ ਦਿਨ ਪਹਿਲਾਂ ਜੇ RSS ਮੁਖੀ ਇੱਥੇ ਦਰਬਾਰ ਸਾਹਿਬ ਆ ਗਏ। ਮਤਲਬ ਇੱਕ ਗੱਲ ਥੋੜ੍ਹਾ ਆ। ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਹੁਣ ਕੱਲ੍ਹ ਨੂੰ ਮੈਨੂੰ ਕੋਈ ਪੁੱਛੇਗਾ ਵੀ ਸਬੂਤ ਦੇ ਕਿੱਥੇ ਮਿਲ ਕੇ ਆਇਆ ਸੀ। ਜਦੋਂ ਕਿਸੇ ਨੂੰ ਬੁਖਾਰ ਚੜ੍ਹ ਜਾਂਦਾ ਨਾ ਜੀ, ਸਾਰਾ ਟੱਬਰ ਕਹਿੰਦਾ ਵੀ ਮੁੰਡੇ ਨੂੰ ਬੁਖਾਰ ਚੜ੍ਹ ਗਿਆ, ਇਹਨੂੰ ਹਸਪਤਾਲ ਲੈ ਜਾਓ, ਪਰ ਕੋਈ ਇਹ ਨਹੀਂ ਕਹਿੰਦਾ ਵੀ ਇਹਨੂੰ ਮਲੇਰੀਆ ਜਾਂ ਇਹਨੂੰ ਡੇਂਗੂ ਆ, ਕੋਈ ਨਹੀਂ ਦੱਸ ਸਕਦਾ। ਪਰ ਇਹ ਗੱਲ ਪੱਕੀ ਹੁੰਦੀ ਵੀ ਬੁਖਾਰ ਹੋ ਗਿਆ,
ਇਵੇਂ ਦਾ ਬੁਖਾਰ ਸਾਨੂੰ ਇਹਨਾਂ ਨੂੰ ਪਤਾ ਹੈ ਵੀ ਆਰਐਸਐਸ ਨਾਲ ਇਹ ਰਿਲੇਟਡ ਅੱਜ ਦੇ ਨਹੀਂ ਹੈਗੇ, ਸ਼ੁਰੂ ਤੋਂ ਹੀ ਨੇ। ਬੀਜੇਪੀ, ਆਰਐਸਐਸ ਅਕਾਲੀ ਦਲ, ਇਹ ਤਿਕੜੀ ਸੀਗੀ। ਤੇ ਹੁਣ ਇਹਨਾਂ ਨੂੰ ਪਤਾ ਲੱਗਾ, ਹੁਣ ਚਿੱਠੀ ਲਿਖੀ ਹੈ ਵੀ ਹਾਂ ਵੀ ਤੁਸੀਂ ਦਖਲ ਨਾ ਦਿਓ, ਤੇ ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਦਖਲ ਨਾ ਦਿਓ। ਤੁਸੀਂ ਆਪਣਾ ਘਰ ਸੰਭਾਲੋ, ਦਖਲ ਕਿਵੇਂ ਦੇ ਜੂਗਾ ਕੋਈ? ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਤੁਸੀਂ ਦਖਲ ਨਾ ਦਿਓ, ਕਿੱਡੀ ਹਰਾਮਜ਼ਾਦਗੀ ਨਹੀਂ ਹੈ? ਕੀ ਮੰਨਦੇ ਹੋ ਫਿਰ? ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਜਾਂਦੀਆਂ ਨੇ, ਧਾਮੀ ਸਾਹਿਬ ਫਿਰ ਜਿੱਤ ਜਾਂਦੇ ਨੇ, ਫਿਰ ਪ੍ਰਧਾਨ ਬਣ ਜਾਂਦੇ ਨੇ। ਦੇਖੋ, ਮੈਂ ਤੇ ਇਸ ਪ੍ਰਥਾ ਦੀ ਉਲਟਾ, ਸਿਲੈਕਸ਼ਨ ਹੋਣੀ ਚਾਹੀਦੀ ਸਿੱਖਾਂ 'ਚ, ਇਲੈਕਸ਼ਨ ਤੇ ਹੋਣੀ ਨਹੀਂ ਚਾਹੀਦੀ। ਤਾਂ ਅੰਗਰੇਜ਼ਾਂ ਦਾ ਸਿਸਟਮ ਸਾਨੂੰ ਦੇ ਗਏ ਨੇ, ਚਾਹੇ ਭੇਡ ਨੂੰ ਚੁਣ ਲਓ, 50 ਭੇਡਾਂ ਇਕੱਠੀਆਂ ਕਰਕੇ ਵੋਟਾਂ ਪਵਾ ਲਓ ਤੇ ਭੇਡ ਚੁਣ ਲਓ। ਕੀ ਮੰਨਦੇ ਹੋ ਵੀ ਭੇਡਾਂ ਨੇ ਜਿਹੜੀਆਂ ਵੋਟਾਂ ਪਾ ਰਹੀਆਂ? ਭੇਡਾਂ ਮਤਲਬ ਇਹ ਨਹੀਂ ਵੀ ਜਿਹੜੀਆਂ ਪਾ ਰਹੀਆਂ ਨੇ ਉਹ ਭੇਡਾਂ ਨੇ। ਮੇਰਾ ਮਤਲਬ ਇਹ ਕਿ ਜਿਹੜਾ ਇਲੈਕਸ਼ਨ ਦਾ ਸਿਸਟਮ ਹੁੰਦਾ ਆ ਉਹ ਇਵੇਂ ਆ ਵੀ ਤੁਸੀਂ ਇਹ ਦੋ ਬੰਦੇ ਖੜੇ ਕਰ ਦੇਣੇ ਨੇ, ਚਾਹੇ ਉਹ ਭੇਡਾਂ ਹੋਣ, ਇੱਕ ਸ਼ੇਰ ਹੋਏ ਇੱਕ ਭੇਡ ਹੋਏ। ਸ਼ੇਰ ਨੂੰ ਇੱਕ ਵੀ ਨਾ ਵੋਟ ਪਏ, ਭੇਡ ਨੂੰ 50 ਪੈ ਜਾਣਾ ਤੇ ਭੇਡ ਨੇ ਜਿੱਤ ਜਾਣਾ, ਕਿਉਂਕਿ ਵੋਟਾਂ ਪੈ ਗਈਆਂ ਨੇ। ਮੇਰਾ ਮਤਲਬ ਹੈ ਉਸ ਜਿਹੜੀ ਪ੍ਰਕਿਰਿਆ ਹੈ ਉਹ ਤੋਂ ਮੈਨੂੰ ਪ੍ਰੋਬਲਮ ਹੈ। ਮੈਂ ਨਹੀਂ ਕਹਿੰਦਾ ਵੀ ਉਹ ਭੇਡਾਂ ਨੇ ਜਾਂ ਕੀ ਨੇ, ਪਰ ਉਹ ਪ੍ਰਕਿਰਿਆ ਇੱਦਾਂ ਦੀ ਆ ਕਿ ਜਿੱਧਰ ਬਹੁ ਗਿਣਤੀ ਹੋ ਗਈ ਉਹ ਬੰਦੇ ਨੇ ਜਿੱਤ ਜਾਣਾ, ਚਾਹੇ ਉਹ ਭੇਡ ਹੀ ਹੋਵੇ। ਮੇਰਾ ਮਤਲਬ ਕਹਿਣ ਦਾ ਇਹ ਆ। ਜੇ ਅਸੀਂ ਗੱਲ ਕਰਦੇ ਹਾਂ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ, ਬੀਬੀ ਜਗੀਰ ਕੌਰ ਵੀ ਕਾਫੀ ਭੜਕੀ ਹੋਈ ਨਜ਼ਰ ਆਈ ਉਹਨਾਂ ਦੇ ਉੱਪਰ, ਕਹਿੰਦੀ ਰਹੀ ਕਿ ਇਹਨਾਂ ਦੇ ਪ੍ਰਧਾਨ ਲਿਫਾਫੇ 'ਚੋਂ ਨਿਕਲਦੇ ਰਹੇ, ਮੈਂ ਖੁਦ ਲਿਫਾਫੇ 'ਚੋਂ ਨਿਕਲੀਆਂ 4 ਵਾਰ। ਨਹੀਂ, ਬੀਬੀ ਨੇ ਤਾਂ ਹੁਣ ਸਵੀਕਾਰ ਕਰ ਲਿਆ ਤੇ ਕਰਨਾ ਹੀ ਪੈਣਾ ਸੀਗਾ, ਹਾਲਾਤ ਐਵੇਂ ਦੇ ਹੋ ਗਏ ਸੀਗੇ, ਕਰਨਾ ਪੈਣਾ ਸੀ। ਵੇਖੋ, ਬੀਬੀ ਨੇ ਇੱਕ ਫੈਸਲਾ ਲਿਆ ਸੀਗਾ ਨਾਨਕਸ਼ਾਹੀ ਕੈਲੰਡਰ ਦਾ, ਉਹਦੇ ਲਈ ਮੈਂ ਸਦਾ ਉਹਦੀ ਸਿਫਤ ਕੀਤੀ ਹੈ ਵੀ ਉਹਨੇ ਸਿੱਖਾਂ ਨੂੰ ਨਿਖੇੜਨ ਵਾਲਾ ਜਿਹੜਾ ਸੀਗਾ, ਦੁਨੀਆ ਨਾਲੋਂ ਦੂਜੇ ਧਰਮਾਂ ਨਾਲੋਂ ਅਲੱਗ ਕਰਨਾ, ਸਾਡਾ ਕੈਲੰਡਰ ਇੱਕ ਆਪਣਾ ਹੋਣਾ, ਇਹ ਬੜੀ ਵੱਡੀ ਗੱਲ ਸੀ। ਪਰ ਆਰਐਸਐਸ ਨੇ ਦਖਲ ਦੇ ਕੇ ਉਹ ਵੀ ਸਾਰਾ ਕੁਛ ਕਰਾਤਾ। ਕਿਵੇਂ ਗੋਨੇ ਦੇ ਉੱਥੋਂ ਹੁਕਮਨਾਮੇ ਜਾਰੀ ਹੋਏ, ਕਿਵੇਂ ਗਿਆਨੀ ਪੂਰਨ ਸਿੰਘ ਨੇ ਲਵ ਕੁਸ਼ ਦੀ ਔਲਾਦ ਦੱਸਿਆ, ਪੰਥ ਨੂੰ ਬੜਾ ਕੁਛ ਹੋਇਆ ਇੱਥੇ। ਉਦੋਂ ਇਹਨੇ ਫੈਸਲਾ, ਬੀਬੀ ਜਗੀਰ ਕੌਰ ਨੇ ਜਿਹੜਾ ਉਹ ਫੈਸਲਾ ਲਿਆ ਸੀ ਉਹ ਬਹੁਤ ਵਧੀਆ ਸੀਗਾ। ਅਤੇ ਅੱਜ ਵੀ ਜੇ ਉਹ ਸੱਚ ਬੋਲੀ ਆ ਤਾਂ ਸਾਨੂੰ ਤਾਂ ਕੀ ਤਕਲੀਫ ਹੋਣੀ ਆ? ਅਕਾਲੀ ਦਲ ਉਹਦਾ ਜਵਾਬ ਦੇਵੇ। ਜਿਹੜੀ ਪੰਜਾਬੀ ਪਾਰਟੀ ਹੈ ਸੁਖਬੀਰ ਬਾਦਲ ਦੀ, ਉਹ ਜਵਾਬ ਦੇਣ। ਉਹਨਾਂ ਦੀ ਅਸੀਂ ਤਾਂ ਸਵਾਲ ਨਹੀਂ ਕੀਤਾ, ਉਹਨਾਂ ਦੀ ਬੀਬੀ ਨੇ ਕੀਤਾ ਵੀ ਲਿਫਾਫੇ 'ਚ ਮੈਂ ਵੀ ਨਿਕਲਦੀ ਰਹੀ ਹਾਂ। ਕੀ ਲੱਗਦਾ ਬਾਬਾ, ਜੇ ਅਸੀਂ ਅੱਗੇ ਦੀ ਰਾਜਨੀਤੀ ਬਾਰੇ ਸੋਚਦੇ ਹਾਂ, ਸਿੱਖਾਂ ਦੀ ਰਾਜਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ? ਕਿਉਂਕਿ ਹਰ ਇੱਕ ਦੇ ਉੱਪਰ ਉਂਗਲਾਂ ਖੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਬਦਲਾਅ ਦੀ ਗੱਲ ਕਰਦੀ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ, ਇਹਦੇ ਉੱਪਰ ਵੀ ਉਂਗਲਾਂ ਚੱਕਣੀਆਂ ਸ਼ੁਰੂ ਹੋ ਗਈਆਂ। ਵੇਖੋ, ਜਿਹੜੀ ਸਰਕਾਰ ਦਿੱਲੀ ਨਾਲ ਰਿਲੇਟਡ ਆ, ਇੱਥੇ ਨਾ ਤਾਂ ਭਗਵੰਤ ਮਾਨ ਦਾ ਕੋਈ ਕਸੂਰ ਆ। ਇੱਥੇ ਕੱਲ੍ਹ ਨੂੰ ਤੁਸੀਂ ਸਿਮਰਜੀਤ ਸਿੰਘ ਮਾਨ ਨੂੰ ਵੀ ਬਣਾ ਦਿਓ, ਉਹ ਤੋਂ ਵੀ ਕੁਛ ਨਹੀਂ ਹੋਣਾ। ਕਾਰਨ ਕਿ ਸੈਂਟਰ ਕਿਸੇ ਨੂੰ ਕੁਛ ਨਹੀਂ ਕਰਨ ਦੇਣਾ ਇੱਥੇ। ਅਤੇ ਇਹ ਤਾਂ ਸਰਕਾਰ ਹੀ, ਚਲੋ ਅਜੇ ਤੱਕ ਹੁਣ ਤੱਕ ਰੌਲਾ ਹੀ ਹੈ ਵੀ ਸੈਂਟਰ ਨਾਲ ਰਿਲੇਟਡ ਆ। ਅਜੇ ਇਸ ਗੱਲ ਨੂੰ ਅਸੀਂ ਉਸ ਤਰੀਕੇ ਨਾਲ ਨਹੀਂ ਕਹਿ ਸਕਦੇ, ਪਰ ਲੱਛਣ ਹੀ ਹੁੰਦੇ ਨੇ। ਅਤੇ ਲੱਛਣਾਂ ਤੋਂ ਇਹ ਲੱਗਦਾ ਕਿ ਇਹ ਉਹਨਾਂ ਨਾਲ ਰਿਲੇਟਡ ਨੇ। ਜਦ ਉਹਨਾਂ ਨਾਲ ਰਿਲੇਟਡ ਨੇ ਅਤੇ ਸਰਕਾਰ ਸੈਂਟਰ ਨੇ ਚਲਾਉਣੀ ਆ, ਤਾਂ ਫਿਰ ਇੱਥੇ ਭਲਾ ਕਿਸੇ ਦਾ ਹੋਣਾ ਕੀ ਆ? ਅਤੇ ਮੈਂ ਤਾਂ ਇਸ ਪ੍ਰਕਿਰਿਆ ਦੇ ਖਿਲਾਫ ਹਾਂ ਵੀ ਇਸ ਪ੍ਰਕਿਰਿਆ ਰਾਹੀਂ ਪੰਜਾਬ ਦਾ ਕੁਛ ਨਹੀਂ ਹੋ ਸਕਦਾ। ਪੰਜਾਬ ਅਤੇ ਪੰਥਕ ਰਵਾਇਤਾਂ ਵੱਲ ਜਿੰਨਾ ਚਿਰ ਮੁੜਦਾ ਨਹੀਂ ਹੈਗਾ, ਜਿੰਨਾ ਚਿਰ ਉਸ ਅਕਾਲੀ ਦਲ ਦੀ ਸਰਜੀਤੀ ਨਹੀਂ ਹੁੰਦੀ, ਇੱਕ ਪਰਿਵਾਰ ਨੂੰ ਖੂੰਜੇ ਲਾ ਕੇ ਉਹਨੂੰ ਬਾਹਰ ਕੱਢ ਕੇ, ਜਾਂ ਉਹ ਪਰਿਵਾਰ ਆਪਣੀਆਂ ਭੁੱਲਾਂ ਉਸ ਤਰੀਕੇ ਨਾਲ ਬਖਸ਼ਾਏ ਜਿਸ ਤਰ੍ਹਾਂ ਸਿੱਖ ਕੋਈ ਭੁੱਲ ਬਖਸ਼ਾਉਂਦਾ ਆ। ਇਸ ਤਰ੍ਹਾਂ ਨਹੀਂ ਵੀ ਹੈਂਕੜ ਨਾਲ ਵੀ ਤੁਸੀਂ ਕਿਸੇ ਦੇ ਸਪੋਰਟਸ ਸ਼ੂ ਨੂੰ ਹੀ ਪਾਲਿਸ਼ ਕਰ ਜੋ ਆ ਕੇ ਰੱਜੇ, ਮਤਲਬ ਇੱਦਾਂ ਨਹੀਂ। ਅਤੇ ਇੱਕ ਸਪੈਸ਼ਲ ਨਿਮਾਣੇ ਸਿੱਖ ਵਾਂਗੂ ਝੋਲੀ ਅੱਡ ਕੇ ਆਉਣਗੇ ਤਾਂ ਪੰਥ ਬੜਾ ਮਹਾਨ ਆ। ਪਰ ਫਿਰ ਵੀ ਮੈਂ ਕਹਿੰਦਾ ਵੀ ਇਹਨਾਂ ਨੂੰ ਤਾਂ ਨਹੀਂ ਮਾफ़ ਕਰਨਾ ਚਾਹੀਦਾ। ਪੰਥ ਨੂੰ ਆਪਣੇ ਤਰੀਕੇ ਨਾਲ ਕਰਨਾ ਚਾਹੀਦਾ। ਪੰਥ ਸਿਲੈਕਸ਼ਨ ਕਰੇ। ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜਾ ਜ਼ਿਲ੍ਹਾ ਜਥੇਦਾਰ ਹੁੰਦਾ ਸੀ ਨਾ ਜੀ, ਉਹਦੇ ਸਾਈਨਾਂ ਤੋਂ ਬਿਨਾਂ ਪਾਰਟੀ ਦਾ ਪ੍ਰਧਾਨ, ਚਾਹੇ ਮੁੱਖ ਮੰਤਰੀ ਹੈ ਸਟੇਟ ਦਾ, ਉਹ ਕਿਸੇ ਨੂੰ ਟਿਕਟ ਨਹੀਂ ਸੀ ਦੇ ਸਕਦਾ ਜੀ, ਜਿੰਨਾ ਚਿਰ ਜ਼ਿਲ੍ਹਾ ਜਥੇਦਾਰ ਹਮ ਹੀ ਨਹੀਂ ਸੀ ਭਰਦਾ ਵੀ ਇਸ ਬੰਦੇ ਨੂੰ ਟਿਕਟ ਦੇ ਦਿਓ। ਅਤੇ ਉਹ ਚਾਹੇ ਪਿੰਡ ਦੇ ਕਿਹੜੇ ਬੰਦੇ ਨੂੰ ਵੀ ਹਾਂ ਕਰਦੇ, ਅਤੇ ਉਸ ਬੰਦੇ ਨੂੰ ਉਹ ਹੁੰਦੀ ਸੀ ਸਿਲੈਕਸ਼ਨ। ਹੁਣ ਹੈਗੀ ਇਲੈਕਸ਼ਨ, ਵੀ ਵੋਟਾਂ ਪਾ ਲਓ ਕਿਹਦੇ ਵੱਲ ਜ਼ਿਆਦੀਆਂ ਨੇ। ਹੁਣ ਵੋਟਾਂ ਤਾਂ ਕਿਸੇ ਵੱਲ ਵੀ ਜਾ ਸਕਦੀਆਂ ਨੇ। ਕੋਈ ਬੰਦੇ ਪੈਸੇ ਲੈ ਕੇ ਵੋਟ ਪਾ ਸਕਦੇ ਨੇ, ਕੋਈ ਨਸ਼ਾ ਲੈ ਕੇ ਵੋਟ ਪਾ ਸਕਦੇ ਨੇ, ਕੋਈ ਬਲੈਕਮੇਲ ਹੋ ਕੇ ਵੋਟ ਪਾ ਸਕਦੇ ਨੇ। ਕੀ ਪਤਾ ਵੀ ਕਿਵੇਂ ਵੋਟ ਪੈ ਗਈ ਆ, ਉਹਦੀ ਸਿਲੈਕਸ਼ਨ ਕਿਵੇਂ ਸਹੀ ਹੋ ਸਕਦੀ ਆ? ਸੋ ਜਿੰਨਾ ਚਿਰ ਪੰਥ, ਅਕਾਲ ਤਖਤ, ਗੁਰੂ ਗ੍ਰੰਥ, ਖਾਲਸਾ ਪੰਥ ਇਕੱਠੇ ਹੋ ਕੇ ਉਸ ਸਿਲੈਕਸ਼ਨ 'ਚੋਂ ਆਪਣੇ ਜਥੇਦਾਰ ਨਹੀਂ ਚੁਣਦੇ, ਉਹਨਾਂ ਚਿਰ ਸਾਡਾ ਭਲਾ ਨਹੀਂ ਹੋ ਸਕਦਾ ਜੀ। ਇਕੱਠੇ ਕਿਵੇਂ ਹੋਣਗੇ? ਇਕੱਠੇ ਦੀ ਗੱਲ ਹਰ ਕੋਈ ਕਰਦਾ, ਹਰੇਕ ਸਟੇਜ ਤੋਂ ਹੁੰਦੀ ਆ ਕਿ ਪੰਥ ਇਕੱਠਾ ਹੋ ਜੇ, ਪੰਥ ਇੱਕ ਝੰਡੇ ਥੱਲੇ ਆ ਜੇ, ਕੇਸਰੀ ਨਿਸ਼ਾਨ ਦੀ ਗੱਲ ਹੁੰਦੀ ਆ। ਇਕੱਠੇ ਕਿਵੇਂ ਹੋਣਗੇ? ਜਿਹੜਾ ਵੀ ਜਾ ਕੇ ਮੇਰੇ ਵਰਗਾ ਟਾਰ ਮਾਰਦਾ ਵੀ ਪੰਥ ਇਕੱਠਾ ਹੋ ਜੇ, ਉਹ ਇਹ ਕਹਿੰਦਾ ਮੇਰੇ ਥੱਲੇ ਇਕੱਠਾ ਹੋ ਜੇ। ਉਹ ਇਹ ਕਿਉਂ ਨਹੀਂ ਕਹਿੰਦਾ ਵੀ ਮੇਰਾ ਆਹ ਦਾਲੇ ਮੈਂ ਭੰਗ ਕਰਦਾ ਅੱਜ ਤੋਂ ਬਾਅਦ ਅਤੇ ਆ ਜਾਓ ਇਕੱਠੇ ਹੋਈਏ। ਉਹ ਕਹਿੰਦਾ ਮੇਰੇ ਥੱਲੇ, ਮੇਰੀ ਛਤਰੀ ਥੱਲੇ ਆ ਜਾਓ। ਸਾਰੇ ਇਹ ਕਹਿੰਦੇ ਨੇ
ਵੀ ਪੰਥ ਇਕੱਠਾ ਹੋਏ ਇੱਕ ਨਿਸ਼ਾਨ ਸਾਹਿਬ ਥੱਲੇ, ਤੇ ਜੇ ਉਹਨਾਂ ਨੂੰ ਪੁੱਛੀ ਵੀ ਜਥੇਦਾਰ ਕੌਣ ਹੋਊਗਾ, ਕਹਿੰਦਾ ਮੈਂ। ਤਾਂ ਨਹੀਂ ਪੰਡਤ ਸਾਰੇ ਕਹਿੰਦੇ ਨੇ ਵੀ ਤੁਸੀਂ ਆਪਣਾ ਭੰਗ ਕਰਕੇ ਮੇਰੇ ਕੋਲ ਆ ਜਾਓ। ਇਹ ਪਹਿਲ ਕੀਤੀ ਸੀਗੀ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਨੇ ਪਹਿਲਾਂ। ਵੱਡਾ ਇੱਕ ਦਲ ਸੀ, ਅਤੇ ਜਦੋਂ ਅਕਾਲੀ ਦਲ ਅੰਮ੍ਰਿਤਸਰ ਸ਼ਾਮਲ ਹੋਏ ਉਹਨਾਂ ਨੇ ਆਪਣਾ ਦਲ ਉਦੋਂ ਹੀ ਵਿਡਰਾਓ ਕਰ ਦਿੱਤਾ ਸੀ, ਭੰਗ ਕਰ ਦਿੱਤਾ ਸੀਗਾ। ਇਸ ਤਰਜ਼ ਦੇ ਉੱਤੇ ਜਿਵੇਂ ਹੁਣ ਸਾਡੇ ਕੋਲ 2 ਧਿਰਾਂ ਨੇ ਵੱਡੀਆਂ, ਇੱਕ ਤਾਂ ਹੈਗੀ ਆ ਪੰਜਾਬੀ ਪਾਰਟੀ ਜਿਹਨੂੰ ਅਕਾਲੀ ਦਲ ਬਾਦਲ ਕਹਿੰਦੇ ਆਪਾਂ, ਦੂਜੀ ਧਿਰ ਹੈਗੀ ਆ ਅਕਾਲੀ ਦਲ ਅੰਮ੍ਰਿਤਸਰ। ਹੁਣ ਅਕਾਲੀ ਦਲ ਅੰਮ੍ਰਿਤਸਰ ਜੇ ਕੱਲ੍ਹ ਨੂੰ ਬਾਦਲ ਨਾਲ ਇਕੱਠਾ ਹੁੰਦਾ ਤਾਂ ਉਹ ਹੋ ਨਹੀਂ ਸਕਦਾ। ਜੇ ਉਸ ਅਕਾਲੀ ਦਲ ਨਾਲ ਇਕੱਠਾ ਹੁੰਦਾ ਤਾਂ ਉਹ ਪਹਿਲਾਂ ਵੀ ਉਹਨਾਂ ਨੇ ਆਪਣਾ ਅਕਾਲੀ ਦਲ ਭੰਗ ਕੀਤਾ ਸੀ, ਸਰਬ ਹਿੰਦ ਅਕਾਲੀ ਦਲ ਬਣਿਆ ਸੀਗਾ, ਅਤੇ ਫਿਰ ਅਕਾਲੀ ਦਲ ਅੰਮ੍ਰਿਤਸਰ ਬਣਿਆ। ਹੁਣ ਐਕਚੁਅਲ 'ਚ ਤਾਂ ਅਕਾਲੀ ਦਲ ਅੰਮ੍ਰਿਤਸਰ ਹੀ ਆ, ਬਾਕੀ ਦਲ ਤਾਂ ਭੰਗ ਹੋ ਗਏ ਸੀਗੇ। ਅਸਲ 'ਚ ਅਕਾਲੀ ਦਲ ਅੰਮ੍ਰਿਤਸਰ ਹੀ ਸੀਗਾ। ਹੁਣ ਉਹ ਦੂਜੇ ਭੰਗ ਕਰਨ, ਉਹ ਆਪਣੀ ਜਗ੍ਹਾ ਸੱਚਾ ਵੀ ਮੈਂ ਤਾਂ ਅਕਾਲੀ ਦਲ ਅੰਮ੍ਰਿਤਸਰ 'ਚ ਹੀ ਰਿਹਾ, ਮੇਰੇ ਤੋਂ ਭੱਜ ਕੇ ਚਲੇ ਗਏ ਨੇ, ਮੇਰਾ ਤਾਂ ਉਹੀ ਅਕਾਲੀ ਦਲ ਆ। ਠੀਕ ਹੈ ਜੀ। ਸੋ ਚਾਹੇ ਉਹ ਦਲ ਖਾਲਸਾ, ਚਾਹੇ ਫਿਰ ਉਹ ਪੰਚ ਪ੍ਰਧਾਨੀ, ਜਿੰਨੇ ਵੀ ਜਿਹੜੇ ਹੈਗੇ ਨੇ, ਤਾਂ ਉਹ ਅਗਲੇ ਵੀ ਉਸ ਤਰੀਕੇ ਨਾਲ ਸਵਾਗਤ ਕਰਨ ਤਾਂ ਕਿਤੇ ਜਾ ਕੇ ਗੱਲ ਬਣਨੀ ਹੈ। ਸਾਰੇ ਹੀ ਸਟੇਜਾਂ ਤੋਂ ਕਹਿੰਦੇ ਨੇ, ਬਿਲਕੁਲ ਕਹਿੰਦੇ ਨੇ, ਪਰ ਉਹ ਕਹਿੰਦੇ ਨੇ ਵੀ ਮੇਰੇ ਥੱਲੇ ਆਓ। ਉਹ ਇਹ ਨਹੀਂ ਕਹਿੰਦੇ ਵੀ ਬਈ ਅੱਜ ਤੋਂ ਬਾਅਦ ਮੇਰਾ ਦਲ ਜਿਹੜਾ ਆ ਮੈਂ ਉਹ ਸਮਾਪਤ ਕਰਨਾ, ਅਤੇ ਮੈਂ ਆਪਣੇ ਦਲ ਗੁਰੂ ਗ੍ਰੰਥ ਸਾਹਿਬ ਦੀ ਝੋਲੀ 'ਚ ਰੱਖਣਾ ਜੀ, ਅਤੇ ਤੁਸੀਂ ਵੀ ਰੱਖੋ ਅਤੇ ਆਪਾਂ ਇਕੱਠੇ ਹੋਈਏ। ਐਂ ਤਾਂ ਨਹੀਂ ਨਾ ਕਹਿੰਦਾ ਕੋਈ। ਦੀਪ ਸਿੱਧੂ ਨੇ ਵਾਰਸ ਪੰਜਾਬ ਦੀ ਜਥੇਬੰਦੀ ਬਣਾਈ, ਸਾਰੇ ਮੈਂਬਰ ਰਹੇ ਦੀਪ ਸਿੱਧੂ ਦੀ ਵਾਰਸ ਪੰਜਾਬ ਦੀ ਜਥੇਬੰਦੀ ਦੇ, ਪਰ ਉਸੇ ਜਥੇਬੰਦੀ ਦੀ 2 ਹਿੱਸੇ ਬਣ ਗਏ। ਦੇਖੋ ਦੀਪ ਸਿੱਧੂ ਨੇ ਜਦੋਂ ਇਹ ਜਥੇਬੰਦੀ ਬਣਾਈ ਸੀ, ਉਹਨੇ ਕਿਹਾ ਸੀ ਅਸੀਂ ਇੱਕ ਬੇਬੀ ਸਟੈਪ ਲਿਆ ਆ, ਅਤੇ ਅੱਗੇ ਜਾ ਕੇ ਅਸੀਂ ਇਹਦਾ ਵਿਸਥਾਰ ਕਰਾਂਗੇ। ਅਤੇ ਅਜੇ ਤਾਂ ਜਿਹੜੇ ਨਾਲ ਸੀਗੇ ਮੁੰਡੇ, ਉਹਨਾਂ ਨੇ ਵੀ ਬਹੁਤ ਕੋਈ ਸਿੱਖਿਆ ਨਹੀਂ ਸੀ, ਉਹ ਤਾਂ ਦੀਪ ਦੀ ਕਮਾਂਡ ਹੇਠ ਕੰਮ ਕਰਦੇ ਸੀਗੇ, ਅਤੇ ਨਾ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਗੱਲਾਂ ਦਾ ਪਤਾ ਸੀਗਾ। ਅਤੇ ਦੀਪ ਦੇ ਜਾਣ ਤੋਂ ਬਾਅਦ ਇੱਕਦਮ ਜਿਹੜਾ ਖਲਾਅ ਆਇਆ, ਉਹਦੇ ਵਿੱਚੋਂ ਕਈ ਕੁਛ ਨਿਕਲ ਆਇਆ, ਮਤਲਬ ਧੜੇ ਬਣ ਗਏ ਜਿਹੜੇ ਨਹੀਂ ਸੀ ਬਣਨੇ ਚਾਹੀਦੇ, ਅਤੇ ਉਹ 2 ਧਿਰਾਂ ਬਣ ਗਈਆਂ। ਹੁਣ ਐਕਚੁਅਲ 'ਚ ਤਾਂ ਇੱਕ ਧਿਰ ਤਾਂ ਬਹੁਤ ਘੱਟ ਸਲੋਅ ਚੱਲ ਰਹੀ ਆ, ਅਤੇ ਅੰਮ੍ਰਿਤਪਾਲ ਦੇ ਆਉਣ ਨਾਲ ਇੱਕਦਮ ਪੂਰੇ ਪੰਜਾਬ 'ਚ ਕੀ ਪੰਥ 'ਚ ਇੱਕਦਮ ਉਬਾਲ ਆਇਆ ਆ। ਤਾਂ ਉਹ ਦੇਖੋ ਅੱਗੇ ਹੁਣ ਕੀ ਉਹਨਾਂ ਰਵਾਇਤਾਂ 'ਤੇ ਚੱਲਦੇ ਨੇ, ਜਾਂ ਅੱਗੇ ਜਾ ਕੇ ਕੀ ਹੁੰਦਾ ਹੈ, ਕਿਉਂਕਿ ਭਵਿੱਖ ਦਾ ਤਾਂ ਕਿਸੇ ਨੂੰ ਪਤਾ ਨਹੀਂ। ਅੱਜ ਤੱਕ ਤੇ ਜੋ ਹੈ ਸਹੀ ਆ, ਕੱਲ੍ਹ ਨੂੰ ਉਹਦਾ ਕੀ ਹੁੰਦਾ ਆ ਇਹ ਵਾਹਿਗੁਰੂ ਹੈ। ਵੀ ਅਰਦਾਸ ਉਂਝ ਇਹ ਕਰਨੀ ਚਾਹੀਦੀ ਆ ਵੀ ਪੰਥ ਉਹਨਾਂ ਨੂੰ ਬਲ ਬਖਸ਼ੇ, ਗੁਰੂ ਗ੍ਰੰਥ ਉਹਨਾਂ ਨੂੰ ਬਲ ਬਖਸ਼ੇ। ਅਸੀਂ ਅਰਦਾਸ ਕਰੀਏ ਵੀ ਉਹਨਾਂ ਤੋਂ ਕੋਈ ਭੁੱਲ ਨਾ ਹੋਏ, ਅਤੇ ਸਹੀ ਤਰੀਕੇ ਨਾਲ ਪੰਥ ਦੇ ਫੈਸਲੇ ਕਰਨ। ਕਿਵੇਂ ਨਾ ਲੱਗਦਾ ਅੰਮ੍ਰਿਤਪਾਲ ਦੇ ਉੱਪਰ ਵੀ ਕਾਫੀ ਉਂਗਲਾਂ ਉੱਠ ਰਹੀਆਂ ਨੇ, ਖਾਸ ਕਰਕੇ ਮੀਡੀਆ ਦੇ ਮੇਨ ਅਦਾਰਿਆਂ ਦੇ ਵੱਲੋਂ? ਦੇਖੋ ਜਿਹੜੀ ਉਂਗਲ ਚੁੱਕਣੀ ਆ, ਉਂਗਲ ਤਾਂ ਕਿਸੇ 'ਤੇ ਵੀ ਚੁੱਕੀ ਜਾ ਸਕਦੀ ਆ, ਅਤੇ ਐਲੀਗੇਸ਼ਨ ਜਿੱਥੇ ਮਰਜ਼ੀ ਤੁਸੀਂ ਲਾ ਦਿਓ। ਆਧਾਰ ਕੀ ਆ ਉਹਨਾਂ ਐਲੀਗੇਸ਼ਨਾਂ ਦਾ? ਆਧਾਰ ਇਹ ਤਾਂ ਨਹੀਂ ਇਕੱਲਾ ਹੈਗਾ ਵੀ ਉਹ ਦੁਬਈ ਤੋਂ ਆਇਆ ਅਤੇ ਗਲਤ ਹੈ, ਇਹ ਤਾਂ ਆਧਾਰ ਨਹੀਂ ਹੈਗਾ। ਆਧਾਰ ਹੋਣਾ ਚਾਹੀਦਾ ਵੀ ਹਾਂ ਮੈਨੂੰ ਪਤਾ ਫਲਾਣੇ ਨਾਲ ਗੱਲ ਕਰਕੇ ਆਇਆ, ਫਿਰ ਇੱਦਾਂ ਗੱਲ ਕਰਨ ਜਾਂਦਾ। ਇਹ ਤਾਂ ਗੱਲ ਹੈ ਨਹੀਂ ਵੀ ਸਾਨੂੰ ਲੱਗਦਾ ਏਜੰਸੀਆਂ ਦਾ ਬੰਦਾ। ਇਹਦਾ ਕੀ ਮਤਲਬ ਹੈ? ਤੁਹਾਨੂੰ ਕਿਉਂ ਲੱਗਦਾ ਏਜੰਸੀਆਂ ਦਾ ਬੰਦਾ? ਤੁਹਾਨੂੰ ਇਸ ਕਰਕੇ ਲੱਗਦਾ ਵੀ ਉਹ ਬੱਚਾ ਹੈ ਅਤੇ ਅੱਗੇ ਨਿਕਲ ਗਿਆ ਇੱਕਦਮ, ਐਂ ਤਾਂ ਲੱਗਦਾ ਆ। ਸੋ ਦੇਖੋ ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ੍ਹ ਕੇ ਕਿਹਾ ਸੀ ਵੀ ਮੇਰਾ ਕਤਰਾ ਖੂਨ ਦਾ ਕੌਮ ਦੇ ਲੇਖੇ ਲੱਗੂਗਾ, ਮੈਂ ਬੰਦ ਕਟਾ ਦੂੰ ਕੌਮ ਲਈ, ਹੈ ਨਾ। ਅਤੇ ਫਿਰ ਗੁਰੂ ਜਾਣੇ ਅਤੇ ਅੰਮ੍ਰਿਤ ਜਾਣੇ, ਸਾਨੂੰ ਭਰੋਸਾ ਕਰਨਾ ਚਾਹੀਦਾ ਆ। ਜੇ ਉਹ ਗਲਤ ਕਰੇਗਾ ਅਤੇ ਜਿਵੇਂ ਪੰਥ ਨੇ ਪਹਿਲਾਂ ਲਾ ਕੇ ਮਾਰੇ ਨੇ, ਇਹਨੂੰ ਵੀ ਮਾਰ ਦੇਗੀ, ਕਿਹੜੀ ਗੱਲ। ਜੇ ਅਸੀਂ ਗੱਲ ਕਰੀਏ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਆਖਰ ਦੇ ਵਿੱਚ ਇਹੀ ਸਵਾਲ ਆ। ਪੰਜਾਬ ਅੱਜ ਦੀ ਡੇਟ ਦੇ ਵਿੱਚ ਤਾਂ ਦੇਖੋ ਮਾੜੇ ਹਾਲਾਤਾਂ 'ਚ, ਇਹ 'ਚ ਕੋਈ ਦੋ ਰਾਵਾਂ ਨਹੀਂ। ਸੈਂਟਰ ਇਹਨੂੰ ਆਪਣੀ ਬਸਤੀ ਵਜੋਂ ਦੇਖ ਰਿਹਾ ਆ, ਅਤੇ ਵੱਡੀਆਂ ਹਕੂਮਤਾਂ ਜਿਹੜੀਆਂ ਨੇ, ਚਾਹੇ ਉਹ CIA, ਚਾਹੇ ਉਹ KGB ਆ, ਚਾਹੇ ਉਹ ਇੰਗਲੈਂਡ ਆ, ਜਿੰਨੀਆਂ ਇਹ ਸੰਸਥਾ, ਉਹ ਕਿਤੇ ਨਾ ਕਿਤੇ ਇਸ ਧਰਤੀ ਦੇ ਉੱਤੇ ਪੰਜਾਬ ਦਾ ਜਿਹੜਾ ਖਿੱਤਾ ਉਹਨੂੰ ਇੱਕ ਮੰਡੀ ਵਜੋਂ ਦੇਖ ਰਹੇ ਨੇ। ਇਹ ਇੱਥੇ ਗੁਰੂ ਨਾਨਕ ਸਾਹਿਬ ਦੀ ਮਿਹਰ ਆ, ਇੱਥੇ 12 ਮਾਹ ਰਚਿਆ ਗਿਆ ਇਸ ਧਰਤੀ ਦੇ ਉੱਤੇ, 12 ਰੁੱਤਾਂ ਨੇ ਇਸ ਧਰਤੀ ਦੀਆਂ, ਜਿੱਥੇ ਕਿ ਦੁਨੀਆ ਦੀ ਸਭ ਤੋਂ ਬੈਸਟ ਜਿਹੜਾ ਵਾਤਾਵਰਨ ਆ ਇਸ ਧਰਤੀ ਦਾ। ਅਤੇ ਇਸ ਧਰਤੀ ਦੇ ਮਗਰ ਬੜੀਆਂ ਯੂਨੀਵਰਸਿਟੀਆਂ ਅਤੇ ਬੜੇ ਲੋਕ ਪਏ ਹੋਏ ਨੇ। ਮਤਲਬ ਜਿਹੜੇ ਤਾਣੇ ਬਾਣੇ ਨੇ, ਇਹ ਡੀਪ ਸਟੇਟ ਦੇ ਤਾਣੇ ਬਾਣੇ ਨੇ, ਇਹ ਬਹੁਤ ਵੱਡੇ ਨੇ। ਇਹ ਅਜੇ ਬਹੁਤ ਲੋਕਾਂ ਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਕਰ ਕੌਣ ਰਿਹਾ, ਇਹਦੇ ਪਿੱਛੇ ਕੌਣ ਆ। ਜਿਹਨੂੰ ਦੀਪ ਸਿੱਧੂ ਵਾਰ-ਵਾਰ ਡੀਪ ਸਟੇਟ ਕਹਿੰਦਾ ਸੀ, ਡੀਪ ਸਟੇਟ ਜੇ ਆਮ ਬੰਦੇ ਨੂੰ ਨਜ਼ਰ ਆਉਣ ਲੱਗ ਜੇ ਤਾਂ ਫਿਰ ਤਾਂ ਉਹ ਡੀਪ ਸਟੇਟ ਰਹਿ ਹੀ ਨਹੀਂ ਜਾਂਦੀ। ਸੋ ਇਹਦੇ ਨਿਗਾਹ ਕਿਤੇ ਹੋਰ ਹੁੰਦੀ ਆ, ਨਿਸ਼ਾਨੇ ਕਿਤੇ ਹੋਰ ਹੁੰਦੇ ਨੇ। ਇਸ ਤਰੀਕੇ ਨਾਲ ਡੀਪ ਸਟੇਟ ਕੰਮ ਕਰਦੀ ਆ। ਸੋ ਪੰਜਾਬ ਤਾਂ ਹੀ ਬਚੂਗਾ, ਚਾਹੇ ਜਿਵੇਂ ਹੁਣ ਅੰਮ੍ਰਿਤਪਾਲ ਸਿੰਘ ਆਇਆ
ਤੇ ਭਾਈ ਦਲਜੀਤ ਸਿੰਘ ਬਿੱਟੂ ਹੁਣੀ ਕਰ ਰਹੇ ਨੇ, ਦਲ ਖਾਲਸਾ ਕਰ ਰਹੇ ਨੇ, ਹੋਰ ਜਿੰਨੇ ਵੀ ਸਾਡੇ ਸਿੰਘ ਜਿਹੜੇ ਲੱਗੇ ਹੋਏ ਨੇ, ਅਕਾਲੀ ਦਲ ਅੰਮ੍ਰਿਤਸਰ, ਸਾਰੇ ਇਕਜੁੱਟ ਹੋ ਕੇ ਪੰਥ ਦੇ ਪੰਜਾਬ ਦੇ ਭਲੇ ਲਈ ਇੱਕ ਹੋ ਕੇ ਕਰਨ ਤੇ ਸਿਲੈਕਸ਼ਨ ਕਰਨ ਪੰਥ ਦੀ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਬਾ ਬਖਸ਼ੀਸ਼ ਸਿੰਘ ਮੌਜੂਦ ਸਨ। ਤਾਂ ਅਸੀਂ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਪਰ ਗੱਲ ਕਰੀ ਆ ਜਿਸ ਦੇ ਉੱਪਰ ਲਾਜ਼ਮੀ ਸੀ, ਜਿਵੇਂ ਕਿ ਪੰਥ ਦੇ ਉੱਪਰ ਗੱਲ ਕਰਨੀ ਬਹੁਤ ਜ਼ਰੂਰੀ ਸੀ, ਕਿਉਂਕਿ ਬਹਿਮਲ ਕਲਾਂ ਦਾ ਜਿਹੜਾ ਬੇਅਦਬੀ ਦਾ ਮਸਲਾ ਸੀ ਬਹੁਤ ਲੰਮੇ ਸਮੇਂ ਤੋਂ ਲਟਕ ਰਿਹਾ, ਅਤੇ ਪਿਛਲੇ ਦਿਨੀ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ। ਤਾਂ ਉਹ ਜਿਹੜੀਆਂ ਗੱਲਾਂ ਬਾਤਾਂ ਨੇ ਅਸੀਂ ਸਾਰੀਆਂ ਅੱਜ ਇੰਡੋਜ਼ TV 'ਤੇ ਕਰੀਆਂ ਨੇ। ਤਾਂ ਇਸੇ ਤਰ੍ਹਾਂ ਫਿਰ ਕਿਸੇ ਦਿਨ ਖਾਸ ਮੁਲਾਕਾਤ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗੇ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ, ਮੇਰੇ ਸਹਿਯੋਗੀ ਸਾਥੀ ਸੁਖੀ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਲੱਗਦਾ ਸਵਾਲ ਉੱਥੋਂ ਹੀ ਸ਼ੁਰੂ ਹੁੰਦਾ? 7 ਸਾਲ ਬੀਤ ਗਏ ਆ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਕਿੱਥੇ ਜੀ ਗੱਲ ਕਰੀ? ਅਚਾਨਕ ਮੌਕੇ 'ਤੇ ਜਦੋਂ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਤੇ ਉਹ ਸਟੇਜ ਤੋਂ ਐਲਾਨ ਕਰਦੇ ਨੇ ਕਿ ਅਸੀਂ 1.5 ਮਹੀਨੇ ਦਾ ਸਰਕਾਰ ਨੂੰ ਸਮਾਂ ਦਿੰਦੇ ਹਾਂ, ਉਸ ਤੋਂ ਬਾਅਦ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਤੁਸੀਂ ਕਿਹਾ ਕਿ 1.5 ਮਹੀਨਾ ਰਹਿੰਦਾ, ਪਰ ਕਤਲ ਜਿਹੜਾ ਕਿ ਇਸ ਤੋਂ ਪਹਿਲਾਂ ਹੀ ਹੋ ਜਾਂਦਾ, 1.5 ਮਹੀਨੇ ਤੋਂ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਤੋਂ ਪਹਿਲਾਂ ਸਦੀਰ ਸੂਰੀ ਦਾ ਕਤਲ ਹੋ ਜਾਂਦਾ, ਕਤਲੋਗਾਰ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਆ। ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਸਵਾਲ ਚੱਕਦੀਆਂ ਨੇ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਸਾਨੂੰ ਬਰਦਾਸ਼ਤ ਨਹੀਂ ਹੈਗੀ। ਇਸ ਮੋਰਚੇ ਦੇ ਨਾਲ ਕਿਸੇ ਕਤਲ ਦਾ ਇਸ ਤਰ੍ਹਾਂ ਸੰਬੰਧ ਨਹੀਂ ਹੈਗਾ, ਪਰ ਬੇਅਦਬੀ ਨਾਲ ਇਹਦਾ ਸਿੱਧਾ ਸੰਬੰਧ ਆ। ਇਨਸਾਫ ਨਾ ਮਿਲਣ ਦਾ ਇਹਦਾ ਸਿੱਧਾ ਸੰਬੰਧ ਆ, ਅਤੇ ਜੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਇਨਸਾਫ ਤਾਂ ਲੈਂਦੇ ਹੀ ਹੁੰਦੇ ਨੇ। ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ, ਤਰਨ ਤਾਰਨ ਦਾ ਇੱਕ ਨੌਜਵਾਨ ਥਾਣੇ ਰਫਲ ਚੁੱਕ ਲਿਆ ਸੀ। ਹੁਣ ਉਹਦਾ ਨਾ ਤਾਂ ਮੋਰਚੇ ਨਾਲ ਸੰਬੰਧ ਆ ਕੋਈ, ਅਤੇ ਨਾ ਹੀ ਉਹਦਾ ਕਿਸੇ ਸ਼ਿਵ ਸੈਨਾ ਨਾਲ ਹੈ, ਨਾ ਹੀ ਉਹਦਾ ਕਿਸੇ ਅੰਮ੍ਰਿਤਪਾਲ ਨਾਲ, ਨਾ ਹੀ ਉਹਦਾ ਪੰਨੂ ਨਾਲ। ਉਹ ਇੱਕ ਆਮ ਸਿੱਧਾ ਸਾਦਾ ਨੌਜਵਾਨ, ਉਹਦੇ ਘਰ ਕੋਈ ਵੱਟੇ ਮਾਰਦਾ ਰੋਜ਼, ਅਤੇ ਉਹ ਰੋਜ਼ ਥਾਣੇ ਜਾਂਦਾ, ਥਾਣੇ ਵਾਲੇ ਦੀ ਗੱਲ ਨਹੀਂ ਸੁਣਦਾ, ਉਹ SLR ਚੁੱਕ ਲਿਆਉਂਦਾ ਉਹਨਾਂ ਦੀ। ਫੇਰ ਕਿਵੇਂ ਸਾਰੇ ਜੈਕਟਾਂ ਪਾ ਕੇ ਆ ਜਾਂਦੇ ਨੇ, ਆਉਂਦੇ ਨੇ ਕਿ ਨਹੀਂ? ਹੁਣ ਬੰਦਾ ਜਿਹੜਾ ਆਮ ਜ਼ਿੰਦਗੀ 'ਚ ਰਹਿਣ ਡਿਆ, ਜਿਹਨੂੰ ਗਾਲਾਂ ਕੋਈ ਕੱਢਦਾ, ਜੇ ਉਹ ਇਸ ਤਰ੍ਹਾਂ ਦਾ ਸਟੈਪ ਪੁੱਟ ਸਕਦਾ, ਫਿਰ ਗੁਰੂ ਗ੍ਰੰਥ ਸਾਹਿਬ ਵਾਲੇ ਕਿਉਂ ਨਾ ਪੁੱਟਣ? ਇਹ ਵੀ ਸੁਣਨ ਦੇ ਵਿੱਚ ਆਉਂਦਾ, ਖਬਰਾਂ ਲੱਗ ਜਾਂਦੀਆਂ ਨੇ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਪੰਥਕ ਸਰਕਾਰ, ਉਹਨਾਂ ਦੇ ਨੁਮਾਇੰਦੇ ਆ ਕੇ ਹਮਾਇਤ ਕਰਨ ਦੀ ਗੱਲ ਕਰ ਰਹੇ ਨੇ। ਕਿ ਬਾਈ ਨੇਮ ਗੱਲ ਕਰੂੰਗਾ, ਗੁਰਚਰਨ ਸਿੰਘ ਗਰੇਵਾਲ ਹੁਣੀ ਉੱਥੇ ਆਏ ਸੀਗੇ ਮੋਰਚੇ ਦੇ ਵਿੱਚ। ਇੱਥੇ ਕੋਈ ਸ਼ੱਕ ਨਹੀਂ ਕਿ SDPC ਵੀ ਉਹੀ ਅਤੇ ਅਕਾਲੀ ਦਲ ਵੀ ਉਹੀ ਹੈ, ਇੱਥੇ ਕੋਈ ਸ਼ੱਕ ਵਾਲੀ ਗੁੰਜਾਇਸ਼ ਹੈ ਨਹੀਂ। ਇਸ ਕਰਕੇ ਉਹ ਉੱਥੇ ਗਏ ਨੇ, ਕਿਹੜੀ ਭਾਵਨਾ ਨਾਲ ਗਏ ਨੇ ਇਹ ਤਾਂ ਉਹਨਾਂ ਦਾ ਵਾਹਿਗੁਰੂ ਜਾਣਦਾ ਹੈ। ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਦਾ ਹੀ ਸਿਕਿਉਰਟੀਆਂ ਦਿੱਤੀਆਂ, DGP ਨੂੰ ਇਹਨਾਂ ਨੇ ਨਵਾਜਿਆ। ਅੱਜ ਤੱਕ ਉਹ ਬੰਦਾ ਇਹਨਾਂ ਦੀ ਰਹਿਮੋ ਕਰਮ ਕਰਕੇ ਫੜਿਆ ਤੱਕ ਨਹੀਂ ਗਿਆ ਹੈਗਾ। ਇੱਕ ਗੱਲ ਹੈ, ਕੋਈ ਇਹਨਾਂ ਨੂੰ ਇਹ ਸ਼ਰਮ ਆਉਣੀ ਚਾਹੀਦੀ ਆ। ਉਹਦਾ ਜਵਾਕ ਉਹਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਵੀ ਇਹਨਾਂ ਦੇ ਕੀ ਕੀ ਪਿਛੋਕੜ ਨੇ ਸਾਡੇ ਨਾਲ। ਮੇਰੇ ਹੁੰਦਿਆਂ ਕਿਤੇ ਹੁੰਦੇ, ਅਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਦਾ ਇਹ ਗੱਲ, ਕਿਹਦੀ ਡਿਮਾਂਡ ਕਰ ਰਹੇ ਹੋ ਫੜਨ ਦੀ? ਸੁਖਬੀਰ ਬਾਦਲ ਦੀ ਡਿਮਾਂਡ ਕਰ ਰਹੇ ਹੋ? ਪ੍ਰਕਾਸ਼ ਸਿੰਘ ਬਾਦਲ ਦੀ ਕਰ ਰਹੇ ਹੋ? ਉਹ ਵਿਜੇ ਪ੍ਰਤਾਪ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹੁੰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੀ ਇਹ ਗੱਲ ਵੀ ਇਹਨਾਂ ਨੇ ਤਾਂ ਸਾਨੂੰ ਧਮਕੀਆਂ ਦਿੰਦੇ ਰਹੇ ਨੇ ਬਾਦਲ ਕੇ, ਵੀ ਵੱਡੇ ਬਾਦਲ ਦਾ ਫੋਨ ਆ ਗਿਆ, ਨਾਰਾਜ਼ ਹੋ ਜਾਣਗੇ ਜੀ, ਫਲਾਣੇ ਦੀ ਇਨਕੁਆਇਰੀ ਨਾ ਕਰੋ, ਦੂਜੇ ਦਿਨ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਗਿਆ ਇਹਨਾਂ ਦੇ ਸਾਹਮਣੇ। ਉਹ ਹੁਣ ਅੱਜ ਗਰੇਵਾਲ ਨੂੰ ਚੇਤਾ ਆਇਆ ਵੀ RSS ਦਖਲ ਦੇ ਰਹੀ ਹੈ, ਇਹਨਾਂ ਨੂੰ ਉਦੋਂ ਨਹੀਂ ਚੇਤਾ ਆਇਆ ਜਦੋਂ ਗਿਆਨੀ ਗੁਰਬਚਨ ਸਿੰਘ ਹੁਣੀ ਜਾ ਕੇ ਉਹਦੇ ਨਾਲ RSS ਮੁਖੀ ਨਾਲ ਮੀਟਿੰਗਾਂ ਕਰਦੇ ਹੋ ਸਰਦੂਲਗੜ੍ਹ, ਉਦੋਂ ਨਹੀਂ ਪਤਾ ਨਾ? BJP RSS ਅਕਾਲੀ ਦਲ ਇਹ ਤਿਕੜੀ ਸੀਗੀ, ਅਤੇ ਹੁਣ ਇਹਨਾਂ ਨੂੰ ਪਤਾ ਲੱਗਾ, ਹੁਣ ਚਿੱਠੀ ਲਿਖੀ ਹੈ ਵੀ ਹਾਂ ਵੀ ਤੁਸੀਂ ਦਖਲ ਨਾ ਦਿਓ, ਅਤੇ ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਦਖਲ ਨਾ ਦਿਓ। ਤੁਸੀਂ ਆਪਣਾ ਘਰ ਸੰਭਾਲੋ, ਦਖਲ ਕਿਵੇਂ ਦੇ ਜੂਗਾ ਕੋਈ? ਕੀ ਮੰਨਦੇ ਹੋ ਫਿਰ? ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਜਾਂਦੀਆਂ ਨੇ, ਧਾਮੀ ਸਾਹਿਬ ਫਿਰ ਜਿੱਤ ਜਾਂਦੇ ਨੇ, ਫਿਰ ਪ੍ਰਧਾਨ ਬਣ ਜਾਂਦੇ ਨੇ। ਦੇਖੋ, ਮੈਂ ਤੇ ਇਸ ਪ੍ਰਥਾ ਦੀ ਉਲਟਾ, ਸਿਲੈਕਸ਼ਨ ਹੋਣੀ ਚਾਹੀਦੀ ਸਿੱਖਾਂ 'ਚ, ਇਲੈਕਸ਼ਨ ਤੇ ਹੋਣੀ ਨਹੀਂ ਚਾਹੀਦੀ। ਤਾਂ ਅੰਗਰੇਜ਼ਾਂ ਦਾ ਸਿਸਟਮ ਸਾਨੂੰ ਦੇ ਗਏ ਨੇ, ਚਾਹੇ ਭੇਡ ਨੂੰ ਚੁਣ ਲਓ, 50 ਭੇਡਾਂ ਇਕੱਠੀਆਂ ਕਰਕੇ ਵੋਟਾਂ ਪਵਾ ਲਓ ਤੇ ਭੇਡ ਚੁਣ ਲਓ। ਕੀ ਮੰਨਦੇ ਹੋ ਵੀ ਭੇਡਾਂ ਨੇ ਜਿਹੜੀਆਂ ਵੋਟਾਂ ਪਾ ਰਹੀਆਂ? ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਫਿਰ ਅਸੀਂ ਇੱਕ ਵਿਸ਼ੇਸ਼ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਤਾਂ ਅੱਜ ਦੀ ਜਿਹੜੀ ਮੁਲਾਕਾਤ ਆ ਉਹ ਇੱਕ ਖਾਸ ਮੁਲਾਕਾਤ ਰਹਿਣ ਵਾਲੀ ਹੈ, ਕਿਉਂਕਿ ਪਿਛਲੇ 7 ਸਾਲਾਂ ਤੋਂ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ। ਬਹਿਮਲ ਕਲਾਂ ਦੇ ਵਿੱਚ ਮੋਰਚਾ ਜਿਉਂ ਦੀ ਤਿਉਂ ਚੱਲ ਰਿਹਾ।
ਤਾਂ ਉਸ ਮੋਰਚੇ ਦੇ ਵਿੱਚ ਹਾਮੀ ਭਰਨ ਵਾਲੇ ਬਾਬਾ ਬਖਸ਼ੀਸ਼ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਤਾਂ ਅਸੀਂ ਪਹਿਲਾਂ ਸਵਾਗਤ ਕਰਾਂਗੇ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਧੰਨਵਾਦ। ਕੀ ਲੱਗਦਾ ਸਵਾਲ ਉੱਥੋਂ ਹੀ ਸ਼ੁਰੂ ਹੁੰਦਾ? 7 ਸਾਲ ਬੀਤ ਗਏ ਆ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਕਿੱਥੇ ਜੀ ਗੱਲ ਖੜੀ ਹੈ? ਗੱਲ ਇੱਥੇ ਖੜੀ ਹੈ ਵੀ ਸਰਕਾਰ ਤਾਂ ਜਿਵੇਂ ਪਹਿਲੇ ਮੋਰਚੇ ਨੂੰ ਚੁਕਾਉਣ ਦੀ ਗੱਲ ਕਰਦੀ ਸੀ ਜਾਂ ਇੱਦਾਂ ਦੀਆਂ ਬੜੀ ਵਾਰੀ ਘਟਨਾਵਾਂ ਵਾਪਰੀਆਂ, ਪਰ ਪਿਛਲੀ ਵਾਰੀ ਗੱਲ ਕੀਤੀ ਸੀਗੀ ਆਰ ਪਾਰ ਦੀ ਲੜਾਈ ਲੜਨ ਦੀ, ਪਰ ਅਚਾਨਕ ਮੌਕੇ 'ਤੇ ਜਦੋਂ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਅਤੇ ਉਹ ਸਟੇਜ ਤੋਂ ਐਲਾਨ ਕਰਦੇ ਨੇ ਕਿ ਅਸੀਂ 1.5 ਮਹੀਨੇ ਦਾ ਸਰਕਾਰ ਨੂੰ ਸਮਾਂ ਦਿੰਦੇ ਹਾਂ, ਉਸ ਤੋਂ ਬਾਅਦ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਹੁਣ ਸੰਗਤ ਨੇ ਉਸ ਗੱਲ ਨੂੰ ਪ੍ਰਵਾਨਗੀ ਦਿੱਤੀ, ਅਤੇ ਜਦ ਸੰਗਤ ਨੇ ਪ੍ਰਵਾਨਗੀ ਦਿੱਤੀ, ਕਿਉਂਕਿ ਪਹਿਲੇ ਦਿਨ ਤੋਂ ਮੇਰਾ ਇੱਕੋ ਹੀ ਸੀ ਵੀ ਸਾਹਮਣੇ ਜਿਹੜੀ ਸੰਗਤ ਆ ਉਹਦੀ ਪ੍ਰਵਾਨਗੀ ਦੇ ਨਾਲ ਹੀ ਮੋਰਚਾ ਚੱਲੂਗਾ। ਵੀ ਜਿਹੜੇ ਬੰਦੇ ਮੋਰਚੇ ਨੂੰ ਡਿਕਟੇਟ ਕਰ ਰਹੇ ਨੇ ਉਹਨਾਂ ਦਾ ਆਪਣਾ ਕੋਈ ਵੀ ਫੈਸਲਾ ਇੱਦਾਂ ਦਾ ਨਹੀਂ ਹੋਊਗਾ ਜਿਹੜਾ ਮੋਰਚੇ ਦੇ ਉੱਤੇ ਇਸ ਤਰ੍ਹਾਂ ਲਾਗੂ ਹੋਏ ਸੰਗਤ ਦੀ ਰਾਏ ਤੋਂ ਬਿਨਾਂ। ਇਹ ਮੇਰਾ ਪਹਿਲਾ ਸੀ ਵੀ ਮੈਂ ਮੋਰਚੇ 'ਚ ਤੁਹਾਡੇ ਨਾਲ ਖੜਾਂਗਾ ਹੀ ਤਾਂ ਵੀ ਜੇ ਆਪਾਂ ਸੰਗਤ ਦੀ ਰਾਏ ਲੈਣੀ ਹੈ ਵੀ ਸੰਗਤ ਕੀ ਚਾਹੁੰਦੀ ਆ। ਵੀ ਪਹਿਲਾਂ ਸੰਗਤ ਦੀਆਂ ਭਾਵਨਾਵਾਂ ਤੋਂ ਬਿਨਾਂ ਮੋਰਚਾ ਚੁੱਕਿਆ ਗਿਆ, ਵੀ ਹੁਣ ਇੱਦਾਂ ਦੀ ਗੱਲ ਨਹੀਂ ਹੋਊਗੀ, ਸੰਗਤ ਜੋ ਚਾਹੇ ਉੱਦਾਂ ਹੀ ਕਰਾਂਗੇ, ਪਰ ਇਹ ਆ ਵੀ ਵਿੱਚ ਸੰਗਤ ਕਹੇ ਕਿ ਜਾਵੇ ਨਾ, ਸੰਗਤ ਫਿਰ ਸਾਡੇ ਨਾਲ ਖੜੇ। ਚਲੋ ਉਹਨਾਂ ਨੇ ਐਲਾਨ ਕੀਤਾ, ਸੰਗਤ ਨੇ ਜਕਾਰੇ ਛੱਡ ਕੇ ਪ੍ਰਵਾਨਗੀ ਦੇ ਦਿੱਤੀ, ਤਾਂ ਇਹ ਮਸਲਾ ਹੋ ਗਿਆ ਕਿ 1.5 ਮਹੀਨਾ ਹੁਣ ਉਹਦਾ ਇਹ ਸਮਾਂ ਰਹਿੰਦਾ ਜੀ, ਅਤੇ ਉਹ 1.5 ਮਹੀਨਾ ਹੋਏਗਾ ਅਤੇ ਉਸ ਤੋਂ ਅੱਗੇ ਫਿਰ ਕੀ ਫੈਸਲਾ ਲੈਣਾ ਆ ਇਹ ਉੱਤੇ ਵਿਚਾਰ ਕੀਤੀ ਜਾਊਗੀ। ਅੰਮ੍ਰਿਤਪਾਲ ਸਿੰਘ ਨਾਲ ਵੀ ਗੱਲ ਕੀਤੀ ਜਾਊਗੀ, ਆਪੇ 'ਚ ਵੀ ਰਾਏ ਕੀਤੀ ਜਾਏਗੀ, ਸੰਗਤ ਨਾਲ ਵੀ ਰਾਏ ਕੀਤੀ ਜਾਏਗੀ ਜੀ। ਤੁਸੀਂ ਕਿਹਾ ਕਿ 1.5 ਮਹੀਨਾ ਰਹਿੰਦਾ, ਪਰ ਕਤਲ ਜਿਹੜਾ ਕਿ ਇਸ ਤੋਂ ਪਹਿਲਾਂ ਹੀ ਹੋ ਜਾਂਦਾ, 1.5 ਮਹੀਨੇ ਤੋਂ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਤੋਂ ਪਹਿਲਾਂ ਸਦੀਰ ਸੂਰੀ ਦਾ ਕਤਲ ਹੋ ਜਾਂਦਾ, ਕਤਲੋਗਾਰਦ ਪਹਿਲਾਂ ਸ਼ੁਰੂ ਹੋ ਜਾਂਦੀ ਆ। ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਸਵਾਲ ਚੱਕਦੀਆਂ ਨੇ ਕਿ ਇਹ ਜਿਹੜੇ ਭੜਕਾਊ ਬਿਆਨ ਨੇ ਉਹਨਾਂ ਦਾ ਕਰਕੇ ਹੋਇਆ। ਨਹੀਂ, ਪਹਿਲੀ ਤਾਂ ਗੱਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਤਾਂ ਕੋਈ ਭੜਕਾਊ ਬਿਆਨ ਹੋ ਹੀ ਨਹੀਂ ਸਕਦਾ। ਜਿਹੜੇ ਵੀ ਲੋਕ ਇਹ ਦਲੀਲਾਂ ਦਿੰਦੇ ਨੇ ਕਿ ਕਤਲੋਗਾਰਦ ਸ਼ੁਰੂ ਹੋ ਗਈ ਹੈ, ਕਿਸੇ ਦੇ ਜਿਹੜਾ ਧਰਮ ਆ ਉਸ ਧਰਮ ਦੇ ਧਾਰਮਿਕ ਗ੍ਰੰਥ, ਉਹ ਵੀ ਕੋਈ ਆਮ ਗ੍ਰੰਥ ਨਹੀਂ, ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਪੂਰੀ ਕਾਇਨਾਤ ਨੂੰ ਪਸ਼ੂ ਪੰਛੀਆਂ ਨਾਲ ਵੀ ਵਿਤਕਰਾ ਨਹੀਂ ਕਰਦਾ, ਹਵਾਵਾਂ ਨਾਲ, ਜ਼ਮੀਨਾਂ ਨਾਲ, ਜਿਹੜੀਆਂ ਚੀਜ਼ਾਂ ਨਿਰਜਿੰਦ ਨੇ ਉਹਨਾਂ ਨਾਲ ਵੀ ਵਿਤਕਰਾ ਨਹੀਂ ਹੈਗਾ ਉਹਦੇ ਵਿੱਚ। ਉਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਹੋ ਜਾਂਦੀ ਉਦੋਂ ਫਿਰ ਇਹਨਾਂ ਲੋਕਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਹੈਗੀ, ਮਤਲਬ ਉਦੋਂ ਸਰਕਾਰ ਨੂੰ ਕਿਉਂ ਨਹੀਂ ਇਹ ਮੱਤਾਂ ਦਿੰਦੇ ਵੀ ਇਹਦਾ ਫੈਸਲਾ ਕਰੋ ਤੁਸੀਂ। ਇਹ ਇਕੱਲੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਹੈ, ਸਿੱਖਾਂ ਨਾਲ ਪਿਛਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਲਗਾਤਾਰ ਐਂ ਹੀ ਚੱਲ ਰਿਹਾ ਹੈ, ਖੁਆਰੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ। ਤਾਂ ਉਹਦਾ ਇਹ ਨਤੀਜਾ ਜਿਹੜਾ ਆ, ਮੈਂ ਪਿਛਲੇ ਦਿਨ ਆਪਣੇ ਪੇਜ ਤੋਂ ਵੀ ਇਹ ਗੱਲ ਕਹੀ ਸੀ ਵੀ ਇਹ ਗੱਲ ਹੋਣੀ ਹੀ ਹੋਣੀ ਆ, ਇਹਨੂੰ ਕੋਈ ਨਹੀਂ ਰੋਕ ਸਕਦਾ। ਜਿਹੜੀ ਸਾਡੀ ਜਨਰੇਸ਼ਨ ਆ, ਸਾਡੀ ਪੀੜ੍ਹੀ ਆ, ਅਸੀਂ ਬਹੁਤ ਕੁਛ ਹੰਢਾਇਆ, ਅਤੇ ਇਸ ਕਰਕੇ ਸਾਨੂੰ ਐਂ ਲੱਗਦਾ ਵੀ ਜਿਹੜੇ ਉਹਨਾਂ ਨੌਜਵਾਨ ਬੱਚੇ ਨੇ, ਜੇ ਸਾਡੀ ਕਿਸੇ ਗਲਤੀ ਕਰਕੇ ਇਹਨਾਂ ਨੂੰ ਤਸ਼ੱਦਦ ਹੋ ਜੇ, ਜਾਂ ਇਹ ਘਰੋਂ ਭੱਜ ਜਾਣ, ਜਾਂ ਇਹਨਾਂ ਨਾਲ ਇੱਦਾਂ ਦੀ ਕੋਈ ਸਾਡੇ ਕੋਲੋਂ ਇੱਦਾਂ ਦੀ ਭੁੱਲ ਹੋ ਜੇ ਵੀ ਇਹ ਗੌਰਮੈਂਟ ਦਾ ਖਾਜਾ ਬਣ ਜਾਣ, ਵੀ ਇੱਦਾਂ ਨਾ ਸਾਡੇ ਤੋਂ ਹੋਏ। ਪਰ ਜਿਹੜੇ ਖੁਦ ਨੌਜਵਾਨ ਨੇ ਉਹ ਇਹ ਗੱਲ ਹੁਣ ਨਹੀਂ ਸੋਚਣਗੇ, ਅਤੇ ਨਾ ਹੀ ਉਹਨਾਂ ਨੇ ਸੋਚਣੀ ਹੁੰਦੀ ਹੈ। ਇਹ ਹੁਣ ਦੀ ਗੱਲ ਨਹੀਂ, ਇਹ ਪਿੱਛੇ ਸਦੀਆਂ ਤੋਂ ਹੀ ਐਂ ਹੁੰਦਾ ਵੀ ਜਿਹੜੀ 18 ਤੋਂ 25 ਸਾਲ ਦੀ ਜਨਰੇਸ਼ਨ ਹੈ, ਜਿਹੜੀ ਤੀਜੀ ਪੀੜ੍ਹੀ 'ਚ ਆ ਗਈ ਆ, ਉਹ ਇਹ ਕਹਿੰਦੇ ਨੇ ਵੀ ਵੇਖਾਂਗੇ ਜੋ ਹੋਊਗਾ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਸਾਨੂੰ ਬਰਦਾਸ਼ਤ ਨਹੀਂ ਹੈਗੀ। ਇਸ ਮੋਰਚੇ ਦੇ ਨਾਲ ਕਿਸੇ ਕਤਲ ਦਾ ਇਸ ਤਰ੍ਹਾਂ ਸੰਬੰਧ ਨਹੀਂ ਹੈਗਾ, ਪਰ ਬੇਅਦਬੀ ਨਾਲ ਇਹਦਾ ਸਿੱਧਾ ਸੰਬੰਧ ਆ, ਇਨਸਾਫ ਨਾ ਮਿਲਣ ਦਾ ਇਹਦਾ ਸਿੱਧਾ ਸੰਬੰਧ ਆ। ਅਤੇ ਜੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਇਨਸਾਫ ਤਾਂ ਲੈਂਦੇ ਹੀ ਹੁੰਦੇ ਨੇ। ਬਹੁਤ ਥਾਵਾਂ 'ਤੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਦਰਖਾਸ਼ਾਂ ਦਿੰਦੇ ਨੇ ਥਾਣੇ ਆ ਕੇ, ਅਤੇ ਉੱਥੇ ਉਹ ਕਹਿਣਗੇ ਜੀ ਸਾਡੀ FIR ਲਿਖ ਲਓ, ਸਾਨੂੰ ਗੁਆਂਢੀ ਬੜਾ ਤੰਗ ਕਰਦੇ ਨੇ ਜੀ, ਸਾਨੂੰ ਗੁਆਂਢੀ ਬੜਾ ਤੰਗ ਕਰਦੇ ਨੇ। ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ, ਤਰਨ ਤਾਰਨ ਦਾ ਇੱਕ ਨੌਜਵਾਨ ਥਾਣੇ ਰਫਲ ਚੁੱਕ ਲਿਆ ਸੀ। ਹੁਣ ਉਹਦਾ ਨਾ ਤਾਂ ਮੋਰਚੇ ਨਾਲ ਸੰਬੰਧ ਆ ਕੋਈ, ਅਤੇ ਨਾ ਹੀ ਉਹਦਾ ਕਿਸੇ ਸ਼ਿਵ ਸੈਨਾ ਵਾਲਿਆਂ ਨਾਲ, ਨਾ ਹੀ ਉਹਦਾ ਕਿਸੇ ਅੰਮ੍ਰਿਤਪਾਲ ਨਾਲ, ਨਾ ਹੀ ਉਹਦਾ ਪੰਨੂ ਨਾਲ। ਉਹ ਇੱਕ ਆਮ ਸਿੱਧਾ ਸਾਦਾ ਨੌਜਵਾਨ, ਉਹਦੇ ਘਰ ਕੋਈ ਵੱਟੇ ਮਾਰਦਾ ਰੋਜ਼, ਅਤੇ ਉਹ ਰੋਜ਼ ਥਾਣੇ ਜਾਂਦਾ, ਥਾਣੇ ਵਾਲੇ ਦੀ ਗੱਲ ਨਹੀਂ ਸੁਣਦਾ, ਉਹ SLR ਚੁੱਕ ਲਿਆਉਂਦਾ ਉਹਨਾਂ ਦੀ। ਫਿਰ ਕਿਵੇਂ ਸਾਰੇ ਜੈਕਟਾਂ ਪਾ ਕੇ ਆ ਜਾਂਦੇ ਨੇ, ਆਉਂਦੇ ਨੇ ਕਿ ਨਹੀਂ ਵੀ ਹਾਂ ਤੇਰੀ ਅਸੀਂ ਗੱਲ ਸੁਣਨੇ। ਉਦਣ ਕਿਉਂ ਆਏ ਜਿੱਦਣ ਉਹਨੇ ਕਾਨੂੰਨ ਹੱਥ 'ਚ ਲੈ ਲਿਆ, ਉਹਦੀ ਗਨ ਚੁੱਕ ਲਿਆ ਜਾ ਕੇ। ਹੁਣ ਬੰਦਾ ਜਿਹੜਾ ਆਮ ਜ਼ਿੰਦਗੀ 'ਚ ਰਹਿਣ ਡਿਆ, ਜਿਹਨੂੰ ਗਾਲਾਂ ਕੋਈ ਕੱਢਦਾ, ਜੇ ਉਹ ਇਸ ਤਰ੍ਹਾਂ ਦਾ ਸਟੈਪ ਪੁੱਟ ਸਕਦਾ, ਫਿਰ ਗੁਰੂ ਗ੍ਰੰਥ ਸਾਹਿਬ ਵਾਲੇ ਕਿਉਂ ਨਾ ਪੁੱਟਣਗੇ?
ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਰਹੀ ਆ, ਬੇਅਦਬੀ ਦੀ ਗੱਲ ਹੋ ਰਹੀ ਆ, ਇਹ ਵੀ ਸੁਣਨ ਦੇ ਵਿੱਚ ਆਉਂਦਾ, ਖਬਰਾਂ ਲੱਗ ਜਾਂਦੀਆਂ ਨੇ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਪੰਥਕ ਸਰਕਾਰ, ਉਹਨਾਂ ਦੇ ਨੁਮਾਇੰਦੇ ਆ ਕੇ ਹਮਾਇਤ ਕਰਨ ਦੀ ਗੱਲ ਕਰ ਰਹੇ ਨੇ। ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਵੀ ਹੁਣ ਇਹਨਾਂ ਦਾ ਜਿਹੜਾ ਲਾਣਾ ਆ, ਪਹਿਲੀ ਗੱਲ ਤਾਂ ਇਹ ਖੁਦ ਮੋਗੇ ਦੀ ਕਾਨਫਰੰਸ ਦੇ ਵਿੱਚ ਇਹ ਗੱਲ ਕਹਿ ਚੁੱਕੇ ਨੇ ਕਿ ਪੰਜਾਬੀ ਪਾਰਟੀ ਆ, ਪੰਥਕ ਪਾਰਟੀ ਹੈ ਨਹੀਂ, ਅਤੇ ਆਪਣੇ ਆਪ ਨੂੰ ਜੋ ਮਰਜ਼ੀ ਕਹਾਈ ਜਾਣ, ਪਰ ਇਹਨਾਂ ਨੇ ਡਿਕਲੇਅਰ ਕੀਤਾ ਹੋਇਆ ਪੰਜਾਬੀ ਪਾਰਟੀ, ਅਤੇ ਇਹਨਾਂ ਨੇ ਮਤਲਬ ਜਿੰਨੇ ਕੋਨੇ ਮੋਨੇ ਅਕਾਲੀ ਦਲ ਤਾਂ ਕੋਨੇ ਮੋਨੇ ਦਾ ਬਣਾਤਾ ਸਾਰਾ। ਰਹੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਮਤਲਬ ਕਿ ਬਾਈ ਨੇਮ ਗੱਲ ਕਰੂੰਗਾ, ਗੁਰਚਰਨ ਸਿੰਘ ਗਰੇਵਾਲ ਹੁਣੀ ਉੱਥੇ ਆਏ ਸੀਗੇ ਮੋਰਚੇ ਦੇ ਵਿੱਚ, ਅਤੇ ਮੇਰੀ ਕੱਲ੍ਹ ਬਾਬਾ ਹਰਦੀਪ ਸਿੰਘ ਮਹਿਰਾਜ ਹੁਣਾਂ ਨਾਲ ਗੱਲ ਹੋਈ ਆ, ਉਹਨਾਂ ਦਾ ਮੈਨੂੰ ਫੋਨ ਆਇਆ ਸੀ, ਚਲੋ ਸਾਡੇ ਲਈ ਸਤਿਕਾਰਯੋਗ ਨੇ, ਵੱਡੇ ਨੇ ਸਾਡੇ ਤੋਂ, ਅਤੇ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਪਤਾ ਕਿ ਗੁਰਚਰਨ ਗਰੇਵਾਲ ਆਇਆ ਸੀ? ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਹੈਗਾ। ਈਵਨ ਮੈਨੂੰ ਸੁਖਰਾਜ ਨੇ ਉੱਥੇ ਗਏ ਨੂੰ ਮਾੜੀ ਜਿਹੀ ਗੱਲ ਕੀਤੀ ਸੀ, ਕਹਿੰਦਾ ਦੇਖੋ ਆਏ ਸਨ, ਅਤੇ ਉੱਥੇ ਕੋਈ ਹੋਰ ਮਸਲਾ ਸੀਗਾ, ਕੋਈ ਫਿਲਮ ਆਈ ਹੈ ਮਸੰਦੋ ਦੇ ਸੰਬੰਧ 'ਚ ਕੋਈ ਗੱਲਬਾਤ ਚੱਲਣ ਡਈ ਸੀ, ਅਤੇ ਅਸੀਂ ਉੱਥੇ ਉਹ ਗੱਲ ਕਰਦੇ ਵਿੱਚ ਨਹੀਂ ਕੋਈ ਗੱਲ ਹੋਈ। ਜਦੋਂ ਬਾਬਾ ਜੀ ਦਾ ਮੈਨੂੰ ਫੋਨ ਆਇਆ ਵੀ SGPC ਦਾ ਇੱਕ ਧਿਰ ਉੱਥੇ ਆਈ ਸੀ। ਹੁਣ ਜੇ ਤਾਂ ਆਪਾਂ ਮਤਲਬ ਕਿ ਧਾਰਮਿਕ ਤੌਰ 'ਤੇ ਜਾਂ ਕਾਨੂੰਨੀ ਪੱਖ ਤੋਂ ਲਈਏ ਤਾਂ SGPC ਇੱਕ ਅਲੱਗ ਹੈ ਅਤੇ ਅਕਾਲੀ ਦਲ ਅਲੱਗ ਹੈ, ਪਰ ਇੱਥੇ ਕੋਈ ਸ਼ੱਕ ਨਹੀਂ ਕਿ SGPC ਵੀ ਉਹੀ ਅਤੇ ਅਕਾਲੀ ਦਲ ਵੀ ਉਹੀ ਹੈ, ਇੱਥੇ ਕੋਈ ਸ਼ੱਕ ਵਾਲੀ ਗੁੰਜਾਇਸ਼ ਹੈ ਨਹੀਂ। ਇਸ ਕਰਕੇ ਉਹ ਉੱਥੇ ਗਏ ਨੇ, ਕਿਹੜੀ ਭਾਵਨਾ ਨਾਲ ਗਏ ਨੇ ਇਹ ਤਾਂ ਉਹਨਾਂ ਦਾ ਵਾਹਿਗੁਰੂ ਜਾਣਦਾ ਆ, ਪਰ ਉਹ ਇੱਕ ਖਬਰ ਵੀ ਲੱਗੀ ਕਿ SGPC ਨੇ ਹਮਾਇਤ ਕੀਤੀ ਆ ਮੋਰਚੇ ਨੂੰ। ਤੁਸੀਂ ਦੇਖੋ ਕਿ SGPC ਇਹ ਹਮਾਇਤ ਕਰ ਰਹੀ ਆ, SGPC ਵੱਲੋਂ ਬਿਆਨ ਲੱਗਾ ਆ ਭਾਈ ਗੁਰਚਰਨ ਸਿੰਘ ਗਰੇਵਾਲ ਹੋਣਾ ਵੱਲੋਂ ਬਈ ਸੌਦਾ ਸਾਧ ਮੁੱਖ ਦੋਸ਼ੀ ਆ, ਨੇ ਗੁਰੂ ਗ੍ਰੰਥ ਸਾਹਿਬ ਦਾ ਸੌਦਾ ਸਾਧ ਮੁੱਖ ਦੋਸ਼ੀ ਆ, ਅਤੇ ਤੁਸੀਂ 90 ਲੱਖ ਦੇ ਇਸ਼ਤਿਹਾਰ ਦਿੱਤੇ ਹਨ, ਤੁਹਾਡੇ ਜਥੇਦਾਰ ਨੇ ਮਾਫੀ ਦਿੱਤੀ ਆ, ਸਾਰੀਆਂ ਉਹਨਾਂ ਘਟਨਾਵਾਂ ਦੇ ਮੈਂ ਵਿੱਚ ਰਿਹਾ। ਕਿੰਨੇ ਬੰਦੇ ਆਪਣੇ ਸ਼ਹੀਦ ਹੋਏ, ਭਾਈ ਕਮਲਦੀਪ ਸਿੰਘ ਸ਼ਹੀਦ ਹੋਇਆ, ਡੱਬਵਾਲੀ ਵਾਲਾ ਮੁੰਡਾ ਸ਼ਹੀਦ ਹੋਇਆ, ਬਲਕਾਰ ਸਿੰਘ ਉੱਥੇ ਬੰਬੇ ਸ਼ਹੀਦ ਹੋ ਜਾਂਦਾ, ਕਿੰਨੇ ਬੰਦੇ ਸਾਡੇ ਸ਼ਹੀਦ ਹੋ ਗਿਆ। ਉਦੋਂ ਇਹ ਲੋਕਾਂ ਨੂੰ ਨਹੀਂ ਪਤਾ ਲੱਗਾ ਵੀ ਇਹਦੀ ਸ਼ਮੂਲੀਅਤ ਆ। ਜਦੋਂ ਬਰਗਾੜੀ ਦੇ ਵਿੱਚ ਇੱਕ ਬੰਦਾ ਸਰਸੇ ਵਾਲੇ ਨੂੰ ਮਾਰ ਦਿੱਤਾ ਜਾਂਦਾ ਆ, ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰ ਲੈਂਦੇ ਨੇ, ਜਦੋਂ ਮੌੜ ਦੇ ਵਿੱਚ ਬੰਬ ਬਲਾਸਟ ਹੁੰਦਾ, ਉਦੋਂ ਸਰਕਾਰ ਇਹਨਾਂ ਦੀ ਸੀ, ਅਤੇ ਮੈਨੂੰ ਘਰੋਂ ਚੁੱਕ ਕੇ ਲੈ ਜਾਂਦੇ ਨੇ, ਅਤੇ ਉੱਥੇ ਮੈਨੂੰ ਪੁੱਛਗਿੱਛ ਕਰਦੇ ਨੇ ਵੀ ਸਾਨੂੰ ਇਹ ਤੇਰਾ ਕੰਮ ਲੱਗਦਾ, ਜਦੋਂ ਵੀ ਇਹ ਜਿਹੜੀ ਤਕਨੀਕ ਹੈ ਤੇਰੀ ਆ, ਇਹ ਮੈਨੂੰ ਉਹਨਾਂ ਨੇ ਪੁੱਛਿਆ ਜਾ ਕੇ ਜਦੋਂ ਮੌੜ ਮੰਡੀ ਲੈ ਗਏ ਮੈਨੂੰ। ਤੁਹਾਨੂੰ ਕਿਉਂ ਪੁੱਛਿਆ ਜਾਂਦਾ ਕਿ ਤੁਹਾਡੀ ਤਕਨੀਕ ਆ, ਤੁਹਾਨੂੰ ਕਿਉਂ ਪੁੱਛਿਆ ਜਾਂਦਾ? ਉਹ ਇਸ ਕਰਕੇ ਕਿ ਮੇਰਾ ਪਿਛੋਕੜ ਜਿਹੜਾ ਉਹ ਖਾੜਕੂ ਸੰਘਰਸ਼ ਨਾਲ ਸੰਬੰਧਿਤ ਆ, ਅਤੇ ਉਹ ਬੰਬ ਬਲਾਸਟਾਂ ਕਰਕੇ ਵੀ ਕਈ ਬੰਬ ਬਲਾਸਟ ਜਿਹੜਾ ਹੋਏ ਜਾਂ ਉਹਨਾਂ 'ਚ ਮੇਰਾ ਨਾਂ ਸੀ ਜਾਂ ਇੱਦਾਂ ਦੀਆਂ ਘਟਨਾਵਾਂ ਸੀਗੀਆਂ, ਅਤੇ ਮੈਨੂੰ ਉਹਨਾਂ ਨੇ ਜਦੋਂ ਪੁੱਛਿਆ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਖਾੜਕੂ ਸੰਘਰਸ਼ ਜਿਹੜਾ ਆ 1995 ਤੱਕ ਕੁਛ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ ਵੀ ਸੀ ਜਿਨ੍ਹਾਂ ਨੂੰ ਅਸੀਂ ਡਿਨਾਈ ਨਹੀਂ ਕਰਦੇ ਹੈਗੇ, ਪਰ ਉਦੋਂ ਬਾਅਦ ਓਪਨ ਬਲਾਸਟ ਖਾੜਕੂ ਸੰਘਰਸ਼ ਦੇ ਕਿਸੇ ਵੀ ਯੋਧੇ ਨੇ ਕਿਸੇ ਬੱਚਿਆਂ ਦੇ ਉੱਤੇ, ਕਿਸੇ ਬੱਸ ਦੇ ਵਿੱਚ, ਕਿਸੇ ਟ੍ਰੇਨ 'ਚ ਕਦੀ ਕੋਈ ਬੰਬ ਬਲਾਸਟ ਨਹੀਂ ਕੀਤਾ ਹੈਗਾ। ਤਾਂ ਇਹ ਬੰਬ ਬਲਾਸਟ ਸੌਦਾ ਸਾਧ ਨਹੀਂ ਕੀਤਾ, ਅਤੇ ਉੱਥੇ ਕੁਝ ਹਿੰਦੂ ਜੈਂਟਲਮੈਨ ਅਫਸਰ ਸਨ, ਉਹ ਕਹਿੰਦੇ ਤੁਹਾਡੀ ਉਹਨਾਂ ਨਾਲ ਲੱਗਦੀ ਤਾਂ ਤੁਸੀਂ ਕਹਿੰਦੇ ਹੋ। ਮੈਂ ਕਿਹਾ ਵੀ ਜੇ ਇਹ ਗੱਲ ਨਾ ਨਿਕਲੀ ਮੈਂ ਆਪਣਾ ਸਿਰ ਲਵਾ ਦੂੰ, ਔਰ ਮੈਂ ਇਹ ਗੱਲ ਕਹਿ ਕੇ ਆਇਆ ਉੱਥੇ ਉਹਨਾਂ ਦੇ ਵਿੱਚ, ਅਤੇ ਔਰ ਉਹੀ ਗੱਲ ਨਿਕਲੀ ਜਦੋਂ ਇਨਕੁਆਇਰੀ ਹੋਈ ਅਤੇ ਡੇਰੇ ਵਾਲਿਆਂ ਦਾ ਜ਼ਿਕਰ ਆਇਆ ਵਿੱਚ। ਇਹ ਸਾਰਾ ਕੁਛ ਇਸ ਪੰਥਕ ਸਰਕਾਰ ਜਿਹੜੀ ਆਪਣੇ ਆਪ ਨੂੰ ਹੁਣ ਹਮਾਇਤ ਕਰਨ ਵਾਸਤੇ ਆਏ ਨੇ। ਹੁਣ ਇਹ ਹਮਾਇਤ ਇਹ ਕਰਨ, ਇਹ ਕਹਿਣ ਵੀ ਸੁਖਬੀਰ ਬਾਦਲ ਨੂੰ ਚੁੱਕ ਕੇ ਅੰਦਰ ਮਾਰੋ, ਕਿਉਂ ਨਹੀਂ ਕਹਿੰਦੇ? ਇਹ ਕਹਿਣ ਵੀ ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ ਅਤੇ ਵੱਡਾ ਬਾਦਲ ਜਿਹੜਾ ਉਹ ਮੁੱਖ ਮੰਤਰੀ ਸੀਗਾ, ਅਤੇ ਸੈਣੀ ਨੇ ਸਾਰਾ ਕੁਝ ਕੀਤਾ ਆ, ਇਹ ਕਿਉਂ ਨਹੀਂ ਕਹਿੰਦੇ? ਇਹ ਗਰੇਵਾਲ ਹੁਣੀ ਜਿਹੜੇ ਜਿੰਨੇ ਵੀ ਹੈਗੇ ਨੇ, ਇਹ ਹੁਣ ਤੱਕ ਉਸ ਅਕਾਲੀ ਦਲ ਦੇ ਵਿੱਚ ਹੀ ਰਹੇ ਨੇ, ਉਹਨਾਂ ਫੈਡਰੇਸ਼ਨਾਂ 'ਚ ਹੀ ਰਹੇ ਨੇ, ਇੱਕ ਧਿਰ ਸੀਗੀ ਉਹਨਾਂ ਦੀ। ਇਹਨਾਂ ਨੇ ਕਿਉਂ ਨਹੀਂ ਕਿਹਾ ਹੈਗਾ ਜਦੋਂ ਇੱਕ ਗੁਰਮੀਤ ਪਿੰਕੀ ਇੰਸਪੈਕਟਰ ਜਿਹੜਾ ਸੀਗਾ, ਉਹਨੇ ਜਦੋਂ ਸਟੇਟਮੈਂਟ ਦਿੱਤੀ ਵੀ ਦੇਸੀ ਮਸ਼ੀਨ ਦੇ ਨਾਲ ਇਸ ਤਰ੍ਹਾਂ ਬੰਦੇ ਮਾਰੇ ਜਾਂਦੇ ਹਨ, ਉਹਨਾਂ ਦੇ ਗੁਪਤ ਅੰਗਾਂ ਦੇ ਵਿੱਚ ਡੰਡੇ ਦੇ ਕੇ ਉਹਨਾਂ ਨੂੰ ਮਾਰਿਆ ਜਾਂਦਾ ਸੀਗਾ, ਅਤੇ ਉਸ ਸੈਣੀ ਨੂੰ ਇਹਨਾਂ ਦੇ ਪੰਥਕ ਸਰਕਾਰ ਨੇ ਉਹਨੂੰ DGP ਲਾਇਆ ਅਤੇ ਸਾਡੀ ਉਹ ਰੱਤ 'ਚ ਨਾਤਾ। ਇਹ ਕਿਵੇਂ ਗੱਲ ਕਰਦੇ ਨੇ ਆ ਕੇ ਹਮਾਇਤ ਕਰਨ ਦੀ? ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਇਹਨਾਂ ਨੂੰ ਬਿਲਕੁਲ ਸਾਹ ਨਹੀਂ ਭਰਨਾ ਚਾਹੀਦਾ, ਜਾਂ ਇਹ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ੍ਹ ਕੇ ਕਹਿਣ, ਝੋਲੀ ਅੱਡਣ ਵੀ ਹਾਂ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਸੀ ਉਹਨਾਂ ਦੀ ਇਹਦੇ 'ਚ ਸ਼ਮੂਲੀਅਤ। ਵੇਖੋ ਗੁਰੂ ਗ੍ਰੰਥ ਸਾਹਿਬ ਦੀ ਉਹਨੇ ਬੇਅਦਬੀ ਨਹੀਂ ਕਰਵਾਈ, ਇਹਦੇ 'ਚ ਤਾਂ ਸਾਰੀ ਦੁਨੀਆ ਨੂੰ ਪਤਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਹਨਾਂ ਨੇ ਪੁਸ਼ਤ ਪਨਾਹ ਕੀਤਾ, ਅਤੇ ਇਹਨਾਂ ਨੇ ਬੇਅਦਬੀ ਹੋਣ ਦਿੱਤੀ। ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਦਾ ਹੀ ਸਿਕਿਉਰਟੀਆਂ ਦਿੱਤੀਆਂ,
DGP ਨੂੰ ਇਹਨਾਂ ਨੇ ਨਵਾਜਿਆ। ਅੱਜ ਤੱਕ ਉਹ ਬੰਦਾ ਇਹਨਾਂ ਦੀ ਰਹਿਮੋ ਕਰਮ ਕਰਕੇ ਫੜਿਆ ਤੱਕ ਨਹੀਂ ਗਿਆ ਹੈਗਾ। ਹਰ ਵਾਰੀ ਉਹ ਕੋਰਟ ਤੋਂ ਕੋਈ ਨਾ ਕੋਈ ਪ੍ਰੋਬਲਮ ਬਹਾਨੇ ਸੱਜੇ ਖੱਬੇ ਕਰਕੇ ਬਾਹਰ ਨਿਕਲ ਜਾਂਦਾ ਹੈ। ਇਜ਼ਹਾਰ ਆਲਮ ਨੂੰ ਇਹਨਾਂ ਨੇ ਜੇਲ੍ਹ DGP ਲਾ ਕੇ ਰੱਖਿਆ, ਉਹਨੂੰ ਇਹਨਾਂ ਨੇ ਟਿਕਟ ਦਿੱਤੀ, ਘਰ ਵਾਲੀ ਉਹਦੀ ਅਕਾਲੀ ਦਲ ਇਸ ਤਰ੍ਹਾਂ ਦੀ। ਇੱਕ ਗੱਲ ਹੈ, ਕੋਈ ਇਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ। ਉਹਦਾ ਜਵਾਕ ਉਹਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਵੀ ਇਹਨਾਂ ਦੇ ਕੀ ਕੀ ਪਿਛੋਕੜ ਨੇ। ਸਾਡੇ ਨਾਲ ਮੇਰੇ ਹੁੰਦਿਆਂ ਕਿਤੇ ਹੁੰਦੇ ਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਦਾ ਇਹ ਗੱਲ, ਔਰ ਤੁਸੀਂ ਵੀ ਜੇ ਕਿਤੇ ਮਿਲੇ ਤਾਂ ਉਹਨਾਂ ਨੂੰ ਪੁੱਛਿਆ ਜ਼ਰੂਰ ਵੀ ਕਿਹਦੀ ਡਿਮਾਂਡ ਕਰ ਰਹੇ ਹੋ ਫੜਨ ਦੀ। ਸੁਖਬੀਰ ਬਾਦਲ ਦੀ ਡਿਮਾਂਡ ਕਰ ਰਹੇ ਹੋ, ਪ੍ਰਕਾਸ਼ ਸਿੰਘ ਬਾਦਲ ਦੀ ਕਰ ਰਹੇ ਹੋ, ਜਾਂ ਜਿਹਦੇ ਲਈ 90 ਲੱਖ ਦੇ SGP ਨੇ ਇਸ਼ਤਿਹਾਰ ਦਿੱਤੇ ਹਨ ਉਸ ਬਾਬੇ ਲਈ ਕਰ ਰਹੇ ਹੋ, ਜਿਹਨੂੰ ਤੁਹਾਡੇ ਗਿਆਨੀ ਗੁਰਬਚਨ ਸਿੰਘ ਨੇ ਮਾਫੀ ਦਿੱਤੀ, ਉਹਦੀ ਗੱਲ ਕਰ ਰਹੇ ਹੋ। ਪਰ ਉਹ ਤਾਂ ਕਹਿੰਦੇ SIT ਦੇ ਸਾਹਮਣੇ ਅਸੀਂ ਪੇਸ਼ ਹੋਏ ਹਾਂ, ਅਸੀਂ ਕਿਹੜਾ ਕਿਸੇ ਤੋਂ ਭੱਜਦੇ ਹਾਂ, ਅਸੀਂ ਕਿਹੜਾ ਦੋਸ਼ੀ ਹਾਂ, ਕਹਿੰਦੇ ਅਸੀਂ ਤਾਂ ਅਕਾਲ ਤਖਤ ਸਾਹਿਬ ਤੇ ਜਾ ਕੇ SIT ਦੇ ਤੁਸੀਂ ਬੱਸ ਕਰਕੇ ਨਹੀਂ ਦਿੱਲੀ ਗਏ, ਅਗਲਿਆਂ ਨੇ ਪੁੰਨੂ ਵਾਂਗੂ ਸੱਦਿਆ ਉੱਥੇ ਤੁਹਾਨੂੰ, ਤੇ ਨਾ ਤੁਸੀਂ ਆਏ ਤੇ ਪੁੰਨੂ ਵਾਂਗੂ ਬੰਨ੍ਹ ਕੇ ਲਿਆਉਣਗੇ ਜਿਵੇਂ ਬਲੋਚ ਲੈ ਗਏ ਹੁਣ ਐਂ ਲਿਆਉਣਗੇ। ਇਹ ਥੋੜ੍ਹਾ ਤੁਸੀਂ ਦੋਸ਼ੀ ਹੋ ਉਹਦੇ ਵਿੱਚ, ਤਾਂ ਤੁਸੀਂ ਅਸੀਂ ਪੇਸ਼ ਨਾ ਹੋਵੋ। ਜਵਾਬ ਦਿਓ, ਤੁਸੀਂ ਜਵਾਬ ਦਿਓ ਵੀ ਜੇ ਨਹੀਂ ਪੇਸ਼ ਹੋਣਾ, ਅਗਲੇ ਤੁਹਾਨੂੰ ਬੰਨ੍ਹ ਕੇ ਲਿਆਉਣਗੇ। SIT ਦੇ ਅੱਗੇ ਪੇਸ਼ ਹੋਣਾ ਹੀ ਪੈਣਾ। ਤੁਸੀਂ ਮਤਲਬ ਜਦੋਂ ਬੇਅਦਬੀ ਹੋਈ ਉਦੋਂ ਗਏ ਸੋ SIT ਕੋਲ, ਤੁਸੀਂ ਤਾਂ ਧਮਕੀਆਂ ਦਿੰਦੇ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ IG ਜਿਹਨੇ ਅਸਤੀਫਾ ਦਿੱਤਾ, ਜਿਹੜਾ ਆਪ 'ਚ ਮੁੜ ਕੇ MLA ਬਣਿਆ, ਕੁੰਵਰ ਵਿਜੇ ਪ੍ਰਤਾਪ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹੁੰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੀ ਇਹ ਗੱਲ ਵੀ ਇਹਨਾਂ ਨੇ ਤਾਂ ਸਾਨੂੰ ਧਮਕੀਆਂ ਦਿੰਦੇ ਰਹੇ ਨੇ ਬਾਦਲ ਕੇ, ਵੀ ਵੱਡੇ ਬਾਦਲ ਦਾ ਫੋਨ ਆ ਗਿਆ, ਨਾਰਾਜ਼ ਹੋ ਜਾਣਗੇ ਜੀ, ਫਲਾਣੇ ਦੀ ਇਨਕੁਆਇਰੀ ਨਾ ਕਰੋ, ਦੂਜੇ ਦਿਨ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਗਿਆ ਇਹਨਾਂ ਦੇ ਸਾਹਮਣੇ ਉਹ, ਫਿਰ ਕਹਿਣ ਉਹਨੂੰ ਵੀ ਝੂਠ ਬੋਲਦਾ ਹੈ। ਵੇਖੋ, ਮੈਂ ਗੁਰਚਰਨ ਸਿੰਘ ਗਰੇਵਾਲ ਹੁਣੀ ਮੈਂ ਉਹਨਾਂ ਨੂੰ ਕਦੀ ਮਿਲਿਆ ਨਹੀਂ ਹੈਗਾ। ਇੱਕ ਅੱਧੀ ਵਾਰੀ ਦੂਰੋਂ ਫਤਿਹ ਸਾਂਝੀ ਹੋਈ ਆ, ਫਤਿਹ ਗੁਰੂ ਦੀ ਆ, ਪਰ ਮੈਂ ਪੁੱਛਣਾ ਚਾਹੁੰਦਾ ਵੀ ਉਹ ਪੜ੍ਹੇ ਲਿਖੇ ਨੇ ਅਤੇ ਬੜੇ ਪੁਰਾਣੇ ਨੇ, ਉਹ ਸਟੂਡੈਂਟ ਵੇਲੇ ਤੋਂ ਲੈ ਕੇ ਇਸ ਪੋਲੀਟਿਕਸ ਦੇ ਵਿੱਚ ਨੇ। ਉਹ ਇਹ ਗੱਲ ਨਾ ਲੈ ਕੇ ਕਿਉਂ ਨਹੀਂ ਕਹਿੰਦੇ ਵੀ ਅਕਾਲੀ ਦਲ ਦੇ ਪ੍ਰਧਾਨ ਨੇ। ਤੁਸੀਂ ਇਹ ਵੇਖੋ ਵੀ ਸਰਸੇ ਵਾਲੇ ਇੱਕ ਬੰਦੇ ਦਾ ਕਤਲ ਹੁੰਦਾ ਅਤੇ ਉਹ ਅਣਪਛਾਤੇ ਬੰਦੇ ਗੋਲੀਆਂ ਮਾਰਦੇ ਨੇ। ਇਹ ਗੱਲ ਪੱਕੀ ਹੈ ਨਾ ਕਿ ਅਣਪਛਾਤੇ ਬੰਦੇ ਗੋਲੀਆਂ ਮਾਰਦੇ ਨੇ। ਜਦੋਂ ਗੋਲੀਆਂ ਮਾਰਦੇ ਨੇ ਉਦੋਂ ਅਣਪਛਾਤੇ ਸੀਗੇ। ਬਿਲਕੁਲ। ਪੁਲਿਸ ਨੇ ਵੀ ਅਣਪਛਾਤੇ 6 ਨੌਜਵਾਨਾਂ ਨੇ ਗੋਲੀਆਂ ਮਾਰੀਆਂ, ਐਂ ਹੀ ਲਿਖਿਆ ਸੀਗਾ ਜੀ। ਅਗਲੇ ਦਿਨ ਉਹ ਪਛਾਤੇ ਹੋ ਜਾਂਦੇ ਨੇ। ਅਤੇ ਜਿਹੜੀ ਇਹਨਾਂ ਦੀ ਪੁਲਿਸ ਸੀਗੀ ਗੁਰਚਰਨ ਸਿੰਘ ਗਰੇਵਾਲ ਹੋਣਾ ਦੀ, ਉਹ ਪੁਲਿਸ ਅਣਪਛਾਤੀ ਹੋ ਗਈ। ਇਹ ਕਿੱਡਾ ਵੱਡਾ ਜ਼ੁਲਮ ਸੀਗਾ, ਤੁਸੀਂ ਦੇਖੋ। ਔਰ ਇਹਨਾਂ ਦੀ ਤਾਂ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ। ਇਹਨਾਂ 'ਤੇ ਇਹ ਕਰਨਾ ਚਾਹੀਦਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਹਨਾਂ ਦਾ ਕੱਖ ਨਾ ਰਹੇ, ਬਸ। ਉਹ ਤਾਂ ਆਪ ਕਹਿੰਦੇ ਨੇ, ਕਹਿੰਦੇ ਅਸੀਂ ਅਰਦਾਸ ਕਰਕੇ ਆਏ ਵੀ ਸਾਡਾ ਕੱਖ ਨਾ ਰਹੇ। ਉਹ ਪਰ ਨਹੀਂ ਰਿਹਾ। ਕੀ ਰਹਿ ਗਿਆ ਹੁਣ? ਜਿਹੜਾ ਵੀ ਕੋਈ ਲੀਡਰ ਹੁੰਦਾ ਆ, ਉਹਦੇ ਪੈਸੇ ਨਾਲ ਨਹੀਂ ਉਹਨੂੰ ਘਾਟਾ ਪੈਂਦਾ। ਜਦੋਂ ਸਿਆਸੀ ਮੌਤ ਹੁੰਦੀ ਹੈ ਨਾ, ਬੱਤੀ ਵਾਲੀਆਂ ਗੱਡੀਆਂ ਖੁੱਸ ਜਾਂਦੀਆਂ ਨੇ ਅਤੇ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਹੈਗਾ DC, ਉਦੋਂ ਇਹਨਾਂ ਦੀ ਮੌਤ ਹੁੰਦੀ ਹੈ। ਮੌਤ 'ਤੇ ਤਾਂ ਮਰ ਰਹੇ ਨੇ। ਤੁਸੀਂ ਦੇਖੋ ਕਿਵੇਂ ਲੜ ਰਹੇ ਨੇ ਪ੍ਰਧਾਨਗੀ ਪਿੱਛੇ, ਕਿਵੇਂ ਬੰਦੇ ਚੁੱਕ ਕੇ ਲਿਆਏ ਨੇ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਵੀ ਸਾਰਾ ਕੁਝ ਤਾਂ ਦਾਅ 'ਤੇ ਲਾਤਾ, ਦੱਲਿਓ ਹੁਣ ਤੁਸੀਂ ਮਰਨ ਲੜ ਕੇ ਕਿਉਂ ਮਰ ਚੱਲੇ ਹੋ? ਹੁਣ ਤਾਂ SGPC ਆਜ਼ਾਦ ਕਰ ਦਿਓ। ਹੁਣ ਅੱਜ ਗਰੇਵਾਲ ਨੂੰ ਚੇਤਾ ਆਇਆ ਵੀ RSS ਦਖਲ ਦੇ ਰਹੀ ਹੈ। ਇਹਨਾਂ ਨੂੰ ਉਦੋਂ ਨਹੀਂ ਚੇਤਾ ਆਇਆ ਜਦੋਂ ਗਿਆਨੀ ਗੁਰਬਚਨ ਸਿੰਘ ਹੁਣੀ ਜਾ ਕੇ ਉਹਦੇ ਨਾਲ RSS ਮੁਖੀ ਨਾਲ ਮੀਟਿੰਗਾਂ ਕਰਦੇ ਹੋ ਸਰਦੂਲਗੜ੍ਹ, ਉਦੋਂ ਨਹੀਂ ਪਤਾ ਇਹਨਾਂ ਨੂੰ? ਥੋੜ੍ਹੇ ਦਿਨ ਪਹਿਲਾਂ ਜੇ RSS ਮੁਖੀ ਇੱਥੇ ਦਰਬਾਰ ਸਾਹਿਬ ਆ ਗਏ। ਮਤਲਬ ਇੱਕ ਗੱਲ ਥੋੜ੍ਹਾ ਆ। ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਹੁਣ ਕੱਲ੍ਹ ਨੂੰ ਮੈਨੂੰ ਕੋਈ ਪੁੱਛੇਗਾ ਵੀ ਸਬੂਤ ਦੇ ਕਿੱਥੇ ਮਿਲ ਕੇ ਆਇਆ ਸੀ। ਜਦੋਂ ਕਿਸੇ ਨੂੰ ਬੁਖਾਰ ਚੜ੍ਹ ਜਾਂਦਾ ਨਾ ਜੀ, ਸਾਰਾ ਟੱਬਰ ਕਹਿੰਦਾ ਵੀ ਮੁੰਡੇ ਨੂੰ ਬੁਖਾਰ ਚੜ੍ਹ ਗਿਆ, ਇਹਨੂੰ ਹਸਪਤਾਲ ਲੈ ਜਾਓ। ਪਰ ਕੋਈ ਇਹ ਨਹੀਂ ਕਹਿੰਦਾ ਵੀ ਇਹਨੂੰ ਮਲੇਰੀਆ ਹੈ ਜਾਂ ਇਹਨੂੰ ਡੇਂਗੂ ਹੈ, ਕੋਈ ਨਹੀਂ ਦੱਸ ਸਕਦਾ। ਪਰ ਇਹ ਗੱਲ ਪੱਕੀ ਹੁੰਦੀ ਵੀ ਬੁਖਾਰ ਹੋ ਗਿਆ। ਇਵੇਂ ਦਾ ਬੁਖਾਰ ਸਾਨੂੰ ਇਹਨਾਂ ਨੂੰ ਪਤਾ ਹੈ ਵੀ RSS ਨਾਲ ਇਹ ਰਿਲੇਟਡ ਅੱਜ ਦੇ ਨਹੀਂ ਹੈਗੇ, ਸ਼ੁਰੂ ਤੋਂ ਹੀ ਨੇ। BJP RSS ਅਕਾਲੀ ਦਲ ਇਹ ਤਿਕੜੀ ਸੀਗੀ। ਅਤੇ ਹੁਣ ਇਹਨਾਂ ਨੂੰ ਪਤਾ ਲੱਗਾ, ਹੁਣ ਚਿੱਠੀ ਲਿਖੀ ਹੈ ਵੀ ਹਾਂ ਵੀ ਤੁਸੀਂ ਦਖਲ ਨਾ ਦਿਓ, ਅਤੇ ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਦਖਲ ਨਾ ਦਿਓ। ਤੁਸੀਂ ਆਪਣਾ ਘਰ ਸੰਭਾਲੋ, ਦਖਲ ਕਿਵੇਂ ਦੇ ਜੂਗਾ ਕੋਈ? ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਤੁਸੀਂ ਦਖਲ ਨਾ ਦਿਓ। ਕਿੱਡੀ ਹਰਾਮਜ਼ਾਦਗੀ ਨਹੀਂ ਹੈ? ਕੀ ਮੰਨਦੇ ਹੋ ਫਿਰ? ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਜਾਂਦੀਆਂ ਨੇ, ਧਾਮੀ ਸਾਹਿਬ ਫਿਰ ਜਿੱਤ ਜਾਂਦੇ ਨੇ, ਫਿਰ ਪ੍ਰਧਾਨ ਬਣ ਜਾਂਦੇ ਨੇ। ਦੇਖੋ, ਮੈਂ ਤਾਂ ਇਸ ਪ੍ਰਥਾ ਦੀ ਉਲਟਾ। ਸਿਲੈਕਸ਼ਨ ਹੋਣੀ ਚਾਹੀਦੀ ਸਿੱਖਾਂ 'ਚ, ਇਲੈਕਸ਼ਨ ਤਾਂ ਹੋਣੀ ਨਹੀਂ ਚਾਹੀਦੀ। ਤਾਂ ਅੰਗਰੇਜ਼ਾਂ ਦਾ ਸਿਸਟਮ ਸਾਨੂੰ ਦੇ ਗਏ ਨੇ। ਚਾਹੇ ਭੇਡ ਨੂੰ ਚੁਣ ਲਓ, 50 ਭੇਡਾਂ ਇਕੱਠੀਆਂ ਕਰਕੇ ਵੋਟਾਂ ਪਵਾ ਲਓ ਅਤੇ ਭੇਡ ਚੁਣ ਲਓ। ਕੀ ਮੰਨਦੇ ਹੋ ਵੀ ਭੇਡਾਂ ਨੇ ਜਿਹੜੀਆਂ ਵੋਟਾਂ ਪਾ ਰਹੀਆਂ? ਭੇਡਾਂ ਮਤਲਬ ਇਹ ਨਹੀਂ ਵੀ ਜਿਹੜੀਆਂ ਪਾ ਰਹੀਆਂ ਨੇ ਉਹ ਭੇਡਾਂ ਨੇ। ਮੇਰਾ ਮਤਲਬ ਇਹ ਕਿ ਜਿਹੜਾ ਇਲੈਕਸ਼ਨ ਦਾ ਸਿਸਟਮ ਹੁੰਦਾ ਆ ਉਹ ਇਵੇਂ ਆ ਵੀ ਤੁਸੀਂ ਇਹ 2 ਬੰਦੇ ਖੜੇ ਕਰ ਦੇਣੇ ਨੇ, ਚਾਹੇ ਉਹ ਭੇਡਾਂ ਹੋਣ, ਇੱਕ ਸ਼ੇਰ ਹੋਏ ਇੱਕ ਭੇਡ ਹੋਏ। ਸ਼ੇਰ ਨੂੰ ਇੱਕ ਵੀ ਨਾ ਵੋਟ ਪਵੇ, ਭੇਡ ਨੂੰ 50 ਪੈ ਜਾਣਾ ਅਤੇ ਭੇਡ ਨੇ ਜਿੱਤ ਜਾਣਾ ਕਿਉਂਕਿ ਵੋਟਾਂ ਪੈ ਗਈਆਂ ਨੇ। ਮੇਰਾ ਮਤਲਬ ਉਸ ਜਿਹੜੀ ਪ੍ਰਕਿਰਿਆ ਹੈ ਉਹ ਤੋਂ ਮੈਨੂੰ ਪ੍ਰੋਬਲਮ ਹੈ। ਮੈਂ ਨਹੀਂ ਕਹਿੰਦਾ ਵੀ ਉਹ ਭੇਡਾਂ ਨੇ ਜਾਂ ਕੀ ਨੇ, ਪਰ ਉਹ ਪ੍ਰਕਿਰਿਆ ਇੱਦਾਂ ਦੀ ਆ ਕਿ ਜਿੱਧਰ ਬਹੁ ਗਿਣਤੀ ਹੋ ਗਈ ਉਹ ਬੰਦੇ ਨੇ ਜਿੱਤ ਜਾਣਾ, ਚਾਹੇ ਉਹ ਭੇਡ ਹੀ ਹੋਵੇ। ਮੇਰਾ ਮਤਲਬ ਕਹਿਣ ਦਾ ਇਹ ਆ।
ਜੇ ਅਸੀਂ ਗੱਲ ਕਰਦੇ ਹਾਂ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ, ਬੀਬੀ ਜਗੀਰ ਕੌਰ ਵੀ ਕਾਫੀ ਭੜਕੀ ਹੋਈ ਨਜ਼ਰ ਆਈ ਉਹਨਾਂ ਦੇ ਉੱਪਰ, ਕਹਿੰਦੀ ਰਹੀ ਕਿ ਇਹਨਾਂ ਦੇ ਪ੍ਰਧਾਨ ਲਿਫਾਫੇ 'ਚੋਂ ਨਿਕਲਦੇ ਰਹੇ, ਮੈਂ ਖੁਦ ਲਿਫਾਫੇ 'ਚੋਂ ਨਿਕਲੀ 4 ਵਾਰ। ਨਹੀਂ, ਬੀਬੀ ਨੇ ਤਾਂ ਹੁਣ ਸਵੀਕਾਰ ਕਰ ਲਿਆ ਤੇ ਕਰਨਾ ਹੀ ਪੈਣਾ ਸੀਗਾ, ਹਾਲਾਤ ਐਵੇਂ ਦੇ ਹੋ ਗਏ ਸੀਗੇ, ਕਰਨਾ ਪੈਣਾ ਸੀ। ਵੇਖੋ, ਬੀਬੀ ਨੇ ਇੱਕ ਫੈਸਲਾ ਲਿਆ ਸੀਗਾ ਨਾਨਕਸ਼ਾਹੀ ਕੈਲੰਡਰ ਦਾ, ਉਹਦੇ ਲਈ ਮੈਂ ਸਦਾ ਉਹਦੀ ਸਿਫਤ ਕੀਤੀ ਹੈ ਵੀ ਉਹਨੇ ਸਿੱਖਾਂ ਨੂੰ ਨਿਖੇੜਨ ਵਾਲਾ ਜਿਹੜਾ ਸੀਗਾ ਦੁਨੀਆ ਨਾਲੋਂ, ਦੂਜੇ ਧਰਮਾਂ ਨਾਲੋਂ ਅਲੱਗ ਕਰਨਾ, ਸਾਡਾ ਕੈਲੰਡਰ ਇੱਕ ਆਪਣਾ ਹੋਣਾ, ਇਹ ਬੜੀ ਵੱਡੀ ਗੱਲ ਸੀ। ਪਰ RSS ਨੇ ਦਖਲ ਦੇ ਕੇ ਉਹ ਵੀ ਸਾਰਾ ਕੁਛ ਕਰਾਤਾ। ਕਿਵੇਂ ਗੋਨੇ ਦੇ ਉੱਥੋਂ ਹੁਕਮਨਾਮੇ ਜਾਰੀ ਹੋਏ, ਕਿਵੇਂ ਗਿਆਨੀ ਪੂਰਨ ਸਿੰਘ ਨੇ ਲਵ ਕੁਸ਼ ਦੀ ਔਲਾਦ ਦੱਸਿਆ ਪੰਥ ਨੂੰ, ਬੜਾ ਕੁਛ ਹੋਇਆ ਇੱਥੇ। ਉਦੋਂ ਇਹਨੇ ਫੈਸਲਾ ਬੀਬੀ ਜਗੀਰ ਕੌਰ ਨੇ ਜਿਹੜਾ ਉਹ ਫੈਸਲਾ ਲਿਆ ਸੀ ਉਹ ਬਹੁਤ ਵਧੀਆ ਸੀਗਾ। ਅਤੇ ਅੱਜ ਵੀ ਜੇ ਉਹ ਸੱਚ ਬੋਲੀ ਆ ਤਾਂ ਸਾਨੂੰ ਤਾਂ ਕੀ ਤਕਲੀਫ ਹੋਣੀ ਆ, ਅਕਾਲੀ ਦਲ ਉਹਦਾ ਜਵਾਬ ਦੇਵੇ। ਜਿਹੜੀ ਪੰਜਾਬੀ ਪਾਰਟੀ ਹੈ ਸੁਖਬੀਰ ਬਾਦਲ ਦੀ, ਉਹ ਜਵਾਬ ਦੇਣ ਉਹਨਾਂ ਦੀ। ਅਸੀਂ ਤਾਂ ਸਵਾਲ ਨਹੀਂ ਕੀਤਾ, ਉਹਨਾਂ ਦੀ ਬੀਬੀ ਨੇ ਕੀਤਾ ਵੀ ਲਿਫਾਫੇ 'ਚ ਮੈਂ ਵੀ ਨਿਕਲਦੀ ਰਹੀ ਹਾਂ। ਕੀ ਲੱਗਦਾ ਬਾਬਾ, ਜੇ ਅਸੀਂ ਅੱਗੇ ਦੀ ਰਾਜਨੀਤੀ ਬਾਰੇ ਸੋਚਦੇ ਹਾਂ, ਸਿੱਖਾਂ ਦੀ ਰਾਜਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ? ਕਿਉਂਕਿ ਹਰ ਇੱਕ ਦੇ ਉੱਪਰ ਉਂਗਲਾਂ ਖੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਬਦਲਾਅ ਦੀ ਗੱਲ ਕਰਦੀ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ, ਇਹਦੇ ਉੱਪਰ ਵੀ ਉਂਗਲਾਂ ਚੱਕਣੀਆਂ ਸ਼ੁਰੂ ਹੋ ਗਈਆਂ। ਵੇਖੋ, ਜਿਹੜੀ ਸਰਕਾਰ ਦਿੱਲੀ ਨਾਲ ਰਿਲੇਟਡ ਆ, ਇੱਥੇ ਨਾ ਤਾਂ ਭਗਵੰਤ ਮਾਨ ਦਾ ਕੋਈ ਕਸੂਰ ਆ, ਇੱਥੇ ਕੱਲ੍ਹ ਨੂੰ ਤੁਸੀਂ ਸਿਮਰਜੀਤ ਸਿੰਘ ਮਾਨ ਨੂੰ ਵੀ ਬਣਾ ਦਿਓ, ਉਹ ਤੋਂ ਵੀ ਕੁਛ ਨਹੀਂ ਹੋਣਾ। ਕਾਰਨ ਕਿ ਸੈਂਟਰ ਕਿਸੇ ਨੂੰ ਕੁਛ ਨਹੀਂ ਕਰਨ ਦੇਣਾ ਇੱਥੇ। ਅਤੇ ਇਹ ਤਾਂ ਸਰਕਾਰ ਹੀ ਚਲੋ ਅਜੇ ਤੱਕ ਹੁਣ ਤੱਕ ਰੌਲਾ ਹੀ ਹੈ ਵੀ ਸੈਂਟਰ ਨਾਲ ਰਿਲੇਟਡ ਆ। ਅਜੇ ਇਸ ਗੱਲ ਨੂੰ ਅਸੀਂ ਉਸ ਤਰੀਕੇ ਨਾਲ ਨਹੀਂ ਕਹਿ ਸਕਦੇ, ਪਰ ਲੱਛਣ ਹੀ ਹੁੰਦੇ ਨੇ। ਅਤੇ ਲੱਛਣਾਂ ਤੋਂ ਇਹ ਲੱਗਦਾ ਕਿ ਇਹ ਉਹਨਾਂ ਨਾਲ ਰਿਲੇਟਡ ਨੇ। ਜਦ ਉਹਨਾਂ ਨਾਲ ਰਿਲੇਟਡ ਨੇ ਅਤੇ ਸਰਕਾਰ ਸੈਂਟਰ ਨੇ ਚਲਾਉਣੀ ਆ, ਤਾਂ ਫਿਰ ਇੱਥੇ ਭਲਾ ਕਿਸੇ ਦਾ ਹੋਣਾ ਕੀ ਆ। ਅਤੇ ਮੈਂ ਤਾਂ ਇਸ ਪ੍ਰਕਿਰਿਆ ਦੇ ਖਿਲਾਫ ਹਾਂ ਵੀ ਇਸ ਪ੍ਰਕਿਰਿਆ ਰਾਹੀਂ ਪੰਜਾਬ ਦਾ ਕੁਛ ਨਹੀਂ ਹੋ ਸਕਦਾ। ਪੰਜਾਬ ਅਤੇ ਪੰਥਕ ਰਵਾਇਤਾਂ ਵੱਲ ਜਿੰਨਾ ਚਿਰ ਮੁੜਦਾ ਨਹੀਂ ਹੈਗਾ, ਜਿੰਨਾ ਚਿਰ ਉਸ ਅਕਾਲੀ ਦਲ ਦੀ ਸਰਜੀਤੀ ਨਹੀਂ ਹੁੰਦੀ, ਇੱਕ ਪਰਿਵਾਰ ਨੂੰ ਖੁੰਝੇ ਲਾ ਕੇ ਉਹਨੂੰ ਬਾਹਰ ਕੱਢ ਕੇ, ਜਾਂ ਉਹ ਪਰਿਵਾਰ ਆਪਣੀਆਂ ਭੁੱਲਾਂ ਉਸ ਤਰੀਕੇ ਨਾਲ ਬਖਸ਼ਾਏ ਜਿਸ ਤਰ੍ਹਾਂ ਸਿੱਖ ਕੋਈ ਭੁੱਲ ਬਖਸ਼ਾਉਂਦਾ ਆ। ਇਸ ਤਰ੍ਹਾਂ ਨਹੀਂ ਵੀ ਹੈਂਕੜ ਨਾਲ ਵੀ ਤੁਸੀਂ ਕਿਸੇ ਦੇ ਸਪੋਰਟਸ ਸ਼ੂ ਨੂੰ ਹੀ ਪਾਲਿਸ਼ ਕਰ ਜੋ ਆ ਕੇ ਰੱਜੇ, ਮਤਲਬ ਇੱਦਾਂ ਨਹੀਂ। ਅਤੇ ਇੱਕ ਸਪੈਸ਼ਲ ਨਮਾਣੇ ਸਿੱਖ ਵਾਂਗੂ ਝੋਲੀ ਅੱਡ ਕੇ ਆਉਣਗੇ ਤਾਂ ਪੰਥ ਬੜਾ ਮਹਾਨ ਆ। ਪਰ ਫਿਰ ਵੀ ਮੈਂ ਕਹਿੰਦਾ ਵੀ ਇਹਨਾਂ ਨੂੰ ਤਾਂ ਨਹੀਂ ਮਾफ़ ਕਰਨਾ ਚਾਹੀਦਾ। ਪੰਥ ਨੂੰ ਆਪਣੇ ਤਰੀਕੇ ਨਾਲ ਕਰਨਾ ਚਾਹੀਦਾ। ਪੰਥ ਸਿਲੈਕਸ਼ਨ ਕਰੇ। ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜਾ ਜ਼ਿਲ੍ਹਾ ਜਥੇਦਾਰ ਹੁੰਦਾ ਸੀ ਨਾ ਜੀ, ਉਹਦੇ ਸਾਈਨਾਂ ਤੋਂ ਬਿਨਾਂ ਪਾਰਟੀ ਦਾ ਪ੍ਰਧਾਨ, ਚਾਹੇ ਮੁੱਖ ਮੰਤਰੀ ਹੈ ਸਟੇਟ ਦਾ, ਉਹ ਕਿਸੇ ਨੂੰ ਟਿਕਟ ਨਹੀਂ ਸੀ ਦੇ ਸਕਦਾ ਜੀ। ਜਿੰਨਾ ਚਿਰ ਜ਼ਿਲ੍ਹਾ ਜਥੇਦਾਰ ਹਮ ਹੀ ਨਹੀਂ ਸੀ ਭਰਦਾ ਵੀ ਇਸ ਬੰਦੇ ਨੂੰ ਟਿਕਟ ਦੇ ਦਿਓ, ਅਤੇ ਉਹ ਚਾਹੇ ਪਿੰਡ ਦੇ ਕਿਹੜੇ ਬੰਦੇ ਨੂੰ ਵੀ ਹਾਂ ਕਰਦੇ, ਅਤੇ ਉਸ ਬੰਦੇ ਨੂੰ ਉਹ ਹੁੰਦੀ ਸੀ ਸਿਲੈਕਸ਼ਨ। ਹੁਣ ਹੈਗੀ ਇਲੈਕਸ਼ਨ, ਵੀ ਵੋਟਾਂ ਪਾ ਲਓ ਕਿਹਦੇ ਵੱਲ ਜ਼ਿਆਦੀਆਂ ਨੇ। ਹੁਣ ਵੋਟਾਂ ਤਾਂ ਕਿਸੇ ਵੱਲ ਵੀ ਜਾ ਸਕਦੀਆਂ ਨੇ। ਕੋਈ ਬੰਦੇ ਪੈਸੇ ਲੈ ਕੇ ਵੋਟ ਪਾ ਸਕਦੇ ਨੇ, ਕੋਈ ਨਸ਼ਾ ਲੈ ਕੇ ਵੋਟ ਪਾ ਸਕਦੇ ਨੇ, ਕੋਈ ਬਲੈਕਮੇਲ ਹੋ ਕੇ ਵੋਟ ਪਾ ਸਕਦੇ ਨੇ। ਕੀ ਪਤਾ ਵੀ ਕਿਵੇਂ ਵੋਟ ਪੈ ਗਈ ਆ, ਉਹਦੀ ਸਿਲੈਕਸ਼ਨ ਕਿਵੇਂ ਸਹੀ ਹੋ ਸਕਦੀ ਆ। ਸੋ ਜਿੰਨਾ ਚਿਰ ਪੰਥ, ਅਕਾਲ ਤਖਤ, ਗੁਰੂ ਗ੍ਰੰਥ, ਖਾਲਸਾ ਪੰਥ ਇਕੱਠੇ ਹੋ ਕੇ ਉਸ ਸਿਲੈਕਸ਼ਨ 'ਚੋਂ ਆਪਣੇ ਜਥੇਦਾਰ ਨਹੀਂ ਚੁਣਦੇ, ਉਹਨਾਂ ਚਿਰ ਸਾਡਾ ਭਲਾ ਨਹੀਂ ਹੋ ਸਕਦਾ ਜੀ। ਇਕੱਠੇ ਕਿਵੇਂ ਹੋਣਗੇ? ਇਕੱਠੇ ਦੀ ਗੱਲ ਹਰ ਕੋਈ ਕਰਦਾ, ਹਰੇਕ ਸਟੇਜ ਤੋਂ ਹੁੰਦੀ ਆ ਕਿ ਪੰਥ ਇਕੱਠਾ ਹੋ ਜੇ, ਪੰਥ ਇੱਕ ਝੰਡੇ ਥੱਲੇ ਆ ਜੇ, ਕੇਸਰੀ ਨਿਸ਼ਾਨ ਦੀ ਗੱਲ ਹੁੰਦੀ ਆ। ਇਕੱਠੇ ਕਿਵੇਂ ਹੋਣਗੇ? ਜਿਹੜਾ ਵੀ ਜਾ ਕੇ ਮੇਰੇ ਵਰਗਾ ਟਾਰ ਮਾਰਦਾ ਵੀ ਪੰਥ ਇਕੱਠਾ ਹੋ ਜੇ, ਉਹ ਇਹ ਕਹਿੰਦਾ ਮੇਰੇ ਥੱਲੇ ਇਕੱਠਾ ਹੋ ਜੇ। ਉਹ ਇਹ ਕਿਉਂ ਨਹੀਂ ਕਹਿੰਦਾ ਵੀ ਮੇਰਾ ਆਹ ਦਾਲੇ ਮੈਂ ਭੰਗ ਕਰਦਾ ਅੱਜ ਤੋਂ ਬਾਅਦ ਅਤੇ ਆ ਜਾਓ ਇਕੱਠੇ ਹੋਈਏ। ਉਹ ਕਹਿੰਦਾ ਮੇਰੇ ਥੱਲੇ, ਮੇਰੀ ਛਤਰੀ ਥੱਲੇ ਆ ਜਾਓ। ਸਾਰੇ ਇਹ ਕਹਿੰਦੇ ਨੇ ਵੀ ਪੰਥ ਇਕੱਠਾ ਹੋਏ, ਇੱਕ ਨਿਸ਼ਾਨ ਸਾਹਿਬ ਥੱਲੇ। ਅਤੇ ਜੇ ਉਹਨਾਂ ਨੂੰ ਪੁੱਛੀ ਵੀ ਜਥੇਦਾਰ ਕੌਣ ਹੋਊਗਾ, ਕਹਿੰਦਾ ਮੈਂ। ਤਾਂ ਨਹੀਂ ਪੰਥ, ਸਾਰੇ ਕਹਿੰਦੇ ਨੇ ਵੀ ਤੁਸੀਂ ਆਪਣਾ ਭੰਗ ਕਰਕੇ ਮੇਰੇ ਕੋਲ ਆ ਜਾਓ। ਇਹ ਪਹਿਲ ਕੀਤੀ ਸੀਗੀ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਨੇ ਪਹਿਲਾਂ। ਵੱਡਾ ਇੱਕ ਦਲ ਸੀ, ਅਤੇ ਜਦੋਂ ਅਕਾਲੀ ਦਲ ਅੰਮ੍ਰਿਤਸਰ ਸ਼ਾਮਲ ਹੋਏ, ਉਹਨਾਂ ਨੇ ਆਪਣਾ ਦਲ ਉਦੋਂ ਹੀ ਵਿਡਰਾਓ ਕਰ ਦਿੱਤਾ ਸੀ, ਭੰਗ ਕਰ ਦਿੱਤਾ ਸੀਗਾ। ਇਸ ਤਰਜ਼ ਦੇ ਉੱਤੇ ਜਿਵੇਂ ਹੁਣ ਸਾਡੇ ਕੋਲ ਦੋ ਧਿਰਾਂ ਨੇ ਵੱਡੀਆਂ। ਇੱਕ ਤਾਂ ਹੈਗੀ ਆ ਪੰਜਾਬੀ ਪਾਰਟੀ, ਜਿਹਨੂੰ ਅਕਾਲੀ ਦਲ ਬਾਦਲ ਕਹਿੰਦੇ ਆਪਾਂ। ਦੂਜੀ ਧਿਰ ਹੈਗੀ ਆ ਅਕਾਲੀ ਦਲ ਅੰਮ੍ਰਿਤਸਰ। ਹੁਣ ਅਕਾਲੀ ਦਲ ਅੰਮ੍ਰਿਤਸਰ ਜੇ ਕੱਲ੍ਹ ਨੂੰ ਬਾਦਲ ਨਾਲ ਇਕੱਠਾ ਹੁੰਦਾ ਤਾਂ ਉਹ ਹੋ ਨਹੀਂ ਸਕਦਾ। ਜੇ ਉਸ ਅਕਾਲੀ ਦਲ ਨਾਲ ਇਕੱਠਾ ਹੁੰਦਾ ਤਾਂ ਉਹ ਪਹਿਲਾਂ ਵੀ ਉਹਨਾਂ ਨੇ ਆਪਣਾ ਅਕਾਲੀ ਦਲ ਭੰਗ ਕੀਤਾ ਸੀ, ਸਰਬ ਹਿੰਦ ਅਕਾਲੀ ਦਲ ਬਣਿਆ ਸੀਗਾ, ਅਤੇ ਫਿਰ ਅਕਾਲੀ ਦਲ ਅੰਮ੍ਰਿਤਸਰ ਬਣਿਆ। ਹੁਣ ਐਕਚੁਅਲ 'ਚ ਤਾਂ ਅਕਾਲੀ ਦਲ ਅੰਮ੍ਰਿਤਸਰ ਹੀ ਆ, ਬਾਕੀ ਦਲ ਤਾਂ ਭੰਗ ਹੋ ਗਏ ਸੀਗੇ। ਅਸਲ 'ਚ ਅਕਾਲੀ ਦਲ ਅੰਮ੍ਰਿਤਸਰ ਹੀ ਸੀਗਾ। ਹੁਣ ਉਹ ਦੂਜੇ ਭੰਗ ਕਰਨ, ਉਹ ਆਪਣੀ ਜਗ੍ਹਾ ਸੱਚਾ ਵੀ ਮੈਂ ਤਾਂ ਅਕਾਲੀ ਦਲ ਅੰਮ੍ਰਿਤਸਰ 'ਚ ਹੀ ਰਿਹਾ, ਮੇਰੇ ਤੋਂ ਭੱਜ ਕੇ ਚਲੇ ਗਏ ਨੇ, ਮੇਰਾ ਤਾਂ ਉਹੀ ਅਕਾਲੀ ਦਲ ਆ। ਠੀਕ ਹੈ ਜੀ। ਸੋ ਚਾਹੇ ਉਹ ਦਲ ਖਾਲਸਾ, ਚਾਹੇ ਫਿਰ ਉਹ ਪੰਚ ਪ੍ਰਧਾਨੀ, ਜਿੰਨੇ ਵੀ ਜਿਹੜੇ ਹੈਗੇ ਨੇ, ਤਾਂ ਉਹ ਅਗਲੇ ਵੀ ਉਸ ਤਰੀਕੇ ਨਾਲ ਸਵਾਗਤ ਕਰਨ
ਤਾਂ ਕਿਤੇ ਜਾ ਕੇ ਗੱਲ ਬਣਨੀ ਹੈ। ਸਾਰੇ ਹੀ ਸਟੇਜਾਂ ਤੋਂ ਕਹਿੰਦੇ ਨੇ, ਬਿਲਕੁਲ ਕਹਿੰਦੇ ਨੇ, ਪਰ ਉਹ ਕਹਿੰਦੇ ਨੇ ਵੀ ਮੇਰੇ ਥੱਲੇ ਆਓ। ਉਹ ਇਹ ਨਹੀਂ ਕਹਿੰਦੇ ਵੀ ਆ ਬਈ ਅੱਜ ਤੋਂ ਬਾਅਦ ਮੇਰਾ ਦਲ ਜਿਹੜਾ ਆ ਮੈਂ ਉਹ ਸਮਾਪਤ ਕਰਨਾ ਅਤੇ ਮੈਂ ਆਪਣੇ ਦਲ ਗੁਰੂ ਗ੍ਰੰਥ ਸਾਹਿਬ ਦੀ ਝੋਲੀ 'ਚ ਰੱਖਣਾ ਜੀ, ਅਤੇ ਤੁਸੀਂ ਵੀ ਰੱਖੋ ਅਤੇ ਆਪਾਂ ਇਕੱਠੇ ਹੋਈਏ। ਐਂ ਤਾਂ ਨਹੀਂ ਨਾ ਕਹਿੰਦਾ ਕੋਈ। ਦੀਪ ਸਿੱਧੂ ਨੇ ਵਾਰਸ ਪੰਜਾਬ ਦੀ ਜਥੇਬੰਦੀ ਬਣਾਈ, ਸਾਰੇ ਮੈਂਬਰ ਰਹੇ ਦੀਪ ਸਿੱਧੂ ਦੀ ਵਾਰਸ ਪੰਜਾਬ ਦੀ ਜਥੇਬੰਦੀ ਦੇ, ਪਰ ਉਸੇ ਜਥੇਬੰਦੀ ਦੀ 2 ਹਿੱਸੇ ਬਣ ਗਏ। ਦੇਖੋ ਦੀਪ ਸਿੱਧੂ ਨੇ ਜਦੋਂ ਇਹ ਜਥੇਬੰਦੀ ਬਣਾਈ ਸੀ, ਉਹਨੇ ਕਿਹਾ ਸੀ ਅਸੀਂ ਇੱਕ ਬੇਬੀ ਸਟੈਪ ਲਿਆ ਆ ਅਤੇ ਅੱਗੇ ਜਾ ਕੇ ਅਸੀਂ ਇਹਦਾ ਵਿਸਥਾਰ ਕਰਾਂਗੇ। ਅਤੇ ਅਜੇ ਤਾਂ ਜਿਹੜੇ ਨਾਲ ਸੀਗੇ ਮੁੰਡੇ, ਉਹਨਾਂ ਨੇ ਵੀ ਬਹੁਤ ਕੁਝ ਸਿੱਖਿਆ ਨਹੀਂ ਸੀ। ਉਹ ਤਾਂ ਦੀਪ ਦੀ ਕਮਾਂਡ ਹੇਠ ਕੰਮ ਕਰਦੇ ਸੀਗੇ ਅਤੇ ਨਾ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਗੱਲਾਂ ਦਾ ਪਤਾ ਸੀਗਾ। ਅਤੇ ਦੀਪ ਦੇ ਜਾਣ ਤੋਂ ਬਾਅਦ ਇੱਕਦਮ ਜਿਹੜਾ ਖਲਾਅ ਆਇਆ, ਉਹਦੇ ਵਿੱਚੋਂ ਕਈ ਕੁਛ ਨਿਕਲ ਆਇਆ, ਮਤਲਬ ਧੜੇ ਬਣ ਗਏ ਜਿਹੜੇ ਨਹੀਂ ਸੀ ਬਣਨੇ ਚਾਹੀਦੇ, ਅਤੇ ਉਹ 2 ਧਿਰਾਂ ਬਣ ਗਈਆਂ। ਹੁਣ ਐਕਚੁਅਲ 'ਚ ਤਾਂ ਇੱਕ ਧਿਰ ਤਾਂ ਬਹੁਤ ਘੱਟ ਸਲੋਅ ਚੱਲ ਰਹੀ ਆ, ਅਤੇ ਅੰਮ੍ਰਿਤਪਾਲ ਦੇ ਆਉਣ ਨਾਲ ਇੱਕਦਮ ਪੂਰੇ ਪੰਜਾਬ 'ਚ ਕੀ ਪੰਥ 'ਚ ਇੱਕਦਮ ਉਬਾਲ ਆਇਆ ਆ। ਤਾਂ ਉਹ ਦੇਖੋ ਅੱਗੇ ਹੁਣ ਕੀ ਉਹਨਾਂ ਰਵਾਇਤਾਂ 'ਤੇ ਚੱਲਦੇ ਨੇ ਜਾਂ ਅੱਗੇ ਜਾ ਕੇ ਕੀ ਹੁੰਦਾ ਹੈ, ਕਿਉਂਕਿ ਭਵਿੱਖ ਦਾ ਤਾਂ ਕਿਸੇ ਨੂੰ ਪਤਾ ਨਹੀਂ। ਅੱਜ ਤੱਕ ਤੇ ਜੋ ਹੈ ਸਹੀ ਆ, ਕੱਲ੍ਹ ਨੂੰ ਉਹਦਾ ਕੀ ਹੁੰਦਾ ਆ ਇਹ ਵਾਹਿਗੁਰੂ ਹੈ। ਵੀ ਅਰਦਾਸ ਉਂਝ ਇਹ ਕਰਨੀ ਚਾਹੀਦੀ ਆ ਵੀ ਪੰਥ ਉਹਨਾਂ ਨੂੰ ਬਲ ਬਖਸ਼ੇ, ਗੁਰੂ ਗ੍ਰੰਥ ਉਹਨਾਂ ਨੂੰ ਬਲ ਬਖਸ਼ੇ। ਅਸੀਂ ਅਰਦਾਸ ਕਰੀਏ ਵੀ ਉਹਨਾਂ ਤੋਂ ਕੋਈ ਭੁੱਲ ਨਾ ਹੋਏ ਅਤੇ ਸਹੀ ਤਰੀਕੇ ਨਾਲ ਪੰਥ ਦੇ ਫੈਸਲੇ ਕਰਨ। ਕਿਵੇਂ ਦਾ ਲੱਗਦਾ ਅੰਮ੍ਰਿਤਪਾਲ ਦੇ ਉੱਪਰ ਵੀ ਕਾਫੀ ਉਂਗਲਾਂ ਉੱਠ ਰਹੀਆਂ ਨੇ, ਖਾਸ ਕਰਕੇ ਮੀਡੀਆ ਦੇ ਮੇਨ ਅਦਾਰਿਆਂ ਦੇ ਵੱਲੋਂ? ਦੇਖੋ ਜਿਹੜੀ ਉਂਗਲ ਚੁੱਕਣੀ ਆ, ਉਂਗਲ ਤਾਂ ਕਿਸੇ 'ਤੇ ਵੀ ਚੁੱਕੀ ਜਾ ਸਕਦੀ ਆ, ਅਤੇ ਐਲੀਗੇਸ਼ਨ ਜਿੱਥੇ ਮਰਜ਼ੀ ਤੁਸੀਂ ਲਾ ਦਿਓ। ਆਧਾਰ ਕੀ ਆ ਉਹਨਾਂ ਐਲੀਗੇਸ਼ਨਾਂ ਦਾ? ਆਧਾਰ ਇਹ ਤਾਂ ਨਹੀਂ ਇਕੱਲਾ ਹੈਗਾ ਵੀ ਉਹ ਦੁਬਈ ਤੋਂ ਆਇਆ ਅਤੇ ਗਲਤ ਹੈ, ਇਹ ਤਾਂ ਆਧਾਰ ਨਹੀਂ ਹੈਗਾ। ਆਧਾਰ ਹੋਣਾ ਚਾਹੀਦਾ ਵੀ ਹਾਂ ਮੈਨੂੰ ਪਤਾ ਫਲਾਣੇ ਨਾਲ ਗੱਲ ਕਰਕੇ ਆਇਆ। ਫਿਰ ਇੱਦਾਂ ਗੱਲ ਕਰਨ ਜਾਂਦਾ, ਇਹ ਤਾਂ ਗੱਲ ਹੈ ਨਹੀਂ ਵੀ ਸਾਨੂੰ ਲੱਗਦਾ ਏਜੰਸੀਆਂ ਦਾ ਬੰਦਾ। ਇਹਦਾ ਕੀ ਮਤਲਬ ਹੈ? ਤੁਹਾਨੂੰ ਕਿਉਂ ਲੱਗਦਾ ਏਜੰਸੀਆਂ ਦਾ ਬੰਦਾ? ਤੁਹਾਨੂੰ ਇਸ ਕਰਕੇ ਲੱਗਦਾ ਵੀ ਉਹ ਬੱਚਾ ਹੈ ਅਤੇ ਅੱਗੇ ਨਿਕਲ ਗਿਆ ਇੱਕਦਮ, ਐਂ ਤਾਂ ਲੱਗਦਾ ਆ। ਸੋ ਦੇਖੋ ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ੍ਹ ਕੇ ਕਿਹਾ ਸੀ ਵੀ ਮੇਰਾ ਕਤਰਾ ਖੂਨ ਦਾ ਕੌਮ ਦੇ ਲੇਖੇ ਲੱਗੂਗਾ, ਮੈਂ ਬੰਦ ਕਟਾ ਦੂੰ ਕੌਮ ਲਈ, ਹੈ ਨਾ। ਅਤੇ ਫਿਰ ਗੁਰੂ ਜਾਣੇ ਅਤੇ ਅੰਮ੍ਰਿਤ ਜਾਣੇ, ਸਾਨੂੰ ਭਰੋਸਾ ਕਰਨਾ ਚਾਹੀਦਾ ਆ। ਜੇ ਉਹ ਗਲਤ ਕਰੇਗਾ ਅਤੇ ਜਿਵੇਂ ਪੰਥ ਨੇ ਪਹਿਲਾਂ ਲਾ ਕੇ ਮਾਰੇ ਨੇ, ਇਹਨੂੰ ਵੀ ਮਾਰ ਦੇਗੀ, ਕਿਹੜੀ ਗੱਲ। ਜੇ ਅਸੀਂ ਗੱਲ ਕਰੀਏ ਪੰਜਾਬ ਨੂੰ ਕਿੱਥੇ ਖੜਾ ਦੇਖਦੇ ਹੋ? ਆਖਰ ਦੇ ਵਿੱਚ ਇਹੀ ਸਵਾਲ ਆ। ਪੰਜਾਬ ਅੱਜ ਦੀ ਡੇਟ ਦੇ ਵਿੱਚ ਤਾਂ ਦੇਖੋ ਮਾੜੇ ਹਾਲਾਤਾਂ 'ਚ, ਇਹ 'ਚ ਕੋਈ ਦੋ ਰਾਵਾਂ ਨਹੀਂ। ਸੈਂਟਰ ਇਹਨੂੰ ਆਪਣੀ ਬਸਤੀ ਵਜੋਂ ਦੇਖ ਰਿਹਾ ਆ, ਅਤੇ ਵੱਡੀਆਂ ਹਕੂਮਤਾਂ ਜਿਹੜੀਆਂ ਨੇ, ਚਾਹੇ ਉਹ CIA, ਚਾਹੇ ਉਹ KGB ਆ, ਚਾਹੇ ਉਹ ਇੰਗਲੈਂਡ ਆ, ਜਿੰਨੀਆਂ ਇਹ ਸੰਸਥਾ, ਉਹ ਕਿਤੇ ਨਾ ਕਿਤੇ ਇਸ ਧਰਤੀ ਦੇ ਉੱਤੇ ਪੰਜਾਬ ਦਾ ਜਿਹੜਾ ਖਿੱਤਾ ਉਹਨੂੰ ਇੱਕ ਮੰਡੀ ਵਜੋਂ ਦੇਖ ਰਹੇ ਨੇ। ਇੱਥੇ ਗੁਰੂ ਨਾਨਕ ਸਾਹਿਬ ਦੀ ਮਿਹਰ ਆ, ਇੱਥੇ 12 ਮਾਹ ਰਚਿਆ ਗਿਆ ਇਸ ਧਰਤੀ ਦੇ ਉੱਤੇ, 12 ਰੁੱਤਾਂ ਨੇ ਇਸ ਧਰਤੀ ਦੀਆਂ, ਜਿੱਥੇ ਕਿ ਦੁਨੀਆ ਦੀ ਸਭ ਤੋਂ ਬੈਸਟ ਜਿਹੜਾ ਵਾਤਾਵਰਨ ਆ ਇਸ ਧਰਤੀ ਦਾ। ਅਤੇ ਇਸ ਧਰਤੀ ਦੇ ਮਗਰ ਬੜੀਆਂ ਯੂਨੀਵਰਸਿਟੀਆਂ ਅਤੇ ਬੜੇ ਲੋਕ ਪਏ ਹੋਏ ਨੇ। ਮਤਲਬ ਜਿਹੜੇ ਤਾਣੇ ਬਾਣੇ ਨੇ, ਇਹ ਡੀਪ ਸਟੇਟ ਦੇ ਤਾਣੇ ਬਾਣੇ ਨੇ, ਇਹ ਬਹੁਤ ਵੱਡੇ ਨੇ। ਇਹ ਅਜੇ ਬਹੁਤ ਲੋਕਾਂ ਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਕਰ ਕੌਣ ਰਿਹਾ, ਇਹਦੇ ਪਿੱਛੇ ਕੌਣ ਆ। ਜਿਹਨੂੰ ਦੀਪ ਸਿੱਧੂ ਵਾਰ-ਵਾਰ ਡੀਪ ਸਟੇਟ ਕਹਿੰਦਾ ਸੀ, ਡੀਪ ਸਟੇਟ ਜੇ ਆਮ ਬੰਦੇ ਨੂੰ ਨਜ਼ਰ ਆਉਣ ਲੱਗ ਜੇ ਤਾਂ ਫਿਰ ਤਾਂ ਉਹ ਡੀਪ ਸਟੇਟ ਰਹਿ ਹੀ ਨਹੀਂ ਜਾਂਦੀ। ਸੋ ਇਹਦੇ ਨਿਗਾਹ ਕਿਤੇ ਹੋਰ ਹੁੰਦੀ ਆ, ਨਿਸ਼ਾਨੇ ਕਿਤੇ ਹੋਰ ਹੁੰਦੇ ਨੇ। ਇਸ ਤਰੀਕੇ ਨਾਲ ਡੀਪ ਸਟੇਟ ਕੰਮ ਕਰਦੀ ਆ। ਸੋ ਪੰਜਾਬ ਤਾਂ ਹੀ ਬਚੂਗਾ, ਚਾਹੇ ਜਿਵੇਂ ਹੁਣ ਅੰਮ੍ਰਿਤਪਾਲ ਸਿੰਘ ਆਇਆ ਅਤੇ ਭਾਈ ਦਲਜੀਤ ਸਿੰਘ ਬਿੱਟੂ ਹੁਣੀ ਕਰ ਰਹੇ ਨੇ, ਦਲ ਖਾਲਸਾ ਕਰ ਰਹੇ ਨੇ, ਹੋਰ ਜਿੰਨੇ ਵੀ ਸਾਡੇ ਸਿੰਘ ਜਿਹੜੇ ਲੱਗੇ ਹੋਏ ਨੇ, ਅਕਾਲੀ ਦਲ ਅੰਮ੍ਰਿਤਸਰ, ਸਾਰੇ ਇਕਜੁੱਟ ਹੋ ਕੇ ਪੰਥ ਦੇ ਪੰਜਾਬ ਦੇ ਭਲੇ ਲਈ ਇੱਕ ਹੋ ਕੇ ਕਰਨ ਅਤੇ ਸਿਲੈਕਸ਼ਨ ਕਰਨ ਪੰਥ ਦੀ। ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਬਾ ਬਖਸ਼ੀਸ਼ ਸਿੰਘ ਮੌਜੂਦ ਸਨ। ਤਾਂ ਅਸੀਂ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਪਰ ਗੱਲ ਕਰੀ ਹੈ ਜਿਸ ਦੇ ਉੱਪਰ ਲਾਜ਼ਮੀ ਸੀ, ਜਿਵੇਂ ਕਿ ਪੰਥ ਦੇ ਉੱਪਰ ਗੱਲ ਕਰਨੀ ਬਹੁਤ ਜ਼ਰੂਰੀ ਸੀ, ਕਿਉਂਕਿ ਬਹਿਮਲ ਕਲਾਂ ਦਾ ਜਿਹੜਾ ਬੇਅਦਬੀ ਦਾ ਮਸਲਾ ਸੀ ਬਹੁਤ ਲੰਮੇ ਸਮੇਂ ਤੋਂ ਲਟਕ ਰਿਹਾ, ਅਤੇ ਪਿਛਲੇ ਦਿਨੀ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ। ਤਾਂ ਉਹ ਜਿਹੜੀਆਂ ਗੱਲਾਂ ਬਾਤਾਂ ਨੇ ਅਸੀਂ ਸਾਰੀਆਂ ਅੱਜ ਇੰਡੋਜ਼ TV 'ਤੇ ਕਰੀਆਂ ਨੇ। ਤਾਂ ਇਸੇ ਤਰ੍ਹਾਂ ਫਿਰ ਕਿਸੇ ਦਿਨ ਖਾਸ ਮੁਲਾਕਾਤ ਦੇ ਵਿੱਚ ਤੁਹਾਡੇ ਰੂਬਰੂ ਹੋਵਾਂਗੇ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ, ਮੇਰੇ ਸਹਿਯੋਗੀ ਸਾਥੀ ਸੁਖੀ ਦੇ ਨਾਲ ਦਿਓ ਜੀ ਇਜਾਜ਼ਤ। ਧੰਨਵਾਦ। ਕੀ ਲੱਗਦਾ ਸਵਾਲ ਉੱਥੋਂ ਸ਼ੁਰੂ ਹੁੰਦਾ? 7 ਸਾਲ ਬੀਤ ਗਏ ਆ, ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਕਿੱਥੇ ਜੀ ਗੱਲ ਕਰੀ? ਅਚਾਨਕ ਮੌਕੇ 'ਤੇ ਜਦੋਂ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਅਤੇ ਉਹ ਸਟੇਜ ਤੋਂ ਐਲਾਨ ਕਰਦੇ ਨੇ ਕਿ ਅਸੀਂ 1.5 ਮਹੀਨੇ ਦਾ ਸਰਕਾਰ ਨੂੰ ਸਮਾਂ ਦਿੰਦੇ ਹਾਂ, ਉਸ ਤੋਂ ਬਾਅਦ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਤੁਸੀਂ ਕਿਹਾ
ਕਿ 1.5 ਮਹੀਨਾ ਰਹਿੰਦਾ, ਪਰ ਕਤਲ ਜਿਹੜਾ ਕਿ ਇਸ ਤੋਂ ਪਹਿਲਾਂ ਹੀ ਹੋ ਜਾਂਦਾ। 1.5 ਮਹੀਨੇ ਤੋਂ ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਤੋਂ ਪਹਿਲਾਂ ਸਦੀਰ ਸੂਰੀ ਦਾ ਕਤਲ ਹੋ ਜਾਂਦਾ, ਕਤਲੋਗਾਰਦ ਪਹਿਲਾਂ ਸ਼ੁਰੂ ਹੋ ਜਾਂਦੀ ਆ। ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਸਵਾਲ ਚੱਕਦੀਆਂ ਨੇ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਸਾਨੂੰ ਬਰਦਾਸ਼ਤ ਨਹੀਂ ਹੈਗੀ। ਇਸ ਮੋਰਚੇ ਦੇ ਨਾਲ ਕਿਸੇ ਕਤਲ ਦਾ ਇਸ ਤਰ੍ਹਾਂ ਸੰਬੰਧ ਨਹੀਂ ਹੈਗਾ, ਪਰ ਬੇਅਦਬੀ ਨਾਲ ਇਹਦਾ ਸਿੱਧਾ ਸੰਬੰਧ ਆ। ਇਨਸਾਫ ਨਾ ਮਿਲਣ ਦਾ ਇਹਦਾ ਸਿੱਧਾ ਸੰਬੰਧ ਆ, ਤੇ ਜੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਇਨਸਾਫ ਤਾਂ ਲੈਂਦੇ ਹੀ ਹੁੰਦੇ ਨੇ। ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ, ਤਰਨ ਤਾਰਨ ਦਾ ਇੱਕ ਨੌਜਵਾਨ ਥਾਣੇ ਰਫਲ ਚੁੱਕ ਲਿਆ ਸੀ। ਹੁਣ ਉਹਦਾ ਨਾ ਤਾਂ ਮੋਰਚੇ ਨਾਲ ਸੰਬੰਧ ਆ ਕੋਈ, ਤੇ ਨਾ ਹੀ ਉਹਦਾ ਕਿਸੇ ਸ਼ਿਵ ਸੈਨਾ ਵਾਲਿਆਂ ਨਾਲ, ਨਾ ਹੀ ਉਹਦਾ ਕਿਸੇ ਅੰਮ੍ਰਿਤਪਾਲ ਨਾਲ, ਨਾ ਹੀ ਉਹਦਾ ਪੰਨੂ ਨਾਲ। ਉਹ ਇੱਕ ਆਮ ਸਿੱਧਾ ਸਾਦਾ ਨੌਜਵਾਨ, ਉਹਦੇ ਘਰ ਕੋਈ ਵੱਟੇ ਮਾਰਦਾ ਰੋਜ਼, ਤੇ ਉਹ ਰੋਜ਼ ਥਾਣੇ ਜਾਂਦਾ, ਥਾਣੇ ਵਾਲੇ ਦੀ ਗੱਲ ਨਹੀਂ ਸੁਣਦਾ, ਉਹ SLR ਚੁੱਕ ਲਿਆਉਂਦਾ ਉਹਨਾਂ ਦੀ। ਫੇਰ ਕਿਵੇਂ ਸਾਰੇ ਜੈਕਟਾਂ ਪਾ ਕੇ ਆ ਜਾਂਦੇ ਨੇ, ਆਉਂਦੇ ਨੇ ਕਿ ਨਹੀਂ? ਹੁਣ ਬੰਦਾ ਜਿਹੜਾ ਆਮ ਜ਼ਿੰਦਗੀ 'ਚ ਰਹਿਣ ਡਿਆ, ਜਿਹਨੂੰ ਗਾਲਾਂ ਕੋਈ ਕੱਢਦਾ, ਜੇ ਉਹ ਇਸ ਤਰ੍ਹਾਂ ਦਾ ਸਟੈਪ ਪੁੱਟ ਸਕਦਾ, ਫਿਰ ਗੁਰੂ ਗ੍ਰੰਥ ਸਾਹਿਬ ਵਾਲੇ ਕਿਉਂ ਨਾ ਪੁੱਟੇ? ਇਹ ਵੀ ਸੁਣਨ ਦੇ ਵਿੱਚ ਆਉਂਦਾ, ਖਬਰਾਂ ਲੱਗ ਜਾਂਦੀਆਂ ਨੇ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ, ਪੰਥਕ ਸਰਕਾਰ, ਉਹਨਾਂ ਦੇ ਨੁਮਾਇੰਦੇ ਆ ਕੇ ਹਮਾਇਤ ਕਰਨ ਦੀ ਗੱਲ ਕਰ ਰਹੇ ਨੇ। ਕਿ ਬਾਈ ਨੇਮ ਗੱਲ ਕਰੂੰਗਾ, ਗੁਰਚਰਨ ਸਿੰਘ ਗਰੇਵਾਲ ਹੁਣੀ ਉੱਥੇ ਆਏ ਸੀਗੇ ਮੋਰਚੇ ਦੇ ਵਿੱਚ। ਇੱਥੇ ਕੋਈ ਸ਼ੱਕ ਨਹੀਂ ਕਿ SDPC ਵੀ ਉਹੀ ਤੇ ਅਕਾਲੀ ਦਲ ਵੀ ਉਹੀ ਹੈ, ਇੱਥੇ ਕੋਈ ਸ਼ੱਕ ਵਾਲੀ ਗੁੰਜਾਇਸ਼ ਹੈ ਨਹੀਂ। ਇਸ ਕਰਕੇ ਉਹ ਉੱਥੇ ਗਏ ਨੇ, ਕਿਹੜੀ ਭਾਵਨਾ ਨਾਲ ਗਏ ਨੇ ਇਹ ਤੇ ਉਹਨਾਂ ਦਾ ਵਾਹਿਗੁਰੂ ਜਾਣਦਾ ਹੈ। ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਦਾ ਹੀ ਸਿਕਿਉਰਟੀਆਂ ਦਿੱਤੀਆਂ, DGP ਨੂੰ ਇਹਨਾਂ ਨੇ ਨਵਾਜਿਆ। ਅੱਜ ਤੱਕ ਉਹ ਬੰਦਾ ਇਹਨਾਂ ਦੀ ਰਹਿਮੋ ਕਰਮ ਕਰਕੇ ਫੜਿਆ ਤੱਕ ਨਹੀਂ ਗਿਆ ਹੈਗਾ। ਇੱਕ ਗੱਲ ਹੈ, ਕੋਈ ਇਹਨਾਂ ਨੂੰ ਇਹ ਸ਼ਰਮ ਆਉਣੀ ਚਾਹੀਦੀ ਆ। ਉਹਦਾ ਜਵਾਕ ਉਹਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਵੀ ਇਹਨਾਂ ਦੇ ਕੀ ਕੀ ਪਿਛੋਕੜ ਨੇ ਸਾਡੇ ਨਾਲ। ਮੇਰੇ ਹੁੰਦਿਆਂ ਕਿਤੇ ਹੁੰਦੇ ਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਦਾ ਇਹ ਗੱਲ, ਕਿਹਦੀ ਡਿਮਾਂਡ ਕਰ ਰਹੇ ਹੋ ਫੜਨ ਦੀ? ਸੁਖਬੀਰ ਬਾਦਲ ਦੀ ਡਿਮਾਂਡ ਕਰ ਰਹੇ ਹੋ? ਪ੍ਰਕਾਸ਼ ਸਿੰਘ ਬਾਦਲ ਦੀ ਕਰ ਰਹੇ ਹੋ? ਉਹ ਵਿਜੇ ਪ੍ਰਤਾਪ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹੁੰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੀ ਇਹ ਗੱਲ ਵੀ ਇਹਨਾਂ ਨੇ ਤਾਂ ਸਾਨੂੰ ਧਮਕੀਆਂ ਦਿੰਦੇ ਰਹੇ ਨੇ ਬਾਦਲ ਕੇ, ਵੀ ਵੱਡੇ ਬਾਦਲ ਦਾ ਫੋਨ ਆ ਗਿਆ, ਨਾਰਾਜ਼ ਹੋ ਜਾਣਗੇ ਜੀ, ਫਲਾਣੇ ਦੀ ਇਨਕੁਆਇਰੀ ਨਾ ਕਰੋ, ਦੂਜੇ ਦਿਨ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਗਿਆ ਇਹਨਾਂ ਦੇ ਸਾਹਮਣੇ। ਉਹ ਹੁਣ ਅੱਜ ਗਰੇਵਾਲ ਨੂੰ ਚੇਤਾ ਆਇਆ ਵੀ RSS ਦਖਲ ਦੇ ਰਹੀ ਹੈ। ਇਹਨਾਂ ਨੂੰ ਉਦੋਂ ਨਹੀਂ ਚੇਤਾ ਆਇਆ ਜਦੋਂ ਗਿਆਨੀ ਗੁਰਬਚਨ ਸਿੰਘ ਹੁਣੀ ਜਾ ਕੇ ਉਹਦੇ ਨਾਲ RSS ਮੁਖੀ ਨਾਲ ਮੀਟਿੰਗਾਂ ਕਰਦੇ ਹੋ ਸਰਦੂਲਗੜ੍ਹ, ਉਦੋਂ ਨਹੀਂ ਪਤਾ ਨਾ? BJP RSS ਅਕਾਲੀ ਦਲ ਇਹ ਤਿਕੜੀ ਸੀਗੀ, ਤੇ ਹੁਣ ਇਹਨਾਂ ਨੂੰ ਪਤਾ ਲੱਗਾ। ਹੁਣ ਚਿੱਠੀ ਲਿਖੀ ਹੈ ਵੀ ਹਾਂ ਵੀ ਤੁਸੀਂ ਦਖਲ ਨਾ ਦਿਓ, ਤੇ ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਦਖਲ ਨਾ ਦਿਓ, ਤੁਸੀਂ ਆਪਣਾ ਘਰ ਸੰਭਾਲੋ, ਦਖਲ ਕਿਵੇਂ ਦੇ ਜੂਗਾ ਕੋਈ? ਕੀ ਮੰਨਦੇ ਹੋ ਫਿਰ? ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਜਾਂਦੀਆਂ ਨੇ, ਧਾਮੀ ਸਾਹਿਬ ਫਿਰ ਜਿੱਤ ਜਾਂਦੇ ਨੇ, ਫਿਰ ਪ੍ਰਧਾਨ ਬਣ ਜਾਂਦੇ ਨੇ। ਦੇਖੋ, ਮੈਂ ਤੇ ਇਸ ਪ੍ਰਥਾ ਦੀ ਉਲਟਾ, ਸਿਲੈਕਸ਼ਨ ਹੋਣੀ ਚਾਹੀਦੀ ਸਿੱਖਾਂ 'ਚ, ਇਲੈਕਸ਼ਨ ਤੇ ਹੋਣੀ ਨਹੀਂ ਚਾਹੀਦੀ। ਤਾਂ ਅੰਗਰੇਜ਼ਾਂ ਦਾ ਸਿਸਟਮ ਸਾਨੂੰ ਦੇ ਗਏ ਨੇ, ਚਾਹੇ ਭੇਡ ਨੂੰ ਚੁਣ ਲਓ, 50 ਭੇਡਾਂ ਇਕੱਠੀਆਂ ਕਰਕੇ ਵੋਟਾਂ ਪਵਾ ਲਓ ਤੇ ਭੇਡ ਚੁਣ ਲਓ। ਕੀ ਮੰਨਦੇ ਹੋ ਵੀ ਭੇਡਾਂ ਨੇ ਜਿਹੜੀਆਂ ਵੋਟਾਂ ਪਾ ਰਹੀਆਂ? ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਸਵਾਗਤ ਆ। ਮੈਂ ਹਰਜਿੰਦਰ ਸਿੰਘ ਢਿੱਲੋਂ। ਅੱਜ ਫਿਰ ਅਸੀਂ ਇੱਕ ਵਿਸ਼ੇਸ਼ ਮੁਲਾਕਾਤ ਦੇ ਤਹਿਤ ਪਹੁੰਚੇ ਹਾਂ। ਤਾਂ ਅੱਜ ਦੀ ਜਿਹੜੀ ਮੁਲਾਕਾਤ ਆ ਉਹ ਇੱਕ ਖਾਸ ਮੁਲਾਕਾਤ ਰਹਿਣ ਵਾਲੀ ਹੈ, ਕਿਉਂਕਿ ਪਿਛਲੇ 7 ਸਾਲਾਂ ਤੋਂ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ। ਬਹਿਮਲ ਕਲਾਂ ਦੇ ਵਿੱਚ ਮੋਰਚਾ ਜਿਉਂ ਦੀ ਤਿਉਂ ਚੱਲ ਰਿਹਾ। ਤਾਂ ਉਸ ਮੋਰਚੇ ਦੇ ਵਿੱਚ ਹਾਮੀ ਭਰਨ ਵਾਲੇ ਬਾਬਾ ਬਖਸ਼ੀਸ਼ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਤਾਂ ਅਸੀਂ ਪਹਿਲਾਂ ਸਵਾਗਤ ਕਰਾਂਗੇ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਧੰਨਵਾਦ। ਕੀ ਲੱਗਦਾ, ਸਵਾਲ ਉੱਥੋਂ ਸ਼ੁਰੂ ਹੁੰਦਾ, 7 ਸਾਲ ਬੀਤ ਗਏ ਆ, ਹਲੇ ਤੱਕ ਇਨਸਾਫ ਨਹੀਂ ਮਿਲਿਆ, ਕਿੱਥੇ ਜੀ ਗੱਲ ਖੜੀ ਹੈ? ਗੱਲ ਇੱਥੇ ਖੜੀ ਹੈ ਵੀ ਸਰਕਾਰ ਤਾਂ ਜਿਵੇਂ ਪਹਿਲੇ ਮੋਰਚੇ ਨੂੰ ਚੁਕਾਉਣ ਦੀ ਗੱਲ ਕਰਦੀ ਸੀ, ਜਾਂ ਇੱਦਾਂ ਦੀਆਂ ਬੜੀ ਵਾਰੀ ਘਟਨਾਵਾਂ ਵਾਪਰੀਆਂ, ਪਰ ਪਿਛਲੀ ਵਾਰੀ ਗੱਲ ਕੀਤੀ ਸੀਗੀ ਆਰ ਪਾਰ ਦੀ ਲੜਾਈ ਲੜਨ ਦੀ। ਪਰ ਅਚਾਨਕ ਮੌਕੇ 'ਤੇ ਜਦੋਂ ਅੰਮ੍ਰਿਤਪਾਲ ਸਿੰਘ ਆਉਂਦੇ ਨੇ ਅਤੇ ਉਹ ਸਟੇਜ ਤੋਂ ਐਲਾਨ ਕਰਦੇ ਨੇ ਕਿ ਅਸੀਂ 1.5 ਮਹੀਨੇ ਦਾ ਸਰਕਾਰ ਨੂੰ ਸਮਾਂ ਦਿੰਦੇ ਹਾਂ, ਉਸ ਤੋਂ ਬਾਅਦ ਜੇ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਹੁਣ ਸੰਗਤ ਨੇ ਉਸ ਗੱਲ ਨੂੰ ਪ੍ਰਵਾਨਗੀ ਦਿੱਤੀ, ਅਤੇ ਜਦ ਸੰਗਤ ਨੇ ਪ੍ਰਵਾਨਗੀ ਦਿੱਤੀ, ਕਿਉਂਕਿ ਪਹਿਲੇ ਦਿਨ ਤੋਂ ਮੇਰਾ ਇੱਕੋ ਹੀ ਸੀ ਵੀ ਸਾਹਮਣੇ ਜਿਹੜੀ ਸੰਗਤ ਆ ਉਹਦੀ ਪ੍ਰਵਾਨਗੀ ਦੇ ਨਾਲ ਹੀ ਮੋਰਚਾ ਚੱਲੂਗਾ। ਵੀ ਜਿਹੜੇ ਬੰਦੇ ਮੋਰਚੇ ਨੂੰ ਡਿਕਟੇਟ ਕਰ ਰਹੇ ਨੇ ਉਹਨਾਂ ਦਾ ਆਪਣਾ ਕੋਈ ਵੀ ਫੈਸਲਾ ਇੱਦਾਂ ਦਾ ਨਹੀਂ ਹੋਊਗਾ ਜਿਹੜਾ ਮੋਰਚੇ ਦੇ ਉੱਤੇ ਇਸ ਤਰ੍ਹਾਂ ਲਾਗੂ ਹੋਏ ਸੰਗਤ ਦੀ ਰਾਏ ਤੋਂ ਬਿਨਾਂ। ਇਹ ਮੇਰਾ ਪਹਿਲਾ ਸੀ ਵੀ ਮੈਂ ਮੋਰਚੇ 'ਚ ਤੁਹਾਡੇ ਨਾਲ ਖੜਾਂਗਾ ਹੀ ਤਾਂ ਵੀ ਜੇ ਆਪਾਂ ਸੰਗਤ ਦੀ ਰਾਏ ਲੈਣੀ ਹੈ ਵੀ ਸੰਗਤ ਕੀ ਚਾਹੁੰਦੀ ਆ। ਵੀ ਪਹਿਲਾਂ ਸੰਗਤ ਦੀਆਂ ਭਾਵਨਾਵਾਂ ਤੋਂ ਬਿਨਾਂ ਮੋਰਚਾ ਚੁੱਕਿਆ ਗਿਆ, ਵੀ ਹੁਣ ਇੱਦਾਂ ਦੀ ਗੱਲ ਨਹੀਂ ਹੋਊਗੀ, ਸੰਗਤ ਜੋ ਚਾਹੇ ਉੱਦਾਂ ਹੀ ਕਰਾਂਗੇ। ਪਰ ਇਹ ਆ ਵੀ ਵਿੱਚ ਸੰਗਤ ਕਹੇ ਕਿ ਜਾਵੇ ਨਾ, ਸੰਗਤ ਫਿਰ ਸਾਡੇ ਨਾਲ ਖੜੇ।
ਚਲੋ ਉਹਨਾਂ ਨੇ ਐਲਾਨ ਕੀਤਾ, ਸੰਗਤ ਨੇ ਜਕਾਰੇ ਛੱਡ ਕੇ ਪ੍ਰਵਾਨਗੀ ਦੇ ਦਿੱਤੀ, ਤਾਂ ਇਹ ਮਸਲਾ ਹੋ ਗਿਆ ਕਿ 1.5 ਮਹੀਨਾ ਹੁਣ ਉਹਦਾ ਜੇ ਸਮਾਂ ਰਹਿੰਦਾ ਜੀ। ਅਤੇ ਉਹ 1.5 ਮਹੀਨਾ ਹੋਏਗਾ ਅਤੇ ਉਸ ਤੋਂ ਅੱਗੇ ਫਿਰ ਕੀ ਫੈਸਲਾ ਲੈਣਾ ਆ, ਇਹ ਉੱਤੇ ਵਿਚਾਰ ਕੀਤੀ ਜਾਊਗੀ। ਅੰਮ੍ਰਿਤਪਾਲ ਸਿੰਘ ਨਾਲ ਵੀ ਗੱਲ ਕੀਤੀ ਜਾਊਗੀ, ਆਪੇ 'ਚ ਵੀ ਰਾਏ ਕੀਤੀ ਜਾਏਗੀ, ਸੰਗਤ ਨਾਲ ਵੀ ਰਾਏ ਕੀਤੀ ਜਾਏਗੀ ਜੀ। ਤੁਸੀਂ ਕਿਹਾ ਕਿ 1.5 ਮਹੀਨਾ ਰਹਿੰਦਾ, ਪਰ ਕਤਲ ਜਿਹੜਾ ਕਿ ਇਸ ਤੋਂ ਪਹਿਲਾਂ ਹੀ ਹੋ ਜਾਂਦਾ 1.5 ਮਹੀਨੇ ਤੋਂ, ਇੱਕ ਪ੍ਰੇਮੀ ਦਾ ਕਤਲ ਹੋ ਜਾਂਦਾ, ਉਸ ਤੋਂ ਪਹਿਲਾਂ ਸਦੀਰ ਸੂਰੀ ਦਾ ਕਤਲ ਹੋ ਜਾਂਦਾ, ਕਤਲੋਗਾਰਦ ਪਹਿਲਾਂ ਸ਼ੁਰੂ ਹੋ ਜਾਂਦੀ ਆ, ਤਾਂ ਸਰਕਾਰਾਂ ਵੀ ਕਿਤੇ ਨਾ ਕਿਤੇ ਸਵਾਲ ਚੱਕਦੀਆਂ ਨੇ ਕਿ ਇਹ ਜਿਹੜੇ ਭੜਕਾਊ ਬਿਆਨ ਨੇ ਉਹਨਾਂ ਦਾ ਕਰਕੇ ਹੋਇਆ। ਨਹੀਂ, ਪਹਿਲੀ ਤਾਂ ਗੱਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਤਾਂ ਕੋਈ ਭੜਕਾਊ ਬਿਆਨ ਹੋ ਹੀ ਨਹੀਂ ਸਕਦਾ। ਜਿਹੜੇ ਵੀ ਲੋਕ ਇਹ ਦਲੀਲਾਂ ਦਿੰਦੇ ਨੇ ਕਿ ਕਤਲੋਗਾਰਦ ਸ਼ੁਰੂ ਹੋ ਗਈ ਹੈ, ਕਿਸੇ ਦੇ ਜਿਹੜਾ ਧਰਮ ਆ ਉਸ ਧਰਮ ਦੇ ਧਾਰਮਿਕ ਗ੍ਰੰਥ, ਉਹ ਵੀ ਕੋਈ ਆਮ ਗ੍ਰੰਥ ਨਹੀਂ, ਗੁਰੂ ਗ੍ਰੰਥ ਸਾਹਿਬ, ਜਿਹੜਾ ਕਿ ਪੂਰੀ ਕਾਇਨਾਤ ਨੂੰ ਪਸ਼ੂ ਪੰਛੀਆਂ ਨਾਲ ਵੀ ਵਿਤਕਰਾ ਨਹੀਂ ਕਰਦਾ, ਹਵਾਵਾਂ ਨਾਲ, ਜ਼ਮੀਨਾਂ ਨਾਲ, ਜਿਹੜੀਆਂ ਚੀਜ਼ਾਂ ਨਿਰਜਿੰਦ ਨੇ ਉਹਨਾਂ ਨਾਲ ਵੀ ਵਿਤਕਰਾ ਨਹੀਂ ਹੈਗਾ ਉਹਦੇ ਵਿੱਚ। ਉਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਹੋ ਜਾਂਦੀ ਹੈ, ਉਦੋਂ ਫਿਰ ਇਹਨਾਂ ਲੋਕਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਹੈਗੀ, ਮਤਲਬ ਉਦੋਂ ਸਰਕਾਰ ਨੂੰ ਕਿਉਂ ਨਹੀਂ ਇਹ ਮੱਤਾਂ ਦਿੰਦੇ ਵੀ ਇਹਦਾ ਫੈਸਲਾ ਕਰੋ ਤੁਸੀਂ। ਇਹ ਇਕੱਲੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਹੈ, ਸਿੱਖਾਂ ਦਾ ਪਿਛਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਲਗਾਤਾਰ ਐਂ ਹੀ ਚੱਲ ਰਿਹਾ ਹੈ, ਖੁਆਰੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ। ਤਾਂ ਉਹਦਾ ਇਹ ਨਤੀਜਾ ਜਿਹੜਾ ਆ, ਮੈਂ ਪਿਛਲੇ ਦਿਨ ਆਪਣੇ ਪੇਜ ਤੋਂ ਵੀ ਇਹ ਗੱਲ ਕਹੀ ਸੀ ਵੀ ਇਹ ਗੱਲ ਹੋਣੀ ਹੀ ਹੋਣੀ ਆ, ਇਹਨੂੰ ਕੋਈ ਨਹੀਂ ਰੋਕ ਸਕਦਾ। ਜਿਹੜੀ ਸਾਡੀ ਜਨਰੇਸ਼ਨ ਆ, ਸਾਡੀ ਪੀੜ੍ਹੀ ਆ, ਅਸੀਂ ਬਹੁਤ ਕੁਛ ਹੰਢਾਇਆ, ਅਤੇ ਇਸ ਕਰਕੇ ਸਾਨੂੰ ਐਂ ਲੱਗਦਾ ਵੀ ਜਿਹੜੇ ਉਹਨਾਂ ਨੌਜਵਾਨ ਬੱਚੇ ਨੇ, ਜੇ ਸਾਡੀ ਕਿਸੇ ਗਲਤੀ ਕਰਕੇ ਇਹਨਾਂ ਨੂੰ ਤਸ਼ੱਦਦ ਹੋ ਜੇ, ਜਾਂ ਇਹ ਘਰੋਂ ਭੱਜਣ, ਜਾਂ ਇਹਨਾਂ ਨਾਲ ਇੱਦਾਂ ਦੀ ਕੋਈ ਸਾਡੇ ਕੋਲੋਂ ਇੱਦਾਂ ਦੀ ਭੁੱਲ ਹੋ ਜੇ ਵੀ ਇਹ ਗੌਰਮੈਂਟ ਦਾ ਖਾਜਾ ਬਣ ਜਾਣ, ਵੀ ਇੱਦਾਂ ਨਾ ਸਾਡੇ ਤੋਂ ਹੋਏ। ਪਰ ਜਿਹੜੇ ਉਹ ਖੁਦ ਨੌਜਵਾਨ ਨੇ ਉਹ ਇਹ ਗੱਲ ਹੁਣ ਨਹੀਂ ਸੋਚਣਗੇ, ਅਤੇ ਨਾ ਹੀ ਉਹਨਾਂ ਨੇ ਸੋਚਣੀ ਹੁੰਦੀ ਹੈ। ਇਹ ਹੁਣ ਦੀ ਗੱਲ ਨਹੀਂ, ਇਹ ਪਿੱਛੇ ਸਦੀਆਂ ਤੋਂ ਹੀ ਐਂ ਹੁੰਦਾ ਵੀ ਜਿਹੜੀ 18 ਤੋਂ 25 ਸਾਲ ਦੀ ਜਨਰੇਸ਼ਨ ਹੈ, ਜਿਹੜੀ ਤੀਜੀ ਪੀੜ੍ਹੀ 'ਚ ਆ ਗਈ ਆ, ਉਹ ਇਹ ਕਹਿੰਦੇ ਨੇ ਵੀ ਵੇਖਾਂਗੇ ਜੋ ਹੋਊਗਾ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ, ਉਹ ਸਾਨੂੰ ਬਰਦਾਸ਼ਤ ਨਹੀਂ ਹੈਗੀ। ਇਸ ਮੋਰਚੇ ਦੇ ਨਾਲ ਕਿਸੇ ਕਤਲ ਦਾ ਇਸ ਤਰ੍ਹਾਂ ਸੰਬੰਧ ਨਹੀਂ ਹੈਗਾ, ਪਰ ਬੇਅਦਬੀ ਨਾਲ ਇਹਦਾ ਸਿੱਧਾ ਸੰਬੰਧ ਆ, ਇਨਸਾਫ ਨਾ ਮਿਲਣ ਦਾ ਇਹਦਾ ਸਿੱਧਾ ਸੰਬੰਧ ਆ। ਅਤੇ ਜੇ ਇਨਸਾਫ ਨਹੀਂ ਦੇਣਗੇ ਤਾਂ ਲੋਕ ਇਨਸਾਫ ਤਾਂ ਲੈਂਦੇ ਹੀ ਹੁੰਦੇ ਨੇ। ਬਹੁਤ ਥਾਵਾਂ 'ਤੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਦਰਖਾਸ਼ਾਂ ਦਿੰਦੇ ਨੇ ਥਾਣੇ ਆ ਕੇ, ਅਤੇ ਉੱਥੇ ਉਹ ਕਹਿਣਗੇ ਜੀ ਸਾਡੀ FIR ਲਿਖ ਲਓ, ਸਾਨੂੰ ਗੁਆਂਢੀ ਬੜਾ ਤੰਗ ਕਰਦੇ ਨੇ ਜੀ, ਸਾਨੂੰ ਗੁਆਂਢੀ ਬੜਾ ਤੰਗ ਕਰਦੇ ਨੇ। ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ, ਤਰਨ ਦਾ ਇੱਕ ਨੌਜਵਾਨ ਥਾਣੇ ਰਫਲ ਚੁੱਕ ਲਿਆ ਸੀ। ਹੁਣ ਉਹਦਾ ਨਾ ਤਾਂ ਮੋਰਚੇ ਨਾਲ ਸੰਬੰਧ ਆ ਕੋਈ, ਅਤੇ ਨਾ ਹੀ ਉਹਦਾ ਕਿਸੇ ਸ਼ਿਵ ਸੈਨਾ ਵਾਲਿਆਂ ਨਾਲ, ਨਾ ਹੀ ਉਹਦਾ ਕਿਸੇ ਅੰਮ੍ਰਿਤਪਾਲ ਨਾਲ, ਨਾ ਹੀ ਉਹਦਾ ਪੰਨੂ ਨਾਲ। ਉਹ ਇੱਕ ਆਮ ਸਿੱਧਾ ਸਾਦਾ ਨੌਜਵਾਨ, ਉਹਦੇ ਘਰ ਕੋਈ ਵੱਟੇ ਮਾਰਦਾ ਰੋਜ਼, ਅਤੇ ਉਹ ਰੋਜ਼ ਥਾਣੇ ਜਾਂਦਾ, ਥਾਣੇ ਵਾਲੇ ਦੀ ਗੱਲ ਨਹੀਂ ਸੁਣਦਾ, ਉਹ SLR ਚੁੱਕ ਲਿਆਉਂਦਾ ਉਹਨਾਂ ਦੀ। ਫਿਰ ਕਿਵੇਂ ਸਾਰੇ ਜੈਕਟਾਂ ਪਾ ਕੇ ਆ ਜਾਂਦੇ ਨੇ, ਆਉਂਦੇ ਨੇ ਕਿ ਨਹੀਂ ਵੀ ਹਾਂ ਤੇਰੇ ਅਸੀਂ ਗੱਲ ਸੁਣਨੇ। ਉਦਣ ਕਿਉਂ ਆਏ ਜਿੱਦਣ ਉਹਨੇ ਕਾਨੂੰਨ ਹੱਥ 'ਚ ਲੈ ਲਿਆ, ਉਹਦੀ ਗਨ ਚੁੱਕ ਲਿਆ ਜਾ ਕੇ। ਹੁਣ ਬੰਦਾ ਜਿਹੜਾ ਆਮ ਜ਼ਿੰਦਗੀ 'ਚ ਰਹਿਣ ਡਿਆ, ਜਿਹਨੂੰ ਗਾਲਾਂ ਕੋਈ ਕੱਢਦਾ, ਜੇ ਉਹ ਇਸ ਤਰ੍ਹਾਂ ਦਾ ਸਟੈਪ ਪੁੱਟ ਸਕਦਾ, ਫਿਰ ਗੁਰੂ ਗ੍ਰੰਥ ਸਾਹਿਬ ਵਾਲੇ ਕਿਉਂ ਨਾ ਪੁੱਟਣਗੇ। ਗੁਰੂ ਗ੍ਰੰਥ ਸਾਹਿਬ ਦੀ ਗੱਲ ਹੋ ਰਹੀ ਆ, ਬੇਅਦਬੀ ਦੀ ਗੱਲ ਹੋ ਰਹੀ ਆ, ਇਹ ਵੀ ਸੁਣਨ ਦੇ ਵਿੱਚ ਆਉਂਦਾ, ਖਬਰਾਂ ਲੱਗ ਜਾਂਦੀਆਂ ਨੇ ਕਿ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ, ਪੰਥਕ ਸਰਕਾਰ, ਉਹਨਾਂ ਦੇ ਨੁਮਾਇੰਦੇ ਆ ਕੇ ਹਮਾਇਤ ਕਰਨ ਦੀ ਗੱਲ ਕਰ ਰਹੇ ਨੇ। ਦੇਖੋ, ਇੱਕ ਗੱਲ ਮੈਂ ਤੁਹਾਨੂੰ ਦੱਸਣਾ ਵੀ ਹੁਣ ਇਹਨਾਂ ਦਾ ਜਿਹੜਾ ਐਲਾਨਾ ਆ, ਪਹਿਲੀ ਗੱਲ ਤਾਂ ਇਹ ਖੁਦ ਮੋਗੇ ਦੀ ਕਾਨਫਰੰਸ ਦੇ ਵਿੱਚ ਇਹ ਗੱਲ ਕਹਿ ਚੁੱਕੇ ਨੇ ਕਿ ਪੰਜਾਬੀ ਪਾਰਟੀ ਆ, ਪੰਥਕ ਪਾਰਟੀ ਹੈ ਨਹੀਂ, ਅਤੇ ਆਪਣੇ ਆਪ ਨੂੰ ਜੋ ਮਰਜ਼ੀ ਕਹਾਈ ਜਾਣ, ਪਰ ਇਹਨਾਂ ਨੇ ਡਿਕਲੇਅਰ ਕੀਤਾ ਹੋਇਆ ਪੰਜਾਬੀ ਪਾਰਟੀ। ਅਤੇ ਇਹਨਾਂ ਨੇ ਮਤਲਬ ਜਿੰਨੇ ਕੋਨੇ ਮੋਨੇ, ਅਕਾਲੀ ਦਲ ਤਾਂ ਕੋਨੇ ਮੋਨੇ ਦਾ ਬਣਾਤਾ ਸਾਰਾ। ਰਹੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਮਤਲਬ ਕਿ ਬਾਈ ਨੇਮ ਗੱਲ ਕਰੂੰਗਾ। ਗੁਰਚਰਨ ਸਿੰਘ ਗਰੇਵਾਲ ਹੁਣੀ ਉੱਥੇ ਆਏ ਸੀਗੇ ਮੋਰਚੇ ਦੇ ਵਿੱਚ, ਅਤੇ ਮੇਰੀ ਕੱਲ੍ਹ ਬਾਬਾ ਹਰਦੀਪ ਸਿੰਘ ਮਹਿਰਾਜ ਹੁਣਾਂ ਨਾਲ ਗੱਲ ਹੋਈ ਆ। ਉਹਨਾਂ ਦਾ ਮੈਨੂੰ ਫੋਨ ਆਇਆ ਸੀ, ਚਲੋ ਸਾਡੇ ਲਈ ਸਤਿਕਾਰਯੋਗ ਨੇ, ਵੱਡੇ ਨੇ ਸਾਡੇ ਤੋਂ ਉਹ, ਅਤੇ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਪਤਾ ਕਿ ਗੁਰਚਰਨ ਗਰੇਵਾਲ ਆਇਆ ਸੀ? ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਹੈਗਾ। ਈਵਨ ਮੈਨੂੰ ਸੁਖਰਾਜ ਨੇ ਉੱਥੇ ਗਏ ਨੂੰ ਮਾੜੀ ਜਿਹੀ ਗੱਲ ਕੀਤੀ ਸੀ, ਕਹਿੰਦਾ ਦੇਖੋ ਆਏ ਸਨ, ਅਤੇ ਉੱਥੇ ਕੋਈ ਹੋਰ ਮਸਲਾ ਸੀਗਾ, ਕੋਈ ਫਿਲਮ ਆਈ ਹੈ ਮਸੰਦ, ਉਹਦੇ ਸੰਬੰਧ 'ਚ ਕੋਈ ਗੱਲਬਾਤ ਚੱਲਣ ਡਈ ਸੀ, ਅਤੇ ਅਸੀਂ ਉੱਥੇ ਉਹ ਗੱਲ ਕਰਦੇ ਵਿੱਚ ਇਹ ਨਹੀਂ ਕੋਈ ਗੱਲ ਹੋਈ। ਜਦੋਂ ਬਾਬਾ ਜੀ ਦਾ ਮੈਨੂੰ ਫੋਨ ਆਇਆ ਵੀ SGPC ਦਾ ਇੱਕ ਧਿਰ ਉੱਥੇ ਆਈ ਸੀ। ਹੁਣ ਜੇ ਤਾਂ ਆਪਾਂ ਮਤਲਬ ਕਿ ਧਾਰਮਿਕ ਤੌਰ 'ਤੇ ਜਾਂ ਕਾਨੂੰਨੀ ਪੱਖ ਤੋਂ ਲਈਏ ਤਾਂ SGPC ਇੱਕ ਅਲੱਗ ਹੈ ਅਤੇ ਅਕਾਲੀ ਦਲ ਅਲੱਗ ਹੈ, ਪਰ ਇੱਥੇ ਕੋਈ ਸ਼ੱਕ ਨਹੀਂ ਕਿ SGPC ਵੀ ਉਹੀ ਅਤੇ ਅਕਾਲੀ ਦਲ ਵੀ ਉਹੀ ਹੈ, ਇੱਥੇ ਕੋਈ ਸ਼ੱਕ ਵਾਲੀ ਗੁੰਜਾਇਸ਼ ਹੈ ਨਹੀਂ। ਇਸ ਕਰਕੇ ਉਹ ਉੱਥੇ ਗਏ ਨੇ, ਕਿਹੜੀ ਭਾਵਨਾ ਨਾਲ ਗਏ ਨੇ ਇਹ ਤਾਂ ਉਹਨਾਂ ਦਾ ਵਾਹਿਗੁਰੂ ਜਾਣਦਾ ਆ। ਪਰ ਉਹ ਇੱਕ ਖਬਰ ਵੀ ਲੱਗੀ ਕਿ SGPC ਨੇ ਹਮਾਇਤ ਕੀਤੀ ਆ ਮੋਰਚੇ ਨੂੰ,
ਤੁਸੀਂ ਦੇਖੋ ਕਿ ਐਸਜੀਪੀਸੀ ਇਹ ਹਮਾਇਤ ਕਰ ਰਹੀ ਆ, ਐਸਜੀਪੀਸੀ ਵੱਲੋਂ ਬਿਆਨ ਲੱਗਾ ਆ ਭਾਈ ਗੁਰਚਰਨ ਸਿੰਘ ਗਰੇਵਾਲ ਹੋਣਾ ਵੱਲੋਂ ਵੀ ਸੌਦਾ ਸਾਧ ਮੁੱਖ ਦੋਸ਼ੀ ਆ ਨੇ ਗੁਰੂ ਗ੍ਰੰਥ ਸਾਹਿਬ ਦਾ। ਸੌਦਾ ਸਾਧ ਮੁੱਖ ਦੋਸ਼ੀ ਆ, ਤੇ ਤੁਸੀਂ 90 ਲੱਖ ਦੇ ਇਸ਼ਤਿਹਾਰ ਦਿੱਤੇ ਹਨ, ਤੁਹਾਡੇ ਜਥੇਦਾਰ ਨੇ ਮਾਫੀ ਦਿੱਤੀ ਆ। ਸਾਰੀਆਂ ਉਹਨਾਂ ਘਟਨਾਵਾਂ ਦੇ ਮੈਂ ਵਿੱਚ ਰਿਹਾ। ਕਿੰਨੇ ਬੰਦੇ ਆਪਣੇ ਸ਼ਹੀਦ ਹੋਏ, ਭਾਈ ਕਮਲਦੀਪ ਸਿੰਘ ਸ਼ਹੀਦ ਹੋਇਆ, ਡੱਬ ਵਾਲਾ ਮੁੰਡਾ ਸ਼ਹੀਦ ਹੋਇਆ, ਬਲਕਾਰ ਸਿੰਘ ਉੱਥੇ ਬੰਬੇ ਸ਼ਹੀਦ ਹੋ ਜਾਂਦਾ, ਕਿੰਨੇ ਬੰਦੇ ਸਾਡੇ ਸ਼ਹੀਦ ਹੋ ਗਿਆ। ਉਦੋਂ ਇਹ ਲੋਕਾਂ ਨੂੰ ਨਹੀਂ ਪਤਾ ਲੱਗਾ ਵੀ ਇਹਦੀ ਸ਼ਮੂਲੀਅਤ ਆ। ਜਦੋਂ ਬਰਗਾੜੀ ਦੇ ਵਿੱਚ ਇੱਕ ਬੰਦਾ ਸਰਸੇ ਵਾਲੇ ਨੂੰ ਮਾਰ ਦਿੱਤਾ ਜਾਂਦਾ ਆ, ਜਦੋਂ ਗੁਰੂ ਗ੍ਰੰਥ ਸਾਹਿਬ ਚੋਰੀ ਕਰ ਲੈਂਦੇ ਨੇ, ਜਦੋਂ ਮੌੜ ਦੇ ਵਿੱਚ ਬੰਬ ਬਲਾਸਟ ਹੁੰਦਾ, ਉਦੋਂ ਸਰਕਾਰ ਇਹਨਾਂ ਦੀ ਸੀ, ਅਤੇ ਮੈਨੂੰ ਘਰੋਂ ਚੁੱਕ ਕੇ ਲੈ ਜਾਂਦੇ ਨੇ, ਅਤੇ ਉੱਥੇ ਮੈਨੂੰ ਪੁੱਛਗਿੱਛ ਕਰਦੇ ਨੇ ਵੀ ਸਾਨੂੰ ਇਹ ਤੇਰਾ ਕੰਮ ਲੱਗਦਾ, ਜਦੋਂ ਵੀ ਇਹ ਜਿਹੜੀ ਤਕਨੀਕ ਹੈ ਤੇਰੀ ਆ, ਇਹ ਮੈਨੂੰ ਉਹਨਾਂ ਨੇ ਪੁੱਛਿਆ ਜਾ ਕੇ ਜਦੋਂ ਮੌੜ ਮੰਡੀ ਲੈ ਗਏ। ਤੁਹਾਨੂੰ ਕਿਉਂ ਪੁੱਛਿਆ ਜਾਂਦਾ ਕਿ ਤੁਹਾਡੀ ਤਕਨੀਕ ਆ, ਤੁਹਾਨੂੰ ਕਿਉਂ ਪੁੱਛਿਆ ਜਾਂਦਾ? ਉਹ ਇਸ ਕਰਕੇ ਕਿ ਮੇਰਾ ਪਿਛੋਕੜ ਜਿਹੜਾ ਉਹ ਖਾੜਕੂ ਸੰਘਰਸ਼ ਨਾਲ ਸੰਬੰਧਿਤ ਆ, ਅਤੇ ਉਹ ਬੰਬ ਬਲਾਸਟਾਂ ਕਰਕੇ ਵੀ ਕਈ ਬੰਬ ਬਲਾਸਟ ਜਿਹੜਾ ਹੋਏ ਜਾਂ ਉਹਨਾਂ 'ਚ ਮੇਰਾ ਨਾਂ ਸੀ ਜਾਂ ਇੱਦਾਂ ਦੀਆਂ ਘਟਨਾਵਾਂ ਸੀਗੀਆਂ। ਅਤੇ ਮੈਨੂੰ ਉਹਨਾਂ ਨੇ ਜਦੋਂ ਪੁੱਛਿਆ, ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਖਾੜਕੂ ਸੰਘਰਸ਼ ਜਿਹੜਾ ਆ 1995 ਤੱਕ ਕੁਛ ਘਟਨਾਵਾਂ ਇੱਦਾਂ ਦੀਆਂ ਵਾਪਰੀਆਂ ਵੀ ਸੀ ਜਿਨ੍ਹਾਂ ਨੂੰ ਅਸੀਂ ਡਿਨਾਈ ਨਹੀਂ ਕਰਦੇ ਹੈਗੇ, ਪਰ ਉਦੋਂ ਬਾਅਦ ਓਪਨ ਬਲਾਸਟ ਖਾੜਕੂ ਸੰਘਰਸ਼ ਦੇ ਕਿਸੇ ਵੀ ਯੋਧੇ ਨੇ ਕਿਸੇ ਬੱਚਿਆਂ ਦੇ ਉੱਤੇ, ਕਿਸੇ ਬੱਸ ਦੇ ਵਿੱਚ, ਕਿਸੇ ਟ੍ਰੇਨ 'ਚ ਕਦੀ ਕੋਈ ਬੰਬ ਬਲਾਸਟ ਨਹੀਂ ਕੀਤਾ ਹੈਗਾ। ਤਾਂ ਇਹ ਬੰਬ ਬਲਾਸਟ ਸੌਦਾ ਸਾਧ ਨਹੀਂ ਕੀਤਾ, ਅਤੇ ਉੱਥੇ ਕੁਝ ਹਿੰਦੂ ਜੈਂਟਲਮੈਨ ਅਫਸਰ ਸਨ, ਉਹ ਕਹਿੰਦੇ ਤੁਹਾਡੀ ਉਹਨਾਂ ਨਾਲ ਲੱਗਦੀ ਤਾਂ ਤੁਸੀਂ ਕਹਿੰਦੇ ਹੋ। ਮੈਂ ਕਿਹਾ ਵੀ ਜੇ ਇਹ ਗੱਲ ਨਾ ਨਿਕਲੀ ਮੈਂ ਆਪਣਾ ਸਿਰ ਲਵਾ ਦੂੰ, ਔਰ ਮੈਂ ਇਹ ਗੱਲ ਕਹਿ ਕੇ ਆਇਆ ਉੱਥੇ ਉਹਨਾਂ ਦੇ ਵਿੱਚ, ਅਤੇ ਔਰ ਉਹੀ ਗੱਲ ਨਿਕਲੀ ਜਦੋਂ ਇਨਕੁਆਇਰੀ ਹੋਈ ਅਤੇ ਡੇਰੇ ਵਾਲਿਆਂ ਦਾ ਜ਼ਿਕਰ ਆਇਆ ਵਿੱਚ। ਇਹ ਸਾਰਾ ਕੁਛ ਇਸ ਪੰਥਕ ਸਰਕਾਰ ਜਿਹੜੀ ਆਪਣੇ ਆਪ ਨੂੰ ਹੁਣ ਹਮਾਇਤ ਕਰਨ ਵਾਸਤੇ ਆਏ ਨੇ। ਹੁਣ ਇਹ ਹਮਾਇਤ ਇਹ ਕਰਨ, ਇਹ ਕਹਿਣ ਵੀ ਸੁਖਬੀਰ ਬਾਦਲ ਨੂੰ ਚੁੱਕ ਕੇ ਅੰਦਰ ਮਾਰੋ, ਕਿਉਂ ਨਹੀਂ ਕਹਿੰਦੇ? ਇਹ ਕਹਿਣ ਵੀ ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ ਅਤੇ ਵੱਡਾ ਬਾਦਲ ਜਿਹੜਾ ਉਹ ਮੁੱਖ ਮੰਤਰੀ ਸੀਗਾ, ਅਤੇ ਸੈਣੀ ਨੇ ਸਾਰਾ ਕੁਝ ਕੀਤਾ ਆ, ਇਹ ਕਿਉਂ ਨਹੀਂ ਕਹਿੰਦੇ? ਇਹ ਗਰੇਵਾਲ ਹੁਣੀ ਜਿਹੜੇ ਜਿੰਨੇ ਵੀ ਹੈਗੇ ਨੇ, ਇਹ ਹੁਣ ਤੱਕ ਉਸ ਅਕਾਲੀ ਦਲ ਦੇ ਵਿੱਚ ਹੀ ਰਹੇ ਨੇ, ਉਹਨਾਂ ਫੈਡਰੇਸ਼ਨਾਂ 'ਚ ਹੀ ਰਹੇ ਨੇ, ਇੱਕ ਧਿਰ ਸੀਗੀ ਉਹਨਾਂ ਦੀ। ਇਹਨਾਂ ਨੇ ਕਿਉਂ ਨਹੀਂ ਕਿਹਾ ਹੈਗਾ ਜਦੋਂ ਇੱਕ ਗੁਰਮੀਤ ਪਿੰਕੀ ਇੰਸਪੈਕਟਰ ਜਿਹੜਾ ਸੀਗਾ, ਉਹਨੇ ਜਦੋਂ ਸਟੇਟਮੈਂਟ ਦਿੱਤੀ ਵੀ ਦੇਸੀ ਮਸ਼ੀਨ ਦੇ ਨਾਲ ਇਸ ਤਰ੍ਹਾਂ ਬੰਦੇ ਮਾਰੇ ਜਾਂਦੇ ਹਨ, ਉਹਨਾਂ ਦੇ ਗੁਪਤ ਅੰਗਾਂ ਦੇ ਵਿੱਚ ਡੰਡੇ ਦੇ ਕੇ ਉਹਨਾਂ ਨੂੰ ਮਾਰਿਆ ਜਾਂਦਾ ਸੀਗਾ, ਅਤੇ ਉਸ ਸੈਣੀ ਨੂੰ ਇਹਨਾਂ ਦੇ ਪੰਥਕ ਸਰਕਾਰ ਨੇ ਉਹਨੂੰ DGP ਲਾਇਆ ਅਤੇ ਸਾਡੀ ਉਹ ਹੱਥ 'ਚ ਨਾਤਾ। ਇਹ ਕਿਵੇਂ ਗੱਲ ਕਰਦੇ ਨੇ ਆ ਕੇ ਹਮਾਇਤ ਕਰਨ ਦੀ? ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਤਾਂ ਕਹਿੰਦਾ ਇਹਨਾਂ ਨੂੰ ਬਿਲਕੁਲ ਸਾਹ ਨਹੀਂ ਭਰਨਾ ਚਾਹੀਦਾ, ਜਾਂ ਇਹ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ੍ਹ ਕੇ ਕਹਿਣ, ਝੋਲੀ ਅੱਡਣ ਵੀ ਹਾਂ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਸੀ ਉਹਨਾਂ ਦੀ ਇਹਦੇ 'ਚ ਸ਼ਮੂਲੀਅਤ। ਵੇਖੋ ਗੁਰੂ ਗ੍ਰੰਥ ਸਾਹਿਬ ਦੀ ਉਹਨੇ ਬੇਅਦਬੀ ਨਹੀਂ ਕਰਵਾਈ, ਇਹਦੇ 'ਚ ਤਾਂ ਸਾਰੀ ਦੁਨੀਆ ਨੂੰ ਪਤਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਹਨਾਂ ਨੇ ਪੁਸ਼ਤ ਪਨਾਹ ਕੀਤਾ, ਅਤੇ ਇਹਨਾਂ ਨੇ ਬੇਅਦਬੀ ਹੋਣ ਦਿੱਤੀ। ਇਹਨਾਂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਦਾ ਹੀ ਸਿਕਿਉਰਟੀਆਂ ਦਿੱਤੀਆਂ, DGP ਨੂੰ ਇਹਨਾਂ ਨੇ ਨਵਾਜਿਆ। ਅੱਜ ਤੱਕ ਉਹ ਬੰਦਾ ਇਹਨਾਂ ਦੀ ਰਹਿਮੋ ਕਰਮ ਕਰਕੇ ਫੜਿਆ ਤੱਕ ਨਹੀਂ ਗਿਆ ਹੈਗਾ। ਹਰ ਵਾਰੀ ਉਹ ਕੋਰਟ ਤੋਂ ਕੋਈ ਨਾ ਕੋਈ ਬਹਾਨੇ ਸੱਜੇ ਖੱਬੇ ਕਰਕੇ ਬਾਹਰ ਨਿਕਲ ਜਾਂਦਾ ਹੈ। ਇਜ਼ਹਾਰ ਆਲਮ ਨੂੰ ਇਹਨਾਂ ਨੇ ਜੇਲ੍ਹ DGP ਲਾ ਕੇ ਰੱਖਿਆ, ਉਹਨੂੰ ਇਹਨਾਂ ਨੇ ਟਿਕਟ ਦਿੱਤੀ, ਘਰ ਵਾਲੀ ਉਹਦੀ ਅਕਾਲੀ ਦਲ ਇਸ ਤਰ੍ਹਾਂ ਦੀ। ਇੱਕ ਗੱਲ ਹੈ ਕੋਈ, ਇਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ। ਉਹਦਾ ਜਵਾਕ ਉਹਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਵੀ ਇਹਨਾਂ ਦੇ ਕੀ ਪਿਛੋਕੜ ਨੇ ਸਾਡੇ ਨਾਲ। ਮੇਰੇ ਹੁੰਦਿਆਂ ਕਿਤੇ ਹੁੰਦੇ, ਅਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਦਾ ਇਹ ਗੱਲ, ਔਰ ਤੁਸੀਂ ਵੀ ਜੇ ਕਿਤੇ ਮਿਲੇ ਤਾਂ ਉਹਨਾਂ ਨੂੰ ਪੁੱਛਿਆ ਜ਼ਰੂਰ ਵੀ ਕਿਹਦੀ ਡਿਮਾਂਡ ਕਰ ਰਹੇ ਹੋ ਫੜਨ ਦੀ? ਸੁਖਬੀਰ ਬਾਦਲ ਦੀ ਡਿਮਾਂਡ ਕਰ ਰਹੇ ਹੋ, ਪ੍ਰਕਾਸ਼ ਸਿੰਘ ਬਾਦਲ ਦੀ ਕਰ ਰਹੇ ਹੋ, ਜਾਂ ਜਿਹਦੇ ਲਈ 90 ਲੱਖ ਦੇ SGP ਨੇ ਇਸ਼ਤਿਹਾਰ ਦਿੱਤੇ ਹਨ ਉਸ ਬਾਬੇ ਲਈ ਕਰ ਰਹੇ ਹੋ, ਜਿਹਨੂੰ ਤੁਹਾਡੇ ਗਿਆਨੀ ਗੁਰਬਚਨ ਸਿੰਘ ਨੇ ਮਾਫੀ ਦਿੱਤੀ, ਉਹਦੀ ਗੱਲ ਕਰ ਰਹੇ ਹੋ? ਪਰ ਉਹ ਤਾਂ ਕਹਿੰਦੇ SIT ਦੇ ਸਾਹਮਣੇ ਅਸੀਂ ਪੇਸ਼ ਹੋਏ ਹਾਂ, ਅਸੀਂ ਕਿਹੜਾ ਕਿਸੇ ਤੋਂ ਭੱਜਦੇ ਹਾਂ, ਅਸੀਂ ਕਿਹੜਾ ਦੋਸ਼ੀ ਹਾਂ, ਕਹਿੰਦੇ ਅਸੀਂ ਤਾਂ ਅਕਾਲ ਤਖਤ ਸਾਹਿਬ ਤੇ ਜਾ ਕੇ SIT ਦੇ ਤੁਸੀਂ ਬੱਸ ਕਰਕੇ ਨਹੀਂ ਦਿੱਲੀ ਗਏ, ਅਗਲਿਆਂ ਨੇ ਪੁੰਨੂ ਵਾਂਗੂ ਸੱਦਿਆ ਉੱਥੇ ਤੁਹਾਨੂੰ, ਅਤੇ ਨਾ ਤੁਸੀਂ ਆਏ ਤਾਂ ਪੁੰਨੂ ਵਾਂਗੂ ਬੰਨ੍ਹ ਕੇ ਲਿਆਉਣਗੇ, ਜਿਵੇਂ ਬਲੋਚ ਲੈ ਗਏ ਹਨ ਐਂ ਲਿਆਉਣਗੇ। ਇਹ ਥੋੜ੍ਹਾ ਤੁਸੀਂ ਦੋਸ਼ੀ ਹੋ ਉਹਦੇ ਵਿੱਚ, ਤਾਂ ਤੁਸੀਂ ਅਸੀਂ ਪੇਸ਼ ਨਾ ਹੋਵੋ। ਜਵਾਬ ਦਿਓ, ਤੁਸੀਂ ਜਵਾਬ ਦਿਓ ਵੀ ਜੇ ਨਹੀਂ ਪੇਸ਼ ਹੋਣਾ, ਅਗਲੇ ਤੁਹਾਨੂੰ ਬੰਨ੍ਹ ਕੇ ਲਿਆਉਣਗੇ। SIT ਦੇ ਅੱਗੇ ਪੇਸ਼ ਹੋਣਾ ਹੀ ਪੈਣਾ। ਤੁਸੀਂ ਮਤਲਬ ਜਦੋਂ ਬੇਅਦਬੀ ਹੋਈ ਉਦੋਂ ਗਏ ਸੋ SIT ਕੋਲ, ਤੁਸੀਂ ਤਾਂ ਧਮਕੀਆਂ ਦਿੰਦੇ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ IG ਜਿਹਨੇ ਅਸਤੀਫਾ ਦਿੱਤਾ, ਜਿਹੜਾ ਆਪ 'ਚ ਮੁੜ ਕੇ MLA ਬਣਿਆ, ਕੁੰਵਰ ਵਿਜੇ ਪ੍ਰਤਾਪ, ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਹੁੰ ਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹੀ ਇਹ ਗੱਲ ਵੀ ਇਹਨਾਂ ਨੇ ਤਾਂ ਸਾਨੂੰ ਧਮਕੀਆਂ ਦਿੰਦੇ ਰਹੇ ਨੇ ਬਾਦਲ ਕੇ, ਵੀ ਵੱਡੇ ਬਾਦਲ ਦਾ ਫੋਨ ਆ ਗਿਆ, ਨਾਰਾਜ਼ ਹੋ ਜਾਣਗੇ ਜੀ, ਫਲਾਣੇ ਦੀ ਇਨਕੁਆਇਰੀ ਨਾ ਕਰੋ, ਦੂਜੇ ਦਿਨ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਗਿਆ ਇਹਨਾਂ ਦੇ ਸਾਹਮਣੇ ਉਹ, ਫਿਰ ਕਹਿਣ ਉਹਨੂੰ ਵੀ ਝੂਠ ਬੋਲਦਾ ਹੈ। ਵੇਖੋ, ਮੈਂ ਗੁਰਚਰਨ ਸਿੰਘ ਗਰੇਵਾਲ ਹੁਣੀ ਮੈਂ ਉਹਨਾਂ ਨੂੰ ਕਦੀ ਮਿਲਿਆ ਨਹੀਂ ਹੈਗਾ। ਇੱਕ ਅੱਧੀ ਵਾਰੀ ਦੂਰੋਂ ਫਤਿਹ ਸਾਂਝੀ ਹੋਈ ਆ, ਫਤਿਹ ਗੁਰੂ ਦੀ ਆ, ਪਰ ਮੈਂ ਪੁੱਛਣਾ ਚਾਹੁੰਦਾ ਵੀ ਉਹ ਪੜ੍ਹੇ ਲਿਖੇ ਨੇ,
ਤੇ ਬੜੇ ਪੁਰਾਣੇ ਨੇ, ਉਹ ਸਟੂਡੈਂਟ ਵੇਲੇ ਤੋਂ ਲੈ ਕੇ ਇਸ ਪੋਲੀਟਿਕਸ ਦੇ ਵਿੱਚ ਨੇ, ਉਹ ਇਹ ਗੱਲ ਨਾ ਲੈ ਕੇ ਕਿਉਂ ਨਹੀਂ ਕਹਿੰਦੇ ਵੀ ਅਕਾਲੀ ਦਲ ਦੇ ਪ੍ਰਧਾਨ ਨੇ। ਤੁਸੀਂ ਇਹ ਵੇਖੋ ਵੀ ਸਰਸੇ ਵਾਲੇ ਇੱਕ ਬੰਦੇ ਦਾ ਕਤਲ ਹੁੰਦਾ ਤੇ ਉਹ ਅਣਪਛਾਤੇ ਬੰਦੇ ਗੋਲੀਆਂ ਮਾਰਦੇ ਨੇ। ਇਹ ਗੱਲ ਪੱਕੀ ਹੈ ਨਾ ਕਿ ਅਣਪਛਾਤੇ ਬੰਦੇ ਗੋਲੀਆਂ ਮਾਰਦੇ ਨੇ। ਜਦੋਂ ਗੋਲੀਆਂ ਮਾਰਦੇ ਨੇ ਉਦੋਂ ਅਣਪਛਾਤੇ ਸੀਗੇ। ਬਿਲਕੁਲ। ਪੁਲਿਸ ਨੇ ਵੀ ਅਣਪਛਾਤੇ 6 ਨੌਜਵਾਨਾਂ ਨੇ ਗੋਲੀਆਂ ਮਾਰੀਆਂ, ਐਂ ਹੀ ਲਿਖਿਆ ਸੀਗਾ ਜੀ। ਅਗਲੇ ਦਿਨ ਉਹ ਪਛਾਤੇ ਹੋ ਜਾਂਦੇ ਨੇ। ਤੇ ਜਿਹੜੀ ਇਹਨਾਂ ਦੀ ਪੁਲਿਸ ਸੀਗੀ ਗੁਰਚਰਨ ਸਿੰਘ ਗਰੇਵਾਲ ਹੋਣਾ ਦੀ, ਉਹ ਪੁਲਿਸ ਅਣਪਛਾਤੀ ਹੋ ਗਈ। ਇਹ ਕਿੱਡਾ ਵੱਡਾ ਜ਼ੁਲਮ ਸੀਗਾ, ਤੁਸੀਂ ਦੇਖੋ। ਔਰ ਇਹਨਾਂ ਦੀ ਤਾਂ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ। ਇਹਨਾਂ 'ਤੇ ਇਹ ਕਰਨਾ ਚਾਹੀਦਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਇਹਨਾਂ ਦਾ ਕੱਖ ਨਾ ਰਹੇ ਬਸ। ਉਹ ਤਾਂ ਆਪ ਕਹਿੰਦੇ ਨੇ, ਕਹਿੰਦੇ ਅਸੀਂ ਅਰਦਾਸ ਕਰਕੇ ਆਏ ਵੀ ਸਾਡਾ ਕੱਖ ਨਾ ਰਹੇ। ਉਹ ਪਰ ਨਹੀਂ ਰਿਹਾ। ਕੀ ਰਹਿ ਗਿਆ ਹੁਣ? ਜਿਹੜਾ ਵੀ ਕੋਈ ਲੀਡਰ ਹੁੰਦਾ ਆ, ਉਹਦੇ ਪੈਸੇ ਨਾਲ ਨਹੀਂ ਉਹਨੂੰ ਘਾਟਾ ਪੈਂਦਾ। ਜਦੋਂ ਸਿਆਸੀ ਮੌਤ ਹੁੰਦੀ ਹੈ ਨਾ, ਬੱਤੀ ਵਾਲੀਆਂ ਗੱਡੀਆਂ ਖੁੱਸ ਜਾਂਦੀਆਂ ਨੇ ਤੇ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਹੈਗਾ DC, ਉਦੋਂ ਇਹਨਾਂ ਦੀ ਮੌਤ ਹੁੰਦੀ ਹੈ। ਮੌਤ 'ਤੇ ਤਾਂ ਮਰ ਰਹੇ ਨੇ। ਤੁਸੀਂ ਦੇਖੋ ਕਿਵੇਂ ਲੜ ਰਹੇ ਨੇ ਪ੍ਰਧਾਨਗੀ ਪਿੱਛੇ, ਕਿਵੇਂ ਬੰਦੇ ਚੁੱਕ ਚੁੱਕ ਕੇ ਲਿਆਏ ਨੇ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਵੀ ਸਾਰਾ ਕੁਝ ਤੇ ਦਾਅ 'ਤੇ ਲਾਤਾ, ਦੱਲਿਓ ਹੁਣ ਤੁਸੀਂ ਮਰਨ ਲੜ ਕੇ ਕਿਉਂ ਮਰ ਚੱਲੇ ਹੋ? ਹੁਣ ਤਾਂ SGPC ਆਜ਼ਾਦ ਕਰ ਦਿਓ। ਹੁਣ ਅੱਜ ਗਰੇਵਾਲ ਨੂੰ ਚੇਤਾ ਆਇਆ ਵੀ RSS ਦਖਲ ਦੇ ਰਹੀ ਹੈ। ਇਹਨਾਂ ਨੂੰ ਉਦੋਂ ਨਹੀਂ ਚੇਤਾ ਆਇਆ ਜਦੋਂ ਗਿਆਨੀ ਗੁਰਬਚਨ ਸਿੰਘ ਹੁਣੀ ਜਾ ਕੇ ਉਹਦੇ ਨਾਲ RSS ਮੁਖੀ ਨਾਲ ਮੀਟਿੰਗਾਂ ਕਰਦੇ ਹੋ ਸਰਦੂਲਗੜ੍ਹ, ਉਦੋਂ ਨਹੀਂ ਪਤਾ ਇਹਨਾਂ ਨੂੰ? ਥੋੜ੍ਹੇ ਦਿਨ ਪਹਿਲਾਂ ਜੇ RSS ਮੁਖੀ ਇੱਥੇ ਦਰਬਾਰ ਸਾਹਿਬ ਆ, ਮਤਲਬ ਇੱਕ ਗੱਲ ਥੋੜ੍ਹਾ ਆ। ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਹੁਣ ਕੱਲ੍ਹ ਨੂੰ ਮੈਨੂੰ ਕੋਈ ਪੁੱਛੇਗਾ ਵੀ ਸਬੂਤ ਦੇ ਕਿੱਥੇ ਮਿਲ ਕੇ ਆਇਆ ਸੀ। ਜਦੋਂ ਕਿਸੇ ਨੂੰ ਬੁਖਾਰ ਚੜ੍ਹ ਜਾਂਦਾ ਨਾ ਜੀ, ਸਾਰਾ ਟੱਬਰ ਕਹਿੰਦਾ ਵੀ ਮੁੰਡੇ ਨੂੰ ਬੁਖਾਰ ਚੜ੍ਹ ਗਿਆ, ਇਹਨੂੰ ਹਸਪਤਾਲ ਲੈ ਜਾਓ। ਪਰ ਕੋਈ ਇਹ ਨਹੀਂ ਕਹਿੰਦਾ ਵੀ ਇਹਨੂੰ ਮਲੇਰੀਆ ਹੈ ਜਾਂ ਇਹਨੂੰ ਡੇਂਗੂ ਆ, ਕੋਈ ਨਹੀਂ ਦੱਸ ਸਕਦਾ। ਪਰ ਇਹ ਗੱਲ ਪੱਕੀ ਹੁੰਦੀ ਵੀ ਬੁਖਾਰ ਹੋ ਗਿਆ। ਇਵੇਂ ਦਾ ਬੁਖਾਰ ਸਾਨੂੰ ਇਹਨਾਂ ਨੂੰ ਪਤਾ ਹੈ ਵੀ RSS ਨਾਲ ਇਹ ਰਿਲੇਟਡ ਅੱਜ ਦੇ ਨਹੀਂ ਹੈਗੇ, ਸ਼ੁਰੂ ਤੋਂ ਹੀ ਨੇ। BJP RSS ਅਕਾਲੀ ਦਲ ਇਹ ਤਿਕੜੀ ਸੀਗੀ। ਤੇ ਹੁਣ ਇਹਨਾਂ ਨੂੰ ਪਤਾ ਲੱਗਾ, ਹੁਣ ਚਿੱਠੀ ਲਿਖੀ ਹੈ ਵੀ ਹਾਂ ਵੀ ਤੁਸੀਂ ਦਖਲ ਨਾ ਦਿਓ, ਤੇ ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਦਖਲ ਨਾ ਦਿਓ। ਤੁਸੀਂ ਆਪਣਾ ਘਰ ਸੰਭਾਲੋ, ਦਖਲ ਕਿਵੇਂ ਦੇ ਜੂਗਾ ਕੋਈ? ਚਿੱਠੀ ਲਿਖ ਕੇ ਉਹਨਾਂ ਨੂੰ ਕਹਿਣਾ ਤੁਸੀਂ ਦਖਲ ਨਾ ਦਿਓ। ਕਿੱਡੀ ਹਰਾਮਜ਼ਾਦਗੀ ਨਹੀਂ ਹੈ? ਕੀ ਮੰਨਦੇ ਹੋ ਫਿਰ? ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਹੋ ਜਾਂਦੀਆਂ ਨੇ, ਧਾਮੀ ਸਾਹਿਬ ਫਿਰ ਜਿੱਤ ਜਾਂਦੇ ਨੇ, ਫਿਰ ਪ੍ਰਧਾਨ ਬਣ ਜਾਂਦੇ ਨੇ। ਦੇਖੋ ਮੈਂ ਤੇ ਇਸ ਪ੍ਰਥਾ ਦੀ ਉਲਟਾ। ਸਿਲੈਕਸ਼ਨ ਹੋਣੀ ਚਾਹੀਦੀ ਸਿੱਖਾਂ 'ਚ, ਇਲੈਕਸ਼ਨ ਤੇ ਹੋਣੀ ਨਹੀਂ ਚਾਹੀਦੀ। ਤਾਂ ਅੰਗਰੇਜ਼ਾਂ ਦਾ ਸਿਸਟਮ ਸਾਨੂੰ ਦੇ ਗਏ ਨੇ। ਚਾਹੇ ਭੇਡ ਨੂੰ ਚੁਣ ਲਓ, 50 ਭੇਡਾਂ ਇਕੱਠੀਆਂ ਕਰਕੇ ਵੋਟਾਂ ਪਵਾ ਲਓ ਤੇ ਭੇਡ ਚੁਣ ਲਓ। ਕੀ ਮੰਨਦੇ ਹੋ ਵੀ ਭੇਡਾਂ ਨੇ ਜਿਹੜੀਆਂ ਵੋਟਾਂ ਪਾ ਰਹੀਆਂ? ਭੇਡਾਂ ਮਤਲਬ ਇਹ ਨਹੀਂ ਵੀ ਜਿਹੜੀਆਂ ਪਾ ਰਹੀਆਂ ਨੇ ਉਹ ਭੇਡਾਂ ਨੇ। ਮੇਰਾ ਮਤਲਬ ਇਹ ਕਿ ਜਿਹੜਾ ਇਲੈਕਸ਼ਨ ਦਾ ਸਿਸਟਮ ਹੁੰਦਾ ਆ ਉਹ ਇਵੇਂ ਆ ਵੀ ਤੁਸੀਂ ਇਹ ਦੋ ਬੰਦੇ ਖੜੇ ਕਰ ਦੇਣੇ ਨੇ, ਚਾਹੇ ਉਹ ਭੇਡਾਂ ਹੋਣ, ਇੱਕ ਸ਼ੇਰ ਹੋਏ ਇੱਕ ਭੇਡ ਹੋਏ। ਸ਼ੇਰ ਨੂੰ ਇੱਕ ਵੀ ਨਾ ਵੋਟ ਪਏ, ਭੇਡ ਨੂੰ 50 ਪੈ ਜਾਣਾ ਤੇ ਭੇਡ ਨੇ ਜਿੱਤ ਜਾਣਾ ਕਿਉਂਕਿ ਵੋਟਾਂ ਪੈ ਗਈਆਂ ਨੇ। ਮੇਰਾ ਮਤਲਬ ਹੈ ਉਸ ਜਿਹੜੀ ਪ੍ਰਕਿਰਿਆ ਉਹ ਤੋਂ ਮੈਨੂੰ ਪ੍ਰੋਬਲਮ ਹੈ। ਮੈਂ ਨਹੀਂ ਕਹਿੰਦਾ ਵੀ ਉਹ ਭੇਡਾਂ ਨੇ ਜਾਂ ਕੀ ਨੇ, ਪਰ ਉਹ ਪ੍ਰਕਿਰਿਆ ਇੱਦਾਂ ਦੀ ਆ ਕਿ ਜਿੱਧਰ ਬਹੁ ਗਿਣਤੀ ਹੋ ਗਈ ਉਹ ਬੰਦੇ ਨੇ ਜਿੱਤ ਜਾਣਾ, ਚਾਹੇ ਉਹ ਭੇਡ ਹੀ ਹੋਵੇ। ਮੇਰਾ ਮਤਲਬ ਕਹਿਣ ਦਾ ਇਹ ਆ। ਜੇ ਅਸੀਂ ਗੱਲ ਕਰਦੇ ਹਾਂ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ, ਬੀਬੀ ਜੰਗੀਰ ਕੌਰ ਵੀ ਕਾਫੀ ਭੜਕੀ ਹੋਈ ਨਜ਼ਰ ਆਈ ਉਹਨਾਂ ਦੇ ਉੱਪਰ। ਕਹਿੰਦੀ ਰਹੀ ਕਿ ਇਹਨਾਂ ਦੇ ਪ੍ਰਧਾਨ ਲਿਫਾਫੇ 'ਚੋਂ ਨਿਕਲਦੇ ਰਹੇ, ਮੈਂ ਖੁਦ ਲਿਫਾਫੇ 'ਚੋਂ ਨਿਕਲੀਆਂ 4 ਵਾਰ। ਨਹੀਂ, ਬੀਬੀ ਨੇ ਤਾਂ ਹੁਣ ਸਵੀਕਾਰ ਕਰ ਲਿਆ ਤੇ ਕਰਨਾ ਹੀ ਪੈਣਾ ਸੀਗਾ। ਹਾਲਾਤ ਐਵੇਂ ਦੇ ਹੋ ਗਏ ਸੀਗੇ, ਕਰਨਾ ਪੈਣਾ ਸੀ। ਵੇਖੋ ਬੀਬੀ ਨੇ ਇੱਕ ਫੈਸਲਾ ਲਿਆ ਸੀਗਾ ਨਾਨਕਸ਼ਾਹੀ ਕੈਲੰਡਰ ਦਾ। ਉਹਦੇ ਲਈ ਮੈਂ ਸਦਾ ਉਹਦੀ ਸਿਫਤ ਕੀਤੀ ਹੈ ਵੀ ਉਹਨੇ ਸਿੱਖਾਂ ਨੂੰ ਨਿਖੇੜਨ ਵਾਲਾ ਜਿਹੜਾ ਸੀਗਾ ਦੁਨੀਆ ਨਾਲੋਂ, ਦੂਜੇ ਧਰਮਾਂ ਨਾਲੋਂ ਅਲੱਗ ਕਰਨਾ, ਸਾਡਾ ਕੈਲੰਡਰ ਇੱਕ ਆਪਣਾ ਹੋਣਾ, ਇਹ ਬੜੀ ਵੱਡੀ ਗੱਲ ਸੀ। ਪਰ RSS ਨੇ ਦਖਲ ਦੇ ਕੇ ਉਹ ਵੀ ਸਾਰਾ ਕੁਛ ਕਰਾਤਾ। ਕਿਵੇਂ ਗੋਨੇ ਦੇ ਉੱਥੋਂ ਹੁਕਮਨਾਮੇ ਜਾਰੀ ਹੋਏ, ਕਿਵੇਂ ਗਿਆਨੀ ਪੂਰਨ ਸਿੰਘ ਨੇ ਲਵ ਕੁਸ਼ ਦੀ ਔਲਾਦ ਦੱਸਿਆ, ਪੰਥ ਨੂੰ ਬੜਾ ਕੁਛ ਹੋਇਆ ਇੱਥੇ। ਉਦੋਂ ਇਹਨੇ ਫੈਸਲਾ ਬੀਬੀ ਜੰਗੀਰ ਕੌਰ ਨੇ ਜਿਹੜਾ ਉਹ ਫੈਸਲਾ ਲਿਆ ਸੀ ਉਹ ਬਹੁਤ ਵਧੀਆ ਸੀਗਾ। ਅਤੇ ਅੱਜ ਵੀ ਜੇ ਉਹ ਸੱਚ ਬੋਲੀ ਆ ਤਾਂ ਸਾਨੂੰ ਤਾਂ ਕੀ ਤਕਲੀਫ ਹੋਣੀ ਆ? ਅਕਾਲੀ ਦਲ ਉਹਦਾ ਜਵਾਬ ਦੇਵੇ। ਜਿਹੜੀ ਪੰਜਾਬੀ ਪਾਰਟੀ ਹੈ ਸੁਖਬੀਰ ਬਾਦਲ ਦੀ, ਉਹ ਜਵਾਬ ਦੇਣ ਉਹਨਾਂ ਦੀ। ਅਸੀਂ ਤਾਂ ਸਵਾਲ ਨਹੀਂ ਕੀਤਾ, ਉਹਨਾਂ ਦੀ ਬੀਬੀ ਨੇ ਕੀਤਾ ਵੀ ਲਿਫਾਫੇ 'ਚ ਮੈਂ ਵੀ ਨਿਕਲਦੀ ਰਹੀ ਹਾਂ। ਕੀ ਲੱਗਦਾ ਬਾਬਾ, ਜੇ ਅਸੀਂ ਅੱਗੇ ਦੀ ਰਾਜਨੀਤੀ ਬਾਰੇ ਸੋਚਦੇ ਹਾਂ, ਸਿੱਖਾਂ ਦੀ ਰਾਜਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ? ਕਿਉਂਕਿ ਹਰ ਇੱਕ ਦੇ ਉੱਪਰ ਉਂਗਲਾਂ ਖੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਬਦਲਾਅ ਦੀ ਗੱਲ ਕਰਦੀ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ, ਇਹਦੇ ਉੱਪਰ ਵੀ ਉਂਗਲਾਂ ਚੱਕਣੀਆਂ ਸ਼ੁਰੂ ਹੋ ਗਈਆਂ। ਵੇਖੋ ਜਿਹੜੀ ਸਰਕਾਰ ਦਿੱਲੀ ਨਾਲ ਰਿਲੇਟਡ ਆ, ਇੱਥੇ ਨਾ ਤਾਂ ਭਗਵੰਤ ਮਾਨ ਦਾ ਕੋਈ ਕਸੂਰ ਆ। ਇੱਥੇ ਕੱਲ੍ਹ ਨੂੰ ਤੁਸੀਂ ਸਿਮਰਜੀਤ ਸਿੰਘ ਮਾਨ ਨੂੰ ਵੀ ਬਣਾ ਦਿਓ, ਉਹ ਤੋਂ ਵੀ ਕੁਛ ਨਹੀਂ ਹੋਣਾ। ਕਾਰਨ ਕਿ ਸੈਂਟਰ ਕਿਸੇ ਨੂੰ ਕੁਛ ਨਹੀਂ ਕਰਨ ਦੇਣਾ ਇੱਥੇ। ਅਤੇ ਇਹ ਤਾਂ ਸਰਕਾਰ ਹੀ ਚਲੋ ਅਜੇ ਤੱਕ ਹੁਣ ਤੱਕ ਰੌਲਾ ਹੀ ਹੈ ਵੀ ਸੈਂਟਰ ਨਾਲ ਰਿਲੇਟਡ ਆ। ਅਜੇ ਇਸ ਗੱਲ ਨੂੰ ਅਸੀਂ ਉਸ ਤਰੀਕੇ ਨਾਲ ਨਹੀਂ ਕਹਿ ਸਕਦੇ, ਪਰ ਲੱਛਣ ਹੀ ਹੁੰਦੇ ਨੇ। ਅਤੇ ਲੱਛਣਾਂ ਤੋਂ ਇਹ ਲੱਗਦਾ ਕਿ ਇਹ ਉਹਨਾਂ ਨਾਲ ਰਿਲੇਟਡ ਨੇ। ਜਦ ਉਹਨਾਂ ਨਾਲ ਰਿਲੇਟਡ ਨੇ ਅਤੇ ਸਰਕਾਰ ਸੈਂਟਰ ਨੇ ਚਲਾਉਣੀ ਆ ਤਾਂ ਫਿਰ ਇੱਥੇ ਭਲਾ ਕਿਸੇ ਦਾ ਹੋਣਾ ਕੀ ਆ? ਅਤੇ ਮੈਂ ਤਾਂ ਇਸ ਪ੍ਰਕਿਰਿਆ ਦੇ ਖਿਲਾਫ ਹਾਂ ਵੀ ਇਸ ਪ੍ਰਕਿਰਿਆ ਰਾਹੀਂ ਪੰਜਾਬ ਦਾ ਕੁਛ ਨਹੀਂ ਹੋ ਸਕਦਾ। ਪੰਜਾਬ ਅਤੇ ਪੰਥਕ ਰਵਾਇਤਾਂ ਵੱਲ ਜਿੰਨਾ ਚਿਰ ਮੁੜਦਾ ਨਹੀਂ ਹੈਗਾ, ਜਿੰਨਾ ਚਿਰ ਉਸ ਅਕਾਲੀ ਦਲ ਦੀ ਸਰਜੀਤੀ ਨਹੀਂ ਹੁੰਦੀ ਇੱਕ ਪਰਿਵਾਰ ਨੂੰ ਖੂੰਜੇ ਲਾ ਕੇ
ਉਹਨੂੰ ਬਾਹਰ ਕੱਢ ਕੇ, ਜਾਂ ਉਹ ਪਰਿਵਾਰ ਆਪਣੀਆਂ ਭੁੱਲਾਂ ਉਸ ਤਰੀਕੇ ਨਾਲ ਬਖਸ਼ਾਏ ਜਿਸ ਤਰ੍ਹਾਂ ਸਿੱਖ ਕੋਈ ਭੁੱਲ ਬਖਸ਼ਾਉਂਦਾ ਆ। ਇਸ ਤਰ੍ਹਾਂ ਨਹੀਂ ਵੀ ਹੈਂਕੜ ਨਾਲ ਵੀ ਤੁਸੀਂ ਕਿਸੇ ਦੇ ਸਪੋਰਟ ਸ਼ੂ ਨੂੰ ਪਾਲਿਸ਼ ਕਰ ਜੋ ਆ ਕੇ ਰੱਜੇ, ਮਤਲਬ ਇੱਦਾਂ ਨਹੀਂ। ਅਤੇ ਇੱਕ ਸਪੈਸ਼ਲ ਨਿਮਾਣੇ ਸਿੱਖ ਵਾਂਗੂ ਝੋਲੀ ਅੱਡ ਕੇ ਆਉਣਗੇ ਤਾਂ ਪੰਥ ਬੜਾ ਮਹਾਨ ਆ। ਪਰ ਫਿਰ ਵੀ ਮੈਂ ਕਹਿੰਦਾ ਵੀ ਇਹਨਾਂ ਨੂੰ ਤਾਂ ਨਹੀਂ ਮਾफ़ ਕਰਨਾ ਚਾਹੀਦਾ। ਪੰਥ ਨੂੰ ਸਰਵਾਈਵ ਆਪਣੇ ਤਰੀਕੇ ਨਾਲ ਕਰਨਾ ਚਾਹੀਦਾ। ਪੰਥ ਸਿਲੈਕਸ਼ਨ ਕਰੇ। ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜਾ ਜ਼ਿਲ੍ਹਾ ਜਥੇਦਾਰ ਹੁੰਦਾ ਸੀ ਨਾ ਜੀ, ਉਹਦੇ ਸਾਈਨਾਂ ਤੋਂ ਬਿਨਾਂ